ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕਿਆਣਾ ਜੀ। ਅਟਰਨੀ ਟੇਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਊੜਾ ਡੱਟ ਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਬਹੁਤ ਹੀ ਅਹਿਮ ਟੌਪਿਕਸ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨੀ ਆ। ਬੌਂਡਸ ਦੇ ਵਿੱਚ ਕੀ ਅਪਡੇਟ ਆ ਰਹੀ ਹੈ, ਬੌਂਡ ਦੇ ਕੇਸਾਂ ਦੇ ਵਿੱਚ ਉਹਦੀ ਵੀ ਗੱਲਬਾਤ ਹੋਣੀ ਆ। ਇਸ ਤੋਂ ਇਲਾਵਾ ਜਿਹੜੇ ਗ੍ਰੀਨ ਕਾਰਡ ਦੇ ਜ਼ਰੀਏ ਅਸਾਈਲਮ ਦੇ ਜ਼ਰੀਏ ਗ੍ਰੀਨ ਕਾਰਡ ਲੈਂਦੇ ਆ, ਉਹਨਾਂ ਦੀ ਇੰਟਰਵਿਊਜ਼ ਨੂੰ ਲੈ ਕੇ ਵੀ ਜਿਹੜੀਆਂ ਕੁਛ ਚੀਜ਼ਾਂ ਜਿਹੜੀ ਪ੍ਰਸ਼ਾਸਨ ਆ ਉਹ ਦੱਸ ਰਿਹਾ, ਉਸ ਬਾਰੇ ਵੀ ਗੱਲ ਹੋਊਗੀ। ਤੇ ਹੋਰ USCIS ਦੇ ਦੁਆਰਾ ਕੀ ਕੀਤਾ ਜਾ ਰਿਹਾ, ਕੀ ਅਪਡੇਟਸ ਆ ਰਹੀਆਂ ਆ, ਉਹਦੇ ਉੱਤੇ ਵੀ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਆ। ਅਟਰਨੀ ਟਰਕਿਆਣਾ ਜੀ, ਇੰਡੀਆ ਦਾ ਮਾਡਲ ਬੀਤੇ ਦਿਨਾਂ ਦੇ ਵਿੱਚ ਜਿਹੜੇ ਪਟੇਲ ਸਾਹਿਬ ਨੇ ਪਹਿਲਾਂ ਯੂ ਵੀਜ਼ੇ ਦੇ ਫਰਾਡ ਵਾਲਾ ਉਹ ਸਾਹਮਣੇ ਆਇਆ ਸੀ, ਤੇ ਹੁਣ 5 ਜਾਣੇ ਜਿਹੜੇ ਆ ਉਹ ਮਾਮਲਾ ਸਾਹਮਣੇ ਆਇਆ ਆ। USCIS ਨੇ ਮਦਦ ਕੀਤੀ ਆ ਹਿਊਮਨ ਟ੍ਰੈਫਿਕਿੰਗ, ਸੈਕਸ ਟ੍ਰੈਫਿਕਿੰਗ, ਡਰੱਗ ਸਮਗਲਿੰਗ ਦੇ ਮਾਮਲੇ ਦੇ ਵਿੱਚ 5 ਭਾਰਤੀ ਮੂਲ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਚਾਰਜ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨਬਰਾਸਕਾ ਦੇ ਹੋਟਲ ਮੋਟਲਸ ਦੇ ਵਿੱਚ, ਸਲੂਨਸ ਦੇ ਵਿੱਚ ਇਹ ਗੋਰਖ ਧੰਦਾ ਜਿਹੜੇ ਉਹ ਚਲਾ ਰਹੇ ਸੀਗੇ। ਸੋ ਇਹਦੇ ਵਿੱਚ ਵੀ ਯੂ ਵੀਜ਼ੇ ਦੇ ਫਰਾਡ ਦੀ ਗੱਲ ਜਿਹੜੀ ਉਹ ਨਾਲ ਹੈਗੀ ਹੈ। ਸੋ ਦੱਸੋ ਕੀ ਹੈ ਪੂਰਾ ਇਹ ਮਾਜਰਾ ਇਸ ਟਾਈਮ ਜੀ। ਸੋ ਪਹਿਲੀ ਗੱਲ ਇਹ ਹੈ ਕਿ ਚਾਰਜ ਤੇ ਅਰੈਸਟ ਹੋਏ ਆ, ਤੇ ਜਿੱਦਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਜੇ ਕੋਈ ਵੀ ਕ੍ਰਿਮੀਨਲ ਸਿਵਲ ਡਿਫੈਂਡੈਂਟ ਹੁੰਦਾ, ਉਹਨੂੰ ਆਪਣਾ ਕੇਸ ਜਿਹੜਾ ਲੜਨ ਦਾ ਹੱਕ ਹੁੰਦਾ, ਤੇ ਫਿਰ ਅੱਗੇ ਡਿਪੈਂਡ ਕਰਦਾ ਕਿ ਜੱਜ ਕੀ ਫੈਸਲਾ ਦਿੰਦਾ। ਸੋ ਚਾਰਜਸ ਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਜਿਹੜੀ ਸਜ਼ਾ ਮਿਲ ਜਾਣੀ ਹੈ, ਜਾਂ ਮਤਲਬ ਉਹਨੂੰ ਆਪਣਾ ਕੇਸ ਜਿਹੜਾ ਲੜਨ ਦਾ ਪੂਰਾ ਹੱਕ ਹੁੰਦਾ। ਸੋ ਇੱਥੇ ਆਪਾਂ ਸਟੈਂਡ ਕਰਦੇ ਹਾਂ। ਸੋ ਇਹ ਗੁਜਰਾਤੀ ਮੂਲ ਦੇ ਜਿਹੜੇ ਸੀਗੇ 5 ਜਣੇ ਸੀਗੇ, ਤੇ ਹੋਟਲ ਮੋਟਲ ਜਿਹੜੀ ਇੰਡਸਟਰੀ 'ਚ ਸੀਗੇ, ਜ਼ਿਆਦਾਤਰ ਇਹ ਓਮਾਹਾ ਏਰੀਆ ਦੇ ਜਿਹੜੇ ਹੋਟਲ ਸੀਗੇ, ਨਬਰਾਸਕਾ ਏਰੀਆ ਦੇ ਹੋਟਲ ਸੀਗੇ, ਉਹਦੇ ਨਾਲ ਇਹ ਸੰਬੰਧ ਜਿਹੜਾ ਰੱਖਦੇ ਸੀਗੇ। ਜਿਹੜੇ ਇਹਨਾਂ ਦੇ ਚਾਰਜਸ ਜਿਹੜੇ ਲਗਾਏ ਉਹ ਸੀਗੇ engage in labor trafficking, sex trafficking, harboring of alien, ਜਿਹੜੇ ਮਤਲਬ ਕੱਚੇ ਬੰਦਿਆਂ ਨੂੰ ਕੋਲ ਰੱਖਦਾ, ਠੀਕ ਆ। ਲੇਬਰ ਟ੍ਰੈਫਿਕਿੰਗ ਹੁੰਦਾ ਜਿਹੜੇ ਘੱਟ ਪੈਸਿਆਂ ਦੇ ਜਿਹੜੇ ਕੰਮ ਕਰਾਉਣਾ। ਸੈਕਸ ਟ੍ਰੈਫਿਕਿੰਗ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ, ਜਿਹੜੇ ਆਪਣੇ ਉਹਦੇ ਵਿੱਚ ਵੀ ਕਾਫੀ ਜਿਹੜਾ ਇਹ ਚਰਚਾ 'ਚ ਰਹੀ ਹੁਣ ਜਿਹੜੀ ਖਬਰ ਜਿਹੜੀ ਸੀਗੀ। ਇਹਨਾਂ ਨੇ 14 ਬਿਜ਼ਨਸਾਂ ਦੇ ਸਰਚ ਵਾਰੰਟ ਲਏ, ਠੀਕ ਹੈ। FBI ਵਗੈਰਾ ਦੇ ਨਾਲ ਇਨਵੋਲਵ ਸੀਗੀ, ਸਟੇਟ ਇਨਵੋਲਵ ਸੀਗੀ, ਲੋਕਲ ਇਨਫੋਰਸਮੈਂਟ ਇਨਵੋਲਵ ਸੀਗੀ। ਸੋ ਖਬਰ ਸੁਣ ਕੇ ਏਦਾਂ ਲੱਗਦਾ ਕਿ ਜਿੱਦਾਂ ਪਹਿਲਾਂ ਕੀ ਸੀਗਾ ਕਿ ਲੋਕੀ ਆ ਕੇ ਜੇ ਕੋਈ ਕ੍ਰਾਈਮ ਕਰਦੇ ਸੀਗੇ ਤਾਂ ਉਹਨਾਂ ਨੂੰ ਏਦਾਂ ਸੀਗਾ ਕਿ ਇੱਥੇ ਫੜੇ ਨਹੀਂ ਜਾਣਾ ਜਾਂ ਉਹ ਚੀਜ਼ ਆ। ਤੇ ਹੁਣ ਜਿਹੜੀ ਪਾਰਟਨਰਸ਼ਿਪ ਬੜੀ ਡੂੰਘੀ ਹੋ ਗਈ ਹੈ FBI ਦੀ ਲੋਕਲ ਸਟੇਟ ਇਨਫੋਰਸਮੈਂਟ ਨਾਲ, ਤੇ ਉਹਦੇ ਕਰਕੇ ਕਾਫੀ ਜਿਹੜੀ ਇਹਨਾਂ ਦੀ ਸਰਚ ਕੈਪੇਬਿਲਿਟੀਜ਼ ਤੁਸੀਂ ਕਹ ਲਓ ਕਾਫੀ ਜ਼ਿਆਦਾ ਜਿਹੜੀਆਂ ਵੱਧ ਗਈਆਂ, ਤੇ ਜ਼ਿਆਦਾਤਰ ਜਿਹੜਾ ਸੈਂਟੀਮੈਂਟ ਉਹੀ ਆ ਕਿ ਟਾਰਗੇਟ ਕਰਨਾ। ਹੁਣ ਬਾਕੀ ਇਹ ਚੀਜ਼ ਆ ਕਿ ਇਹਦੇ ਵਿੱਚ ਜਦੋਂ ਹੁਣ ਲੇਬਰ ਟ੍ਰੈਫਿਕ ਕਹਿੰਦੇ ਆ, ਕਿਹੜੀ ਚੀਜ਼ ਨੂੰ ਲੇਬਰ ਟ੍ਰੈਫਿਕ ਕਹਿੰਦੇ ਆ? ਕਿ ਜਿਹੜੀ ਛੋਟੀ ਮੋਟੀ ਚੀਜ਼ ਆ, ਓਵਰ ਟਾਈਮ ਆਪਾਂ ਉਹਦੀ ਗੱਲ ਕਰ ਰਹੇ ਹਾਂ, ਕਿ ਆਪਾਂ ਲੰਬੇ ਸਮੇਂ ਤੱਕ ਕਿਸੇ ਕੋ ਕੰਮ ਕਰਨਾ ਉਹਦੀ ਗੱਲ ਕਰ ਰਹੇ ਹਾਂ। ਚਲੋ ਜੋ ਵੀ ਸੀਗਾ, ਜਿਹੜੀ ਖਬਰ ਇਹਨਾਂ ਨੇ ਛਾਪੀ ਉਹਦੇ ਬੇਸ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਕਹਿੰਦੇ ਜਿਹੜੀ ਇਮੀਗ੍ਰੇਸ਼ਨ ਨੇ ਖਬਰ ਛਾਪੀ ਆ, ਉਹਨਾਂ ਨੇ ਏਦਾਂ ਛਾਪੀ ਆ ਕਿ ਆਪਾਂ 10 ਜਿਹੜੇ ਮਾਈਨਰ ਵਿਅਕਤੀ ਹੈਗੇ 18 ਸਾਲ ਤੋਂ ਛੋਟੇ, ਉਹਨਾਂ ਨੂੰ ਸੇਵ ਕੀਤਾ, ਠੀਕ ਆ। ਉਹ ਇਹਨੂੰ ਸੇਵ ਕਰਨਾ ਕਹਿੰਦੇ ਆ, ਬਚਾਇਆ। ਹੁਣ ਇਹ ਬਚਾਇਆ, ਰਾਈਟ। ਤੇ ਕਿ ਲੇਬਰ ਟ੍ਰੈਫਿਕਿੰਗ ਦੀ ਕਨਸਪੀਰੇਸੀ ਜਿਹੜੀ ਹੋਣੀ ਸੀਗੀ, ਤੇ ਇਹਦੇ ਵਿੱਚ ਕਹਿੰਦੇ ਕਿ 12 ਸਾਲ ਤੋਂ ਛੋਟੀ ਉਮਰ ਦੇ ਜਿਹੜੇ ਜਵਾਕ ਸੀਗੇ ਉਹ ਵੀ ਕੰਮ ਕਰਦੇ ਸੀਗੇ ਹੋਟਲਾਂ ਦੇ ਵਿੱਚ ਲੰਬੇ ਸਮੇਂ ਲਈ। 12 ਸਾਲ ਤੋਂ ਛੋਟੇ, ਠੀਕ ਆ। ਉਹ ਤੁਸੀਂ ਆਪ ਸਾਲ ਲਾ ਸਕਦੇ ਆ ਕਿ 12 ਸਾਲ ਤੋਂ ਛੋਟਾ ਉਹ ਆਪਣੀ ਕੰਸੈਂਟ ਨਾਲ ਕੰਮ ਕਰ ਰਿਹਾ, ਘਰਦਿਆਂ ਦੇ ਨਾਲ ਕੰਮ ਕਰ ਰਿਹਾ ਜਾਂ ਕਿੱਦਾਂ। ਤੇ ਲੌਂਗ ਆਵਰਸ ਲਈ ਕਹਿੰਦੇ ਜਿਹੜੇ ਉਹ ਕੰਮ ਕਰਦੇ ਸੀਗੇ ਵਿਦਆਊਟ ਪੇ।
17 ਜਾਣੇ ਜਿਹੜੇ ਸੀਗੇ ਅਡਲਟ ਵਿਕਟਿਮ ਸੀਗੇ, ਉਹਨਾਂ ਨੂੰ ਬਚਾਇਆ ਕਹਿੰਦੇ। ਸੋ ਉਹਨਾਂ ਨੂੰ ਵੀ ਇਹ ਵਿਕਟਿਮ ਕਹਿ ਕੇ ਉਹ ਕਹਿੰਦੇ ਆ ਕਿ ਬਚਾਇਆ। ਤੇ ਬਾਕੀ ਆਫ ਕੋਰਸ ਪੂਰੀਆਂ ਡਿਟੇਲ ਤਾਂ ਨਹੀਂ ਉਹ ਦਿੰਦੇ ਕਿ ਕੀ ਹੋਇਆ ਕਿੱਦਾਂ ਹੋਇਆ, ਪਰ ਬੇਸਿਕਲੀ ਇਹ ਕਹਿੰਦੇ ਆ ਕਿ ਕਾਫੀ ਜਿਹੜੀ ਮਾੜੇ ਹਾਲਾਤਾਂ ਦੇ ਵਿੱਚ ਇਹ ਜਿਹੜੇ ਕੰਮ ਕਰਦੇ ਸੀਗੇ, ਤੇ ਜਦੋਂ ਇਹ ਰਹਿੰਦੇ ਸੀਗੇ ਹੋਟਲ ਦੇ ਵਿੱਚ ਵੀ, ਤੇ ਉਹਨਾਂ ਤੋਂ ਬਿੱਲ ਲਿਆ ਜਾਂਦਾ ਸੀਗਾ ਇਹਨਾਂ ਨੂੰ ਉੱਥੇ ਰਹਿਣ ਦੇ ਲਈ। ਸੋ ਹੁਣ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਦੋਂ ਆਪਾਂ ਹੋਟਲ ਮੋਟਲ ਜਾਈਦਾ, ਕਈ ਵਾਰੀ ਉਹਨਾਂ ਨੇ ਉੱਥੇ ਜੋੜਾ ਰੱਖਿਆ ਹੁੰਦਾ ਵਾ, ਤੇ ਉਹ ਇੱਕ ਫਿਕਸਡ ਪੇ ਦੇ ਵਿੱਚ ਕੰਮ ਦੇ ਵਿੱਚ ਹੁੰਦੇ ਨੇ, ਤੇ ਉੱਥੇ ਰਹਿਣ ਸਹਿਣ ਉਹਨਾਂ ਦਾ ਹੁੰਦਾ। ਤੇ ਕਈ ਵਾਰੀ ਇਹ ਸਾਰੀਆਂ ਜਿਹੜੀਆਂ ਮੈਥ ਮੂਥ ਜਿਹਾ ਹੈਗਾ ਇਹ ਐਡ ਨਹੀਂ ਹੁੰਦਾ, ਜਿਹੜੇ ਹਿਸਾਬ ਨਾਲ ਜਿੰਨੇ ਘੰਟੇ ਉਹ ਕੰਮ ਕਰਦੇ ਆ, ਕਿਉਂਕਿ ਇੰਪਲੋਇਮੈਂਟ ਲਾਅ ਜਿਹੜੀ ਉਹ ਮੇਨ ਚੀਜ਼ ਹੁੰਦੀ ਆ, ਠੀਕ ਹੈ। ਇਹ ਨਹੀਂ ਮੈਟਰ ਕਰਦਾ ਕਿ ਬੰਦੇ ਨੇ ਕੀ ਡੀਲ ਕੀਤੀ ਹੈ ਜਾਂ ਕਿੱਦਾਂ ਕੀਤੀ ਆ, ਕੋਈ ਨਾ ਕੋਈ ਵਾਇਲੇਸ਼ਨ ਜਿਹੜੀ ਨਿਕਲ ਹੀ ਆਉਂਦੀ ਆ, ਤੇ ਕਾਫੀ ਸਾਰੇ ਜਿਹੜੇ ਇਹਨਾਂ ਦੇ ਰੂਲ ਰੈਗੂਲੇਸ਼ਨ ਜਿਹੜੇ ਹੁੰਦੇ ਆ। ਸੋ ਉਹ ਚੀਜ਼ ਦਾ ਜਿਹੜਾ ਬਿਜ਼ਨਸ ਦਾ ਜਿਹੜਾ ਚੱਕਰ ਪਾਇਆ, ਨਾਲ ਇੱਕ ਇਮੀਗ੍ਰੇਸ਼ਨ ਦਾ ਵੀ ਹੁਣ ਜਿਹੜਾ ਐਂਗਲ ਤੁਸੀਂ ਦੇਖ ਲਓ ਕਿ ਜਿਹੜਾ ਆ ਜਾਂਦਾ ਹੁਣ ਇਹਦੇ ਵਿੱਚ ਕਿੰਨਾ ਕੁ ਉਹ ਸੀਗਾ ਕਿ ਕੀ ਇਹਨਾਂ ਨੂੰ ਸੂਹ ਮਿਲੀ ਆ, ਕਿਉਂ ਟਾਰਗੇਟ ਕੀਤੇ ਇਹ ਬਿਜ਼ਨਸ, ਇਹ ਨਹੀਂ ਪਤਾ। ਇਹ ਤਾਂ ਬਾਅਦ ਚ ਚਲੋ ਪਤਾ ਲੱਗੂਗਾ, ਪਰ ਇਹ ਹੈ ਕਿ ਟੈਕਨੀਕਲ ਜਦੋਂ ਵਾਇਲੇਸ਼ਨਸ ਹੋ ਜਾਂਦੀਆਂ, ਬਿਜ਼ਨਸ ਕੋਈ ਵੀ ਜਿਹੜਾ ਸੀਗਾ ਚਪੇਟ ਦੇ ਵਿੱਚ ਆ ਸਕਦਾ। ਇਹਦੇ ਵਿੱਚ ਇਹ ਕਹਿੰਦੇ ਆ ਕਿ ਇੱਕ ਤੋਂ ਵੱਧ, ਮਤਲਬ ਕਿ 5 ਜਾਣੇ ਜਿਹੜੇ ਸੀਗੇ, ਇੱਕ ਤੋਂ ਵੱਧ ਜਾਣਾ ਜਿਹੜਾ ਸੀਗਾ ਸੈਕਸ ਟ੍ਰੈਫਿਕਿੰਗ ਦੀ ਕਨਸਪੀਰੇਸੀ ਜਿਹੜੀ ਸੀਗੀ ਉਹਦੇ ਵਿੱਚ ਵੀ ਇਨਵੋਲਵ ਸੀਗੇ, ਤੇ ਮਾਈਨਰ ਤੇ ਅਡਲਟ ਦੋਨੇ ਹੀ ਉਹਨਾਂ ਨੇ ਜਿਹੜੇ ਇਨਵੋਲਵ ਕੀਤੇ ਸੀਗੇ ਸੈਕਸ ਟ੍ਰੈਫਿਕਿੰਗ ਦੇ ਵਿੱਚ। ਤੇ ਜਿਹੜੇ ਹੋਟਲ ਮੋਡਲ ਸੀਗੇ ਉਹਨਾਂ ਦੇ ਵਿੱਚ ਡਰੱਗ ਜਿਹੜੀ ਸੀਗੀ ਫ੍ਰੀਲੀ ਚੱਲਦੀ ਸੀਗੀ। ਹੁਣ ਡਰੱਗ ਕਿਹਨੂੰ ਕਹਿ ਦਿੰਦੇ ਆ, ਹੁਣ ਕਈ ਸਾਰੇ ਜਿਹੜੇ ਸਬਸਟੈਂਸ ਆ ਉਹ ਕੰਟਰੋਲਡ ਸਬਸਟੈਂਸਸ ਦੇ ਵਿੱਚ ਜਿਹੜੇ ਆ ਜਾਂਦੇ ਆ। ਕਈ ਚੀਜ਼ਾਂ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਤੁਸੀਂ ਘਰੇ ਯੂਜ਼ ਕਰ ਸਕਦੇ ਆ, ਬਾਹਰ ਨਹੀਂ ਯੂਜ਼ ਕਰ ਸਕਦੇ ਆ, ਤੇ ਮੈਟਰ ਨਹੀਂ ਕਰਦਾ ਕਿ ਬੰਦੇ ਦਾ ਪਰਸਪੈਕਟਿਵ ਕੀ ਹੈਗਾ ਜਾਂ ਬਿਜ਼ਨਸ ਦਾ ਪਰਸਪੈਕਟਿਵ ਕੀ ਹੈਗਾ, ਪਰ ਜਦੋਂ ਤੁਸੀਂ ਇਦਾਂ ਦੀਆਂ ਡਰੱਗਸ ਵਗੈਰਾ ਆਪਣੇ ਹੋਟਲ ਮੋਡਲਾਂ 'ਚ ਚਲਾਉਂਦੇ ਆ ਜਾਂ ਉਹਨੂੰ ਲੂਜ਼ ਹੈਂਡ ਦਿੰਦੇ ਆ, ਤੇ ਉਹ ਇੱਕ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਦਾ ਫੈਂਸ ਆ ਜਾਂਦਾ। ਤੇ ਇਹਨਾਂ ਨੇ ਆਪਣੀ ਪੂਰੀ ਜਿਹੜੀ ਛਾਨਬੀਨ ਜਿਹੜੀ ਕੀਤੀ ਸੀਗੀ, ਤੇ ਇਹਨਾਂ ਨੇ ਉਹ ਫਿਰ ਡਰੱਗ ਵਾਲੀ ਵੀ ਉਹੀ ਕਿ ਇਹ ਜਿਹੜੀਆਂ ਡਰੱਗ ਰਿਲੇਟਡ ਲਾਜ਼ ਉਹ ਵੀ ਵਾਇਲੇਟ ਜਿਹੜੇ ਹੋਏ ਆ। ਹੁਣ ਹੋ ਸਕਦਾ ਕਿ ਇਹ ਨਾਰਮਲ ਬਿਜ਼ਨਸ ਆਪਰੇਸ਼ਨ ਹੋਣ, ਕਿ ਡਰੱਗ ਹਰ ਕਿਤੇ ਜਿਹੜੀਆਂ ਕਈ ਹੋਟਲਾਂ 'ਚ ਚੱਲਦੀਆਂ ਹੋਣੀਆਂ ਕਿੱਦਾਂ, ਪਰ ਜਿਹੜੀ ਨਿਊਜ਼ ਬਣੀ ਆ ਉਹ ਇੱਧਰ ਆ ਕਿ ਇਹ ਹੁਣ ਜਿਹੜੇ ਅਲੋਂਗ ਵਿਦ ਸੈਕਸ ਟ੍ਰੈਫਿਕਿੰਗ ਇਹਨਾਂ ਤੇ ਚਾਰजेस ਜਿਹੜੇ ਲਗਾਏ ਆ। ਤੇ ਜਿਹੜੀ ਇੱਕ ਹੋਰ ਚੀਜ਼ ਜਿਹੜੀ ਸੀਗੀ ਕਿ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਕਨਸਪੀਰੇਸੀ ਕੀਤੀ ਸੀਗੀ ਯੂ ਵੀਜ਼ੇ ਫਰਾਡ ਦੀ। ਉਹ ਵੀ ਤੁਹਾਨੂੰ ਪਤਾ, ਕਈ ਜਿਹੜੇ ਪਹਿਲਾਂ ਵੀ ਖਬਰ ਜਿਹੜੀ ਆਈ ਸੀਗੀ ਯੂ ਵੀਜ਼ੇ ਦਾ ਫਰਾਡ ਜਿਹੜਾ ਚੱਲਦਾ। ਇੱਕ ਉਹ ਉਹਨਾਂ ਦੇ ਚਾਰजेस ਇਹਨਾਂ ਨੇ ਲਗਾਏ ਆ ਕਿ ਕਿਸੇ ਵਿਅਕਤੀ ਨੂੰ ਜਿਹੜਾ ਕੱਚਾ ਸੀਗਾ ਉਹਨੂੰ ਉਹ ਸਟੇਟ ਲਾਈਨਸ ਦੇ ਵਿੱਚ ਟ੍ਰਾਂਸਫਰ ਕਰਦੇ ਸੀਗੇ, ਨੇਬਰਾਸਕਾ ਤੋਂ ਵਾਸ਼ਿੰਗਟਨ, ਤੇ ਡੀਐਮਵੀ ਦਾ ਜਿਹੜਾ ਲਾਇਸੈਂਸ ਸੀਗਾ ਉਹਨੂੰ ਸਲਾਹ ਦੇ ਰਹੇ ਸੀਗੇ ਕਿ $1000 ਦੇ ਕੇ ਲਾਇਸੈਂਸ ਬਣ ਜਾਂਦਾ। ਏਦਾਂ ਦੀ ਸਲਾਹ ਆਪਣੀ ਕਮਿਊਨਿਟੀ 'ਚ ਵੀ ਕਾਫੀ ਜਿਹੜੀ ਪ੍ਰਚਲਿਤ ਹੁੰਦੀ ਹੈ ਕਿ ਇੱਥੇ ਜਾ ਕੇ ਲਾਇਸੈਂਸ ਬਣਾ ਲਿਆ, ਉੱਥੇ ਜਾ ਕੇ ਲਾਇਸੈਂਸ ਬਣਾ ਲਿਆ, ਦੂਜੀ ਸਟੇਟ ਵਾਲੇ ਦਿੰਦੇ ਆ। ਐਡਰੈਸ ਐਡਰੈਸ ਦਾ ਵੀ ਘਪਲਾ ਜਿਹੜਾ ਕਈ ਵਾਰੀ ਹੋ ਜਾਂਦਾ ਇਹਦੇ ਵਿੱਚ, ਕਿ ਫਲਾਨੀ ਸਟੇਟ ਬਣਾਉਂਦੀ ਆ, ਉੱਥੋਂ ਦੀ ਟਰੱਕਿੰਗ ਦਾ ਲੈ ਲਾ, ਉੱਥੋਂ ਦੀ AB60 ਬੰਦਾ ਵਾਲੀ ਸਟੇਟ 'ਚ ਆਈਡੀ ਨਹੀਂ ਚੈੱਕ ਕਰਦੇ। ਉਹਦੀ ਇਹਨਾਂ ਨੇ ਜਿਹੜੀ ਸੀਗੀ ਕਨਵਰਸੇਸ਼ਨ ਵਗੈਰਾ ਜੋ ਵੀ ਇਹਨਾਂ ਨੂੰ ਜਿਹੜੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੀਤੀ ਸੀਗੀ, ਉਹਦੀ ਵੀ ਇਹਨਾਂ ਦੇ ਚਾਰजेस ਜਿਹੜੇ ਲਗਾਏ ਆ ਕਿ ਜਿਹੜਾ ਇਲੀਗਲ ਏਲੀਅਨ ਹੈਗਾ ਉਹਨੂੰ ਸਕੀਮਾਂ ਦੱਸਦੇ ਸੀਗੇ, ਕਨਸਪੀਰੇਸੀ ਕਰਦੇ ਸੀਗੇ ਕਿ ਸਟੇਟ ਦੇ ਜਿਹੜੇ ਨਕਲੀ ਜਿਹੜੇ ਡਰਾਈਵਰ ਲਾਇਸੈਂਸ ਵਗੈਰਾ ਕਿੱਦਾਂ ਬਣਾਉਣੇ ਆ, ਜਾਂ ਉਹ ਵਾਲੀਆਂ ਸਟੇਟਾਂ 'ਚ ਜਾ ਕੇ ਕਿੱਦਾਂ ਲਾਇਸੈਂਸ ਬਣਾਉਣੇ ਆ, ਜਿਹੜੀਆਂ ਜ਼ਿਆਦਾ ਬੈਕਗਰਾਉਂਡ ਚੈੱਕ ਨਹੀਂ ਕਰਦੀਆਂ। ਠੀਕ ਹੈ, ਹੁਣ ਇਹ ਸੁਣਨ ਨੂੰ ਲੱਗਦਾ ਕਿ ਨਹੀਂ ਇਹ ਤਾਂ ਡਰਾਈਵਿੰਗ ਲਾਇਸੈਂਸ ਦੀ ਸਲਾਹ, ਪਰ ਇਹ ਕਾਨੂੰਨ ਦੀ ਜਿਹੜੀ ਓਬਵੀਅਸਲੀ ਜਦੋਂ ਵਾਇਲੇਸ਼ਨ ਹੈਗੀ, ਸਪੈਸ਼ਲੀ ਜਦੋਂ ਬੰਦਾ ਕੱਚਾ ਹੁੰਦਾ, ਤੁਸੀਂ ਉਹਦੀ ਹੈਲਪ ਕਰਦੇ ਉਹਨੂੰ ਸਟੇਟ ਲਾਈਨ ਦੇ ਕ੍ਰਾਸ ਜਿਹੜਾ ਟਰਾਂਸਪੋਰਟ ਕਰਦੇ ਆ, ਤੇ ਜਾਂ ਉਹਨੂੰ ਹਾਰਬਰ ਕਰਦੇ ਆ ਕਿ ਉਹਨੂੰ ਰਹਿਣ ਸਹਿਣ ਦੀ ਜਿਹੜੀ ਜਗ੍ਹਾ ਆਪਣੇ ਦਿੰਦੇ ਆ। ਸੋ ਇਹ ਕਾਨੂੰਨ ਜਿਹੜਾ ਸਟੈਂਡ ਕਰਦਾ। ਇਹਦੇ ਵਿੱਚ ਫੈਡਰਲ ਬਿਊਰੋ ਆਫ FBI ਨੇ ਇਨਵੈਸਟੀਗੇਟ ਕੀਤਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿਹੜੀ ਇਹਨਾਂ ਦੀ ਕਾਉਂਟੀ ਦੇ ਸ਼ੈਰਿਫ ਦੇ ਆਫਿਸ ਨੇ, ਓਮਾਹਾ ਪੁਲਿਸ ਡਿਪਾਰਟਮੈਂਟ, ਨੇਬਰਾਸਕਾ ਸਟੇਟ ਪੈਟਰੋਲ, IRS ਇਨਵੋਲਵ ਹੋ ਗਈ, ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਜਿਹੜੀ ਉਹਨਾਂ ਦੀ ਸੀਗੀ, US ਮਾਰਸ਼ਲ ਸਰਵਿਸ, ਨੇਬਰਾਸਕਾ ਸਟੇਟ ਅਟਾਰਨੀ ਜਨਰਲ's ਆਫਿਸ। ਇਹ ਦੇਖ ਲਓ ਕਿੰਨੀਆਂ ਸੰਸਥਾਵਾਂ ਜਿਹੜੀਆਂ ਮਿਲ ਕੇ ਇਹ ਜਿਹੜਾ ਸੀਗਾ ਇਹ ਬਿਜ਼ਨਸ ਨੂੰ ਜਿਹੜੀਆਂ ਪੈ ਗਈਆਂ। ਸੋ ਸਿਰਫ ਇੰਨਾ ਫਰਕ ਹੁੰਦਾ ਹੈਗਾ ਕਿ ਲੋਕੀ ਜਿੱਦਾਂ ਵੀ ਸੀਗਾ ਪਹਿਲਾਂ ਲੱਗਦਾ ਸੀਗਾ ਕਿ ਸਕੀਮਾਂ ਛੋਟੇ ਬਿਜ਼ਨਸ 'ਚ ਲੱਗ ਜਾਂਦੀ ਆ, ਤੇ ਜਦੋਂ ਇੰਨੀਆਂ ਸਾਰੀਆਂ ਏਜੰਸੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਉਦੋਂ ਫਿਰ ਕੰਮ ਜਿਹੜਾ ਸੀਗਾ ਔਖਾ ਹੋ ਗਿਆ ਕਾਫੀ ਜਿਹੜੇ ਇਦਾਂ ਦੇ ਬਿਜ਼ਨਸ ਸੀਗੇ ਉਹਨਾਂ ਦੇ ਵਾਸਤੇ। ਨਹੀਂ, ਚੰਗੀ ਗੱਲ ਆ, ਕਲੀਨ ਅਪ ਤਾਂ ਹੋਣਾ ਹੀ ਚਾਹੀਦਾ ਆ। ਅੱਛਾ, ਇਹਦੇ ਵਿੱਚ ਅਟਾਰਨੀ ਟਰਕਿਆਨਾ ਜੀ, ਹੁਣ ਜਿੱਦਾਂ ਇਹਦੇ ਵਿੱਚ ਜਿਹੜੇ ਵਿਕਟਮਸ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਬਚਾਇਆ ਆ, ਜਿਨ੍ਹਾਂ ਦੀ ਇੱਕ ਹਿਸਾਬ ਦੇ ਨਾਲ ਬਧੂਆ ਮਜ਼ਦੂਰੀ ਆ, ਲੇਬਰ ਸਲੇਵ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਬਣਾ ਕੇ ਰੱਖੇ ਸੀ, ਨਿਆਣੇ ਵੀ ਜਿਹੜੇ ਉਹਦੇ ਵਿੱਚੋਂ ਸੀਗੇ, ਕੀ ਉਹ ਵਿਕਟਮਸ ਦੇ ਲਈ ਕੋਈ ਹੋਰ ਰਾਹ ਹੁੰਦਾ ਆ? ਕੀ ਫਿਰ ਉਹ ਇੱਥੇ ਉਹਨਾਂ ਦੇ ਲਈ ਪੱਕੇ ਹੋਣ ਦੇ ਲਈ ਕੋਈ ਹੋਰ
ਸਾਧਨ ਵੀ ਜਿਹੜੇ ਉਹ ਬਣ ਸਕਦੇ ਹੁੰਦੇ ਆ? ਕੀ ਉਹਨਾਂ ਦੀ ਇਮੀਗ੍ਰੇਸ਼ਨ ਪੱਖ ਤੋਂ ਜੇ ਐਂਗਲ ਤੋਂ ਗੱਲ ਕਰੀਏ, ਉਹਨਾਂ ਵਿਕਟਮਸ ਦਾ ਕੁਛ ਬਣਦਾ ਹੁੰਦਾ ਹੈ? ਹਾਂਜੀ, ਟੀ ਵੀਜ਼ਾ ਕਰ ਸਕਦੇ ਆ, ਟ੍ਰੈਫਿਕਿੰਗ ਦਾ ਯੂ ਵੀਜ਼ਾ ਕਰ ਸਕਦੇ ਆ। ਇਹਦੇ ਵਿੱਚ ਕਈ ਬਿਜ਼ਨਸ ਵਗੈਰਾ ਆ ਜਾਂਦੇ ਆ, ਠੀਕ ਆ। ਕੋਈ ਵੀ ਆ, ਕੋਈ ਬੰਧੂਆ ਮਜ਼ਦੂਰ ਜਿਹਨੂੰ ਕਹਿੰਦੇ ਆ, ਠੀਕ ਆ। ਕੋਈ ਕੰਸਟਰਕਸ਼ਨ ਦਾ ਕੰਮ ਕਰਾਇਆ, ਹੈਂਡੀਮੈਨ ਦੇ ਪੈਸੇ ਮਾਰ ਲਏ, ਆਹ ਚੀਜ਼ਾਂ ਆ ਗਈਆਂ, ਠੀਕ ਆ। ਧੱਕੇ ਨਾਲ ਜਿਹੜਾ ਸੀਗਾ ਇਮੀਗ੍ਰੇਸ਼ਨ ਸਟੇਟਸ ਦਾ ਥ੍ਰੈਟ ਦੇ ਕੇ ਕਿਸੇ ਨੂੰ ਪੈਸੇ ਜਿਹੜੇ ਮਾਰ ਲਏ, ਉਹ ਵਾਲੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ। ਤੇ ਕਾਫੀ ਜਿੱਦਾਂ ਆਪਣੇ ਭਾਜੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਕਾਮਨ ਆ, ਕਈ ਵਾਰੀ ਦੱਸਦੇ ਰਹਿੰਦੇ ਆ ਕਲਾਇੰਟ ਵਗੈਰਾ ਜਿਹੜੇ ਆਪਣੇ ਹੁੰਦੇ ਆ, ਅਸਾਈਲਮ ਸੁਲਮ ਦੇ ਰਿਲੇਟਡ ਵੀ ਆਉਂਦੇ ਆ। ਭਜਾਤਾ ਗਾਲਾਂ ਗੂਲਾਂ ਕੱਢ ਕੇ ਰਿਸ਼ਤੇਦਾਰ ਵੀ ਕਈ ਵਾਰੀ ਜਿਹੜਾ ਸੀਗਾ ਕਿ ਨਹੀਂ, ਪੈਸੇ ਜਿਹੜੇ ਬੰਦੇ ਦੇ ਜਿੰਨੀ ਦੇਰ ਕੰਮ ਦਿੱਤਾ, ਉੱਕੇ ਮੁੱਕੇ ਜਿਹੜੇ ਪੈਸੇ ਜਿਹੜੇ ਦਿੰਦੇ ਆ। ਸੋ ਉਹ ਵਾਲੀ ਚੀਜ਼ ਜਿਹੜੀ ਸੀਗੀ, ਮਤਲਬ ਕਿ ਲਾਅ ਤਾਂ ਇਦਾਂ ਦੇ ਆ ਜੀ, ਬੰਦਾ ਪੂਰੀ ਕੰਪਲਾਇੰਸ ਵੀ ਕਰੇ ਨਾ, ਭਾਵੇਂ ਪੂਰਾ ਰੱਖੇ, ਫੇਰ ਵੀ ਕੁਛ ਨਾ ਕੁਛ ਨਿਕਲ ਹੀ ਆਉਂਦਾ ਜਿਹੜੇ ਬਿਜ਼ਨਸ ਜਿਹੜੇ ਹੁੰਦੇ ਆ। ਕਿਉਂਕਿ ਜਿਹੜੀ ਪ੍ਰੈਕਟੀਕਲ ਵਰਲਡ ਹੁੰਦਾ ਉਹ ਹੋਰ ਹਿਸਾਬ ਨਾਲ ਚੱਲਦਾ, ਜਿਹੜੇ ਕਾਨੂੰਨ ਆ ਹੋਰ ਹਿਸਾਬ ਨਾਲ ਕੀਤੇ ਆ। ਤੇ ਫਿਰ ਅੱਗੋਂ ਦੀ ਜਿਹੜਾ ਵਿਕਟਿਮ, ਮਤਲਬ ਇਹ ਜਿਹੜਾ ਸੀਗਾ, ਜੋ ਵੀ ਇਹਦੇ ਵਿੱਚ ਸੀਗਾ, ਜਿੰਨੇ ਵੀ 17 ਜਣੇ ਇਹ ਤੇ ਮਾਈਨਰ ਜਿਹੜੇ 10 ਸੀਗੇ, ਜੋ ਵੀ 30 ਜਣੇ ਜਿਹੜੇ ਸੀਗੇ, ਇਹਨਾਂ ਨੇ ਐਜ਼ ਅ ਵਿਕਟਿਮ ਪੇਸ਼ ਕੀਤਾ, ਇਹ ਬਿਜ਼ਨਸ ਨੂੰ ਟਾਰਗੇਟ ਕੀਤਾ, ਠੀਕ ਹੈ। ਹੁਣ ਇਹਨਾਂ ਦੇ ਵਿੱਚ ਜਿਹੜੇ ਬੰਦੇ ਆ, ਉਹਨਾਂ ਦੀ ਕਿੰਨੀ ਕੋਲੈਬੋਰੇਸ਼ਨ ਸੀਗੀ ਜਾਂ ਕੋਆਪਰੇਸ਼ਨ ਸੀਗੀ, ਭਾਵੇਂ ਉਹ ਕਈ ਵਾਰੀ ਬੰਦਾ ਹੁੰਦਾ ਕਿ ਨਹੀਂ, ਮੈਂ ਨਹੀਂ ਵਿਕਟਿਮ ਮੰਨਦਾ ਆਪਣੇ ਆਪ ਨੂੰ, ਮੈਂ ਤਾਂ ਰਿਸ਼ਤੇਦਾਰ ਲਈ ਕੰਮ ਕਰਦਾ ਸੀ, ਸਾਡੀ ਕੋਈ ਪ੍ਰੋਬਲਮ ਨਹੀਂ, ਆਪਾਂ ਸਹੀ ਆ। ਪਰ ਫਿਰ ਵੀ ਜਿਹੜਾ ਕਾਨੂੰਨ ਆ ਕੇ ਕਹਿੰਦਾ ਕਿ ਨਹੀਂ, ਲਾਅ ਜਿਹੜਾ ਕੰਪਲਾਈ ਨਹੀਂ ਕੀਤਾ, ਤੇ ਉਹ ਚੀਜ਼ 'ਚ ਕਈ ਬੰਦੇ ਜਿਹੜੇ ਮਤਲਬ ਸੀਗੇ ਲੈਜਿਟ ਬਿਜ਼ਨਸਮੈਨ ਵੀ ਜਿਹੜੇ ਸੀਗੇ, ਜਿਹੜੇ ਸਹੀ ਵੀ ਬੰਦੇ ਕਈ ਵਾਰੀ ਸੀਗੇ, ਉਹ ਵੀ ਆਪਾਂ ਜਿਹੜੇ ਤੁਸੀਂ ਕਹਿ ਲਓ ਕਿ ਚਪੇਟ 'ਚ ਆਉਂਦੇ ਦੇਖੇ ਆ ਇਹ ਚੀਜ਼ਾਂ ਦੇ। ਜੀ ਜੀ ਜੀ। ਅੱਗੇ ਆਪਾਂ ਵਧਦੇ ਹਾਂ ਅਗਲੀ ਜਿਹੜੀ ਇਸ਼ੂ ਦੇ ਵੱਲ, ਅਗਲੇ ਜਿਹੜੇ ਟੌਪਿਕ ਦੇ ਵੱਲ। ਅਸਾਈਲਮ ਗ੍ਰੀਨ ਕਾਰਡ ਸੀਕਰਸ ਦੀ ਕਹਿੰਦੇ ਵੀ ਐਡੀਸ਼ਨਲ ਇੰਟਰਵਿਊ ਤੇ ਸਕਰੂਟਨੀ ਜਿਹੜੀ ਉਹ ਵਧਾਈ ਗਈ ਆ, ਉਹ ਕੀਤੀ ਜਿਹੜੀ ਜਾਊਗੀ। USCIS ਇਹ ਕਹਿ ਰਿਹਾ ਵੀ ਅਮਰੀਕਨਸ ਦੀ ਜਿਹੜੀ ਸੇਫਟੀ ਆ, ਉਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਅਸੀਂ ਸਕਰੀਨਿੰਗ ਤੇ ਵੈਟਿੰਗ ਸਟੈਂਡਰਡਸ ਆ, ਉਹਨਾਂ ਨੂੰ ਮੁੜ ਦੁਬਾਰਾ ਐਸਟੈਬਲਿਸ਼ ਜਿਹੜਾ ਉਹ ਕਰ ਰਹੇ ਆ। ਸੋ ਇਸ ਦਾ ਕੀ ਮਤਲਬ ਹੋਊਗਾ? ਜਿਹੜੀ ਐਡੀਸ਼ਨਲ ਇੰਟਰਵਿਊ ਸਕਰੂਟਨੀ ਆ ਉਹਨਾਂ ਦੇ ਲਈ, ਜਿਨ੍ਹਾਂ ਦੇ ਆਲਰੇਡੀ ਕੇਸ ਚੱਲ ਰਹੇ ਆ, ਜਾਂ ਜਿਨ੍ਹਾਂ ਨੇ 485 ਅਪਲਾਈ ਕੀਤੇ ਹੋਏ ਆ, ਜਾਂ ਜਿਨ੍ਹਾਂ ਨੇ ਹੁਣ ਅੱਗੇ ਜਿਨ੍ਹਾਂ ਦਾ ਅਸਾਈਲਮ ਅਪਰੂਵ ਹੋਇਆ, ਉਹਨਾਂ ਨੇ ਗ੍ਰੀਨ ਕਾਰਡ ਅਪਲਾਈ ਕਰਨਾ ਹੈ। ਸੋ ਉਹਨਾਂ ਸਾਰਿਆਂ ਦੇ ਲਈ ਕੀ ਮਤਲਬ ਇਸ ਦਾ ਜਿਹੜਾ ਉਹ ਬਣੇਗਾ? ਸੋ ਕਾਫੀ ਸਵਾਲ ਜਿਹੜਾ ਸੀਗਾ ਪੁੱਛਦੇ ਲੋਕੀ ਕਿ ਅਸਾਈਲਮ ਗ੍ਰੀਨ ਕਾਰਡ ਦਾ ਕੀ ਬਣ ਰਿਹਾ ਅੱਜ ਕੱਲ। ਹਾਂਜੀ। ਸੋ ਹੁਣ ਤਾਂ ਜਿਹੜੇ ਸੀਗੇ ਆ ਰਹੇ ਸੀਗੇ, ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਆਪਾਂ ਪ੍ਰੋਬਲਮ ਕ੍ਰੀਏਟ ਕਰਨੀ ਆ, ਪਰ ਅਜੇ ਤੱਕ ਕੀਤੀਆਂ ਨਹੀਂ ਸੀਗੀਆਂ। ਤੇ ਅਸਾਈਲਮ ਦੇ ਗ੍ਰੀਨ ਕਾਰਡ ਜਿਹੜੇ ਆ ਰਹੇ ਸੀਗੇ, ਪਰ ਹੁਣ ਜਿਹੜਾ ਸੀਗਾ ਇਹਨਾਂ ਨੇ ਜਿਹੜੀ ਅਨਾਉਂਸਮੈਂਟ ਆਪਣੀ ਕੀਤੀ ਹੈ ਇਸੇ ਮਹੀਨੇ। ਸੋ ਇਹ ਕੀ ਕਹਿੰਦੇ ਆ ਕਿ ਆਪਾਂ ਜਿਹੜੀ ਆਪਣਾ ਇੰਟਰਵਿਊ ਦਾ ਕ੍ਰਾਈਟੇਰੀਆ ਕਲੀਅਰ ਕਰਨਾ, ਕਿ ਕਿਹੜੇ ਲੋਕਾਂ ਦੀ ਆਪਾਂ ਜਿਹੜੀ ਇੰਟਰਵਿਊ ਕਰਨੀ ਆ, ਤੇ ਉਹਨਾਂ ਦੇ ਕਿਹੜੇ ਫੈਮਿਲੀ ਮੈਂਬਰ ਆ ਜਿਹਨਾਂ ਦੀ ਇੰਟਰਵਿਊ ਕਰਨੀ ਆ। ਸੋ ਫੋਰ ਐਗਜ਼ਾਮਪਲ ਤੁਹਾਡਾ ਅਸਾਈਲਮ ਦਾ ਕੇਸ ਪਾਸ ਹੋ ਗਿਆ, ਭਾਵੇਂ ਅਸਾਈਲਮ ਆਫਿਸ ਤੋਂ, ਭਾਵੇਂ ਇਮੀਗ੍ਰੇਸ਼ਨ ਕੋਰਟ ਤੋਂ, ਭਾਵੇਂ ਤੁਸੀਂ ਅਪੀਲ ਜਿੱਤੇ ਆ, ਠੀਕ ਆ, ਮਤਲਬ ਤੁਹਾਨੂੰ ਅਸਾਈਲਮ ਮਿਲ ਗਈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਗ੍ਰੀਨ ਕਾਰਡ ਹੁਣ ਜਿਹੜਾ ਸਟ੍ਰੇਟ ਫਾਰਵਰਡ ਜਿਹੜਾ ਹੋ ਜਾਣਾ। ਇਹਦੇ ਵਿੱਚ ਅਸਾਈਲਮ ਦੇ ਵਿੱਚ ਇਸ ਸਾਲ ਆਪਾਂ ਕੀ ਦੇਖਿਆ ਸੀਗਾ, ਪਹਿਲਾਂ ਤਾਂ ਇੱਕ ਆਪਾਂ ਚੀਜ਼ ਇਹ ਦੇਖੀ ਸੀਗੀ ਕਿ ਜਿਹੜੇ ਲੋਕੀ ਪੈਰਾਲੀਗਲ ਵਗੈਰਾ ਤੋਂ ਕੰਮ ਕਰਾਉਂਦੇ ਸੀਗੇ ਬਾਹਰ, ਅਸਾਈਲਮ ਵਗੈਰਾ ਫਾਈਲ ਕਰਦੇ ਸੀਗੇ, ਉਹ ਜਿਹੜੇ ਪੈਰਾਲੀਗਲ ਸੀਗੇ, ਉਹ ਅਸਾਈਲਮ ਦੀ ਉਹਨਾਂ ਨੂੰ ਕੋਈ ਨਹੀਂ ਲੈਣਾ ਦੇਣਾ ਸੀਗਾ ਕਿ ਆਪਾਂ ਪੂਰੀ ਅਸਾਈਲਮ ਦੀ ਕੇਸ ਪੜ੍ਹੀਏ ਜਾਂ ਕੀ ਲਿਖਿਆ ਬੰਦੇ ਨੇ, ਇਹਦਾ ਕੇਸ ਕੀ ਆ। ਸੋ ਆਪਾਂ ਕੀ ਵੇਖਣਾ ਸ਼ੁਰੂ ਕੀਤਾ ਕਿ ਪਹਿਲਾਂ ਤਾਂ ਲੋਕਾਂ ਦੀਆਂ ਨਾ ਉਹ 'ਚ ਪ੍ਰੋਬਲਮਾਂ ਲੱਗ ਪਈਆਂ ਕਿ ਅਸਾਈਲਮ ਜਿਹੜੇ ਆਹ ਪੈਰਾਲੀਗਲ ਇਹਨਾਂ ਨੇ ਸਿੱਧੇ ਜਿੱਦਾਂ ਫਾਰਮ ਭਰਤੇ ਸਟ੍ਰੇਟ ਫਾਰਵਰਡ ਜੇ, ਉਹਦੇ ਵਿੱਚ ਕਾਫੀ ਜਿਹੜੀਆਂ ਮਟੀਰੀਅਲ ਓਮਿਸ਼ਨਸ ਕਰਤੀਆਂ, ਮਤਲਬ ਜਿਹੜੀਆਂ ਮੇਨ ਚੀਜ਼ਾਂ ਸੀਗੀਆਂ, ਸੰਸਥਾਵਾਂ ਕਿਹੜੀਆਂ ਨਾਲ ਬੰਦਾ ਸੰਬੰਧਿਤ ਆ, ਅਰੈਸਟ ਕਿੱਥੇ ਹੋਈਆਂ, ਕੀ ਚੀਜ਼ਾਂ ਹੋਈਆਂ, ਮਤਲਬ ਜਿਹੜੇ ਮੇਨ ਬੰਦੇ ਦੇ ਅਸਾਈਲਮ ਦੇ ਐਸੈਂਸ਼ੀਅਲ ਐਲੀਮੈਂਟ ਸੀਗੇ, ਜਿਹੜੇ ਬੇਸ ਤੇ ਬੰਦਾ ਅਸਾਈਲਮ ਜਿੱਤਿਆ, ਉਹ ਚੀਜ਼ਾਂ ਜਿਹੜੇ ਸੀਗੀਆਂ ਪੈਰਾਲੀਗਲ ਸਾਹਿਬ ਨੇ ਕੀ ਸੀਗੀਆਂ ਮਿਸਿੰਗ ਹੀ ਕਰਤੀਆਂ ਉਹਦੇ ਵਿੱਚੋਂ ਫਾਰਮ ਚੋਂ। ਤੇ ਬੰਦਾ ਜਦੋਂ ਇੰਟਰਵਿਊ ਤੇ ਗਿਆ, ਉਹਨੇ ਨੋਟਿਸ ਆਫ ਇੰਟੈਂਟ ਟੂ ਡਿਨਾਈ ਕੀਤਾ, ਤੇ ਦੁਬਾਰਾ ਜਿਹੜਾ ਸੀਗਾ, ਕਿਉਂਕਿ USCIS ਤਾਂ ਦੁਬਾਰਾ ਕੇਸ ਜਿੱਦਾਂ ਕਈਆਂ ਦੇ ਖੋਲ ਵੀ ਦਿੱਤੇ ਉਹਨਾਂ ਨੇ। ਸੋ ਇੱਕ ਇਹ ਚੀਜ਼ ਆ ਕਿ ਇਹ ਚੀਜ਼ ਦਾ ਧਿਆਨ ਰੱਖਿਆ ਕਰੋ, ਠੀਕ ਆ। ਡਾਕਟਰ ਤੇ ਵੈਦ ਦੇ ਵਿੱਚ ਫਰਕ ਹੁੰਦਾ, ਇਹ ਕਈ ਵਾਰੀ ਪਹਿਲਾਂ ਵੀ ਤੁਹਾਨੂੰ ਦੱਸਿਆ, ਤੇ ਹੁਣ ਜਿਹੜੀ ਅੱਗੇ ਖਬਰ ਆ ਤੁਹਾਨੂੰ ਥੋੜਾ ਜਿਹਾ ਹੋਰ ਚਾਨਣ ਜਿਹੜਾ ਪਾਉਂਦੇ ਆ, ਕਿਉਂਕਿ ਕੀ ਹੁੰਦਾ ਕਿ ਕਮਿਊਨਿਟੀ ਦੇ ਵਿੱਚ ਬੰਦਾ ਨਾ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਕਿ ਵਕੀਲ ਪੈਰਾਲੀਗਲ 'ਚ ਕੀ ਫਰਕ ਆ। ਤੇ ਉਹ ਚੀਜ਼ ਜਿਹੜੀ ਸੀਗੀ, ਹੁਣ ਜਿਹੜੀ ਤੁਸੀਂ ਦੇਖ ਲਓ ਕਿ ਇੰਨਾ ਭਾਵੇਂ ਟੈਕਨੀਕਲ ਵੀ ਹੋ ਗਿਆ। ਇੱਕ ਵਾਰੀ ਤਾਂ ਮੈਂ ਦੇਖਿਆ ਸੀਗਾ ਪੈਰਾਲੀਗਲ ਨੇ BIA ਦੀ ਅਪੀਲ ਫਾਈਲ ਕੀਤੀ ਹੋਈ ਆ, ਫੈਮਿਲੀ ਬੇਸ 'ਚ ਕਿਤੇ ਸੈਂਪਲ ਉਹਦਾ ਹੱਥ ਲੱਗ ਗਿਆ ਹੋਣਾ ਵਕੀਲ ਦੇ, ਤੇ ਨਾ ਸੀ ਜਿਹੜਾ ਬੰਦੇ ਦਾ ਤੁਸੀਂ ਕਹ ਲਓ ਮਾਰਤਾ ਕਿ ਯਾਰ ਤੂੰ ਕਿੱਥੇ ਕਰਨ ਲੱਗਿਆ ਹੋਇਆ ਹਨਾ। ਕਿ ਵੈਦ ਕਵੇ ਕਿ ਮੈਂ ਜਾ ਕੇ ਬੰਦੇ ਦਾ ਕੈਂਸਰ ਦਾ ਆਪਰੇਸ਼ਨ ਕਰਨਾ, ਪਹਿਲਾਂ ਮੈਂ ਕਿਹਾ ਕਿਹੜਾ ਛੋਟੀ ਹਰੇਕ ਚੀਜ਼ ਜਿਹੜੀ ਛੋਟੀ ਮੋਟੀ ਬਿਮਾਰੀ ਨਹੀਂ ਹੁੰਦੀ। ਤੇ
ਹੁਣ ਕੀ ਚੱਕਰ ਪੈ ਗਿਆ ਸੀਗਾ, ਉਹਨਾਂ ਨੇ ਹੁਣ ਕਹਿ ਦਿੱਤਾ ਕਿ ਕਈ ਕੇਸਾਂ ਦੇ ਵਿੱਚ ਆਪਾਂ ਇੰਟਰਵਿਊ ਕਰਨੀ ਆ। ਸੋ ਕਿਹੜੇ ਕੇਸਾਂ ਦੇ ਵਿੱਚ ਕਰਨੀ ਆ ਉਹਦੇ ਬਾਰੇ ਤੁਹਾਨੂੰ ਦੱਸ ਰਹੇ ਆ। ਫਿਰ ਤੁਸੀਂ ਆਪਣਾ ਸੋਚ ਕੇ ਫੈਸਲਾ ਲਿਓ ਕਿ ਇਹ ਜਿਹੜਾ ਗ੍ਰੀਨ ਕਾਰਡ ਦੀ ਫਾਈਲਿੰਗ ਹੈ ਨਾ, ਜਿਹੜੀ ਲਾਸਟ ਸਟੇਜ ਹੈ, ਇਹਨੂੰ ਕਿੱਦਾਂ ਹੈਂਡਲ ਜਿਹੜਾ ਕਰਨਾ। ਠੀਕ ਹੈ। ਠੀਕ ਆ। ਤੇ ਇਹਦੇ ਵਿੱਚ ਉਹ ਕਹਿੰਦੇ ਕਿ ਆਪਾਂ ਜਿਹੜੀ ਪਹਿਲੀ ਗੱਲ ਤਾਂ ਇਹ ਹੈਗਾ ਕਿ ਯੂਨੀਫਾਰਮ ਪ੍ਰੋਸੈਸ ਜਿਹੜਾ ਬਣਾਉਣਾ, ਤਾਂ ਕਿ ਹਰੇਕ ਕੇਸ ਦਾ ਇਦਾਂ ਨਹੀਂ ਕਿ ਕੋਈ ਅਨਸਰਟਨਟੀ ਹੋਵੇ, ਕਿ ਆਪਾਂ ਇੱਕ ਪੂਰਾ ਪ੍ਰੋਗਰਾਮ ਜਿਹੜਾ ਸੀਗਾ ਸਟੈਬਲਿਸ਼ ਕਰਨਾ ਕਿ ਕਿਹੜੇ ਹਿਸਾਬ ਨਾਲ ਲੋਕਾਂ ਦੀ ਜਿਹੜੀ ਇੰਟਰਵਿਊ ਆਪਾਂ ਕਰਨੀ ਆ। ਓਕੇ ਤੇ ਜੀ। ਇਹਦਾ ਉਹ ਕਹਿੰਦੇ ਪਰਪਸ ਇਹ ਹੈਗਾ ਕਿ ਫਰਾਡ ਡਿਟੈਕਟ ਕਰਨਾ ਆਪਾਂ, ਮਿਸਰੈਪ੍ਰੈਜ਼ੈਂਟੇਸ਼ਨ, ਨੈਸ਼ਨਲ ਸਿਕਿਉਰਿਟੀ ਥ੍ਰੈਟ, ਪਬਲਿਕ ਸੇਫਟੀ ਥ੍ਰੈਟ। ਇਹ 4-5 ਚੀਜ਼ਾਂ ਉਹਨਾਂ ਨੇ ਕਹੀਆਂ। ਇਹਦੇ ਵਿੱਚ ਕਿਹੜੇ ਆ ਗਏ? ਫਰਾਡ, ਉਹ ਕਹਿੰਦੇ ਦੁਬਾਰਾ ਇੱਕ ਵਾਰੀ ਚੈੱਕ ਕਰਨਾ ਕਿ ਅਸਾਈਲਮ ਫਰਾਡ ਤਾਂ ਨਹੀਂ ਹੋਇਆ, ਉਹ ਦੇਖਣਾ। ਮਿਸਰੈਪ੍ਰੈਜ਼ੈਂਟੇਸ਼ਨ ਦੇਖਣੀ ਆ। ਬੈਕਗਰਾਉਂਡ ਚੈੱਕਸ ਵਗੈਰਾ ਦੁਬਾਰਾ ਕਰਨੇ ਆ ਕਿ ਕੋਈ ਗੈਂਗਸਟਰ ਵਗੈਰਾ ਤਾਂ ਨਹੀਂ ਹੈਗਾ, ਜਿਹੜੇ ਪ੍ਰੋਬਲਮੈਟਿਕ ਬੰਦੇ ਤਾਂ ਨਹੀਂ ਜਿਹੜੇ ਸੀਗੇ, ਕੋਈ ਕਾਟਲ ਕੁਟਲ ਦਾ ਮੈਂਬਰ ਤਾਂ ਨਹੀਂ ਜਿਹੜਾ ਸੀਗਾ ਉਹ ਆ ਕੇ ਜਿਹੜਾ ਸੀਗਾ ਗ੍ਰੀਨ ਕਾਰਡ ਅਪਲਾਈ ਕਰ ਰਿਹਾ। ਸੋ ਉਹ ਕਹਿੰਦੇ ਕਿ ਇੱਕ ਵਾਰੀ ਬੇਸਿਕਲੀ ਦੁਬਾਰਾ ਤੋਂ ਆਪਣੇ ਕੋਲ ਚਾਂਸ ਹੈਗਾ ਬੰਦੇ ਨੂੰ ਵੈਟ ਕਰਨ ਦਾ। ਤੇ ਆਪਣੇ ਵੱਲੋਂ ਉਹਨਾਂ ਨੇ ਜਿਹੜਾ ਸੀਗਾ ਅਸਾਈਲਮ ਫਰਾਡ ਤੇ ਸਿਕਿਉਰਿਟੀ ਥ੍ਰੈਟ ਬਣਾ ਕੇ ਜਿਹੜੀ ਇਹ ਪੇਸ਼ਕਸ਼ ਜਿਹੜੀ ਕੀਤੀ ਆ ਜੀ। ਤੇ ਹੁਣ ਇਹ ਬੇਸਿਕਲੀ ਖੁਦ ਇਹਨਾਂ ਦੀ ਆਪਣੀ ਅਨਾਉਂਸਮੈਂਟ ਸੀਗੀ ਕਿ ਜਿਹੜੀ ਆਪਾਂ ਟਫੈਸਟ ਤੇ ਸਭ ਤੋਂ ਜ਼ਿਆਦਾ ਜਿਹੜੀ ਮੋਸਟ ਐਨਹੈਂਸਡ ਸਕਰੀਨਿੰਗ ਜਿਹੜੀ ਅੱਜ ਤੱਕ ਹੋਈ ਨਹੀਂ, ਉਦਾਂ ਦੀ ਆਪਾਂ ਵੈਟਿੰਗ ਜਿਹੜੀ ਅਸਾਈਲਮ ਤੇ ਰਿਫਿਊਜੀਆਂ ਦੇ ਕੇਸਾਂ ਦੇ ਵਿੱਚ ਆਪਾਂ ਕਰਨੀ ਆ। ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਆਫਿਸ ਹੈਗਾ, USCIS ਦਾ ਆਫਿਸਰ ਹੈਗਾ, ਜੇ ਉਹ ਕਿਸੇ ਦੀ ਆਇਡੈਂਟੀਟੀ ਨਹੀਂ ਵੈਰੀਫਾਈ ਕਰ ਸਕਦਾ, ਮਤਲਬ ਏਲੀਅਨ ਫਾਈਲ ਤੋਂ, ਕਿ ਇਹ ਬੰਦਾ ਹੈ ਕੌਣ। ਕਿਉਂਕਿ ਰੀਅਲ ਆਈਡੀ ਐਕਟ ਥੱਲੇ ਤੁਹਾਨੂੰ ਡਰਾਈਵਰ ਲਾਇਸੈਂਸ ਵਗੈਰਾ, ਪਾਸਪੋਰਟ ਕਈ ਵਾਰੀ ਲੋਕੀ ਪਾੜ ਕੇ ਸੁੱਟ ਦਿੰਦੇ ਆ, ਨਾਮ ਨਵੇਂ ਨਕਲੀ ਵਰਤ ਲੈਂਦੇ ਆ, 2-2 3-3 ਨਾਮ ਜਿਹੜੇ ਵਰਤੇ ਹੁੰਦੇ ਆ। ਸੋ ਕਹਿੰਦੇ ਆ ਕਿ ਜਦੋਂ ਤੁਹਾਡੀ ਕਲੀਅਰ ਕੱਟ ਏਲੀਅਨ ਫਾਈਲ ਤੋਂ ਤੁਹਾਡੀ ਜਦੋਂ ਆਇਡੈਂਟੀਟੀ ਨਹੀਂ ਵੈਰੀਫਾਈ ਹੋ ਪਾਈ ਕਿ ਤੁਸੀਂ ਕੌਣ ਆ, ਨਾਮ ਤੁਹਾਡਾ ਕੀ ਹੈਗਾ, ਜਾਂ ਤੁਹਾਡੇ ਜਿਹੜੇ ਏਜੰਸੀ ਦੇ ਜਦੋਂ ਆਪਾਂ ਬੈਕਗਰਾਉਂਡ ਚੈੱਕ ਕੀਤੇ ਇੱਕ ਤੋਂ ਵੱਧ ਨਾਮ ਜਿਹੜਾ ਆਇਆ, ਜਾਂ ਤੁਸੀਂ ਹੁਣ ਆਪਣਾ ਨਾਮ ਚੇਂਜ ਕਰਕੇ ਕੋਈ ਹੋਰ ਆਇਡੈਂਟੀਟੀ ਕਲੇਮ ਕਰ ਰਹੇ ਹੋ, ਤੁਸੀਂ ਨਾਮ ਵਗੈਰਾ ਬਦਲਿਆ, ਜਾਂ ਤੁਹਾਡੀਆਂ ਜਿਹੜੀਆਂ ਆਇਡੈਂਟੀਟੀਆਂ ਸੀਗੀਆਂ ਤੁਸੀਂ ਇੱਕ ਤੋਂ ਵੱਧ ਨਾਮ ਵਰਤੇ ਆ, ਉਹਦੇ ਬਾਰੇ ਚਰਚਾ ਨਹੀਂ ਹੋਈ ਕੋਰਟ ਕਚਹਿਰੀਆਂ ਦੇ ਵਿੱਚ ਕਿ ਇਹ ਕਿਉਂ ਨਾਮ ਵਰਤੇ ਆ, ਕਿਉਂ ਡਿਫਰੈਂਟ ਜਿਹੜੇ ਨਾਮ ਆ ਰਹੇ ਆ। ਤੇ ਜਾਂ ਕਿਸੇ ਨੇ ਨਾਮ ਨੂੰ ਚੇਂਜ ਕਰ ਲਿਆ ਪਰ ਉਹਦਾ ਲੀਗਲੀ ਜਿੱਦਾਂ ਹੁੰਦਾ ਕੋਰਟ ਦੀ ਸਹਿਮਤੀ ਨਾਲ, ਜਿਹਦਾ ਪ੍ਰੋਪਰ ਪਬਲਿਕੇਸ਼ਨ ਦੇ ਨਾਲ ਕਿਸੇ ਨੇ ਨਾਮ ਚੇਂਜ ਨਹੀਂ ਕਰਾਇਆ ਤੇ ਉਹਨਾਂ ਦੇ ਨਾਮ ਜਿਹੜੇ ਬਦਲ ਲਏ ਆ, ਉਹਨਾਂ ਨੂੰ ਇਹ ਪ੍ਰੋਬਲਮ ਆਣੀ ਆ। ਇਹ ਪ੍ਰੋਬਲਮ ਉਹਨਾਂ ਨੂੰ ਨਹੀਂ ਆਣੀ ਜਿਹਦੇ ਵਿੱਚ FNU ਜਾਂ LNU ਇਦਾਂ ਦਾ ਲਾਸਟ ਨੇਮ ਜਿਹੜਾ ਸੀਗਾ। ਜੀ। ਆਪਾਂ ਗੱਲ ਕਰ ਰਹੇ ਕਿ ਕਿਸੇ ਨੇ ਨਾਮ ਬਦਲ ਲਿਆ, ਠੀਕ ਆ, ਤੇ ਉਹਦੀ ਐਕਸਪਲੇਨੇਸ਼ਨ ਹੋਣੀ ਚਾਹੀਦੀ ਆ ਕਿ ਵਿਆਹ ਹੋ ਗਿਆ ਤਾਂ ਬਦਲਿਆ, ਲੀਗਲ ਨੇਮ ਚੇਂਜ ਹੋਈ ਆ। ਸੋ ਨਾਮ ਚੇਂਜ ਵਾਲਿਆਂ ਨੂੰ ਉਹ ਕਹਿੰਦੇ ਆ ਕਿ ਜਿਹੜੀ ਪੂਰੀ ਪ੍ਰੋਬਲਮ ਉਹਨਾਂ ਨੇ ਕਰਨੀ ਹੈ ਇੰਟਰਵਿਊ ਵਗੈਰਾ, ਇਸ ਬੇਸ ਤੇ ਉਹ ਦੁਬਾਰਾ ਕਰ ਸਕਦੇ ਆ। ਦੂਸਰੀ ਚੀਜ਼ ਕਿ ਜੇ ਉਹਨਾਂ ਨੂੰ ਕੋਈ ਸ਼ੱਕ ਹੋਇਆ, ਇਹਦੇ ਬਾਰੇ ਨਹੀਂ ਉਹਨਾਂ ਨੇ ਡਿਟੇਲ ਕੀਤੀ ਕਿ ਉਹਨਾਂ ਨੂੰ ਸ਼ੱਕ ਹੋਇਆ ਕਿ ਅਸਾਈਲਮ ਦਾ ਕੋਈ ਫਰਾਡ ਹੋਇਆ ਜਾਂ ਮਿਸਰੈਪ੍ਰੈਜ਼ੈਂਟੇਸ਼ਨ ਹੋਈ ਆ। ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਪੈਰਾਲੀਗਲ ਅੱਧ ਕੱਚੇ ਜਿਹੇ ਫਾਰਮ ਭਰ ਦਿੰਦੇ ਆ ਬਿਨਾਂ ਅਸਾਈਲਮ ਦੀ ਸਟੋਰੀ ਬੰਦੇ ਦੀ ਦੇਖੇ ਸਾਰਾ, ਉਹ ਕੇਸਾਂ ਦੇ ਵਿੱਚ ਕਾਫੀ ਪ੍ਰੋਬਲਮ ਜਿਹੜੀ ਆ ਸਕਦੀ ਹੈ। ਕਿਉਂਕਿ ਹੁਣ ਤੁਹਾਡੀ ਕੋਈ ਇਨਫੋਰਮੇਸ਼ਨ ਮਿਸਿੰਗ ਆ ਗਈ, ਠੀਕ ਆ, ਕੋਈ ਕਿਸਾਨ ਯੂਨੀਅਨ ਦਾ ਮੈਂਬਰ ਸੀਗਾ, ਉਹਦਾ ਕਿਸਾਨ ਯੂਨੀਅਨ ਦਾ ਕੇਸ ਸੀਗਾ, ਪੈਰਾਲੀਗਲ ਸਾਹਿਬ ਨੇ ਪਾਇਆ ਨਹੀਂ ਉਹਦੇ ਵਿੱਚ, ਠੀਕ ਆ, ਇੱਕ ਤੋਂ ਵੱਧ ਸੰਸਥਾ ਦਾ, ਕੋਈ ਕਈ ਵਾਰੀ ਪੋਲੀਟੀਕਲ ਪਾਰਟੀ ਨਾਲ ਵੀ ਜੁੜੇ ਹੁੰਦੇ ਆ, ਕਿਸਾਨ ਯੂਨੀਅਨ ਨਾਲ ਵੀ ਜੁੜੇ ਹੁੰਦੇ ਆ, ਤੇ ਜਿਹੜਾ ਫਾਰਮ ਹੁੰਦਾ ਉਹਦੇ ਵਿੱਚ ਉਹ ਚੀਜ਼ ਹੁੰਦੀ ਨਹੀਂ, ਤਾਂ ਇਮੀਗ੍ਰੇਸ਼ਨ ਅਫਸਰ ਕਹਿੰਦਾ ਕਿ ਯਾਰ ਤੇਰੀ ਐਡੀ ਇੰਪੋਰਟੈਂਟ ਚੀਜ਼ ਸੀਗੀ ਤੇ ਤੂੰ ਉਹਦੇ ਉੱਤੇ ਅਸਾਈਲਮ ਲਿਆ, ਤੇ ਜਦੋਂ ਤੈਨੂੰ ਸਵਾਲ ਪੁੱਛਿਆ ਗਿਆ ਗ੍ਰੀਨ ਕਾਰਡ ਕਿ ਤੁਸੀਂ ਕਿਸੇ ਸੰਸਥਾ ਦਾ ਮੈਂਬਰ ਤਾਂ ਨਹੀਂ ਹੈਗਾ, ਤੂੰ ਉਹਦੇ ਵਿੱਚੋਂ ਛੱਡਤਾ। ਇਹਦਾ ਮਤਲਬ ਇਹ ਸ਼ੱਕ ਜਾਂਦਾ ਕਿ ਤੂੰ ਸੰਸਥਾ ਦਾ ਮੈਂਬਰ ਸੀਗਾ ਵੀ ਕਿ ਨਹੀਂ। ਸੋ ਇਹ ਚੀਜ਼ ਨੂੰ ਕਰਕੇ ਜਿਹੜਾ ਤੁਹਾਡਾ ਕੇਸ ਜਿਹੜਾ ਦੁਬਾਰਾ ਖੁੱਲ ਸਕਦਾ ਹੈਗਾ। ਫਿਰ ਇਹ ਕਹਿ ਰਿਹਾ ਕਿ FBI ਦੇ ਜਿਹੜੇ ਫਿੰਗਰਪ੍ਰਿੰਟ ਚੈੱਕ ਹੈ ਜਦੋਂ ਆਪਾਂ ਗ੍ਰੀਨ ਕਾਰਡ ਵਾਸਤੇ ਲਵਾਂਗੇ, ਤੁਹਾਡੇ 2 ਨਾਮ ਜੇ ਨਿਕਲੇ ਆ, ਠੀਕ ਹੈ, ਇਹ ਸਾਰੀ ਜਿਹੜੀ ਚੀਜ਼ ਹੈਗੀ ਆ ਇਹ ਆਲ ਦਾ ਵੇ ਸਿਟੀਜ਼ਨਸ਼ਿਪ ਤੱਕ ਵੀ ਜਿਹੜੀ ਜਾਂਦੀ ਆ। ਕਈ ਲੋਕਾਂ ਨੇ 80s 90s ਦੇ ਵਿੱਚ ਨਾਂ ਨੂੰ ਜਾਂ ਬਦਲ ਕੇ, ਜਦੋਂ ਫਿੰਗਰਪ੍ਰਿੰਟ ਵਗੈਰਾ ਨਹੀਂ ਚੱਲਦੇ ਸੀਗੇ ਜਾਂ ਪੇਪਰ ਬੇਸ ਸੀਗੇ, ਤੇ ਉਹਨਾਂ ਨੇ ਉਸ ਹਿਸਾਬ ਨਾਲ ਤੁਸੀਂ ਕਹਿ ਲਓ ਕਿ ਗ੍ਰੀਨ ਕਾਰਡ ਵਗੈਰਾ ਲੈ ਲਏ ਸੀਗੇ ਉਦੋਂ, ਤੇ ਵਿੱਚ ਕਾਫੀ ਚਿਰ ਇਹ ਜਿਹੜੇ ਗ੍ਰੀਨ ਕਾਰਡ ਸੀਗੇ ਰਿਨਿਊ ਵਗੈਰਾ ਵੀ ਹੁੰਦੇ ਰਹੇ। ਕਈ ਲੋਕੀ ਸਿਟੀਜ਼ਨ ਵੀ ਬਣ ਗਏ ਸੀਗੇ, ਕਈ ਲੋਕੀ ਜਿਹੜੇ ਸਿਟੀਜ਼ਨ ਨਹੀਂ ਬਣੇ। ਜਿੱਥੇ ਵੀ ਤੁਸੀਂ ਸਟੈਂਡ ਕਰਦੇ ਆ ਬੇਸਿਕਲੀ ਉਹ ਇਹ ਕਹਿ ਰਹੇ ਆ ਕਿ ਜੇ 2 ਫਿੰਗਰਪ੍ਰਿੰਟ ਆ ਗਏ, 2 ਫਿੰਗਰਪ੍ਰਿੰਟ ਰਿਸਪੌਂਸ ਆ ਗਈਆਂ, 2 ਅਲੱਗ-ਅਲੱਗ ਰਿਕਾਰਡ ਨਿਕਲੇ ਆ, ਇੱਕ ਆਹ ਨਾਮ ਤੋਂ ਇੱਕ ਉਹ ਨਾਮ ਤੋਂ, ਉਹਦਾ ਕੇਸ ਆਪਾਂ ਜਿਹੜਾ ਸੀਗਾ ਰੀਓਪਨ ਜਿਹੜਾ ਕਰ ਦੇਣਾ, ਠੀਕ ਹੈ। ਸੋ ਇਹ ਹੁਣ ਜਦੋਂ ਇਹ ਕੇਸ ਰੀਓਪਨ ਹੁੰਦੇ ਆ, ਠੀਕ ਹੈ, ਤੁਹਾਨੂੰ ਜਿਹੜੇ ਵੀ ਸੁਣ ਰਹੇ ਆ, ਮੈਂ ਕਈ ਵਾਰੀ ਲੋਕਾਂ ਨੂੰ ਕਹਿਣਾ ਹੁੰਦਾ ਕਿ ਆਪਣੀ ਫਾਈਲ ਜਿਹੜੀ ਸੀਗੀ ਆਪਣੀ ਕਢਾ ਕੇ ਜਿਹੜੀ ਰੱਖੋ। ਜਦੋਂ ਤੁਹਾਡੀ ਫਾਈਲ ਫਿਰ ਕੱਢਦੇ ਹੋ ਸਾਰੀ ਬਲੈਕ ਆਊਟ ਕਰ ਦਿੰਦੇ, ਉਹਦੇ ਵਿੱਚ ਕੁਝ ਨਹੀਂ ਦਿਖਣਾ ਤੁਹਾਨੂੰ ਰਿਸਪੌਂਸ ਦੇ ਵਿੱਚ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ 80 ਦੇ ਵਿੱਚ 90 ਦੇ ਵਿੱਚ ਤੁਹਾਡੀਆਂ ਫਾਈਲਾਂ ਦੇ ਵਿੱਚ ਕੀ ਜਿਹੜਾ ਸਬਮਿਟਡ ਹੈਗੀਆਂ ਚੀਜ਼ਾਂ, ਠੀਕ ਹੈ। ਇਹ ਜਿਹੜਾ ਹੁਣ ਇਹਦੇ ਵਿੱਚ ਕਈ ਲੋਕੀ ਪੁੱਛਦੇ ਆ ਕਿ ਮੈਂ ਟਰੈਵਲ ਕਰਨਾ ਕੋਈ ਪ੍ਰੋਬਲਮ ਤਾਂ ਨਹੀਂ, ਜਿਹਨਾਂ ਨੂੰ ਕੋਈ ਹੈ ਫਿੰਗਰਪ੍ਰਿੰਟ ਦੀ ਨਾਮ ਵਾਲੀ ਜਿਹੜੀ ਪ੍ਰੋਬਲਮ ਸੀਗੀ, ਬਿਲਕੁਲ ਤੁਹਾਨੂੰ ਜਿਹੜੀ ਪ੍ਰੋਬਲਮ ਹੋ ਸਕਦੀ ਹੈ। ਤੁਸੀਂ ਦੇਖੋ, ਤੁਸੀਂ 에ਅਰਪੋਰਟ ਤੇ ਚੜ੍ਹਦੇ ਆ, ਉਤਰਦੇ ਆ, ਤੁਸੀਂ ਅੰਗੂਠਾ ਲਾਉਂਦੇ ਆ, ਉਹਦੇ ਉੱਤੇ FBI ਡੇਟਾਬੇਸ 'ਚ ਜਾਂਦਾ ਹੈਗਾ। ਹੁਣ ਉਹ ਇਨਫੋਰਮੇਸ਼ਨ ਆ ਕੀ ਕਰਦੇ ਆ ਜੇ ਤੁਹਾਡੇ 2 ਨਾਮ ਬੋਲ ਰਹੇ ਆ,
ਨਹੀਂ ਜੀ ਕੋਈ ਪ੍ਰੋਬਲਮ, ਮੈਂ ਤਾਂ ਜੀ UK ਜਾ ਕੇ ਆਇਆ, ਮੈਂ ਤਾਂ ਆਇਆ ਸੀਗਾ, ਏਦਾਂ ਸੀਗਾ, ਓਦਾਂ ਸੀਗਾ। ਸਟ੍ਰੇਟ ਫਾਰਵਰਡ ਹੈਗਾ। ਜਦੋਂ ਅੰਗੂਠਾ ਉੱਥੇ ਲੱਗ ਰਿਹਾ ਤੇ 2 ਫਿੰਗਰਪ੍ਰਿੰਟ ਆ ਰਹੇ ਆ, ਉਹ ਚੀਜ਼ਾਂ ਜਿਹੜੀਆਂ ਫਲੈਗ ਹੋ ਰਹੀਆਂ, ਉਹਦਾ ਕੀ ਕਰ ਰਹੇ ਆ, ਵੀ ਡੋਂਟ ਨੋ, ਠੀਕ ਹੈ। ਪਰ ਤੁਸੀਂ ਕੰਸੈਂਟ ਕਰਦੇ ਆ ਫਿੰਗਰਪ੍ਰਿੰਟ ਲਈ, ਰੈਟਨਾ ਸਕੈਨ ਵਗੈਰਾ ਦੇ ਲਈ, ਤੁਹਾਨੂੰ ਉਹਦੇ ਹਿਸਾਬ ਨਾਲ ਜਿਹੜਾ ਅੰਦਰ ਆਉਣਾ ਪੈਂਦਾ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਇਹ ਜਿੰਨੀ ਮਰਜ਼ੀ ਬੈਕ ਡੇਟਡ ਜਾ ਸਕਦੀਆਂ, ਭਾਵੇਂ ਤੁਸੀਂ 20 ਸਾਲ ਪਹਿਲਾਂ ਵੀ ਸਿਟੀਜ਼ਨ ਬਣੇ ਸੀਗੇ, ਕੋਈ ਵੀ ਇਨਫੋਰਮੇਸ਼ਨ ਜਦੋਂ ਉਹਨੂੰ ਫਲੈਗ ਹੁੰਦੀ ਆ, ਉਹ ਤੁਹਾਡਾ ਜਿਹੜਾ ਸੀਗਾ ਤੁਹਾਨੂੰ ਕ੍ਰਿਮੀਨਲ ਪ੍ਰੋਸੀਡਿੰਗਸ ਦੇ ਵਿੱਚ ਪਾ ਸਕਦੇ ਆ। ਕਿ ਨੈਚੁਰਲਾਈਜੇਸ਼ਨ ਐਪਲੀਕੇਸ਼ਨ ਦੇ ਵਿੱਚ ਝੂਠ ਬੋਲਿਆ, ਜਿਹੜਾ ਕਿ ਇੱਕ ਇਮੀਗ੍ਰੇਸ਼ਨ ਤੋਂ ਵੀ ਵੱਡਾ ਹੋ ਗਿਆ, ਕਿ ਸਿਟੀਜ਼ਨਸ਼ਿਪ ਐਪਲੀਕੇਸ਼ਨ ਜਿਹੜਾ ਝੂਠ ਬੋਲਿਆ। ਸੋ ਇਹ ਚੀਜ਼ ਦਾ ਤੁਹਾਨੂੰ ਅਲਰਟ ਕਰਨਾ ਸੀਗਾ ਕਿ ਕਿੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਰਹੀਆਂ। ਫਿਰ ਇਹ ਸੀਗਾ ਕਿ ਜੇ ਆਫਿਸਰ ਜਿਹੜਾ ਇਮੀਗ੍ਰੇਸ਼ਨ ਆਫਿਸਰ ਹੈਗਾ, ਉਹਨੂੰ ਕੋਈ ਸ਼ੱਕ ਪੈਂਦਾ ਕਿ ਇਹ ਬੰਦਾ ਐਡਮਿਸਿਬਲ ਹੋਣਾ ਨਹੀਂ ਚਾਹੀਦਾ ਸੀਗਾ ਗ੍ਰੀਨ ਕਾਰਡ ਦੇ ਥਰੂ ਜਾਂ ਕਿਸੇ ਵੀ ਥਰੂ, ਇਹ ਆ ਗਿਆ ਕਿਸੇ ਤਰੀਕੇ ਨਾਲ। ਕਈ ਵਾਰੀ ਉਹਨਾਂ ਨੂੰ ਗਲਤੀ ਵੀ ਲੱਗ ਜਾਂਦੀ ਆ, ਕਈ ਲੋਕਾਂ ਨੂੰ ਗਲਤ ਗ੍ਰੀਨ ਕਾਰਡ ਇਸ਼ੂ ਕਰ ਦਿੰਦੇ ਆ, ਕਿ 5 ਸਾਲ ਪੁਰਾਣੇ ਗ੍ਰੀਨ ਕਾਰਡ ਸ਼ੁਰੂ ਕਰ ਦਿੰਦੇ ਆ, ਕਿ ਮਤਲਬ ਨਾ ਗ੍ਰੀਨ ਕਾਰਡ ਡਿਫੈਕਟਿਵ ਹੈਗਾ, ਇਸ਼ੂ ਉਹਨਾਂ ਨੇ ਕੀਤਾ, ਬੰਦੇ ਨੂੰ ਵੀ ਪਤਾ। ਕਈ ਵਾਰੀ ਕੀ ਕੀਤਾ ਹੋਇਆ ਕਿ ਕਈ ਪੈਰਾਲੀਗਲਾਂ ਨੇ ਕੀ ਕੀਤਾ ਹੋਇਆ ਕਿ ਗ੍ਰੀਨ ਕਾਰਡ ਗਲਤ ਹੋ ਗਿਆ ਸੀਗਾ, ਉਹਨਾਂ ਨੇ ਆਪਣੀ ਸਿਟੀਜ਼ਨਸ਼ਿਪ ਦੇ ਪੈਸੇ ਬਣਾਉਣ ਲਈ, ਤੁਸੀਂ ਕਹਿ ਲਓ ਕਿ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਫਾਈਲ ਕਰਤੀ ਨੋਇੰਗਲੀ, ਕਿ ਬੰਦਾ 5 ਸਾਲ ਇੱਥੇ ਰਿਹਾ ਨਹੀਂ ਹੈਗਾ। ਇਦਾਂ ਦੇ ਵੀ ਬੜੇ ਸਾਰੇ ਕੇਸ ਜਿਹੜੇ ਹੈਗੇ ਆ। ਤੇ ਇਹ ਜਿਹੜੇ ਗ੍ਰੀਨ ਕਾਰਡ ਹੁਣ ਹੈਗੇ ਆ, ਜਿੱਦਾਂ ਇਹਨਾਂ ਦੀ ਜਿਹੜੀ ਐਂਟਰੀ ਹੈਗੀ ਆ, ਉਹਨੂੰ ਇਹ ਕਹਿੰਦੇ ਆ ਕਿ ਸਾਨੂੰ ਐਡਮਿਸਿਬਿਲਿਟੀ ਕੰਸਰਨ ਹੈਗਾ। ਹੁਣ ਜਦੋਂ ਇਹ ਲੋਕੀ ਸਿਟੀਜ਼ਨਸ਼ਿਪ ਦੇ ਲਈ ਜਾਂਦੇ ਆ, ਤਾਂ ਉਹ ਕਹਿੰਦਾ ਕਿ ਆਪਾਂ ਪਹਿਲਾਂ ਉਹਨੂੰ ਇੱਕ ਰਿਕੁਐਸਟ ਫॉर ਐਵੀਡੈਂਸ ਦੇਵਾਂਗੇ, RFE ਜਿਹਨੂੰ ਕਹਿੰਦੇ ਆ। ਜੇ ਸਾਨੂੰ ਕਲੈਰੀਫਾਈਂਗ ਇਨਫੋਰਮੇਸ਼ਨ ਨਹੀਂ ਮਿਲੀ, ਉਹ ਕੇਸ ਜਿਹੜੇ ਖੋਲੇ ਜਾ ਸਕਦੇ ਆ। ਟੂ ਬੈਡ ਜੇ ਹੁਣ ਇਹ ਜਿਹੜਾ ਗ੍ਰੀਨ ਕਾਰਡ ਆਇਆ, ਜੇ ਅਸਾਈਲਮ ਦੇ ਬੇਸ ਤੇ ਲਿਆ ਹੈਗਾ, ਫਿਰ ਤੁਹਾਡੀਆਂ ਪ੍ਰੋਬਲਮਾਂ ਵੱਧ ਜਾਣੀਆਂ ਥੋੜੀਆਂ ਜਿਹੀਆਂ। ਆਲ ਦਾ ਵੇ ਬੈਕ ਵੀ ਉਹ ਜਿਹੜਾ ਜਾ ਸਕਦੇ ਆ। ਫਿਰ ਇਹ ਕਹਿੰਦੇ ਆ ਕਿ ਜਿਹੜਾ ਹੈਬਿਚੁਅਲ ਰੈਜ਼ੀਡੈਂਟ ਹੈਗਾ, ਉਹ ਵਾਲੀ ਕੰਟਰੀ ਦਾ, ਜਿਹਨੂੰ ਆਪਾਂ ਸਟੇਟ ਸਪਾਂਸਰ ਆਫ ਟੈਰੋਰਿਜ਼ਮ ਮੰਨਦੇ ਆ, ਕਿ ਮਤਲਬ ਤੁਸੀਂ ਭਾਵੇਂ ਅਸਾਈਲਮ ਲੈ ਲਿਆ, ਪਰ ਆਪਾਂ ਮੰਨਦੇ ਆ ਕਿ ਉਹ ਜਿਹੜੀ ਤੁਹਾਡੀ ਸਟੇਟ ਆ, ਉਹ ਉਗਰਵਾਦੀ ਗਤੀਵਿਧੀਆਂ ਵਿੱਚ ਜੇ ਇੰਗੇਜ ਕਰਦੀ ਆ। ਇਹਦੇ ਵਿੱਚ ਕੰਟਰੀਆਂ ਲਿਸਟ ਦਿੱਤੀ ਹੋਈ ਹੈ, ਇਹਦੇ ਵਿੱਚ ਆਪਣੀ ਕੰਟਰੀ ਜਿਹੜੀ ਆ ਇੰਡੀਆ ਦੀ ਨਹੀਂ ਇਹਦੇ ਵਿੱਚ ਹੈਗਾ। ਤੇ ਉਹ ਕੰਟਰੀ ਵਾਲਿਆਂ ਨੂੰ ਕਹਿੰਦੇ ਜ਼ਿਆਦਾ ਜਿਹੜੀ ਵੈਟਿੰਗ ਆ, ਇੰਟਰਵਿਊ ਹੋਊਗੀ, ਪ੍ਰੋਬਲਮ ਹੋਊਗੀ। ਫਿਰ ਇਹ ਹੈਗਾ ਕਿ ਉਹ ਕਹਿੰਦੇ ਆਰਟੀਕੂਲੇਟ ਕੰਸਰਨਸ, ਠੀਕ ਹੈ, ਆਰਟੀਕੂਲੇਟੇਬਲ ਕੰਸਰਨਸ। ਸੋਸ਼ਲ ਮੀਡੀਆ ਤੇ ਤੁਸੀਂ ਕੋਈ ਪੁੱਠੀ ਸਿੱਧੀ ਪੋਸਟ ਕੀਤੀ ਆ, ਤੁਸੀਂ ਕੋਈ ਧਮਕੀ ਦਿੱਤੀ ਹੈ ਕਿਸੇ US ਸਿਟੀਜ਼ਨ ਨੂੰ, ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਧਮਕੀ ਦਿੱਤੀ ਹੈਗੀ ਆ, ਤੁਸੀਂ ਕਿਸੇ ਅਮਰੀਕਨ ਸਿਟੀਜ਼ਨ ਨਾਲ ਪੰਗਾ ਲਿਆ ਹੈਗਾ ਨਜਾਇਜ਼, ਉਹ ਹੈਗਾ ਆਰਟੀਕੂਲੇਬਲ ਕੰਸਰਨ। ਕੋਈ ਬਾਹੂਬਲੀ ਬਣਿਆ ਫਿਰਦਾ ਕਿ ਮੈਂ ਜੀ ਧਮਕੀਆਂ ਦੇ ਦੇਵਾਂ, ਮੈਸੇਜ ਭੇਜ ਦੇਵਾਂ, ਏਦਾਂ ਭੇਜਦਾ। ਮੈਂ ਕਈ ਵਾਰੀ ਕਹਿਣਾ ਉਹਨਾਂ ਨਾ ਪੁੱਠੇ ਪੰਗਿਆਂ ਦੇ ਵਿੱਚ ਪਿਆ ਕਰੋ, ਪਰ ਚਲੋ ਜਿੱਦਾਂ ਵੀ ਆ। ਸੋ ਇੱਕ ਸਿੰਪਲ ਪੋਸਟ ਜੇ ਉਹਨਾਂ ਨੂੰ ਚੱਲ ਗਈ ਕਿ ਆਹ ਬੰਦਾ ਮੈਨੂੰ ਏਦਾਂ ਕਹਿ ਰਿਹਾ, ਆਹ ਬੰਦਾ ਮੈਨੂੰ ਧਮਕੀਆਂ ਦੇ ਰਿਹਾ, ਤੇ ਉਹ ਜਿਹੜਾ ਹੁਣ ਬਿੱਲ ਪੇਸ਼ਕਸ਼ ਕਰ ਰਿਹਾ, ਉਹ ਕਰ ਰਿਹਾ ਕਿ ਅਮਰੀਕਨਸ ਜਿਹੜੇ ਹੈਗੇ ਆ ਉਹ ਫਸਟ, ਕਿ ਉਹਨਾਂ ਦੀ ਸੇਫਟੀ, ਸਿਕਿਉਰਿਟੀ, ਇੰਟੀਗ੍ਰਿਟੀ, ਮਤਲਬ ਉਹਨਾਂ ਨੂੰ ਤਾਂ ਬਣਨਾ ਹੀ ਚਾਹੀਦਾ ਹੁਣ ਇਸ ਵੇਲੇ ਕਿ ਕਿੱਦਾਂ ਇਨਵੈਸਟੀਗੇਟ ਕਰਨਾ। ਸੋ ਜਿਹਨੇ ਵੀ ਸੋਸ਼ਲ ਮੀਡੀਆ ਤੇ ਕੁਝ ਵੀ ਏਦਾਂ ਕੀਤਾ, ਮੈਨੂੰ ਕਈ ਵਾਰੀ ਲੋਕੀ ਪੁੱਛਦੇ ਹੋਏ ਕਿ ਭਾਜੀ ਮੈਨੂੰ ਏਦਾਂ ਬੰਦਾ ਤੰਗ ਕਰਦਾ, ਉਹਨੂੰ ਰਿਪੋਰਟ ਕਰ ਸਕਦੇ ਆ? ਬਿਲਕੁਲ ਤੁਸੀਂ ਕਰ ਸਕਦੇ ਆ, ਠੀਕ ਆ। ਪਹਿਲਾਂ ਜਿਹੜੀ ਚੀਜ਼ ਸੀ ਉਹ ਕਹਿੰਦੇ ਲੈ ਕੁਛ ਨਹੀਂ ਹੁੰਦਾ ਇੱਥੇ, ਪੁਲਿਸ ਕੁਛ ਨਹੀਂ ਕਰਦੀ, ਪਰ ਹੁਣ ਕਰ ਰਹੀ ਹੈਗੀ ਹੈ ਇਸ ਵੇਲੇ। ਸੋ ਇਹ ਚੀਜ਼ ਹੈਗੀ, ਇਹ ਚੀਜ਼ਾਂ ਤੋਂ ਦੂਰ ਰਿਹਾ ਕਰੋ, ਠੀਕ ਆ। ਫਾਲਤੂ ਨਾ ਕਿਸੇ ਨੂੰ ਧਮਕੀਆਂ ਦਿਆ ਕਰੋ। ਇਹ ਹੋਰ ਹਿਸਾਬ ਦਾ ਦੇਸ਼ ਜਿਹੜਾ ਹੈਗਾ, ਜਿਹੜੀ ਹਵਾ ਹੁੰਦੀ ਆ ਕਿਸੇ ਵੇਲੇ ਕਿਸੇ ਪਾਸੇ ਨੂੰ ਵੀ ਜਿਹੜੀ ਵਗ ਸਕਦੀ ਆ। ਤੇ ਇਸ ਹਿਸਾਬ ਨਾਲ ਰਾਜਗਰਨ ਜੀ ਉਹ ਜਿਹੜੀ ਸੀਗੀ, ਇਹ ਵਾਲੀ ਚੀਜ਼ ਜਿਹੜੀ ਸਾਹਮਣੇ ਲੈ ਕੇ ਆ ਰਹੇ ਆ ਕਿ ਇੱਕ ਸ਼ਿਕੰਜਾ ਉਹ ਕਹਿੰਦੇ ਹੋਰ ਆਪਾਂ ਕਰ ਸਕਦੇ ਆ ਜੇ ਬੰਦਾ ਕੋਈ ਪੁੱਠੀ ਗਤੀਵਿਧੀਆਂ ਦੇ ਵਿੱਚ ਇੰਗੇਜ ਹੋਇਆ ਹੈ। ਤੇ ਜਿਨ੍ਹਾਂ ਦੇ ਆਲਰੇਡੀ ਹੋ ਚੁੱਕੇ, ਉਹਨਾਂ ਦੇ ਵੀ ਕਿਤੇ ਪੁਰਾਣੇ ਤਾਂ ਨਹੀਂ ਖੋਲ ਸਕਦੇ? ਦੇਖੋ ਖੋਲ ਤਾਂ ਕੁਛ ਵੀ ਸਕਦੇ ਆ, ਜਿੱਦਾਂ ਦੱਸਿਆ ਕਿ ਹੁਣ ਸਿਟੀਜ਼ਨਸ਼ਿਪ ਜਦੋਂ ਲੈਣੀ ਹੈ, ਜਦੋਂ ਵੀ ਤੁਸੀਂ ਕੋਈ ਚੀਜ਼ ਜਾ ਕੇ ਮੰਗ ਰਹੇ ਹੋ ਉਹਨਾਂ ਕੋਲ, ਤੁਹਾਡੀ ਵੈਟਿੰਗ ਜਦੋਂ ਹੁੰਦੀ ਆ, ਤੇ ਉਹ ਬੇਸਿਕਲੀ ਇਹ ਕਹਿ ਰਿਹਾ ਕਿ ਜਦੋਂ ਤੁਸੀਂ ਫਿੰਗਰਪ੍ਰਿੰਟ ਰੱਖਿਆ, ਉਹਦੇ ਵਿੱਚ ਬੈਕਗਰਾਉਂਡ ਚੈੱਕ ਦੇ ਵਿੱਚ ਕੁਛ ਆ ਗਿਆ, ਤੇ ਹੁਣ ਬੈਕਗਰਾਉਂਡ ਚੈੱਕ ਇਹਨਾਂ ਦੇ ਐਕਸਪੈਂਡਡ ਆਏ ਨਹੀਂ ਕਿ ਫਾਰਮੈਲਿਟੀ ਵਾਲੇ ਆ, ਪੂਰੇ ਜਿਹੜੇ ਜਾ ਸਕਦੇ ਆ। ਕੋਈ ਬੰਦਾ PO ਹੋ ਕੇ ਆਇਆ, ਉਹਨੂੰ ਪ੍ਰੋਬਲਮ ਪੈ ਸਕਦੀ ਹੈ ਕਿ ਤੂੰ ਡਿਸਕਲੋਜ਼ ਕਿਉਂ ਨਹੀਂ ਕੀਤਾ ਆਪਣੀ ਐਪਲੀਕੇਸ਼ਨਾਂ ਵਗੈਰਾ ਦੇ ਵਿੱਚ। ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾ ਲੋਕਾਂ ਨੂੰ ਇਹਦੇ ਵਿੱਚ ਸੱਟ ਵੱਜ ਰਹੀ ਹੈ, ਉਹ ਪੈਰਾਲੀਗਲ ਵਾਲਿਆਂ ਤੋਂ ਹੀ ਵੱਜ ਰਹੀ ਹੈ, ਕਿਉਂਕਿ ਹੁਣ ਇੰਡੀਆ ਦੇ ਵਿੱਚ ਕਈ ਵਾਰੀ ਰਿਕਾਰਡ ਹੁੰਦਾ PO ਦਾ ਜਾਂ ਕੁਝ ਵੀ, ਜੋ ਵੀ ਉਹਨਾਂ ਦੀ ਸੀਗੀ, ਉਹ ਚੀਜ਼ਾਂ ਜਿਹੜੀਆਂ ਡਿਸਕਲੋਜ਼ ਨਹੀਂ ਕੀਤੀਆਂ ਪ੍ਰੋਪਰ ਤਰੀਕੇ ਨਾਲ, ਜਾਂ ਕਈ ਵਾਰੀ ਡਿਸਕਲੋਜ਼ ਕੀਤੀਆਂ ਮਤਲਬ ਗਲਤ ਡਿਸਕਲੋਜ਼ ਕਰਤੇ ਉਹਦੇ, ਟੈਕਨੀਕਲੀ ਜਿਹੜੀ ਡਿਸਕਲੋਜ਼ਰ ਜਿਹੜੇ ਨਹੀਂ ਕੀਤੇ। ਸੋ ਇਹ ਸੀਗਾ ਕਿ ਜੇ ਤੇ ਈਵਨ US ਦੇ ਵਿੱਚ ਕਈ ਵਾਰੀ ਬੰਦੇ ਨੂੰ ਰੈਕਲੈਸ ਡਰਾਈਵਿੰਗ ਵਗੈਰਾ, DUI ਵਗੈਰਾ ਏਦਾਂ ਦੀ ਚੀਜ਼ ਜਿਹੜੀ ਮਿਲੀ ਹੁੰਦੀ ਆ, ਲੋਕਾਂ ਦਾ ਕਈ ਵਾਰੀ ਮੰਨਣਾ ਹੁੰਦਾ ਕਿ ਨਹੀਂ ਮੈਨੂੰ ਉਹਨਾਂ ਨੇ ਅੱਧੇ ਘੰਟੇ ਰੋਕ ਕੇ ਰੱਖਿਆ ਸੀਗਾ, ਕੋਈ ਚੀਜ਼ ਨਹੀਂ ਸੀਗੀ, ਪਰ ਐਕਚੁਅਲ ਦੇ ਵਿੱਚ ਉਹਦੀ ਅਰੈਸਟ ਜਿਹੜੀ ਹੁੰਦੀ ਹੈ, ਤੇ ਪੈਰਾਲੀਗਲ ਵਗੈਰਾ ਉਹੀ ਕਈ ਵਾਰੀ ਉੱਤੋਂ ਗੱਲ ਕਰਕੇ ਜਿਹੜਾ ਕਿ ਬੰਦਾ ਉਹਨੂੰ ਪੁੱਛਦਾ ਹੋਣਾ ਸ਼ਾਇਦ ਕਿ ਭਾਜੀ ਮੇਰਾ ਏਦਾਂ ਹੋਇਆ, ਮੈਨੂੰ ਦੱਸਣ ਦੀ ਤਾਂ ਨਹੀਂ ਲੋੜ, ਉਹ ਕਹਿੰਦਾ ਦੱਸਣ ਦੀ ਲੋੜ ਨਹੀਂ ਹੈਗੀ। ਤੇ ਜਦੋਂ ਇਹ ਬੈਕਗਰਾਉਂਡ ਚੈੱਕ 'ਚ ਜਾਂਦੇ ਆ, ਉਹਦੇ ਵਿੱਚ ਆ ਜਾਂਦੇ ਆ। ਸੋ ਇਹ ਚੀਜ਼ ਸੀਗੀ ਕਿ ਬੈਕਗਰਾਉਂਡ ਚੈੱਕਸ ਵਗੈਰਾ ਜਿਹੜੇ ਸੀਗੇ ਇੰਪੋਰਟੈਂਟ, ਜਿਹੜੀ ਸਿਗਨੀਫਿਕੈਂਟ ਜਿਹੜੀ ਚੀਜ਼ ਹੁੰਦੀ ਆ, ਤੁਸੀਂ ਆਪਣੇ ਜਿਹੜੇ ਬੈਕਗਰਾਉਂਡ ਚੈੱਕ ਆ ਖੁਦ ਵੀ ਜਿਹੜੀ FedEx ਦੀ ਫੈਸਿਲਿਟੀ ਤੋਂ ਜਾ ਕੇ 10 ਫਿੰਗਰਪ੍ਰਿੰਟ ਸਕੈਨ ਜਿਹੜਾ ਕਰਾ ਸਕਦੇ ਆ FBI ਦਾ, ਤੁਹਾਨੂੰ ਸਾਰੀ ਉਹਨਾਂ ਨੇ ਲਿਸਟ ਕੱਢ ਕੇ ਜਿਹੜੀ ਦੇ ਦੇਣੀ ਆ ਕਿਸੇ ਹੱਦ ਤੱਕ, ਕਿ ਆਹ ਚੀਜ਼ ਤੁਹਾਡੀ ਜਿਹੜੀ ਸੀਗੀ ਬੋਲਦੀ ਹੈ। FedEx ਫੈਸਿਲਿਟੀ ਤੇ ਜਾ ਕੇ ਤੁਸੀਂ ਜਿਹੜੀ ਇਹ ਕਰਾ ਸਕਦੇ ਆ, $50-100 ਦਾ ਕੁਛ ਸਸਤਾ ਜਿਹਾ ਹੀ ਇਹ ਜਿਹੜਾ ਟੈਸਟ ਹੁੰਦਾ ਵਾ।
ਤੇ ਇਹ ਚੀਜ਼ ਸੀਗੀ ਇੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਹੁਣ ਜਿਹੜੀਆਂ ਗ੍ਰੀਨ ਕਾਰਡ ਦੇ ਵਿੱਚ ਜਾ ਰਹੀਆਂ। ਜੀ। ਸੋ ਮਤਲਬ ਸਾਰਾ ਕੁਛ ਜਿਹੜਾ ਉਹ ਰੀਚੈਕਿੰਗ ਜਿਹੜੀ ਉਹ ਕਰਨਗੇ, ਕਰ ਸਕਦੇ ਆ। ਸੋ ਮੇਕ ਸ਼ੋਰ ਕਰੋ ਇੱਦਾਂ ਨਹੀਂ। ਉਹ ਹੁਣ ਜੇ ਦੇਖਿਆ ਜਾਵੇ ਇੰਡੀਆ ਤੇ US ਦੇ ਰਿਲੇਸ਼ਨਸ ਦੇ ਵਿੱਚ ਚਲੋ ਖਟਾਸ ਆ, ਟ੍ਰੇਡ ਵਾਰ ਜਿਹੜੀ ਉਹ ਚੱਲ ਰਹੀ ਆ। ਕੀ ਉੱਥੋਂ ਦੀ ਲਾ ਐਨਫੋਰਸਮੈਂਟ ਤੇ ਅਮਰੀਕਾ ਦੇ ਜਿਹੜੇ ਇਹ ਇਮੀਗ੍ਰੇਸ਼ਨ ਵਾਲੇ ਆ ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਉਹ ਡਾਟਾ ਇਹਦਾ ਮਤਲਬ ਸ਼ੇਅਰ ਕੀਤਾ ਜਾਂਦਾ ਹੈ? ਜਿਹੜੀ ਇੰਡੀਅਨ ਲਾ ਐਨਫੋਰਸਮੈਂਟ ਉਹ ਇੱਥੋਂ ਦੀ ਲਾ ਐਨਫੋਰਸਮੈਂਟ ਨਾਲ ਉਹ ਡਾਟਾ ਸ਼ੇਅਰ ਕਰਦੀ ਆ ਵੀ ਕੌਣ PO ਆ ਜਾਂ ਕੌਣ ਕਿੱਦਾਂ ਹੈ? ਅਸਾਲਮ ਵਾਲਾ ਡੇਟਾ ਤਾਂ ਨਹੀਂ ਸ਼ੇਅਰ ਹੁੰਦਾ, ਪਰ ਹੁਣ ਕਈ ਕੇਸਾਂ ਦੇ ਵਿੱਚ ਜਿਹੜੇ ਸੀਗੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਤਾਂ ਵੇਖਣ ਨੂੰ ਮਿਲ ਰਿਹਾ ਕਿ ਜਿੱਦਾਂ ਇੰਡੀਆ ਵਾਲੇ ਆਪਣੇ ਇੰਟਰਪੋਲ ਦੇ ਥਰੂ ਆਪਣੇ ਰਿਪੋਰਟ ਵਗੈਰਾ ਵੀ ਜਿਹੜੀ ਫਾਈਲ ਕਰਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਕਈ ਵਾਰੀ ਜਿਹੜੇ ਦਸਤਾਵੇਜ਼ ਹੁੰਦੇ ਆ ਉਹਦੇ ਵਿੱਚ ਲੱਗੀ ਹੁੰਦੀ ਹੈ ਇਹ ਜਿਹੜੀ ਰਿਪੋਰਟ ਕਿ ਗਵਰਨਮੈਂਟ ਜਿਹੜੀ ਹੈਗੀ ਆ, ਸਪੈਸ਼ਲੀ ਜਿੱਦਾਂ ਕੋਈ ਮਰਡਰ ਕਰਕੇ ਆਇਆ ਜਾਂ ਆਪਣਾ ਐਕਸਟੋਰਸ਼ਨ ਵਗੈਰਾ ਜਿਹੜੀ ਫਰੌਤੀ ਜਿਹਨੂੰ ਕਹਿੰਦੇ ਆ, ਏਦਾਂ ਦੀਆਂ ਚੀਜ਼ਾਂ ਜਿਹੜੇ ਕ੍ਰਾਈਮ ਲਈ ਉੱਥੇ ਵਾਂਟਡ ਆ, ਉਹਨਾਂ ਦਾ ਵੇਖ ਰਹੇ ਆਪਾਂ ਕਿ ਜਿਹੜੀ ਸਰਕਾਰ ਹੀ ਉਧਰਲੀ ਹੈਗੀ ਆ ਉਹ ਬੇਸਿਕਲੀ ਖੁਦ ਹੀ ਫੀਡਬੈਕ ਜਿਹੜੀ ਦੇ ਰਹੀ ਆ ਕਿ ਬੰਦੇ ਤੁਹਾਡੇ ਇੱਥੇ ਮੌਜੂਦ ਆ, ਇਹਨਾਂ ਦਾ ਜਿਹੜਾ ਸੀਗਾ ਆਪਣੇ ਕੇਸ ਦੇ ਵਿੱਚ ਜਿਹੜੇ ਐਵੀਡੈਂਸ ਦੇ ਵਿੱਚ ਫਾਈਲ ਹੋ ਰਹੀਆਂ ਚੀਜ਼ਾਂ। ਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਓਬਵੀਅਸਲੀ ਫਿਰ ਇਨਵੈਸਟੀਗੇਸ਼ਨਸ ਦੇ ਵਿੱਚ ਵੀ ਅੱਗੇ ਇੱਧਰ ਨੂੰ ਜਿਹੜੀ ਚੀਜ਼ ਇਹ ਵੱਧ ਰਹੀ ਆ। ਠੀਕ ਹੈ ਜੀ। ਤੁਸੀਂ ਐ ਲਾ ਲਓ ਮੋਟਾ ਹਿਸਾਬ ਲਾ ਲਓ ਕਿ ਪਹਿਲਾਂ ਜਿੱਦਾਂ ਤੁਸੀਂ ਕਹਿ ਲਓ ਕਿ ਸਰਕਾਰ ਸੁੱਤੀ ਸੀ ਜਾਂ ਮਤਲਬ ਐਡੀ ਅਲਰਟ ਨਹੀਂ ਸੀਗੀ, ਹੁਣ ਮਤਲਬ ਸਪੈਸੀਫਿਕਲੀ ਉਹਨਾਂ ਨੇ ਮਤਲਬ ਕਿ ਇੱਧਰਲੇ ਪਾਸੇ ਨੂੰ ਐਕਟੀਵੇਟ ਹੋਏ ਆ ਕਿ ਜਿਹੜਾ ਕੋਈ ਵੀ ਕ੍ਰਿਮੀਨਲ ਬੈਕਗ੍ਰਾਉਂਡ ਦਾ ਵਿਅਕਤੀ ਜਿਹੜਾ ਇੱਥੇ ਆ ਰਿਹਾ ਉਹਨੂੰ ਜਿਹੜਾ ਸੀਗਾ ਇਨਵੈਸਟੀਗੇਟ ਕਰਨਾ, ਵੈਟ ਕਰਨਾ ਚੰਗੇ ਤਰੀਕੇ ਨਾਲ। ਠੀਕ ਹੈ ਜੀ। ਅਗਲੀ ਜਿਹੜੀ ਆਪਾਂ ਗੱਲਬਾਤ ਵੱਧਦੇ ਹਾਂ, US ਤੇ ਪੈਰਾਗੁਏ ਉਹਨਾਂ ਨੇ ਆਪਸ ਦੇ ਵਿੱਚ ਜਿਹੜੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕੀਤਾ। ਸੇਫ ਥਰਡ ਕੰਟਰੀ ਐਗਰੀਮੈਂਟ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਇਸ ਟਾਈਮ ਉਹ ਕਹਿੰਦੇ ਵੀ ਜਿਹੜੇ ਪੈਰਾਗੁਏ ਦੇ ਫੋਰਨ ਮਿਨਿਸਟਰ ਰੂਬਨ ਰੈਮਰੇਜ਼ ਉਹਨਾਂ ਨੂੰ ਸੱਦਾ ਦਿੱਤਾ ਸੀ, ਆਪਸ 'ਚ ਮਿਲ ਕੇ ਇਹਨਾਂ ਨੇ ਇਹ ਕੀਤਾ ਆ। ਅੱਗੇ STCA ਆਪਾਂ ਸੁਣਦੇ ਸੀਗੇ ਕੈਨੇਡਾ ਨੂੰ ਜਿਹੜਾ ਉਹ ਲੈ ਕੇ। ਸੋ ਇਹ ਪੈਰਾਗੁਏ ਵਾਲੇ ਦੇ ਨਾਲ ਕੀ ਫਰਕ ਆ ਜਾਂ ਕਿੱਦਾਂ ਕੀ ਚੀਜ਼ ਹੋਊਗਾ ਜੀ? ਸੋ ਸਾਊਥ ਅਮਰੀਕਾ 'ਚ ਇਹ ਦੇਸ਼ ਪੈਂਦਾ, ਠੀਕ ਹੈ। ਸੋ ਤੁਸੀਂ ਜੇ ਮੋਟਾ ਹਿਸਾਬ ਲਾਉਣਾ ਵੇ, ਤੁਸੀਂ ਦੇਖੋ ਕਿ ਜੇ ਇਹ ਇਦਾਂ ਦੇ ਇਹ ਜਿਹੜੀ ਇੱਕ ਕੰਧ ਹੈਗੀ ਆ ਕਾਨੂੰਨੀ ਕੰਧ, ਮਤਲਬ ਤੁਸੀਂ ਟੱਪ ਕੇ ਤਾਂ ਆ ਜਾਓਗੇ, ਪਰ ਇਹ ਬਾਅਦ ਚ ਪਤਾ ਲੱਗਦਾ ਕੇਸ ਦੇ ਵਿੱਚ ਆ ਕੇ ਇੱਕ ਮੈਕਸੀਕੋ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ, ਕੈਨੇਡਾ ਅਸਾਈਲਮ ਫਾਈਲ ਕਿਉਂ ਨਹੀਂ ਕੀਤਾ। ਤੇ ਇਹਦੇ ਵਿੱਚ ਆਪਣੀ ਜਿਹੜੀ ਸੀਗੀ ਸਾਡਾ ਜਿਹੜਾ ਐਟਲੀਸਟ ਇਹ ਵਾਲਾ ਸ਼ੋਅ ਹੈਗਾ, ਤੁਸੀਂ ਇਹਦੇ ਵਿੱਚ ਦੇਖੋਗੇ ਕਿ ਸਾਨੂੰ ਇਹਦੇ ਵਿੱਚ 2-3 ਸਾਲ ਤਾਂ ਮੇਰੇ ਖਿਆਲ ਰਾਜ ਕਰਨ ਜੀ ਹੋ ਗਏ ਹੋਣੇ ਆ ਕਿ STCA ਦੀ CLP ਦੀ ਜਿਹੜੀ ਗੱਲ ਸੀਗੀ ਕਿ ਇਹ ਜਿਹੜੀਆਂ ਚੀਜ਼ ਸੀਗੀ ਇਹਦਾ ਤੁਹਾਨੂੰ ਸਾਹਮਣਾ ਕਰਨਾ ਪੈਣਾ ਇੱਕ ਦਿਨ ਜੀ। ਤੇ ਆਈ ਥਿੰਕ ਕੈਨੇਡਾ ਵਾਲੇ ਜੋ ਵੀ ਉਹਨਾਂ ਦੇ ਆਪਣੇ ਹਾਲਾਤ ਸੀਗੇ, ਸ਼ਾਰਟ ਸਾਈਟਡਨੈਸ ਜਿਹੜੀ ਚੀਜ਼ ਹੋ ਜਾਂਦੀ ਹੈ ਕਿ ਉਸ ਵੇਲੇ ਨਹੀਂ ਕਿ ਇਹ ਬਾਅਦ ਦੀ ਗੱਲ ਆ, ਬਾਅਦ ਦੇਖਦੇ ਆ। ਤੇ ਜ਼ਿਆਦਾਤਰ ਆਪਣੀ ਕਮਿਊਨਿਟੀ 'ਚ ਨੌਲੇਜ ਇਹ ਵੀ ਹੁੰਦੀ ਹੈ ਕਿ ਨਹੀਂ ਕਾਨੂੰਨ ਕਾਨੂੰਨ ਜਿਹੜੇ ਚੇਂਜ ਹੋ ਜਾਂਦੇ ਆ, ਏਦਾਂ ਦਾ ਲੋਕਾਂ ਦਾ ਹੈਗਾ ਮੰਨਣਾ। ਕਾਨੂੰਨ ਕਾਨੂੰਨ ਜਿਹੜੇ ਸੀਗੇ ਜਦੋਂ ਠੀਕ ਹੈ ਸਰਕਾਰਾਂ ਬਦਲਦੀਆਂ ਉਦੋਂ ਜ਼ਰੂਰ ਚੇਂਜ ਹੋ ਜਾਂਦੇ ਆ, ਪਰ ਜਦੋਂ ਸਰਕਾਰਾਂ ਰਹਿੰਦੀਆਂ ਉਹੀ 4 ਸਾਲ ਉਦੋਂ ਨਹੀਂ ਚੇਂਜ ਹੁੰਦੇ। ਤੇ ਉਹ 4 ਸਾਲ ਦੇ ਵਿੱਚ ਕਈ ਕੁਛ ਜਿਹੜਾ ਵਾਪਰ ਜਾਂਦਾ ਹੁੰਦਾ। ਤੇ ਕੈਨੇਡਾ ਵੱਲੋਂ ਉਹਨਾਂ ਨੇ ਸੀਗੀ STCA, ਉਹਦੇ ਬਾਰੇ ਵੀ ਕਈਆਂ ਨੂੰ ਨਹੀਂ ਅਜੇ ਪਤਾ, ਜਿਹੜੇ ਕੈਨੇਡਾ ਤੋਂ ਆਏ ਸੀਗੇ ਜਿਹਨਾਂ ਨੇ ਉੱਥੇ ਅਸਾਈਲਮ ਫਾਈਲ ਨਹੀਂ ਕੀਤੀ ਸੀਗੀ, ਤੇ ਜਿੱਥੇ ਜਿਹੜਾ ਇੱਥੇ ਉਹਨਾਂ ਦਾ ਕੋਈ ਬਲੱਡ ਰਿਲੇਟਿਵ ਨਹੀਂ ਹੈਗਾ ਡਾਇਰੈਕਟਲੀ, ਤੇ ਉੱਤੇ ਉਹ ਐਗਰੀਮੈਂਟ ਲੱਗਦੀ ਸੀ STCA ਸੇਫ ਥਰਡ ਕੰਟਰੀ ਐਗਰੀਮੈਂਟ। ਉਦੋਂ ਤਾਂ ਸੌਰੀ ਮੈਂ ਵਿੱਚ ਗੱਲ ਕੱਟ ਰਿਹਾ, ਉਦੋਂ ਤਾਂ ਲੋਕੀ ਵੀਡੀਓ ਪਾਉਂਦੇ ਸੀ ਆਹ ਭਾਜੀ ਦੇ ਥਰੂ ਆਏ ਆ, ਸੇਫ ਲੰਘਦੇ ਆ, ਇਹ ਉਹ ਥੋੜੀਆਂ ਉਦੋਂ ਸੋਸ਼ਲ ਮੀਡੀਆ ਤੇ ਵੀਡੀਓ ਚੱਲਦੀਆਂ ਸੀ ਉਦੋਂ। ਹਾਂਜੀ, ਉਹ ਮਤਲਬ ਉਦੋਂ ਫਿਰ ਜਿਹੜੇ ਉਹ ਅਕਾਊਂਟ ਵੀ ਜਿਹੜੇ ਸੀਗੇ ਉਹ ਤਾਂ ਸੀਗੇ ਇੱਕ ਲੋਕਾਂ ਨੂੰ ਡਰ ਡੁਰ ਲੱਥਾ ਹੋਣਾ ਜਾਂ ਕਿੱਦਾਂ ਕਿ ਉਹ ਜਿਹੜੇ ਸਟ੍ਰੇਟ ਆਊਟ ਜਿਹੜੀ ਹਿਊਮਨ ਸਮਗਲਿੰਗ ਜਿਹੜੀ ਚੱਲਦੀ ਸੀਗੀ ਉਹ ਦਿਨ ਤੇ ਅੱਜ ਦੇ ਦਿਨ ਦੇ ਵਿੱਚ ਬੜਾ ਫਰਕ ਹੈਗਾ। ਉਹ ਤਾਂ ਮਤਲਬ ਉਹਨਾਂ ਨੇ ਲੱਭ ਹੀ ਲੈਣਾ ਬੰਦਾ ਕਿ ਆਹ ਐਵੀਡੈਂਸ ਜਿਹੜੇ ਸੀਗੇ ਆਹ ਅਕਾਊਂਟਾਂ ਤੇ ਜਿਹੜੇ ਸੀਗੇ ਕਿ ਆਹ ਇੰਸਟਾਗ੍ਰਾਮ ਤੇ ਏਦਾਂ ਚੱਲਦਾ, ਤੇ ਉਹ ਤਾਂ ਮਤਲਬ ਯੂ ਟਰਨ ਹੋ ਗਿਆ ਉਹ ਚੀਜ਼ ਤੋਂ ਪੂਰਾ। ਇਹ ਵਾਲੀ ਜਿਹੜੀ ਸਰਕਾਰ ਹੈ ਪੂਰੀ ਜਿਹੜੀ ਇਨਵੈਸਟੀਗੇਟ ਕਰਦੀ ਆ ਸਮਗਲਿੰਗ ਟ੍ਰੈਫਿਕਿੰਗ ਹਾਰਬਰਿੰਗ ਸਾਰੀ ਚੀਜ਼ ਵੱਲ ਜਿਹੜੀ ਜਾਂਦੀ ਹੈ। ਤੇ ਆਪਣਾ ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ ਹੈਗਾ, ਹੁਣ ਦੇਖੋ ਕੈਨੇਡਾ ਵੱਲ ਉਹਨਾਂ ਨੇ ਕੰਧ ਖੜੀ ਕਰਤੀ, ਮੈਕਸੀਕੋ ਵੱਲ ਉਹਨਾਂ ਨੇ CLP ਲਾਤਾ। CLP ਦੇ ਵਿੱਚ ਇਹਨਾਂ ਨੇ ਇੱਕੋ ਛੋੜ ਦਿੱਤੀ ਸੀ ਜੇ ਕਿਸੇ ਨੂੰ ਮਤਲਬ ਜਾਨ ਦਾ ਖਤਰਾ ਉਸ ਲੈਵਲ ਤੇ ਚੀਜ਼ਾਂ ਜੇ ਗਈਆਂ ਤਾਂ ਫਿਰ CLP ਟੁੱਟਦਾ ਸੀਗਾ, ਨਹੀਂ ਤਾਂ ਨਹੀਂ ਟੁੱਟਦਾ। ਤੇ ਹੁਣ ਜਿਹੜੀ ਸੀਗੀ ਇਹਨਾਂ ਨੇ ਕੀ ਕਰਨਾ ਕਿ ਸਾਊਥ ਅਮਰੀਕਾ ਦੇ ਹੋਰ ਜਿਹੜੇ ਕੰਟਰੀ ਉਹਨਾਂ ਨਾਲ ਜਾ ਕੇ ਜੇ ਇਹ STCA ਜੇ ਪਾਰਟਨਰਸ਼ਿਪ ਕਰ ਲੈਣ ਤੇ ਸੇਮ ਚੀਜ਼ ਹੋ ਜਾਣੀ, ਤੁਹਾਨੂੰ ਉਹ ਵਾਲੀ ਕੰਟਰੀ 'ਚ ਰਹਿ ਕੇ ਪਹਿਲਾਂ ਉਹ ਵਾਲੀ ਕੰਟਰੀ ਨਾਲ ਜਿਹੜਾ ਅਸਾਈਲਮ ਜਿਹੜਾ ਸੀਗਾ ਪ੍ਰੋਸੈਸ ਉਹ ਡੀਲ ਕਰਨਾ ਪੈਣਾ। ਤੇ ਹੁਣ ਪੈਰਾਗੁਏ ਦਾ ਇਹ ਹੈ ਕਿ ਜ਼ਿਆਦਾ ਥੋੜਾ ਜਿਹਾ ਸਾਊਥ ਵੱਲ ਨੂੰ ਪੈਂਦਾ, ਈਵਨ ਸਾਊਥ ਅਮਰੀਕਾ ਦੇ ਵਿੱਚ ਵੀ। ਤੇ ਇਹ ਨਹੀਂ ਪਤਾ ਕਿ ਹੁਣ ਡੇਟਾ ਕੀ ਹੈ ਕਿ ਕਿੰਨੇ ਲੋਕਾਂ ਨੂੰ ਪੈਰਾਗੁਏ ਚੋਂ ਲੰਘਣਾ ਪੈਂਦਾ ਸੀਗਾ ਜਾਂ ਕੀ ਸੀਗੀ ਸਟੈਟ। ਹੁਣ ਹਰੇਕ ਕੰਟਰੀ ਇਹਨਾਂ ਨਾਲ ਨਹੀਂ
ਇਹ ਜਿਹੜਾ ਅਗਰੀਮੈਂਟ ਕਰਦੀ, ਪਰ ਪੈਰਾਗਵੇ ਨੇ ਜਿਹੜਾ ਕੀਤਾ ਸੀਗਾ ਇਸ ਐਗਰੀਮੈਂਟ, ਇਹ ਕਹਿੰਦੇ ਕਿ ਬੜਾ ਸਿਗਨੀਫੀਕੈਂਟ ਸਟੈਪ ਹੈਗਾ। ਇਹਦੇ ਦੋ ਫਾਇਦੇ ਜਿਹੜੇ ਹੋਣੇ ਆ, ਇੱਕ ਤਾਂ ਹੈਗਾ ਕਿ ਯੂਐਸ ਦੇ ਅਸਾਈਲਮ ਸਿਸਟਮ ਤੋਂ ਇਹ ਕਹਿੰਦੇ ਪ੍ਰੈਸ਼ਰ ਘਟ ਜਾਣਾ, ਕਿਉਂਕਿ ਪਹਿਲਾਂ ਥੱਲੇ ਫਾਈਲਿੰਗ ਕਰਨ ਦੀ ਰਿਕੁਆਇਰਮੈਂਟ ਹੋ ਜਾਣੀ। ਜੇ ਬੰਦੇ ਨੇ ਫਾਈਲ ਨਹੀਂ ਕੀਤਾ, ਪੈਰਾਗਵੇ ਤੋਂ ਹੋ ਕੇ ਆਇਆ, ਤੇ ਉਹਦਾ ਸਿੱਧਾ ਕੇਸ ਜਿਹੜਾ ਉਡਾਇਆ ਜਾ ਸਕਦਾ। ਕੈਨੇਡਾ ਚ ਹੋ ਕੇ ਇੱਧਰੋਂ ਦੀ ਆਇਆ, ਉਹਦਾ ਸਿੱਧਾ ਕੇਸ ਉਡਾਇਆ ਜਾ ਸਕਦਾ ਹੈ ਕਿ ਪਹਿਲਾਂ ਤੂੰ ਉੱਥੇ ਫਾਈਲ ਕਰਨਾ ਸੀਗਾ। ਦੂਜੀ ਚੀਜ਼ ਇਹ ਕਹਿੰਦੇ ਆ ਕਿ ਸਾਡੀ ਜਿਹੜੀ ਰੀਜਨਲ ਪਾਰਟਨਰਸ਼ਿਪ ਹੈਗੀ ਆ, ਸਟੇਬਿਲਿਟੀ ਹੈਗੀ ਆ, ਉਹਨੂੰ ਇਹ ਵਧਾਉਂਦਾ। ਕਿਉਂਕਿ ਹੁਣ ਇਹਨਾਂ ਦਾ ਇਹ ਕਹਿੰਦੇ ਆ ਕਿ ਇਹਨਾਂ ਨੇ ਵੀ ਇਨਵੈਸਟਮੈਂਟ ਕਰਨੀ ਆ ਉੱਥੇ, ਹਾਈਡਰੋ એનર્ਜੀ ਦੇ ਪ੍ਰੋਜੈਕਟ ਜਿਹੜੇ ਕਾਫੀ ਲੱਗਣੇ ਆ। ਅਮਰੀਕਨ ਇਨਵੈਸਟਮੈਂਟ ਉੱਥੇ ਕਾਫੀ ਹੋਣੀ ਆ, ਅਮਰੀਕਨ ਇਨਵੈਸਟਰ ਉੱਥੇ ਇਨਵੈਸਟ ਕਰ ਸਕਦੇ ਆ। ਤੇ ਉੱਥੇ ਡੂਮ ਕੋਈ ਜਿਹੜਾ ਹੈਗਾ ਉਹਦੇ ਵਿੱਚ ਕਾਫੀ ਜਿਹੜੇ ਇੰਟਰਸਟਿਡ ਆ। ਤੇ ਆਪਣਾ ਜਿਹੜਾ ਸੀਗਾ ਇਹਨਾਂ ਨੇ ਇਨਫਰਾਸਟ੍ਰਕਚਰ ਬਿਲਡਿੰਗ ਜਿਹੜੀ ਕਰਨੀ ਆ, ਦੋਨੋਂ ਕੰਟਰੀਆਂ ਦੀ ਜਿਹੜੀ ਪਾਰਟਨਰਸ਼ਿਪ ਕਹਿ ਲਓ ਤੁਸੀਂ, ਇੱਕ ਤਰ੍ਹਾਂ ਦੀ ਹੋ ਗਈ ਆ। ਇਹ ਕਹਿੰਦੇ ਆ ਕਿ ਸਾਨੂੰ ਸਿਕਿਉਰਿਟੀ ਤੇ ਇਨਫੋਰਸਮੈਂਟ ਦਾ ਫਾਇਦਾ ਹੋਊਗਾ, ਇਕਨੋਮਿਕ ਡਿਵੈਲਪਮੈਂਟ ਹੋਊਗੀ, ਡਿਪਲੋਮੈਟਿਕ ਇੰਗੇਜਮੈਂਟ। ਹੁਣ ਯੂਐਸ ਦਾ ਕੋਈ ਜਗ੍ਹਾ ਜਿਹੜਾ ਦੋਸਤ ਬਣ ਜਾਂਦਾ, ਤੇ ਉੱਥੇ ਜਾ ਕੇ ਫਿਰ ਇਹ ਬਾਕੀ ਨਾਲ ਦੀਆਂ ਕੰਟਰੀਆਂ ਤੇ ਵੀ ਪ੍ਰਭਾਵ ਜਿਹੜਾ ਤੁਸੀਂ ਕਹ ਲਓ ਕੋ ਵੱਧ ਜਾਂਦਾ, ਨਾ ਸਿਰਫ ਉਸ ਦੇਸ਼ ਦਾ ਬਲਕਿ ਅਮਰੀਕਾ ਦਾ ਵੀ ਸਿੱਕਾ ਥੋੜਾ ਜਿਹਾ ਵੱਧ ਜਿਹੜਾ ਤੁਸੀਂ ਕਹ ਲਓ ਕੋ ਚੱਲ ਸਕਦਾ। ਤੇ ਇਹਨਾਂ ਨੇ ਫਿਰ ਸਾਊਥ ਅਮਰੀਕਾ ਨਾਲ ਜਿਹੜੀ ਸੀਗੀ ਇਹ ਜਿਹੜੀ ਇਹ ਵਾਲੀ ਸਰਕਾਰ ਨੇ ਜਿਹੜੀ ਡੀਲ ਜਿਹੜੀ ਬਣਾਈ ਸੀਗੀ, ਤੁਸੀਂ ਵਿੱਚ ਦੇਖਿਆ ਹੋਣਾ ਕਿ ਹੋਰ ਪ੍ਰੈਜ਼ੀਡੈਂਟ ਜਿਹੜੇ ਆਏ ਸੀਗੇ, ਉਹਨਾਂ ਨੇ ਵੀ ਸਪੈਸ਼ਲੀ ਮੇਰੇ ਖਿਆਲ ਐਲ ਸੈਲਵਾਡੋਰ ਦੇ ਵੀ ਜਿਹੜੇ ਸੀਗੇ, ਬੜੀ ਵੀਡੀਓ ਵੀ ਵਾਇਰਲ ਵਗੈਰਾ ਹੋਈ ਸੀਗੀ ਟਰੰਪ ਸਾਹਿਬ ਨਾਲ, ਕਿ ਆ ਕੇ ਉਹ ਜਿਹੜਾ ਬੰਦਾ ਇਹਨਾਂ ਨੇ ਗਾਰਸੀਆ ਭੇਜਿਆ ਸੀਗਾ। ਤੇ ਸੋ ਇਹ ਹੈ ਕਿ ਜਿੰਨੀਆਂ ਇਹਨਾਂ ਦੀਆਂ ਪਾਰਟਨਰਸ਼ਿਪ ਹੋ ਗਈਆਂ ਇਸ ਸਰਕਾਰ ਦੀਆਂ, ਉਹਨਾਂ ਇਹਨਾਂ ਦਾ ਤੁਸੀਂ ਕਹਿ ਲਓ ਕਿ ਪ੍ਰਭਾਵ ਜਿਹੜਾ ਉਹ ਵਧੂਗਾ ਸਾਊਥ ਅਮਰੀਕਾ ਦੇ ਵਿੱਚ। ਸੋ ਫਿਲਹਾਲ ਇਹਨਾਂ ਨੇ ਇਸ ਦੇਸ਼ ਦੇ ਨਾਲ ਜਿਹੜੀ ਕੀਤੀ ਆ, ਤੇ ਇਹ ਆਪਣੇ ਜਿਹੜੀ ਅਸਾਈਲਮ ਦੀ ਜਿਹੜੀ ਪਾਲਿਸੀ ਸੀ ਉਹਨੂੰ ਪੂਰਾ ਜਿਹੜਾ ਇਫੈਕਟ ਕਰਦਾ। ਤੇ ਇੱਕ ਤਰ੍ਹਾਂ ਤੁਸੀਂ ਵੇਖੋ ਕਿ ਨਾ ਸਿਰਫ ਕੰਟਰੀ ਦੇ ਅੰਦਰ ਤੇ ਕੰਟਰੀ ਦੇ ਬਾਰਡਰਾਂ ਤੇ, ਬਲਕਿ ਬਾਹਰ ਵੀ ਜਾ ਕੇ ਜਿਹੜੀਆਂ ਉਹ ਜਿਹੜੀਆਂ ਇਦਾਂ ਦੇ ਆਬਸਟੈਕਲ ਜਿਹੜੇ ਅਸਾਈਲਮ ਸੀਕਰਸ ਦੇ ਲਈ ਇਹ ਖੜੇ ਜਿਹੜੇ ਕਰ ਰਹੇ। ਜੀ ਬਿਲਕੁਲ। ਸੋ ਦੇਖੋ ਕਿੱਥੇ ਬ੍ਰਾਜ਼ੀਲ ਤੋਂ ਥੱਲੇ ਜਾ ਕੇ, ਬੋਲੀਵੀਆ ਤੋਂ ਥੱਲੇ ਜਾ ਕੇ ਮੁਲਕ ਆਉਂਦਾ ਆ ਪੈਰਾਗਵੇ। ਸੋ ਕਿੱਥੇ ਤੱਕ ਜਾ ਕੇ ਜਿਹੜੀਆਂ ਨਾ ਦਿਸਣ ਵਾਲੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਕੰਧਾਂ ਜਿਹੜੀਆਂ ਉਹ ਉਸਾਰ ਹੋ ਰਹੀਆਂ ਜੀ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਚਿੱਠੀ ਲਿਖੀ ਆ ਸੈਂਚੁਰੀ ਜੂਰਿਸਡਿਕਸ਼ਨ ਦੇ ਜਿਹੜੀ ਆ ਲੀਡਰਸ਼ਿਪ ਨੂੰ। ਕੀ ਕਹਿੰਦੇ ਆ ਜੀ ਇਹ ਆਪਣੀ ਇਸ ਚਿੱਠੀ ਦੇ ਵਿੱਚ? ਕੀ ਇਹਨਾਂ ਦੀ ਇਹ ਮੰਗ ਆ? ਆਪਾਂ ਨੂੰ ਪਤਾ ਹੀ ਆ ਵੀ ਇਮੀਗ੍ਰੇਸ਼ਨ ਰੇਟਸ ਨੂੰ ਲੈ ਕੇ, ਸੈਂਚੁਰੀ ਸਿਟੀਜ਼ ਦੀਆਂ, ਸੈਂਚੁਰੀ ਸਟੇਟਸ ਦੀਆਂ ਜੂਰਿਸਡਿਕਸ਼ਨ ਨੂੰ ਲੈ ਕੇ ਆਪਸ 'ਚ ਸਿੰਗ ਤਾਂ ਇਹਨਾਂ ਦੇ ਫਸੇ ਆ। ਇਹਨਾਂ ਦੀ ਹੁਣ ਚਿੱਠੀ ਕੀ ਕਹਿੰਦੀ ਆ ਜੀ? ਜੀ ਬਿਲਕੁਲ। ਸੋ ਜਿਹੜਾ ਨਹੀਂ ਪਤਾ, ਸੈਂਚੁਰੀ ਜੂਰਿਸਡਿਕਸ਼ਨ ਉਹ ਆ ਜਿਹੜੀਆਂ ਸਟੇਟਾਂ ਥੋੜੀ ਜਿਹੀ ਢਿੱਲ ਵਰਤਦੀਆਂ ਇਮੀਗ੍ਰੇਸ਼ਨ ਵੱਲ, ਤੇ ਆਪਣੀ ਪੁਲਿਸ ਜਿਹੜੀ ਹੁੰਦੀ ਆ ਉਹਨੂੰ ਨਹੀਂ ਕਦੀ ਇੰਗੇਜ ਕਰਦੀਆਂ ਕਿ ਪੁਲਿਸ ਜਾ ਕੇ ਲੋਕਾਂ ਨੂੰ ਇਮੀਗ੍ਰੇਸ਼ਨ ਸਟੇਟਸ ਤੇ ਚੱਕੇ। ਤੇ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਜਿਹੜੀ ਫੈਡਰਲ ਗਵਰਨਮੈਂਟ ਹੁੰਦੀ ਹੈ, ਜਦੋਂ ਆਈਸੋਈਸ ਏਜੰਟ ਆਉਂਦੇ ਆ, ਉਹਨਾਂ ਨੂੰ ਆਪਣੇ ਲੈਵਲ ਤੇ ਕਾਰਵਾਈਆਂ ਜਿਹੜੀਆਂ ਇਕੱਲੇ ਸ਼ਹਿਰ ਜਾ ਕੇ ਕਰਨੀਆਂ ਪੈਂਦੀਆਂ। ਓਬਵੀਅਸਲੀ ਉਹਨਾਂ ਦਾ ਕੰਮ ਜਿਹੜਾ ਔਖਾ ਹੋ ਜਾਂਦਾ ਹੈ ਨਾ, ਕਿ ਉਹ ਇੱਕ ਲਿਮਿਟਿਡ ਗੱਡੀਆਂ ਜਾਂ ਟੋਲਾ ਲੈ ਕੇ ਜਾ ਸਕਦੇ ਆ। ਪਰ ਜੇ ਲੋਕਲ ਪੁਲਿਸ ਵਗੈਰਾ ਉਹਨਾਂ ਦੀ ਹੈਲਪ ਕਰੇ, ਉਹਨਾਂ ਨੂੰ ਇਨਫਰਾਸਟ੍ਰਕਚਰ ਉੱਥੇ ਮਿਲ ਜਾਂਦਾ, ਉੱਥੇ ਜਿਹੜਾ ਯੂਜ਼ ਕਰ ਸਕਦੇ ਆ। ਤੇ ਪੈਮ ਬੌਂਡੀ ਨੇ ਜੀ ਚਿੱਠੀਆਂ ਲਿਖੀਆਂ ਇਹੀ ਸਾਰੇ ਜੂਰਿਸਡਿਕਸ਼ਨ ਨੂੰ। ਤੇ ਜ਼ਿਆਦਾਤਰ ਇਹਦੇ ਵਿੱਚ ਜਿਹੜੀਆਂ ਸਟੇਟਸ ਹੈਗੀਆਂ, ਕੈਲੀਫੋਰਨੀਆ, ਕੋਲੋਰਾਡੋ, ਕਨੈਟੀਕਟ, ਡੈਲਾਵੇਅਰ, ਇਲੀਨੋਏ, ਮਿਨੀਸੋਟਾ, ਨਿਊਯਾਰਕ, ਓਰੀਗਨ, ਰੋਡ ਆਈਲੈਂਡ, ਵਰਮੌਂਟ, ਵਾਸ਼ਿੰਗਟਨ। ਤੇ ਇਹਦੇ ਵਿੱਚ ਜਿਹੜੇ ਮੇਜਰ ਸ਼ਹਿਰ ਆ ਗਏ, ਐਲਬਕਰਕੀ, ਬਰਕਲੀ, ਬੋਸਟਨ, ਸ਼ਿਕਾਗੋ, ਡੈਨਵਰ, ਈਸਟ ਲੈਂਸਿੰਗ, ਹੋਬੋਕਿਨ, ਜਰਸੀ ਸਿਟੀ, ਲਾਸ ਐਂਜਲਸ, ਨਿਊ ਓਰਲੀਨਸ, ਨਿਊਯਾਰਕ ਸਿਟੀ, ਨਿਊਯਾਰਕ, ਪੈਟਰਸਨ, ਫਿਲਾਡੈਲਫੀਆ, ਪੋਰਟਲੈਂਡ, ਰੋਚੈਸਟਰ, ਸੀਐਟਲ ਤੇ ਆਪਣਾ ਸੈਨ ਫਰਾਂਸਿਸਕੋ। ਸੋ ਉਹਨਾਂ ਨੇ ਇਹਨਾਂ ਨੂੰ ਚਿੱਠੀਆਂ ਲਿਖੀਆਂ ਬੇਸਿਕਲੀ, ਤੇ ਬਹੁਤ ਘੱਟ, ਜਿਹੜਾ ਮੇਰੇ ਖਿਆਲ 6-7 ਦਿਨ ਦਾ ਟਾਈਮ ਦਿੱਤਾ ਕਿ ਤੁਸੀਂ ਰਿਸਪੌਂਡ ਕਰੋ। ਤੇ ਅਗਸਤ 19 ਨੂੰ ਇਹਨਾਂ ਦੀ ਜਿਹੜੀ ਡੈਡਲਾਈਨ ਹੈਗੀ ਆ, ਤੇ ਬੇਸਿਕਲੀ ਉਹਨਾਂ ਨੇ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਦੱਸੋ ਕੀ ਸਟੈਪ ਤੁਸੀਂ ਲੈ ਰਹੇ ਆ ਸੈਂਚੁਰੀ ਪਾਲਿਸੀ ਜਿਹੜੀਆਂ ਹੈਗੀਆਂ ਉਹਨੂੰ ਵਾਈਂਡ ਡਾਊਨ ਕਰਨ ਲਈ। ਤੇ ਸਾਰੀਆਂ ਜਿਹੜੀਆਂ ਇਹਦੇ ਸਟੇਟ, ਸਿਟੀ, ਕਾਉਂਟੀ, ਸਾਰੇ ਜਿਹੜੇ ਮਹਿਕਮੇ ਉਹਨਾਂ ਨੂੰ ਇਹਨਾਂ ਨੇ ਚਿੱਠੀਆਂ ਜਿਹੜੀਆਂ ਲਿਖੀਆਂ। ਬੇਸਿਕਲੀ ਇਹਨਾਂ ਨੇ ਇਹ ਕੀ ਇਸ਼ਾਰਾ ਕਰ ਰਿਹਾ ਕਿ ਈਵਨ ਕਾਉਂਟੀ ਲੈਵਲ ਤੇ ਵੀ ਕਿ ਤੁਸੀਂ ਜੇ ਨਹੀਂ ਕੋਆਪਰੇਟ ਕੀਤਾ ਤੇ ਤੁਹਾਡਾ ਜਿਹੜਾ ਫੰਡਿੰਗ ਵਗੈਰਾ ਜਿਹੜੀ ਆਪਾਂ ਸੀ ਉਹ ਕੈਂਸਲ ਜਿਹੜੀ ਕਰ ਸਕਦੇ ਆ। ਤੇ ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਏਦਾਂ ਹੋ ਜਾਣਾ ਕਿ ਕਈ ਕਾਉਂਟੀ ਜਿਹੜੇ ਸੀਗੇ ਮੇ ਵੀ ਉਹ ਕੰਪਰੋਮਾਈਜ਼ ਕਰ ਲੈਣ, ਕਈ ਨਾ ਕਰਨ, ਕਈ ਸਟੇਟਸ ਕਰ ਲੈਣ, ਕਈ ਨਾ ਕਰਨ। ਤੇ ਬ੍ਰੌਡਰ ਲੈਵਲ ਤੇ ਇਹ ਆ ਕਿ ਕਈ ਜਿਹੜੀ ਡੈਮੋਕ੍ਰੈਟਿਕ ਸਟੇਟਸ ਹੈਗੀਆਂ, ਤੇ ਇਹ ਉਹਨਾਂ ਨੂੰ ਟਾਰਗੇਟ ਜਿਹੜਾ ਜ਼ਿਆਦਾ ਜਿਹੜਾ ਕਰ ਰਹੇ ਆ, ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਹੈਗੀਆਂ। ਜਿਹੜੀਆਂ ਰਿਪਬਲਿਕਨ ਸਟੇਟਸ ਮੇਰੇ ਖਿਆਲ 21-22 ਸਟੇਟਸ ਇਹਦੇ ਵਿੱਚ ਜਿਹੜੀਆਂ ਹੈਗੀਆਂ ਹਮੇਸ਼ਾ ਜਿਹੜਾ ਕੰਪਲਾਈ ਨਹੀਂ ਕਰਦੀਆਂ, ਬਲੂ ਤੇ ਸਟੇਟਸ ਇਹਨਾਂ ਨੂੰ ਕਹਿ ਸਕਦੇ ਆ, ਬਲੂ ਸਟੇਟਸ ਕਹਿ ਸਕਦੇ ਆ। ਤੇ ਹਾਰਡ ਲਾਈਨ ਇੱਕ ਤੁਸੀਂ ਕਹ ਲਓ ਕਿ ਅਪਰੋਚ ਜਿਹੜੀ ਉਹਨਾਂ ਨੇ ਲੈ ਲਈ ਇਸ ਮਾਮਲੇ ਦੇ ਵਿੱਚ, ਕਿ ਇਹ ਚੀਜ਼ ਜਿਹੜੀ ਸੀਗੀ ਸੈਂਚੁਰੀ ਵਾਲਾ ਜਿਹੜਾ ਸਿਸਟਮ ਸੀਗਾ ਆਪਾਂ ਖਤਮ ਕਰਨਾ। ਇਹ ਹੈ ਕਿ ਜੇ ਇਹ ਜਿੱਦਾਂ ਉਹੀ ਹੈ ਨਾ, ਜਿੱਦਾਂ ਤੁਸੀਂ ਕਹ ਲਓ ਕਿ ਪ੍ਰਵਾਸੀ ਪੰਛੀ ਜਾਂਦੇ ਆ ਸ਼ਰਨ ਕਿਤੇ ਰੁਕਦੇ ਆ ਲੇਕ ਲੂਕ ਤੇ, ਤੁਸੀਂ ਕਹ ਲਓ ਕਿ ਜੇ ਉਹ ਲੇਕ ਸੁਕਾ ਦਿੱਤੀ ਜਾਵੇ ਤਾਂ ਉਹ ਮਤਲਬ ਕਿ ਸਾਰਾ ਜਿਹੜਾ ਸੀਗਾ ਉਹਨਾਂ ਨੂੰ ਨੁਕਸਾਨ ਹੋਊਗਾ। ਸੋ ਸੇਮ ਚੀਜ਼ ਸੈਂਚੁਰੀ, ਕਿ ਜਿੱਥੇ ਇਹ ਇਹਨਾਂ ਦਾ ਮੰਨਣਾ ਇਹ ਹੈਗਾ ਕਿ ਜੇ ਸੈਂਚੁਰੀ ਜੂਰਿਸਡਿਕਸ਼ਨ ਨਾ ਮਦਦ ਕਰਨ ਤਾਂ ਆਪਾਂ ਲੋਕਲ ਪੁਲਿਸ ਦੇਖ ਕੇ ਆਪਾਂ ਕਲੀਨ ਅਪ ਜਿਹੜਾ ਹੋਰ ਜ਼ਿਆਦਾ ਜਿਹੜਾ ਕਰ ਦਈਏ।
ਤੇ ਉਸ ਚੀਜ਼ ਵੱਲ ਇਹ ਜਿਹੜੇ ਜਾ ਰਹੇ ਆ, ਪਰ ਇਹਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਸਟੇਟ ਦੇ ਲਾਜ਼ ਆ ਜਾਂਦੇ ਆ, ਜੱਜਾਂ ਦੀ ਜਿਹੜੀ ਇੰਟਰਫੇਰੈਂਸ ਹੋ ਜਾਂਦੀ ਆ, ਤੇ ਐਡਾ ਈਜ਼ੀ ਨਹੀਂ ਜਿਹੜਾ ਹੁੰਦਾ। ਪਰ ਇਹ ਚਿੱਠੀ ਇਸ ਵੇਲੇ ਗਈ ਆ, ਮਤਲਬ ਇਹ ਆ ਕਿ ਸ਼ੋਅ ਜਿਹੜਾ ਇਹਨਾਂ ਨੇ ਹੋਰ ਜਿਹੜਾ ਅਜੇ ਸ਼ੁਰੂ ਕਰਨਾ, ਜਿੱਦਾਂ ਆਪਾਂ ਕਿਹਾ ਸੀਗਾ ਕਿ ਫੰਡਿੰਗ ਜਦੋਂ ਪੈਣੀ ਹੈ, ਜੇ ਤੁਹਾਨੂੰ ਲੱਗਦਾ ਕਿ 6 ਮਹੀਨੇ ਅਜੇ ਹੋਏ ਆ ਤੇ ਅਜੇ ਇਹ ਕਾਈਂਡ ਆਫ ਲਾਈਕ ਸ਼ੁਰੂ ਹੀ ਹੋਏ ਆ। ਇਹ ਤਾਂ ਮਤਲਬ ਕਿ ਇੰਡੀਵਿਜੂਅਲ ਬੰਦਾ ਤਾਂ ਬੜੀ ਦੂਰ ਦੀ ਗੱਲ ਆ, ਇਹ ਤੁਸੀਂ ਕਹਿ ਲਓ ਕੋਈ ਸਟੂਟ ਗਵਰਨਰਾਂ ਦੇ ਨਾਲ, ਸਿਟੀ ਦੇ ਮੇਅਰਾਂ ਦੇ ਨਾਲ, ਉਹਨਾਂ ਨਾਲ ਜਾ ਕੇ ਜਿਹੜੇ ਪੰਗੇ ਜਿਹੜੇ ਲੈ ਰਹੇ ਆ। ਤੇ ਇਹਦੇ ਵਿੱਚ ਕਈ ਵਾਰੀ ਮੈਂ ਕਹਿੰਦਾ ਹੁੰਦਾ ਕਮਿਊਨਿਟੀ ਦੇ ਬੰਦਿਆਂ ਨੂੰ ਕਿ ਇਹਦੇ ਵਿੱਚ ਵਕੂਲ ਵੀ ਜਿਹੜੇ ਹੈਗੇ ਨਾ, ਉਹ ਇਮਿਊਨ ਨਹੀਂ ਹੈਗੇ। ਕਮਿਊਨਿਟੀ ਤੇ ਵੀ ਹੱਥ ਪਾ ਸਕਦੇ ਆ, ਵਕੀਲਾਂ ਤੇ ਵੀ ਹੱਥ ਪਾ ਸਕਦੇ ਆ, ਠੀਕ ਆ, ਜੱਜਾਂ ਤੇ ਵੀ ਹੱਥ ਪਾ ਚੁੱਕੇ ਆ, ਪਾ ਸਕਦੇ ਆ, ਨਹੀਂ ਪਾ ਚੁੱਕੇ ਆ, ਉਹਨਾਂ ਨੂੰ ਵੀ ਕਈਆਂ ਨੂੰ ਕੱਢਿਆ। ਹਾਂਜੀ, ਤੇ ਜਿਹੜਾ ਮਾਹੌਲ ਹੈਗਾ ਉਹ ਇਕਜੁੱਟ ਹੋਣ ਦਾ ਹੈਗਾ, ਠੀਕ ਹੈ ਕਿ ਨਹੀਂ। ਤੇ ਕਈ ਆਪਣੇ ਕਮਿਊਨਿਟੀ ਤੋਂ ਬਾਹਰਲੇ ਵੀ ਵਕੀਲ ਜਿਹੜੇ ਹੈਗੇ ਆ, ਕੋਈ ਕਮਿਊਨਿਟੀ ਦੀ ਨਹੀਂ ਪਈ ਹੁੰਦੀ ਹੈਗੀ। ਤੇ ਆਪਣਾ ਜਿਹੜਾ ਇਹ ਹੈ ਕਿ ਇਹ ਚੀਜ਼ ਨੂੰ ਜਿਹੜਾ ਧਿਆਨ ਨਾਲ ਗੌਰ ਕਰਕੇ ਜਰਾ ਇੱਕ ਵਾਰੀ ਸੋਚਿਓ ਸਾਰੇ ਜਾਣੇ ਕਿ ਕਿੱਦਾਂ ਕਿਸ ਚੀਜ਼ ਵੱਲ ਜਿਹੜੀ ਗੱਲ ਇਹ ਕਰ ਰਿਹਾ। ਤੇ ਇਹ ਚੀਜ਼ਾਂ ਜਿਹੜੀਆਂ ਹੁਣ ਹੈਗੀਆਂ ਕਿ ਜਦੋਂ ਇਹ ਸਟੇਟਸ ਵੱਲ ਆਉਣਗੇ, ਠੀਕ ਆ, ਇਹ ਹੌਲੀ ਸਿਸਟਮੈਟਿਕਲੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਜਿੱਦਾਂ ਇਹ ਕਹਿੰਦੇ ਸੀਗੇ ਪਹਿਲਾਂ, ਲੋਕੀ ਕਹਿੰਦੇ ਸੀ ਕਿ ਲੈ ਬੰਦਾ ਰੋਕ ਨਹੀਂ ਸਕਦਾ ਜੀ, ਅਰੈਸਟ ਵਾਰੰਟ ਦਿਖਾਓ, ਏਦਾਂ ਦਿਖਾਓ, ਠੀਕ ਆ। ਰਾਜਕਰਨ ਜੀ ਆਪਾਂ ਇੱਕ ਵੀਡੀਓ ਪਾਈ ਸੀ, ਉਹਦੇ ਵਿੱਚ ਕੋਈ ਕਹਿਣ ਲੱਗ ਪਿਆ ਸੀ ਵਿਅਕਤੀ ਕਿ ਲੈ ਇਹ ਤਾਂ ਜੀ ਕਾਨੂੰਨ ਗਲਤ ਹੈ। ਏਦਾਂ ਆਪਾਂ ਤਾਂ ਕਹੇ ਕਿ ਤੁਸੀਂ ਇਸ ਚੀਜ਼ ਨੂੰ ਗਲਤ ਕਹਿੰਦੇ ਆ, ਤੁਸੀਂ ਅੱਗੇ ਦੇਖਿਓ ਕਿ ਤੁਹਾਨੂੰ ਲੱਗਦਾ ਕਿ ਤੁਹਾਨੂੰ ਰੋਕ ਕੇ ਉਹਨਾਂ ਨੇ ਮੌਕਾ ਦੇਣਾ, ਜਦੋਂ ਤੁਸੀਂ ਅੱਗੇ ਦੇਖਿਓ ਕਿ ਹੋਣਾ ਕੀ ਆ। ਤੁਸੀਂ ਉਸ ਤੋਂ ਬਾਅਦ ਦੇਖ ਲਓ ਕਿ ਸਰਕਾਰ ਨੇ ਧੱਜੀਆਂ ਉਡਾ ਦਿੱਤੀਆਂ, ਲਾਅ ਦੀਆਂ ਜਿਹੜੇ ਸਿਸਟਮ ਸੀਗੇ ਡਿਸਮੈਂਟਲ ਕਰਤੇ ਸਾਰੇ। ਜਿਹੜਾ ਕਾਨੂੰਨ ਜਿਹੜੀ ਤਰ੍ਹਾਂ ਪੜ੍ਹ ਹੁੰਦਾ ਸੀ ਉਹਨੂੰ ਵੀ ਚੇਂਜ ਕਰਤਾ, ਜਿਹੜੇ BIA ਦੇ ਵਿੱਚ ਬੰਦੇ ਚੇਂਜ ਕਰਤੇ, ਜੱਜ ਚੇਂਜ ਕਰ ਦਿੱਤੇ, ਠੀਕ ਆ। ਹੁਣ ਮੇਅਰ ਸਰਕਾਰਾਂ ਉਹਨਾਂ ਦੇ ਵੱਲ ਜਾ ਰਹੇ ਆ। ਪੁਲਿਸ ਦੇ ਤੁਸੀਂ ਕਹਿ ਲਓ ਕਿ ਜਿਹੜੇ ਚੀਫ ਸੀਗੇ ਉਹਨਾਂ ਨੂੰ ਚੇਂਜ ਕਰਨ ਤੱਕ ਜਿਹੜੀ ਗੱਲਬਾਤ ਜਿਹੜੀ ਆ ਗਈ ਆ। ਤੇ ਅਲਟੀਮੇਟਲੀ ਇਹਦੇ ਵਿੱਚ ਇਹੀ ਆ ਕਿ ਯੂਨਾਈਟਿਡ ਵੀ ਸਟੈਂਡ, ਠੀਕ ਆ, ਉਹ ਵਾਲਾ ਲੌਜਿਕ ਜਿਹੜਾ ਇਹਦੇ ਵਿੱਚ ਆ ਜਾਂਦਾ। ਤੇ ਇਹ ਚੀਜ਼ਾਂ ਹੁਣ ਜਿਹੜੀਆਂ ਖਬਰਾਂ ਲੱਗਦੀਆਂ ਹੁੰਦੀਆਂ ਕਿ ਆਪਾਂ ਹੁਣ ਗੱਲ ਕਰਦੇ ਹਾਂ, ਤੁਸੀਂ ਦੇਖ ਲਓ ਮਾਹੌਲ ਬੜਾ ਕੁਇਕਲੀ ਜਿਹੜਾ ਬਦਲ ਜਾਂਦਾ। ਤੇ ਇਹਦੇ ਵਿੱਚ ਕਈ ਵੈਸਟਰਨ ਕੰਟਰੀਜ਼ ਜਿਹੜੇ ਹੈਗੇ ਆ, ਯੂਰਪ ਦੇ ਵਿੱਚ ਐਗਜ਼ਾਮਪਲ ਹੈਗੇ ਆ, ਜਦੋਂ ਕਹਿੰਦੇ ਕਿ ਫੇਸਿਜ਼ਮ ਜਦੋਂ ਆ ਜਾਂਦਾ, ਇੱਕਦਮ ਜਿਹੜੀ ਵੇਵ ਜਿਹੜੀ ਉਹ ਚੱਲਦੀ ਆ, ਤੇ ਲੋਕੀ ਕਹਿੰਦੇ ਯਾਰ ਇਹ ਰਾਤੋਂ ਰਾਤ ਕੀ ਹੋ ਗਿਆ। ਤੇ ਉਹ ਵੇਲੇ ਆਪਾਂ ਪੜਾਵ ਦੇ ਉੱਤੇ ਮੇਰੇ ਹਿਸਾਬ ਨਾਲ ਖੜੇ ਹੋਏ ਆ ਕਿ ਜਿਹੜਾ ਐਡੀ ਜ਼ਿਆਦਾ ਮੇਜਰ ਚੇਂਜਸ ਕੀ ਹਰੇਕ ਸਿਸਟਮ ਦੇ ਨਾਲ, ਪੁਲਿਸ ਵਾਲਿਆਂ ਦੇ ਨਾਲ, ਹਰੇਕ ਚੀਜ਼ ਜਿਹੜੀ ਅਦਲਾ ਬਦਲੀ ਜਿਹੜੀ ਕੁਇਕ ਜਿਹੜੀ ਹੋ ਰਹੀ ਆ। ਤੇ ਪ੍ਰੈਸ਼ਰ ਜਿਹੜਾ ਤੁਸੀਂ ਕਹਿ ਲਓ ਕਿ ਜਿੱਦਾਂ ਹੁਣ ਇਹ ਸਟੇਟਸ ਹੈਗੀਆਂ, 6 ਦਿਨ ਦਾ ਟਾਈਮ, 7 ਦਿਨ ਦਾ ਟਾਈਮ ਲਾਈਨ, ਤੇ ਜਿੰਨੀ ਕੰਪਲਾਇੰਸ ਕਰ ਲਵੇ ਬੰਦਾ ਉਨੀ ਘੱਟ ਆ, ਉਹ ਵਾਲਾ ਹਿਸਾਬ ਆ। ਜੀ ਜੀ। ਅੱਛਾ, ਤੇ ਅੱਜ ਦੇ ਜਿਹੜੇ ਇੱਕ ਹੋਰ ਇੰਪੋਰਟੈਂਟ ਟੌਪਿਕ ਦੇ ਉੱਤੇ ਅਟਾਰਨੀ ਟਰਕਿਆਨਾ ਜੀ ਆਪਾਂ ਆਉਂਦੇ ਹਾਂ, ਫਿਰ ਆਪਾਂ ਬ੍ਰੇਕ ਵੀ ਲੈਣੀ ਆ ਤੇ ਕਾਲਸ ਵੀ ਜਿਹੜੀਆਂ ਆਪਣੇ ਸਰੋਤਿਆਂ ਦੀ ਲਵਾਂਗੇ। ਬੌਂਡ ਦੇ ਕੇਸਿਸ ਦੀ ਕੁਛ ਅਪਡੇਟ ਜਿਹੜੀ ਉਹ ਆਈ ਆ, ਇਹ ਕੀ ਸੀਗਾ ਮਸਲਾ ਬੌਂਡ ਦੇ ਕੇਸਿਸ ਦਾ, ਤੇ ਕੀ ਅਪਡੇਟ ਹੈਗੀ ਆ ਬੌਂਡ ਦੇ ਕੇਸਾਂ ਨੂੰ ਜਿਹੜਾ ਉਹ ਲੈ ਕੇ? ਬੌਂਡ ਪੈ ਰਹੇ ਆ, ਨਹੀਂ ਪੈ ਰਹੇ, ਅੰਦਰੋਂ ਹੀ ਲੜਨਾ ਪੈ ਰਿਹਾ ਆ, ਜਿਹੜੇ ਡਿਟੈਂਸ਼ਨ 'ਚ ਆ, ਕੀ ਇਸ ਟਾਈਮ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਹੈਗਾ? ਸੋ ਬੌਂਡ ਨੂੰ ਲੈ ਕੇ ਜੀ ਦੇਖੋ, ਕਾਫੀ ਆਪਾਂ ਕਈ ਵਾਰੀ ਜਿਹੜਾ ਮੈਟਰ ਆਫ ਕਿਊ ਲਈ ਆਪਾਂ ਡਿਸਕਸ ਕੀਤਾ ਸੀਗਾ, ਤੇ ਕਾਫੀ ਬੌਂਡ ਜਿਹੜਾ ਨਾ ਰਿਸਟ੍ਰਿਕਟ ਹੋ ਗਿਆ ਸੀਗਾ। ਕਈ ਜੱਜ ਤਾਂ ਦੇਣਾ ਹੀ ਨਹੀਂ ਚਾਹੁੰਦੇ ਸੀਗੇ ਪਹਿਲਾਂ ਵੀ, ਤੇ ਬਿਲਕੁਲ ਤੁਸੀਂ ਕਹਿ ਲਓ ਕਿ ਉਹ ਕਹਿੰਦੇ ਕਿ ਨਹੀਂ, ਐਲੀਜੀਬਲ ਨਹੀਂ ਹੈਗਾ ਬੌਂਡ ਲਈ। ਜਿਹੜਾ ਬੌਂਡ ਵਾਲਾ ਸੀਗਾ ਫਿਰ ਵਿੱਚ ਸੀਗਾ ਕਿ 50-50 ਮਿਕਸਡ ਬੈਗ ਸੀਗਾ, ਹੋ ਜਾਂਦੇ ਸੀਗੇ। ਤੇ ਫਿਰ ਏਦਾਂ ਦੀਆਂ ਵੀ ਖਬਰਾਂ ਸੁਣੀਆਂ ਕਿ ਕਿਸੇ ਨੂੰ ਜਿਹੜਾ ਸੀਗਾ ਛੱਡਿਆ ਨਹੀਂ ਉਹਨਾਂ ਨੇ। ਤੇ ਮੈਂ ਹੁਣ ਜਿਹੜਾ ਥੋੜਾ ਜਿਹਾ ਇਹਦੇ ਵਿੱਚ ਇਸ ਹਫਤੇ ਹੀ ਦੇਖ ਰਿਹਾ ਸੀਗਾ ਕਿ ਕੀ ਇਹਦੇ ਵਿੱਚ ਕੀਤਾ ਜਾ ਸਕਦਾ। ਅਜੇ ਆਪਾਂ ਐਕਸਪੈਰੀਮੈਂਟਲ ਫੇਜ਼ ਦੇ ਵਿੱਚ ਹੀ ਹਾਂ, ਮਤਲਬ ਕਿ ਪੱਕਾ ਨਹੀਂ ਪਤਾ ਕਿ ਇਹ ਚੀਜ਼ ਕਾਮਯਾਬ ਹੋਊਗੀ ਕਿ ਨਹੀਂ ਹੋਊਗੀ। ਪਰ ਮੈਂ ਇਨਫੋਰਮੇਸ਼ਨ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਕਿੱਥੇ ਆਪਾਂ ਸਟੈਂਡ ਕਰਦੇ ਹਾਂ ਇਹਦੇ ਵਿੱਚ, ਕਿ ਸਾਡਾ ਆਫਿਸ ਜਿਹੜਾ ਸੀਗਾ ਉਹਦੀ ਕੀ ਅਪਰੋਚ ਇਹਦੇ ਵਿੱਚ ਹੋਊਗੀ। ਸੋ ਇੱਕ ਜਿਹੜਾ ਕੇਸ ਆਇਆ ਸੀਗਾ BIA ਤੋਂ ਜੂਨ 30 ਨੂੰ ਮੇਰੇ ਖਿਆਲ ਸੀਗਾ, ਮੈਟਰ ਆਫ ਅਖਮਦੋਵ ਸੀਗਾ ਰਿਸਪੋਂਡੈਂਟ, ਇਹ ਵਾਲਾ ਕੇਸ ਸੀਗਾ, ਠੀਕ ਹੈ। ਤੇ ਇਹ ਜਿਹੜਾ ਸੀਗਾ ਇੱਕ ਅਗਸਤ 4 ਨੂੰ ਜਿਹੜੀ ਸੀ ਅਟਾਰਨੀ ਜਨਰਲ ਨੇ BIA ਨੂੰ, ਸੌਰੀ ਮੈਂ ਡੇਟ ਗਲਤ ਦੱਸਤੀ, ਹਾਂਜੀ ਜੂਨ 30 ਸੀ ਜਦੋਂ ਡਿਸਾਈਡ ਕੀਤਾ। ਤੇ ਅਗਸਤ 4 ਨੂੰ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਸੀਗਾ ਪੈਮ ਬੌਂਡੀ ਨੇ, ਅਟਾਰਨੀ ਜਨਰਲ ਨੇ BIA ਨੂੰ ਇਹ ਜਿਹੜਾ ਕੇਸ ਸਰਟੀਫਾਈ ਕੀਤਾ, ਤੇ ਉਹਨਾਂ ਨੇ ਕਿਹਾ ਕਿ ਇਹ ਕੇਸ ਜਿਹੜਾ ਸੀਗਾ ਇਹ ਪ੍ਰੈਸੀਡੈਂਟ ਹੋਊਗਾ, ਕਿ ਇਹ ਡਿਸਾਈਡ ਕਰੂਗਾ ਕਿ ਬੌਂਡ ਜਿਹੜੇ ਪ੍ਰੋਸੈਸ ਆ ਉਹ ਕਿੱਦਾਂ ਜਿਹੜੇ ਗਵਰਨ ਜਿਹੜੇ ਹੋਣੇ ਆ। ਹੁਣ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਜਿਹੜਾ ਵਿਅਕਤੀ ਸੀਗਾ ਉਹ ਰਸ਼ੀਆ ਦਾ ਸੀਗਾ ਮੇਰੇ ਖਿਆਲ, ਤੇ ਕਾਫੀ ਸਾਰੀ ਉਹਦੀ ਐਡਰੈਸ ਦੇ ਵਿੱਚ ਡਿਸਕ੍ਰਿਪੈਂਸੀ ਸੀਗੀਆਂ। ਇਹ ਆਪਣੇ ਕੇਸਾਂ ਦੇ ਵਿੱਚ ਵੀ ਕਾਫੀ ਵੇਖਣ ਨੂੰ ਜਿਹੜੀ ਮਿਲ ਜਾਂਦੀਆਂ। ਸੋ ਮੁੱਦਾ ਇਹ ਸੀਗਾ ਕਿ ਬੰਦਾ ਨਿਊਯਾਰਕ ਰਹਿੰਦਾ ਕਿ ਮਿਸ਼ੀਗਨ ਰਹਿੰਦਾ, ਤੇ ਇਹਦੇ ਉੱਤੇ ਜਿਹੜਾ ਸੀਗਾ ਮੇਨ ਇਹ ਜਿਹੜਾ ਬੰਦਾ ਫਸਿਆ ਉਹ ਇਸ ਗੱਲ ਕਰਕੇ ਫਸਿਆ ਕਿ ਇਹਨੇ ਟਾਈਮ ਸਰ ਆਪਣਾ ਜਿਹੜਾ ਐਡਰੈਸ ਸੀਗਾ ਅਪਡੇਟ ਨਹੀਂ ਕੀਤਾ ਸੀਗਾ,
ਤੇ ਸੇਮ ਇਹਦੀ ਵੀ ਉਹੀ ਸਟੋਰੀ ਸੀ, ਕਦੀ ਕਜ਼ਨਾਂ ਵੱਲ, ਕਦੀ ਦੋਸਤਾਂ ਵੱਲ, ਇੱਥੇ ਰਹਿੰਦਾ ਉੱਥੇ ਰਹਿੰਦਾ, ਕਿ ਹੋਰ ਦਾ ਐਡਰੈਸ ਜਿਹੜਾ ਸ਼ੋਅ ਕਰਤਾ, ਉਹ ਵਾਲਾ ਸੀਨ ਜਿਹੜਾ ਸੀਗਾ। ਹੁਣ ਇਹਦੀ ਜਦੋਂ ਬੌਂਡ ਦੀ ਜਿਹੜੀ ਗੱਲ ਪਈ, ਤੇ ਸਾਰਾ ਮੁੱਦਾ ਇਹ ਆ ਗਿਆ ਕਿ ਕੀ ਇਹ ਬੰਦਾ ਕਿਤੇ ਫਲਾਈਟ ਰਿਸਕ ਤਾਂ ਨਹੀਂ ਹੈਗਾ, ਇਹ ਚੀਜ਼ ਦਾ ਮੁੱਦਾ ਜਿਹੜਾ ਆ ਗਿਆ। ਠੀਕ ਹੈ। ਸੋ ਇਮੀਗ੍ਰੇਸ਼ਨ ਜੱਜ ਨੇ ਐਕਚੁਅਲੀ ਇਹਨੂੰ ਬੌਂਡ ਜਿਹੜਾ ਸੀਗਾ ਦੇ ਦਿੱਤਾ ਸੀਗਾ ਬੰਦੇ ਨੂੰ। ਤੁਸੀਂ ਗੱਲ ਵੇਖ ਕੇ ਵੇਖੋ ਕਿ ਬੌਂਡ ਇਹਨੂੰ ਦੇ ਦਿੱਤਾ, 15,000 ਦਾ ਇਹਨੂੰ ਬੌਂਡ ਪਿਆ ਸੀਗਾ। ਪਰ ਜਿਹੜੀ ਸਰਕਾਰ ਸੀਗੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨੇ ਅਪੀਲ ਫਾਈਲ ਕੀਤੀ ਕਿ ਇਹ ਬੰਦੇ ਨੂੰ ਬੌਂਡ ਦੇਣਾ ਨਹੀਂ ਚਾਹੀਦਾ ਸੀਗਾ, ਇਮੀਗ੍ਰੇਸ਼ਨ ਜੱਜ ਨੇ ਗਲਤ ਕੀਤਾ। ਤੇ ਜਿਹੜੀ ਸਰਕਾਰ ਆ ਹੁਣ ਉਹ ਫਾਈਟ ਬੈਕ ਕਰ ਰਹੀ, ਬੇਸਿਕਲੀ ਉਹ 1 ਇੰਚ ਨਹੀਂ ਜਿਹੜਾ ਛੱਡਣਾ ਚਾਹੁੰਦੀ ਸਰਕਾਰ। ਉਹ ਕਹਿੰਦੀ ਹੈ ਕਿ ਇਹ ਜਿਹੜਾ ਬੌਂਡ ਵਾਲਾ ਸਿਸਟਮ ਸੀਗਾ, ਇਹਨੂੰ ਮਤਲਬ ਜਿਹੜਾ ਖਤਮ ਕੀਤਾ ਜਾਵੇ, ਉਧਰ ਨੂੰ ਜਿਹੜੀ ਸਰਕਾਰ ਦੀ ਜਿਹੜੀ ਅਪਰੋਚ ਜਿਹੜੀ ਚੱਲ ਰਹੀ ਆ। ਤੇ ਹੁਣ ਜਿਹੜਾ ਇਹਦੇ ਵਿੱਚ ਕੀ ਸੀਗਾ ਕਿ ਜਿਹੜਾ ਕਸਟਡੀ ਡਿਟਰਮੀਨੇਸ਼ਨ ਹੁੰਦਾ, ਜਿਹੜਾ ਇਮੀਗ੍ਰੇਸ਼ਨ ਕਸਟਡੀ ਦੇ ਵਿੱਚ ਬੰਦਾ ਹੁੰਦਾ, ਇੱਕ ਧਾਰਾ ਹੈਗੀ ਆ ਸੈਕਸ਼ਨ 236A, ਉਹਦੇ ਥੱਲੇ ਜਿਹੜੀਆਂ ਗਵਰਨ ਜਿਹੜੀਆਂ ਹੁੰਦੀਆਂ ਹੈਗੀਆਂ, ਤੇ ਕਾਨੂੰਨ ਇਹ ਕਹਿੰਦਾ ਕਿ ਜਦੋਂ ਤੁਸੀਂ ਬੌਂਡ ਵਗੈਰਾ ਲੈਣਾ, ਤੁਸੀਂ ਇਮੀਗ੍ਰੇਸ਼ਨ ਜੱਜ ਨੂੰ ਇਹ ਸ਼ੋਅ ਕਰਨਾ ਕਿ ਤੁਸੀਂ ਭਗੌੜੇ ਨਹੀਂ ਹੋਵੋਗੇ, ਤੁਸੀਂ ਜਿਹੜੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨਹੀਂ ਹੈਗੇ, ਫਲਾਈਟ ਰਿਸਕ ਨਹੀਂ ਤੁਸੀਂ ਬੇਸਿਕਲੀ ਹੈਗੇ। ਤੇ ਇਮੀਗ੍ਰੇਸ਼ਨ ਜੱਜ ਜੇ ਇਹ ਸਾਰੀਆਂ ਚੀਜ਼ਾਂ ਵੇਖਦਾ, ਤੇ ਉਹ ਲੱਗਦਾ ਕਿ ਹਾਂ ਵਾਕਈ ਇਹ ਬੰਦਾ ਇੱਧਰ ਉੱਧਰ ਗਾਇਬ ਨਹੀਂ ਹੋਊਗਾ, ਤੇ ਇਹ ਜਿਹੜੀ ਅਮਰੀਕਨ ਸੋਸਾਇਟੀ ਲਈ ਡੇਂਜਰ ਨਹੀਂ ਹੈਗਾ। ਹੁਣ ਤੁਸੀਂ ਦੇਖ ਲਓ, 2 ਚੀਜ਼ਾਂ ਆਈਆਂ, ਐਡਰੈਸ ਅਪਡੇਟਡ, ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਦੂਜਾ ਇਹ ਹੈਗਾ ਕਿ ਇੱਧਰ ਉੱਧਰ ਕਿਤੇ ਫਾਲਤੂ ਮੈਸੇਜ ਮੁਸੇਜ, ਕੋਈ ਏਦਾਂ ਦੀ ਪੁੱਠੀ ਸਿੱਧੀਆਂ ਧਮਕੀਆਂ ਸ਼ਮਕੀਆਂ ਨਹੀਂ ਕਿਸੇ ਨੂੰ ਦਿੱਤੀਆਂ। ਸੋ ਹੁਣ ਉਹ ਇਹ ਕਹਿੰਦੇ ਆ ਕਿ ਜਿਹੜਾ ਹੁਣ ਵਿਅਕਤੀ ਹੈਗਾ, ਇਹ ਇੱਕ ਲੀਗਲ ਕੁਐਸਚਨ ਹੈਗਾ ਕਿ ਇਹਨੇ ਆਪਣਾ ਜਿਹੜਾ ਸਬੂਤ ਦਿੱਤਾ ਜੱਜ ਨੂੰ ਕਿ ਨਹੀਂ ਦਿੱਤਾ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਿਹੜਾ ਹੈਗਾ, BIA, ਨੂੰ ਦੁਬਾਰਾ ਜਿਹੜਾ ਰਿਵਿਊ ਜਿਹੜਾ ਕਰ ਸਕਦੀ ਹੈ, ਮਤਲਬ ਕਿ ਤੁਸੀਂ ਅਪੀਲ ਇਹਦੇ ਵਿੱਚ ਕਰ ਸਕਦੇ ਆ। ਜਿਹੜਾ ਇਮੀਗ੍ਰੇਸ਼ਨ ਜੱਜ ਹੈਗਾ, ਉਹ ਕਹਿੰਦਾ ਕਿ ਉਹਦੀ ਕਾਫੀ ਸਾਰੀ ਉਹਦੇ ਕੋਲ ਪਾਵਰ ਹੈਗੀ ਆ, ਉਹਦੀ ਅਥਾਰਟੀ ਹੈਗੀ ਆ, ਉਹ ਡਿਸਾਈਡ ਕਰੂਗਾ ਕਿ ਬੌਂਡ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ। ਤੇ ਇਸ ਕੇਸ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਸੀਗਾ ਰਸ਼ੀਅਨ ਵਿਅਕਤੀ, ਉਹਨੂੰ ਬੌਂਡ ਜਿਹੜਾ ਨਹੀਂ ਮਿਲਣਾ ਚਾਹੀਦਾ, ਕਿਉਂਕਿ ਉਹਨੇ ਐਡਰੈਸ ਦਾ ਉਹਦਾ ਜਿਹੜਾ ਸੀਗਾ ਕਲੈਰਿਟੀ ਨਹੀਂ ਸੀਗੀ। ਸੋ ਕੀ ਹੋਇਆ ਕਿ ਇਹਦੇ ਵਿੱਚ ਇਹ ਚੱਕਰ ਪੈ ਗਿਆ ਕਿ ਨਿਊਯਾਰਕ ਰਹਿੰਦਾ, ਕਿ ਇਹ ਮਿਸ਼ੀਗਨ ਰਹਿੰਦਾ ਹੈਗਾ, ਤੇ ਇਹ US ਦੇ ਵਿੱਚ ਜਨਵਰੀ 2022 ਨੂੰ ਆਇਆ ਸੀਗਾ। 2025 ਨੂੰ ਬੌਂਡ ਹੀਅਰਿੰਗ ਸੀਗੀ ਇਹਦੀ, ਫਰਵਰੀ 2025 ਨੂੰ। ਉਦੋਂ ਇਹ ਕਹਿੰਦਾ ਕਿ ਮੈਂ ਮਿਸ਼ੀਗਨ ਦਾ ਰਹਿਣ ਵਾਲਾ, ਮੇਰੇ ਫੈਮਿਲੀ ਟਾਈਜ਼ ਇੱਥੇ ਆ, ਮੇਰਾ ਬ੍ਰਦਰ ਇਨ ਲਾਅ ਇੱਥੇ ਰਹਿੰਦਾ, ਸੱਜਣ ਮਿੱਤਰ ਇੱਥੇ ਰਹਿੰਦੇ ਆ। ਪਰ ਸਰਕਾਰ ਆਰਗਿਊ ਕਰਦੀ ਆ ਕਿ ਨਹੀਂ, ਇਹ ਨਿਊਯਾਰਕ ਰਹਿੰਦਾ ਹੈਗਾ, ਕਿਉਂਕਿ ਇਹਨੇ ਹੁਣੇ ਰੀਸੈਂਟਲੀ ਜਦੋਂ ਇਹਦਾ ਕੇਸ ਲੱਗਾ, ਇਹਨੇ ਹੁਣੇ ਹੀ ਆਪਣਾ ਐਡਰੈਸ ਜਿਹੜਾ ਅਪਡੇਟ ਕੀਤਾ। ਇਹਨੇ ਪਹਿਲਾਂ ਆਪਣਾ ਜਿਹੜਾ ਸੀਗਾ ਉਹ ਐਡਰੈਸ ਅਪਡੇਟ ਨਹੀਂ ਕੀਤਾ ਸੀਗਾ, ਸਾਲ ਤੋਂ ਵੱਧ ਹੋ ਗਿਆ ਇਹਨੂੰ। ਇਹ ਬੰਦਾ ਜਿਹੜਾ ਸੀਗਾ, ਇਹਨੇ ਲੈਟਰ ਆਪਣੇ ਕਜ਼ਨ ਤੋਂ ਇੱਕ ਲੈਟਰ ਲਾਈ ਰੀਗੋ ਪਾਰਕ, ਨਿਊਯਾਰਕ ਚੋਂ, ਕਿ ਕਜ਼ਨ ਨੇ ਮੈਨੂੰ ਜੀ ਰਹਿਣ ਦੀ ਜਗ੍ਹਾ ਦਿੱਤੀ ਸੀ। ਜਿੱਦਾਂ ਹੁਣ ਆਪਣੇ ਕੇਸਾਂ 'ਚ ਕੀ ਹੁੰਦਾ ਕਿ ਸੱਜਣ ਮਿੱਤਰ, ਮੇਰਾ ਲੀਜ਼ ਤੇ ਨਾਮ ਨਹੀਂ ਹੈਗਾ, ਠੀਕ ਆ, ਪਰ ਸੱਜਣ ਮਿੱਤਰ ਨੇ ਮੈਨੂੰ ਰਹਿਣ ਦੀ ਜਗ੍ਹਾ ਦਿੱਤੀ। ਏਦਾਂ ਦੀਆਂ ਜਿਹੜੀਆਂ ਲੈਟਰਾਂ ਸ਼ੈਟਰਾਂ ਜਿਹੜੀਆਂ ਕਾਫੀ ਜਿਹੜੀਆਂ ਚੱਲਦੀਆਂ, ਕਿ ਹੋਰ ਕੋਈ ਐਵੀਡੈਂਸ ਨਹੀਂ ਹੈਗਾ, ਬਸ ਲੈਟਰ ਲੈਤੀ ਉੱਤੋਂ ਦੀ। ਸੋ ਜੁਲਾਈ 2023 ਦੇ ਵਿੱਚ ਇਮੀਗ੍ਰੇਸ਼ਨ ਕੋਰਟ ਨੂੰ ਇਹਨੇ ਦੱਸਿਆ ਸੀਗਾ ਕਿ ਇਹ ਨਿਊਯਾਰਕ ਦੇ ਵਿੱਚ ਰਹਿੰਦਾ, ਤੇ ਮਿਸ਼ੀਗਨ ਇਹ ਕਹਿੰਦਾ, ਇਹਨੇ ਮੋਸ਼ਨ ਟੂ ਚੇਂਜ ਜਿਹੜੀ ਵੈਨਿਊ ਸੀਗੀ ਮਿਸ਼ੀਗਨ ਤੋਂ ਨਿਊਯਾਰਕ ਵੱਲ ਫਾਈਲ ਕਰਤੀ ਸੀ। ਮਤਲਬ ਨਿਊਯਾਰਕ ਵੱਲ ਕੇਸ ਲੈ ਗਿਆ ਆਪਣਾ ਅਕਤੂਬਰ 2023 ਦੇ ਵਿੱਚ, ਆਪਣੇ ਆਹੀ ਜਿਹੜਾ ਸੀਗਾ ਸੱਜਣ ਮਿੱਤਰ ਦੀ ਲੈਟਰ ਲਾ ਕੇ ਕਿ ਮੇਰੇ ਕੋ ਇਹ ਹੁਣ ਆ ਕੇ ਨਿਊਯਾਰਕ ਰਹਿਣ ਲੱਗ ਪਿਆ। ਹੁਣ ਮਸਲਾ ਜੀ ਇਹ ਆ ਗਿਆ ਕਿ ਵਾਕਈ ਇਹ ਨਿਊਯਾਰਕ ਮੂਵ ਕੀਤਾ ਸੀਗਾ ਕਿ ਇਹਨੇ ਐਡਰੈਸ ਚੇਂਜ ਵਾਲਾ ਘਪਲਾ ਕੀਤਾ ਸੀਗਾ। ਸੋ ਹੁਣ ਇਹਨੂੰ ਕੀ ਹੋਇਆ ਕਿ ਇਹਨੇ ਐਡਰੈਸ ਨਿਊਯਾਰਕ ਦਾ ਰੱਖਿਆ, ਇਹ ਕਿਤੇ ਘੁੰਮਦਾ ਫਿਰਦਾ ਹੋਣਾ ਉੱਥੇ ਮਿਸ਼ੀਗਨ ਦੇ ਵਿੱਚ ਹੀ, ਉੱਥੇ ਇਹਨੂੰ ਫੜ ਲਿਆ ਇਮੀਗ੍ਰੇਸ਼ਨ ਅਥਾਰਟੀਜ਼ ਨੇ। ਕੋਈ ਨਾਕਾ ਛਾਕਾ ਲੱਗਾ ਨਾ, ਉੱਥੇ ਬੰਦਾ ਫੜ ਹੋ ਗਿਆ, ਅੜਿੱਕੇ ਆ ਗਿਆ। ਤੇ ਉਹਨਾਂ ਨੇ ਚੈੱਕ ਕੀਤਾ, ਉਦੋਂ ਇਹਦਾ ਐਡਰੈਸ ਬੋਲਦਾ ਹੈਗਾ ਨਿਊਯਾਰਕ ਦੇ ਵਿੱਚ। ਤੇ ਹੁਣ ਜਦੋਂ ਇਹਨੂੰ ਫੜਿਆ, ਦੇਖਿਆ ਸਾਰਾ, ਇਹ ਕਹਿੰਦਾ ਮੈਂ ਰਹਿਣਾ ਮਿਸ਼ੀਗਨ ਦੇ ਵਿੱਚ। ਤੇ ਫਿਰ ਸਵਾਲ ਜਵਾਬ ਉੱਠ ਗਏ ਕਿ ਤੁਸੀਂ ਆਪਣਾ ਜਿਹੜਾ ਐਡਰੈਸ ਸੀਗਾ ਉਹ ਚੇਂਜ ਕਿਉਂ ਨਹੀਂ ਕੀਤਾ, ਕਿਉਂਕਿ ਹੁਣ ਫੜਿਆ ਗਿਆ ਤਾਂ ਮਿਸ਼ੀਗਨ ਦੇ ਵਿੱਚ ਆ, ਤੁਹਾਨੂੰ ਦੱਸਣਾ ਪੈਣਾ ਸਾਰਾ ਕਿ ਇੱਥੇ ਕੀ ਕਰਨ ਆਇਆ, ਕੰਮ ਕਿਉਂ ਇੱਥੇ ਕਰ ਰਹੇ ਆ। ਸੇਮ ਚੀਜ਼ ਕਿ ਬੰਦਾ ਕਵੇ ਮੇਰਾ ਸੈਨ ਫਰਾਂਸਿਸਕੋ ਕੇਸ ਲੱਗਾ, ਤੇ ਪਰ ਕੰਮ ਕਰਦਾ ਹੋਵੇ ਇੰਡੀਆਨਾ ਦੇ ਵਿੱਚ, ਤੇ ਉਹਦੇ ਵਿੱਚ ਵੀ ਏਦਾਂ ਦੇ ਵੀ ਜਿਹੜੇ ਆਪਾਂ ਕੇਸ ਦੱਸਿਆ ਹੋਈ ਕਿ ਨਹੀਂ ਮੇਰੇ ਰਿਸ਼ਤੇਦਾਰ ਦਾ ਸੀਗਾ, ਉਹ ਗਿਆ ਕਿਤੇ, ਮੈਂ ਹੁਣੇ ਥੋੜੀ ਦੇਰ ਖੜਾ, ਏਦਾਂ ਦਾ ਮਤਲਬ ਕਈ ਵਾਰੀ ਐਕਸਕਿਊਜ਼ ਕਰ ਲਓ ਤੁਸੀਂ, ਜੋ ਜਿਹੜੀ ਵੀ ਕੈਟਾਗਰੀ ਦੇ ਵਿੱਚ ਪਾਣਾ। ਸੋ ਉਹ ਚੀਜ਼ ਦੇ ਵਿੱਚ ਜਿਹੜਾ ਸੀਗਾ ਜੱਜ ਡਿਟੇਲ ਦੇ ਵਿੱਚ ਚੱਲ ਗਿਆ ਕਿ ਇਹ ਚੱਕਰ ਗੜਬੜ ਲੱਗਦਾ, ਤੇ ਤੈਨੂੰ ਪਹਿਲਾਂ ਕਰਨਾ ਚਾਹੀਦਾ ਸੀਗਾ, ਤੇ ਤੂੰ ਹੁਣ ਜਿਹੜਾ ਸੀਗਾ ਫੜਨ ਤੋਂ ਬਾਅਦ ਤੂੰ ਜਿਹੜਾ ਐਡਰੈਸ ਜਿਹੜਾ ਕਰ ਰਿਹਾ ਚੇਂਜ, ਜਾਂ ਤੂੰ ਆਪਣੇ ਤਰੀਕ ਦੇ ਆਉਣ ਤੋਂ ਪਹਿਲਾਂ ਜਿਹੜਾ ਐਡਰੈਸ ਜਿਹੜਾ ਚੇਂਜ ਕਰ ਰਿਹਾ। ਜ਼ਿਆਦਾਤਰ ਕੀ ਹੁੰਦਾ ਕਿ ਜਿਹੜੇ ਕੋਰਟਸ ਜਿਹੜੇ ਸੀਗੇ ਫੇਵਰੇਬਲ ਹੁੰਦੇ ਆ, ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਕੋਰਟਸ ਫੇਵਰੇਬਲ ਨੇ, ਫਿਰ ਦੂਜੇ ਨਿਊਯਾਰਕ ਦੇ ਕੋਰਟ ਫੇਵਰੇਬਲ ਨੇ,
ਤੇ ਲੋਕੀ ਜੋਬਾਂ ਇੱਥੇ ਕਈ ਵਾਰੀ ਘੱਟ ਹੁੰਦੀਆਂ, ਲੋਕੀ ਦੂਜੀ ਸਟੇਟ 'ਚ ਰਹਿੰਦੇ ਆ, ਸਿੱਧੀ ਗੱਲ ਜਿਹੜੀ ਹੈਗੀ ਆ। ਤੇ ਪਰ ਉਹ ਇਹ ਆ ਕਿ ਆਪਣਾ ਕੇਸ ਜਿਹੜਾ ਉਹ ਲੜਨਾ ਚਾਹੁੰਦੇ ਆ ਕੈਲੀਫੋਰਨੀਆ ਦੇ ਵਿੱਚ, ਨਿਊਯਾਰਕ ਦੇ ਵਿੱਚ। ਪਰ ਇਹ ਹੈਗਾ ਫੋਰਮ ਸ਼ਾਪਿੰਗ। ਇਹ ਚੀਜ਼ ਜਿਹੜੀ ਸੀਗੀ ਸਿਰਫ ਇਹ ਐਡਰੈਸ ਦਾ ਘਪਲਾ ਨਹੀਂ ਹੋਣ, ਇਹਦੇ ਕਰਕੇ ਲੋਕਾਂ ਨੂੰ ਤੁਸੀਂ ਦੇਖ ਲਓ ਕਿ ਡਿਟੈਂਸ਼ਨ ਵਗੈਰਾ 'ਚ ਵੀ ਲੈ ਲੈਂਦੇ ਆ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਰਜਿਸਟ੍ਰੇਸ਼ਨ ਦੀ ਗੱਲ ਕੀਤੀ ਸੀਗੀ, ਐਡਰੈਸ ਚੇਂਜ ਦੀ ਗੱਲ ਕੀਤੀ ਸੀਗੀ। ਆਪਾਂ ਕਿਹਾ ਸੀਗਾ ਕਿ ਉਹਨਾਂ ਨੇ ਫੜ ਲੈਣਾ 6-6 ਮਹੀਨੇ ਜਿਹੜੀ ਜੇਲ੍ਹ ਹੋ ਸਕਦੀ ਹੈ। ਤੇ ਹੁਣ ਉਹ ਸੀਗਾ ਕਿ ਉਧਰਲੇ ਰਾਹੇ ਜਿਹੜੇ ਇਹ ਪੈ ਗਏ ਆ। ਇਸ ਵਿਅਕਤੀ ਦਾ ਜਿਹੜਾ ਐਡਰੈਸ ਵਾਲਾ ਜਿਹੜਾ ਚੱਕਰ ਚੁੱਕਰ ਜਿਹੜਾ ਨਿਕਲ ਗਿਆ, ਉਹਦੇ ਕਰਕੇ ਸਿਰਫ ਤੇ ਸਿਰਫ ਐਡਰੈਸ ਕਰਕੇ ਜਿਹੜਾ ਸੀਗਾ ਜੱਜ, ਉਹ ਕਹਿੰਦਾ ਕਿ ਇਹਨੂੰ ਛੱਡਣਾ ਨਹੀਂ, ਰਿਲੀਜ਼ ਨਹੀਂ ਕਰਨਾ, BIA ਸੌਰੀ। ਤੇ ਜੱਜ ਦਾ ਜਿਹੜਾ ਉਹਨਾਂ ਨੇ ਆਰਡਰ ਸੀਗਾ ਤੇ ਉਹਨੂੰ ਕੈਨਸਲ ਕਰਤਾ। ਬੰਦਾ ਬੌਂਡ ਤੇ ਜਿਹੜਾ ਸੀਗਾ ਬੌਂਡ ਵਾਲਾ ਦਾ ਕੈਨਸਲ ਕਰਤਾ, ਤੇ ਦੁਬਾਰਾ ਉਹ ਕਹਿੰਦੇ ਆ ਕਿ ਇਹਨੂੰ ਜਿਹੜਾ ਸੀਗਾ ਡਿਟੈਂਸ਼ਨ ਦੇ ਵਿੱਚ ਹੀ ਜਿਹੜਾ ਰੱਖਿਆ ਜਾਵੇ। ਹੁਣ ਇਹਦਾ ਸਾਰੀ ਦਾ ਗੱਲ ਦਾ ਸਿੱਟਾ ਕੀ ਹੁੰਦਾ, 2-3 ਚੀਜ਼ਾਂ ਚੋਂ ਨਿਕਲਦੀਆਂ ਜਿਹੜੇ ਬੌਂਡ ਵਾਲੇ ਕੇਸ ਸੀਗੇ। ਤੇ ਇਸ ਹਫਤੇ ਕਈ ਇਨਕੁਆਇਰੀਆਂ ਆਈਆਂ ਸੀਗੀਆਂ ਆਪਣੇ ਕੋਲ, ਉਹਨਾਂ ਨੂੰ ਮੈਂ ਇਹੀ ਕਿਹਾ ਸੀ, ਮੈਂ ਕਿਹਾ ਬੜਾ ਕੰਮ ਸਟ੍ਰਿਕਟ ਹੋ ਗਿਆ। ਪਰ ਮੈਂ ਉਹਨਾਂ ਨੂੰ ਕਿਹਾ ਕਿ ਇਸ ਹਫਤੇ ਦਾ ਜਿਹੜਾ ਸੁਣਿਆ, ਮੈਂ ਥੋੜੀ ਜਿਹੀ ਹੋਰ ਇੱਥੇ ਰਿਸਰਚ ਕਰਦਾ ਕਿ ਜੇ ਹੁਣ ਕਈ ਲੋਕੀ ਜਿਹੜੇ ਹੁੰਦੇ ਆ ਉਹ ਜੇਲ੍ਹਾਂ ਦੇ ਵਿੱਚ ਹੁੰਦੇ, ਉਹ ਕਹਿੰਦੇ ਆਪਾਂ ਰਹਿ ਨਹੀਂ ਸਕਦੇ, ਆਪਾਂ ਸੈਲਫ ਡੀਪੋਰਟੇਸ਼ਨ ਲੈ ਲੈਣੀ ਹੈ। ਮੈਂਟਲੀ ਕਈ ਵਾਰੀ ਬੰਦਾ ਬ੍ਰੇਕਡਾਊਨ ਜਿਹੜਾ ਹੋ ਜਾਂਦਾ ਹੈ, ਕਈ ਲੋਕਾਂ ਨੂੰ ਫਿਜ਼ੀਕਲ ਪ੍ਰੋਬਲਮ ਜਿਹੜੀ ਹੁੰਦੀ ਆ, ਤੇ ਉਹ ਜੇਲ੍ਹ 'ਚ ਐਡੀ ਦੇਰ ਜਿਹੜੀ ਨਹੀਂ ਰਹਿ ਸਕਦੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੰਦਾ ਨਹੀਂ ਜੇਲ੍ਹ 'ਚ ਰਹਿ ਸਕਦਾ, ਮੈਂਟਲ ਹੈਲਥ ਸਭ ਤੋਂ ਜਿਹੜੀ ਉੱਤੇ ਜਿਹੜੀ ਚੀਜ਼ ਹੁੰਦੀ ਹੈ, ਠੀਕ ਆ। ਬੰਦਾ ਜੋ ਮਰਜ਼ੀ ਕਹੀ ਜਾਵੇ, ਬਾਹਰ ਬੈਠਾ ਹੁਣ ਅੰਦਰ ਵਾਲੇ ਹਾਲਾਤ ਜਿਹੜੇ ਸੀਗੇ, ਉਹ ਤਾਂ ਜੀ ਜਿਹੜਾ ਬੰਦੇ ਨਾਲ ਬੀਤਦੀ ਆ ਉਹਨੂੰ ਪਤਾ ਕਿ ਕਿੱਦਾਂ ਰਹਿਣਾ। ਤੇ ਕਈ ਵਾਰੀ ਜੇਲ੍ਹ 'ਚ ਹੁਣ ਜਿੱਦਾਂ ਓਵਰ ਕਰਾਊਡਿੰਗ ਵੀ ਹੈਗੀ ਆ, ਠੀਕ ਆ, ਹੋਰ ਕਈ ਤਰ੍ਹਾਂ ਦੇ ਲੋਕ ਜਿਹੜੇ ਮਿਲ ਜਾਂਦੇ ਆ, ਤੇ ਕਈ ਵਾਰੀ ਹਾਲਾਤ ਜ਼ਿਆਦਾ ਮਾੜੇ ਵੀ ਲੋਕਾਂ ਨੂੰ ਜਿਹੜੇ ਟੱਕਰ ਜਾਂਦੇ ਆ। ਲੜਾਈ ਝਗੜੇ ਵਾਲੇ ਮਾਹੌਲਾਂ ਦੇ ਵਿੱਚ ਵੀ ਲੋਕੀ ਕਈ ਵਾਰੀ ਫਸ ਜਾਂਦੇ ਆ ਉੱਥੇ। ਸੋ ਇਹ ਹੈ ਕਿ ਮੈਂਟਲ ਹੈਲਥ ਤੁਹਾਡੀ ਇੰਪੋਰਟੈਂਟ ਆ। ਕੋਈ ਦੇਸ਼ ਨਹੀਂ ਇਹ ਹੈਗਾ, ਠੀਕ ਆ। ਜੇ ਤੁਹਾਨੂੰ ਨਹੀਂ ਤੁਸੀਂ ਉਹ ਕਰ ਸਕਦੇ ਤਾਂ ਤੁਸੀਂ ਉਹਦੇ ਵਿੱਚ ਫਸ ਕੇ ਨਾ ਪਿਓ, ਕਿਉਂਕਿ ਇਹ ਟਰਾਮਾ ਸਾਰੀ ਜ਼ਿੰਦਗੀ ਬੰਦੇ ਦਾ ਜਿਹੜਾ ਰਹਿੰਦਾ ਹੈਗਾ। ਹਾਂਜੀ। ਅੱਛਾ, ਮੰਨ ਲਓ ਹੁਣ ਜੇ ਕੋਈ ਬੰਦਾ ਹੈਗਾ, ਉਹ ਕਹਿੰਦਾ ਮੈਂ ਰਹਿ ਸਕਦਾ ਹੈਗਾ ਡਿਟੈਂਸ਼ਨ ਦੇ ਵਿੱਚ, ਕੋਈ ਚੱਕਰ ਨਹੀਂ। ਹੁਣ ਕਈ ਲੋਕਾਂ ਦੀ ਅਪੀਲ ਚੱਲਦੀ ਆ, ਉਹਨਾਂ ਨੂੰ ਵੀ ਫੜਿਆ ਹੋਇਆ। ਦੇਖੋ ਤੁਸੀਂ ਕਿ ਉਹਨਾਂ ਦੀ ਚੰਗੀ ਭਲੀ ਅਪੀਲ ਚੱਲ ਰਹੀ ਸੀ, ਵਰਕ ਪਰਮਿਟ ਚੱਲ ਰਹੇ ਆ, ਉਹਨਾਂ ਨੂੰ ਫੜ ਲਿਆ ਆਈਸ ਵਾਲਿਆਂ ਨੇ, ਉਹਨਾਂ ਨੂੰ ਜੇਲ੍ਹ 'ਚ ਪਾਤਾ, BIA ਵਗੈਰਾ ਉਹਨਾਂ ਦੀਆਂ ਅਪੀਲਾਂ ਵਗੈਰਾ ਲੱਗੀਆਂ ਹੋਈਆਂ। ਸੋ ਇਹ ਜਿਹੜੀ ਖਬਰ ਹੈ, ਇਹ ਉਹਨਾਂ ਲੋਕਾਂ ਬਾਰੇ ਹੈ ਕਿ ਉਹਨਾਂ ਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ, ਠੀਕ ਹੈ। ਬੌਂਡ ਜਿਹੜੇ ਔਖੇ ਆ, ਕਈ ਵਕੀਲ ਬੌਂਡ ਬੂੰਡ ਦਾ ਵੀ ਕੰਮ ਕਰਦੇ ਸੀਗੇ, ਉਹਨਾਂ ਨੇ ਹੁਣ ਹੱਥ ਵੀ ਖੜੇ ਕਰਤੇ ਕਿ ਨਹੀਂ, ਇਹ ਤਾਂ ਗੱਲਬਾਤ ਜਿਹੜੀ ਨਹੀਂ ਬਣਦੀ। ਜੱਜ ਜਿਹੜੇ ਐਂਟਰਟੇਨ ਨਹੀਂ ਕਰ ਰਹੇ, ਜਿਹੜੀ ਡਿਟੈਂਸ਼ਨ ਸੈਂਟਰ ਵਾਲੇ ਕਈ ਵਾਰੀ ਉਹ ਪੈਕੇਟ ਹੀ ਤੁਹਾਡਾ ਜਿਹੜਾ ਬੌਂਡ ਵਾਲਾ ਉਹ ਐਕਸੈਪਟ ਹੀ ਨਹੀਂ ਕਰਦੇ, ਉਹ ਵਾਪਸ ਕਿ ਨਹੀਂ ਆਪਾਂ ਲੈਣਾ ਹੀ ਨਹੀਂ। ਜਿੱਦਾਂ ਮਤਲਬ ਕਿ ਹੁਣ ਪਿੱਛੋਂ ਇੰਸਟਰਕਸ਼ਨ ਆਈ ਹੋਣੀ ਕਿ ਤੁਸੀਂ ਏਦਾਂ ਕਰੋ, ਕਿ ਕੋਰਟ ਦੇ ਵਿੱਚ ਬੰਦੇ ਨੂੰ ਮੌਕਾ ਹੀ ਨਾ ਦੇ ਜਾਣ ਦਾ। ਸੋ ਹੁਣ ਇਹ ਜਿਹੜਾ ਮੇਰੀ ਹੁਣ ਥਿਊਰੀ ਹੈ, ਇਹ ਇਹਨੂੰ ਹੁਣ ਟੈਸਟ ਕਰਕੇ ਪਤਾ ਲੱਗਣਾ। ਆਪਾਂ ਗਲਤ ਵੀ ਹੋ ਸਕਦੇ, ਆਪਾਂ ਸਹੀ ਵੀ ਹੋ ਸਕਦੇ ਆ, ਠੀਕ ਹੈ। ਪਹਿਲੀ ਗੱਲ ਤਾਂ ਜਿਹੜਾ ਮੈਂਟਲੀ ਵੀਕ ਬੰਦਾ, ਜਿਹਨੂੰ ਪ੍ਰੋਬਲਮ ਆ ਰਹੀ ਆ ਜੇਲ੍ਹ ਦੇ ਵਿੱਚ, ਠੀਕ ਆ, ਉਹ ਇਹ ਥਿਊਰੀਆਂ ਸਾਰੀਆਂ ਟੈਸਟ ਨਹੀਂ ਕਰ ਸਕਦਾ। ਜੇ ਬੰਦੇ ਨੂੰ ਇਹ ਹੋਇਆ ਕਿ ਮੈਂ ਰਹਿ ਹੀ ਨਹੀਂ ਸਕਦਾ ਜੇਲ੍ਹ ਦੇ ਵਿੱਚ, ਹਾਲਾਤ ਜ਼ਿਆਦਾ ਮਾੜੇ ਹੋ ਗਏ, ਉਹ ਬੰਦਾ ਆਪਣਾ ਕਹਿ ਸਕਦਾ ਉਹਨਾਂ ਨੂੰ ਕਿ ਮੈਂ ਜਿਹੜਾ ਸੀਗਾ ਆਪਣੀ ਵਾਪਸ ਲੈਣਾ ਐਪਲੀਕੇਸ਼ਨ ਵਗੈਰਾ ਜੋ ਵੀ ਆ, ਮੈਂ ਸੈਲਫ ਡਿਪੋਰਟ ਕਰਨ ਲਈ ਤਿਆਰ ਆ, ਜੇ ਬੰਦੇ ਦੇ ਹਾਲਾਤ ਪਰਮਿਟ ਕਰਦੇ ਆ। ਹੁਣ ਜੇ ਬੰਦਾ ਉਹ ਕਹਿੰਦਾ ਨਹੀਂ ਮੈਂ ਵਾਪਸ ਜਾ ਹੀ ਨਹੀਂ ਸਕਦਾ, ਤੇ ਮੈਂ ਇੱਥੇ ਡੀਲ ਕਰ ਸਕਦਾ ਹੈਗਾ ਇਹ ਚੀਜ਼ ਨਾਲ। ਸੋ ਇਹਦੇ ਵਿੱਚ ਜਿਹੜਾ ਲੱਗਦਾ ਕਿ ਜਿਹੜਾ ਇਹ ਮੈਟਰ ਆਫ ਅਖਮੈਦੋਵ ਜਿਹੜਾ ਕੇਸ ਸੀਗਾ, ਜਿਹਦੀ ਆਪਾਂ ਗੱਲ ਕਰਕੇ ਹਟੇ ਆ, ਇਹਦੇ ਵਿੱਚ ਜਿਹੜਾ ਸੀਗਾ BIA ਨੇ ਸਿਰਫ ਤੇ ਸਿਰਫ ਜਿਹੜਾ ਫੈਸਲਾ ਲਿਆ ਕਿ ਬੰਦਾ ਫਲਾਈਟ ਰਿਸਕ ਤਾਂ ਨਹੀਂ ਹੈਗਾ, ਐਡਰੈਸਾਂ ਦਾ ਘਪਲਾ ਤਾਂ ਨਹੀਂ ਉਹਦਾ ਸੀਗਾ। ਹੁਣ ਜਿਹੜੇ ਵਿਅਕਤੀ ਦਾ ਐਡਰੈਸਿਸ ਦਾ ਘਪਲਾ ਨਹੀਂ ਸੀਗਾ, ਤੁਸੀਂ ਸਾਰੇ ਆਪਣੇ ਐਡਰੈਸ ਸਹੀ ਦੱਸੇ ਆ, ਉਹ ਤੁਹਾਡੀ ਸੋਸ਼ਲ ਸਿਕਿਉਰਿਟੀ, ਡਰਾਈਵਿੰਗ ਲਾਇਸੈਂਸ ਦੀ ਡੀਟੇਲਸ, ਤੁਹਾਡੇ ਉਹ ਕਿੱਥੇ ਕਿੱਥੇ ਤੁਸੀਂ ਰਹੇ ਆ, ਕਿੱਥੇ ਕਿੱਥੇ ਤੁਸੀਂ ਜੌਬ ਕੀਤੀ ਆ, ਉਹ ਸਾਰੀਆਂ ਚੀਜ਼ਾਂ ਮੰਨ ਲਓ ਤੁਹਾਡੀਆਂ ਮੈਚ ਕਰਦੀਆਂ, ਠੀਕ ਹੈ। ਇਹ ਨਹੀਂ ਕਿ ਬੰਦਾ ਰਹਿ ਰਿਹਾ ਸੈਨ ਫਰਾਂਸਿਸਕੋ, ਇੰਪਲੋਇਮੈਂਟ ਹਿਸਟਰੀ ਉਹਦੀ ਵੱਜਦੀ ਆ ਆਪਣੀ ਇੰਡੀਆ ਨਾ, ਤੇ ਮੰਨ ਲਓ ਤੁਹਾਡਾ ਐਡਰੈਸ ਹਿਸਟਰੀ ਵੀ ਸਹੀ ਆ, ਤੁਸੀਂ ਸਹੀ ਤਰੀਕੇ ਨਾਲ ਚੱਲੇ ਆ, ਪ੍ਰੋਪਰ ਆਪਣਾ ਐਡਰੈਸ ਜਿਹੜਾ ਅਪਡੇਟ ਕੀਤਾ, ਤੁਸੀਂ ਮੇਰੇ ਹਿਸਾਬ ਨਾਲ ਇਸ ਕੇਸ ਦੀ ਚਪੇਟ ਦੇ ਵਿੱਚ ਨਹੀਂ ਆਉਂਦੇ। ਤੇ ਆਪਾਂ ਨੂੰ ਜਿਹੜੀ ਆਰਗੂਮੈਂਟ ਉਹਦੇ ਵਿੱਚ ਇਹੀ ਕਰਨੀ ਚਾਹੀਦੀ ਹੈ ਕਿ ਜਿਹੜੀ ਇਹ ਸਾਡੇ ਵਾਲਾ ਜਿਹੜਾ ਕੇਸ ਹੈਗਾ, ਇਹ ਸੈਕਸ਼ਨ ਜਿਹੜਾ 236 ਦੇ ਥੱਲੇ ਆਉਂਦਾ ਹੈਗਾ, ਜਿੱਦਾਂ ਕਿ ਜਿਹੜੀ ਇਮੀਗ੍ਰੇਸ਼ਨ ਆ ਜਿਹੜੇ ਸੈਕਸ਼ਨ ਦੇ ਅੰਡਰ ਉਹ ਕਹਿੰਦੀ ਉਹਦੇ ਅੰਦਰ ਨਹੀਂ ਆਉਂਦਾ। ਆਪਣੀ ਆਰਗੂਮੈਂਟ ਇਹ ਹੋਣੀ ਚਾਹੀਦੀ ਹੈ ਕਿ ਕਿਹੜੇ ਹਿਸਾਬ ਨਾਲ ਬੰਦੇ ਨੂੰ ਅਰੈਸਟ ਕੀਤਾ ਸੀਗਾ, ਠੀਕ ਆ, ਉਹਦੇ ਹਿਸਾਬ ਨਾਲ ਡਿਸਾਈਡ ਹੋਣਾ ਚਾਹੀਦਾ ਕਿ ਬੰਦਾ ਬੌਂਡ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ। ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਕਹਿੰਦੀ ਹੈ ਕਿ ਨਹੀਂ ਐਲੀਜੀਬਲ ਹੈਗਾ ਇਹ ਸਾਰੇ, ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਇਹ ਆਇਆ ਸੀਗਾ, ਇਹਦੀ ਕਿਸ ਤਰੀਕੇ ਨਾਲ ਜਿਹੜੀ ਅਰੈਸਟ ਹੋਈ ਸੀਗੀ, ਉਦੋਂ ਇਹਦੇ ਜਿਹੜੇ ਸਰਕਮਸਟੈਂਸਿਸ ਵਗੈਰਾ ਜਿਹੜੇ ਕੀ ਸੀਗੇ, ਉਹਦੇ ਹਿਸਾਬ ਨਾਲ ਸਾਨੂੰ ਜਿਹੜਾ ਸੀਗਾ ਉਹ ਅੱਗੇ ਚੱਲਣਾ ਚਾਹੀਦਾ। ਤੇ ਹੋ ਸਕਦਾ ਇਹਦੇ ਵਿੱਚ ਸਾਨੂੰ ਜਿਹੜਾ ਇਹ ਚੀਜ਼ ਹੋ ਸਕਦਾ ਸਾਡੀ ਕੀ ਆਰਗੂਮੈਂਟ ਇਹ ਚੱਲ ਪਵੇ। ਜਿਹੜੀ ਇਮੀਗ੍ਰੇਸ਼ਨ ਆ ਉਹਨੇ ਕਹਿਣਾ ਕਿ ਨਹੀਂ ਇਹ ਸੈਕਸ਼ਨ 235 ਥੱਲੇ ਆਉਂਦਾ ਹੈਗਾ, ਇਹਨੂੰ ਬੌਂਡ ਨਹੀਂ ਮਿਲਣਾ ਚਾਹੀਦਾ, ਤੇ ਫਾਈਟ ਸਾਰੀ ਇਹੀ ਹੋਣੀ ਹੈ ਕਿ 236 ਥੱਲੇ ਆਉਂਦਾ ਕਿ 235 ਥੱਲੇ ਆਉਂਦਾ। ਜੇ ਆਪਾਂ ਉਹਨਾਂ ਨੂੰ ਕਨਵਿੰਸ ਕਰ ਦਈਏ ਕਿ ਇਹ ਬੰਦਾ 236 ਦੇ ਥੱਲੇ ਆਉਂਦਾ,
ਇਹ ਨਾ ਆਰਗੂਮੈਂਟਾਂ ਦੇ ਰਾਹੀਂ ਹੋ ਸਕਦਾ ਕਿ ਸਾਡੇ ਕੋਲ ਚਾਂਸ ਹੋਵੇ ਕਿ ਜੱਜ ਮੰਨ ਜਾਵੇ ਕਿ ਆਹੋ ਨਹੀਂ ਇਹ 236 ਥੱਲੇ ਹੀ ਆਂਦਾ ਤੇ ਇਹ ਬੌਂਡ ਲਈ ਐਲੀਜੀਬਲ ਹੈਗਾ, ਕਿਉਂਕਿ ਜਿਹੜੀ ਸਰਕਾਰ ਆ ਉਹ ਟਰਾਈ ਕਰ ਰਹੀ ਹੈ ਕਿ ਨਹੀਂ 235 ਦੇ ਥੱਲੇ ਆਂਦਾ। ਸੋ ਹੁਣ ਇਹ ਚੀਜ਼ ਵੱਲ ਜਿਹੜੀ ਫਾਈਟ ਸਾਰੀ ਵਧਣੀ ਆ। ਸੋ ਬੌਂਡ ਦੇ ਕੇਸਾਂ ਦੇ ਵਿੱਚ ਹੁਣ ਜਿਹੜਾ ਸਿਰਫ ਤੇ ਸਿਰਫ ਅੜਿੱਕਾ ਜਿਹੜਾ ਇਹ ਆ ਕਿ 235 ਥੱਲੇ ਚਾਰਜ ਕੀਤਾ ਜਾਵੇ, 236 ਥੱਲੇ ਜਿਹੜਾ ਚਾਰਜ ਕੀਤਾ ਜਾਵੇ। ਤੇ ਆਪਣੀਆਂ ਆਰਗੂਮੈਂਟਸ ਇਹਨਾਂ ਦੇ ਵਿੱਚ ਇਹ ਹੋਣੀ ਚਾਹੀਦੀਆਂ ਕਿ ਇਹ ਅਰੈਸਟ ਦੇ ਰਿਜ਼ਲਟ ਦੇ ਨਾਲ ਇਹ ਜਿਹੜੀਆਂ ਪ੍ਰੋਸੀਡਿੰਗ ਸ਼ੁਰੂ ਹੋਈਆਂ ਸੀਗੀਆਂ ਤੇ 236 ਦੇ ਥੱਲੇ ਆਣੀਆਂ ਚਾਹੀਦੀਆਂ। ਤੇ ਮਤਲਬ ਕਿ ਜੇ ਤੁਸੀਂ ਇਹ ਵਾਲੀ ਕਲੌਜ਼ ਨੂੰ ਨਹੀਂ ਅਟੈਕ ਕਰਦੇ ਸਰਕਾਰ ਵਾਲੀ, ਤੇ ਬੌਂਡ ਫਿਰ ਜਿਹੜਾ ਮਿਲਣਾ ਜਿਹੜਾ ਥੋੜਾ ਜਿਹਾ ਔਖਾ ਹੈਗਾ। ਤੇ ਜਿਹੜੇ ਵੀ ਬੌਂਡ ਪ੍ਰੈਕਟੀਸ਼ਨਰ ਹੈਗੇ ਆ, ਜਿੱਦਾਂ ਮੈਂ ਸਾਰਿਆਂ ਨੂੰ ਦੱਸਿਆ ਕਿ ਮੈਂ ਕਿਹਾ ਇਹ ਹੈਗਾ ਕਮਿਊਨਿਟੀ ਦਾ ਇਕਜੁੱਟ ਹੋਣ ਦਾ ਟਾਈਮ। ਨਾਰਮਲੀ ਵੀ ਮੈਂ ਜਿਹੜੇ ਕਈ ਵਕੀਲ ਵਕੂਲ ਹੈਗੇ ਆਪਣੇ ਸੱਜਣ ਮਿੱਤਰ ਕਈ ਹੈਗੇ ਆ, ਖੁੱਲੀ ਵੈਲਕਮ ਹੁੰਦੀ ਆ, ਕੋਈ ਲਾਅ ਲੂ ਕਿਸੇ ਨੇ ਡਿਸਕਸ ਕਰਨਾ, ਕੁਛ ਵੀ ਕਰਨਾ, ਫੁੱਲ ਨੌਲੇਜ ਨੂਲੇਜ ਜੋ ਵੀ ਆਪਣੇ ਪੱਲੇ ਹੈਗਾ ਆਪਾਂ ਸ਼ੇਅਰ ਵੀ ਕਰੀਦਾ, ਜੋ ਵੀ ਜਿੱਦਾਂ ਵੀ ਚੀਜ਼ਾਂ ਹੈਗੀਆਂ। ਹਾਂਜੀ ਕੋਈ ਵੀ ਹੈਗਾ ਬੌਂਡ ਪ੍ਰੈਕਟੀਸ਼ਨਰ, ਉਹਨੇ ਇਸ ਚੀਜ਼ ਤੇ ਸਲਾਹ ਮਸ਼ਵਰਾ ਕਰਨਾ, ਕੁਛ ਵੀ ਕਰਨਾ, ਕੋਈ ਵਕੀਲ ਵੀ ਹੈਗਾ, ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਆ। ਠੀਕ ਆ, ਠੀਕ ਹੈ ਆਪਾਂ ਤਾਂ ਜੀ ਹੁਣ ਸਾਰੇ ਬੌਂਡ ਕਰ ਵੀ ਨਹੀਂ ਸਕਦੇ, ਸਾਰੇ ਜੀ ਦੂਜੇ ਕੇਸ ਵੀ ਨਹੀਂ ਕਰ ਸਕਦੇ। ਰੈਫਰ ਵੀ ਬੜੇ ਕੇਸ ਕਰੀਦੇ ਆ ਆਪਣੇ ਜਿਹੜੇ ਬਾਕੀ ਵਕੀਲ ਵਕੂਲ ਹੈਗੇ ਆ। ਜਿਹੜਾ ਬੌਂਡ ਵਾਲਾ ਮੈਨੂੰ ਲੱਗਦਾ ਕਿ ਜਿਹੜੇ ਫਸੇ ਹੋਏ ਆ, ਤੁਸੀਂ ਇੱਕ ਉਹ ਨਿਸ਼ ਦੇ ਇਹਨੂੰ ਇਕਜੁੱਟ ਹੋ ਕੇ ਆਪਾਂ ਕੁਛ ਨਾ ਕੁਛ ਇਹਦਾ ਸੋਲਵ ਜਿਹੜਾ ਕਰ ਸਕਦੇ ਆ। ਕਰ ਠੀਕ ਹੈ ਜੀ, ਸਕਦੇ ਜੀ ਕਿ 236 ਦੇ ਵੱਲ ਜਿਹੜਾ ਕਿੱਦਾਂ ਜਾਣਾ। ਤੇ ਓਕੇ ਹਾਂਜੀ, ਉਹ ਆਪਣਾ ਇਨਵਾਈਟ ਜਿਹੜਾ ਸਾਰੇ ਓਪਨ ਹੀ ਰਹਿੰਦਾ ਹੈਗਾ ਕਿ ਆਪਣਾ ਵੱਧ ਤੋਂ ਵੱਧ ਵਕੀਲਾਂ ਵਾਲਾ ਨੈਟਵਰਕ ਜਿਹੜਾ ਸੀਗਾ ਐਕਸਪੈਂਡ ਕਰੀਏ, ਤਾਂ ਕਿ ਕਮਿਊਨਿਟੀ ਨੂੰ ਜਿਹੜਾ ਸੀਗਾ ਵੱਧ ਤੋਂ ਵੱਧ ਜਿਹੜਾ ਫਾਇਦਾ ਹੋਵੇ। ਜੀ ਸੋ ਬਿਲਕੁਲ, ਜੇ ਤੁਸੀਂ ਅਟਾਰਨੀ ਟਿਰਕੀਆਨਾ ਹੋਣਾ ਦੇ ਆਫਿਸ ਜਾਂ ਇਹਨਾਂ ਦੇ ਨਾਲ ਇਸ ਬਾਬਤ ਜਾਂ ਉੱਦਾਂ ਵੀ ਸਲਾਹ ਮਸ਼ਵਰਾ ਜਾਂ ਕੋਈ ਗੱਲਬਾਤ ਜਾਂ ਆਪਣੇ ਕੇਸ ਬਾਰੇ ਗੱਲ ਕਰਨੀ, ਕੇਸ ਲਵਾਉਣਾ ਹੈ, ਜੋ ਵੀ ਆ, ਇਹਨਾਂ ਦੇ ਆਫਿਸ ਤੁਸੀਂ ਕੰਟੈਕਟ ਕਰ ਸਕਦੇ ਆ। ਫੋਨ ਨੰਬਰ ਹੈ 415 909 0503 4159090503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰੋ। ਤੇ ਅਟਾਰਨੀ ਟਿਰਕੀਆਨਾ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਜੀ ਤੋਂ ਬਾਅਦ ਆਪਾਂ ਮੁੜਦੇ ਹਾਂ ਵਾਪਸ ਤੇ ਗੱਲਬਾਤ ਦਾ ਸਿਲਸਿਲਾ ਅਪਡੇਟ ਇਮੀਗ੍ਰੇਸ਼ਨ 'ਚ ਜਾਰੀ ਰਹੇਗਾ। ਤੇ ਫਿਰ ਲੈਂਦੇ ਆਪਾਂ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ ਜੀ 408 272 5200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਚੱਲ ਰਿਹਾ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਜੇ ਟਿਰਕਿਆਣਾ ਜੀ, ਅਟਾਰਨੀ ਟਿਰਕਿਆਣਾ ਜੀ, ਟਿਰਕਿਆਣਾ ਇਮੀਗ੍ਰੇਸ਼ਨ ਲਾਅ ਆਫਿਸਿਸ ਤੋਂ, ਤੇ ਆਪਣੇ ਨਾਲ ਹਰ ਸੈਟਰਡੇ ਨੂੰ ਜੁੜਦੇ ਨੇ ਤੇ ਯੂਐਸ ਦੇ ਵਿੱਚ ਇਮੀਗ੍ਰੇਸ਼ਨ ਦੀ ਜੋ ਸਥਿਤੀ ਚੱਲ ਰਹੀ ਆ, ਜੋ ਉਸ ਦੇ ਨਾਲ ਸੰਬੰਧਿਤ ਨਿਊਜ਼ ਨੇ, ਇਸ਼ੂਜ਼ ਨੇ, ਉਹਦੇ ਬਾਰੇ ਆਪਣੇ ਨਾਲ ਡਿਸਕਸ ਕਰਦੇ ਨੇ। ਹੁਣ ਵਕਤ ਹੋ ਗਿਆ ਆ ਕਾਲਸ ਲੈਣ ਦਾ। ਅਟਾਰਨੀ ਟਿਰਕਿਆਣਾ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ। ਜੀ ਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਰਹੇਗਾ 408-272-5200 4082725200। ਆਓ ਵਾਰੀ ਸਿਰ ਕਾਲਸ ਜਿਹੜੀਆਂ ਆਪਾਂ ਲੈਣੀਆਂ ਕਰਦੇ ਹਾਂ ਜੀ ਸ਼ੁਰੂ। ਜੁੜੇ ਨੇ ਆਪਣੇ ਨਾਲ ਰਾਹੁਲ। ਹਾਂਜੀ ਰਾਹੁਲ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਇਹ ਪੁੱਛਣਾ ਸੀ ਵੀ ਮੈਂ ਨਾ ਵਿਆਹ ਕਰਾਇਆ ਤੇ ਕੀ ਕਹਿੰਦੇ ਨੇ ਮਾਹੌਲ ਕਿਵੇਂ ਚੱਲ ਰਿਹਾ, ਮਤਲਬ ਜੇ ਇੰਟਰਵਿਊ ਤੇ ਚੱਕ ਤਾਂ ਨਹੀਂ ਲੈਣਗੇ? ਡਿਪੈਂਡ ਕਰਦਾ ਭਾਜੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕਿਦਾਂ, ਮੈਂ ਕੇਸ ਭਾਜੀ ਚੱਲਦਾ। ਵੀਜ਼ੇ ਤੇ ਆਇਆ ਸੀ ਤੇ ਮੈਂ ਸਟੱਡੀ ਵੀਜ਼ੇ ਤੇ ਮੈਂ ਅਸਾਈਲਮ ਦਾ ਕੇਸ ਆਇਆ, ਉਹ ਪੈਂਡਿੰਗ ਚੱਲ ਰਿਹਾ। ਅੱਛਾ, ਸਟੱਡੀ ਵੀਜ਼ੇ ਦਾ ਜੇ ਅਸਾਈਲਮ ਆਫਿਸ 'ਚ ਪੈਂਡਿੰਗ ਹੈਗਾ, ਨਹੀਂ ਭਾਜੀ ਮੋਸਟ ਲਾਈਕਲੀ ਨਹੀਂ ਚੱਕ ਸਕਦੇ, ਕਿਉਂਕਿ ਮਤਲਬ ਜਿਹੜੇ ਜੇ ਚੱਕਦੇ ਵੀ ਆ ਤੁਹਾਨੂੰ ਤੁਹਾਡੇ ਕੇਸ ਦੇ ਵਿੱਚ ਜਿਹੜਾ ਸੀਗਾ, ਕਿਉਂਕਿ ਤੁਹਾਨੂੰ ਜਿੱਦਾਂ ਮੈਂ ਗੱਲ ਕਰਕੇ ਹਟਿਆ ਕਿ ਕਿਹੜੇ ਸੈਕਸ਼ਨ ਦੇ ਅੰਡਰ ਡਿਟੇਨ ਕਰਦੇ ਆ, ਤੇ ਤੁਸੀਂ 236 ਤੁਹਾਨੂੰ ਉਹ ਬੌਂਡ ਲਈ ਐਲੀਜੀਬਲ ਹੋਵੋਗੇ ਤੁਸੀਂ। ਓਕੇ, ਤੇ ਭਾਜੀ ਕੁਝ ਹੈ ਮਤਲਬ ਅਪਰੂਵਲ ਰੇਟ ਕੀ ਚੱਲ ਰਿਹਾ? ਨਹੀਂ ਭਾਜੀ, ਇਹ ਤਾਂ ਬੜਾ ਬ੍ਰੌਡਰ ਕੁਐਸਚਨ ਹੈਗਾ, ਇਹਦਾ ਨਹੀਂ ਆਨਸਰ ਦਿੱਤਾ ਜਾ ਸਕਦਾ। ਇਹ ਤਾਂ ਗਿਵਨ ਓਕੇ ਕਿਸੇ ਦਿਨ ਕਿਸੇ ਦਾ ਵੀ ਡਿਨਾਈ ਕੀਤਾ ਜਾ ਸਕਦਾ ਜਾਂ ਪਾਸ ਕੀਤਾ ਜਾ ਸਕਦਾ ਜੀ, ਇਹਦਾ ਕੋਈ ਓਕੇ ਪੱਕਾ ਆਨਸਰ ਜੀ। ਤੇ ਇੱਕ ਹੋਰ ਕੁਐਸਚਨ ਸੀਗਾ, ਤੇ ਵਰਕ ਪਰਮਿਟ ਕਿੰਨੇ ਟਾਈਮ ਤੱਕ ਅਪਰੂਵ ਹੋ ਸਕਦਾ? ਉਹ ਬਾਅਦ ਵਿੱਚ ਹੋਏਗਾ ਇੰਟਰਵਿਊ ਤੋਂ ਬਾਅਦ ਜਾਂ ਪਹਿਲਾਂ ਹੀ ਹੋ ਸਕਦਾ? ਵਿਆਹ ਵਾਲੇ ਕੇਸ ਤਾਂ ਕਿੰਨੀ ਦੇਰ ਹੋਈ ਤੁਹਾਨੂੰ ਲਾਏ ਨੂੰ? ਮੈਨੂੰ ਹੋ ਗਏ 4 ਮਹੀਨੇ ਹੋ ਗਏ ਭਾਜੀ। ਹਾਂਜੀ, 10 ਮਹੀਨੇ ਤੋਂ ਜ਼ਿਆਦਾ ਲੱਗਦੇ ਹੀ ਆ ਔਨ ਐਵਰੇਜ ਵਿਆਹ ਵਾਲੇ ਕੇਸ ਦੇ। ਤੇ ਸਿਟੀਜ਼ਨ ਨਾਲ ਵਿਆਹ ਕਰਾਇਆ ਤੁਸੀਂ? ਹਾਂਜੀ 10-11 ਮਹੀਨੇ। ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ, ਓਕੇ, ਥੈਂਕ ਯੂ। ਪ੍ਰਭਜੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ 2 ਸਵਾਲ ਆ। ਇੱਕ ਸਵਾਲ ਭਾਜੀ ਮੇਰਾ ਹੈਗਾ, ਪਹਿਲਾਂ ਮੇਰੀ ਲਾਸਟ ਸਾਲ ਇੰਟਰਵਿਊ ਸੀਗੀ ਅਸਾਈਲਮ ਦੀ, ਤੇ ਮੇਰਾ ਭਾਜੀ ਡਿਸੀਜਨ ਨਹੀਂ ਆਇਆ ਅਜੇ ਤੱਕ। ਹਾਂਜੀ ਭਾਜੀ, ਉਹ ਕਈਆਂ ਦੇ ਲਾ ਦਿੰਦੇ 3-3 4-4 ਸਾਲ ਵੀ ਲਾ ਦਿੰਦੇ ਕਈਆਂ ਦੇ, ਤੁਸੀਂ ਫੋਲੋ ਅਪ ਕਰ ਸਕਦੇ ਉਹਨਾਂ ਨਾਲ। ਭਾਜੀ ਕੋਈ ਰਿਮੂਵਲ ਦੇ ਵਿੱਚ ਤਾਂ ਨਹੀਂ ਪਾ ਸਕਦੇ? ਨਹੀਂ, ਰਿਮੂਵਲ 'ਚ ਪਾਉਂਦੇ ਭਾਜੀ, ਜਦੋਂ ਅਸਾਈਲਮ ਆਫਿਸ ਜਦੋਂ ਨਹੀਂ ਉਹਨਾਂ ਨੇ ਕੇਸ ਜੇ ਗ੍ਰਾਂਟ ਕਰਨਾ ਹੋਵੇ ਤਾਂ ਫਿਰ ਉਹ ਕੋਰਟ ਨੂੰ ਰੈਫਰ ਕਰ ਦਿੰਦੇ ਉੱਤੇ। ਤੇ ਤੁਸੀਂ ਵੀਜ਼ੇ ਤੇ ਆਏ ਸੀਗੇ ਭਾਜੀ? ਨਹੀਂ ਭਾਜੀ, ਮੇਰਾ ਅਸਾਈਲਮ ਆ। ਨਹੀਂ ਅਸਾਈਲਮ ਤੇ ਹੈ, ਪਰ ਉਹ ਕਹਿੰਦੇ ਵੀ ਮੁਲਕ 'ਚ ਨਹੀਂ, ਐਂਟਰੀ ਤੁਸੀਂ ਕਿੱਦਾਂ? ਆਪਣਾ ਨਹੀਂ ਭਾਜੀ, ਕੋਰਟ ਮੋਰੇ ਮੈਂ ਬਾਰਡਰ ਥਾਣੀ ਆਇਆ ਸੀ। ਤੇ ਤੁਸੀਂ ਅਸਾਈਲਮ ਆਫਿਸ ਮੋਰੇ ਲਾਇਆ ਜਾਂ ਕਿੱਦਾਂ? ਨਹੀਂ ਭਾਜੀ, ਮੇਰਾ ਕੋਰਟ 'ਚ ਆ, ਮੇਰੀ ਹੀਅਰਿੰਗ ਹੋ ਚੁੱਕੀ ਆ ਫਾਈਨਲ। ਨਹੀਂ ਅੱਛਾ, ਰਿਮੂਵਲ 'ਚ ਤਾਂ ਤੁਸੀਂ ਭਾਜੀ ਆਲਰੇਡੀ ਹੈਗੇ ਆ ਨਾ, ਫਿਰ ਕੋਰਟ ਦੀ ਜਿਹੜੀ ਪ੍ਰੋਸੀਡਿੰਗ ਹੁੰਦੀਆਂ ਨੇ ਰਿਮੂਵਲ ਪ੍ਰੋਸੀਡਿੰਗ ਹੀ ਕਹਿੰਦੇ ਆ। ਤੁਸੀਂ ਇਹ ਪੁੱਛ ਰਹੇ ਕਿ ਤੁਹਾਨੂੰ ਉਹ ਕੋਈ ਡਿਸੀਜਨ ਫੜ ਸਕਦੇ ਕਿ ਨਹੀਂ ਫੜ ਸਕਦੇ? ਕੋਈ ਮਤਲਬ ਕੋਈ? ਹਾਂਜੀ ਸੁਣ ਲਓ ਗੱਲ ਨਾ, ਗੱਲ ਸੁਣ। ਨਹੀਂ, ਡਿਸੀਜਨ ਤਾਂ ਭਾਜੀ ਹੁਣ ਉਹ ਜੱਜ ਨੇ ਆਪਣੇ ਹਿਸਾਬ ਨਾਲ ਦੇਣਾ, ਫੋਲੋ ਅਪ ਕਰੋ ਉਹਨਾਂ ਨਾਲ, ਹਨਾ ਕਿੱਦਾਂ। ਸੋ ਇਹਦੇ ਵਿੱਚ ਚਲੋ ਇਹਨਾਂ ਦੀ ਇਹ ਕੁਐਸਚਨ ਤੋਂ ਇਹ ਆ ਵੀ ਡਿਸੀਜਨ ਪੈਂਡਿੰਗ ਦੇ ਦੌਰਾਨ ਜੇ ਫੜ ਹੋ ਜਾਂਦੇ ਆ ਜਾਂ ਫੜੇ ਜਾਣ ਦਾ ਖਤਰਾ ਕਿੰਨਾ ਕੁ ਹੁੰਦਾ ਆ, ਜਾਂ ਉਹ ਕੀ ਉਹਦੇ ਵਿੱਚ ਕੀ ਕੰਡੀਸ਼ਨਸ ਰਹਿੰਦੀਆਂ? ਉਹ ਭਾਜੀ ਉਹਨਾਂ ਦੀ ਜਿਹੜੀ ਸਟੈਂਸ ਹੈਗੀ ਨਾ, ਉਹ ਕਿਸੇ ਨੂੰ ਵੀ ਫੜ ਸਕਦੇ ਆ, ਠੀਕ ਹੈ। ਮੈਂ ਬਾਰ-ਬਾਰ ਉਹੀ ਗੱਲ ਪੁਆਇੰਟ ਕਰੂੰਗਾ, ਜਿੱਦਾਂ ਆਪਣਾ ਇਹ ਜਿਹੜੀ ਕਾਰਵਾਈ ਸੀਗੀ ਫੜਨ ਵਾਲੀ ਜਦੋਂ ਸ਼ੁਰੂ ਹੋਈ ਸੀਗੀ ਕਿ ਕਿਹਨੂੰ ਫੜ ਸਕਦੇ ਆ ਕਿਹਨੂੰ ਨਹੀਂ ਫੜ ਸਕਦੇ ਆ, ਤੇ ਉਦੋਂ ਆਪਣੀ ਪ੍ਰੈਡਿਕਸ਼ਨ ਸੀਗੀ ਕਿ ਜਿਹੜੇ ਹਿਸਾਬ ਨਾਲ ਇਹ ਜਾ ਰਹੇ ਆ ਕਿਸੇ ਨੂੰ ਵੀ ਫੜ ਸਕਦੇ ਆ। ਹੁਣ ਇਹਨਾਂ ਨੇ ਉਹੀ ਚੀਜ਼ਾਂ ਵੱਲ ਗਏ ਆ ਕਿ ਕਿਸੇ ਨੂੰ ਵੀ ਇਹ ਫੜ ਸਕਦੇ ਆ। ਸਵਾਲ ਬਸ ਇੰਨਾ ਆ ਜਾਂਦਾ ਕਿ ਉਹਨੂੰ ਬੌਂਡ ਦੇਣਾ ਕਿ ਨਹੀਂ ਦੇਣਾ। ਇਹਨਾਂ ਨੇ ਜਿਹੜਾ ਸੀਗਾ ਅਸਾਈਲਮ ਆਫਿਸ ਵਾਲੇ ਜਿਹੜੇ ਬੰਦੇ ਸੀਗੇ ਉਹਨਾਂ ਦੇ ਡਿਸਮਿਸ ਕਰਕੇ ਉਹਨਾਂ ਨੂੰ ਇੰਟਰਵਿਊ ਤੇ ਫੜਿਆ ਹੋਇਆ। ਜਿਹੜੇ ਲੋਕਾਂ ਦੇ ਕੇਸ ਚੱਲਦੇ ਸੀਗੇ ਉਹਨਾਂ ਦੇ ਉੱਤੋਂ ਡਿਸਮਿਸਲ ਲੈ ਕੇ ਉਹਨਾਂ ਨੂੰ ਕੋਰਟ ਦੇ ਬਾਹਰ ਫੜਿਆ ਹੋਇਆ। ਜਿਹੜੇ ਲੋਕਾਂ ਦੇ ਕੇਸ ਫੇਲ ਹੋ ਗਏ BIA ਦੇ ਵਿੱਚ ਅਪੀਲ ਫਾਈਲ ਹੋਈ ਆ, ਉਹਨਾਂ ਨੂੰ ਇਹਨਾਂ ਨੇ ਫੜਿਆ ਹੋਇਆ। ਜਿਹੜੇ ਲੋਕੀ H1 ਵਗੈਰਾ ਤੇ ਸੀਗੇ, ਕਈ ਇਦਾਂ ਦੇ ਵੀ ਕੇਸ ਜਿਹੜੇ ਹੈਗੇ ਆ, ਤੁਸੀਂ ਹੈਰਾਨ ਹੋਗੇ ਰਾਜਕਿਰਨ ਜੀ, ਆਹ ਮਹੀਨੇ ਖੰਡ ਤੋਂ H1 ਦੇ ਵੀ ਜਿਹੜੇ ਵੀਜ਼ੇ ਵਾਲੇ ਸੀਗੇ ਉਹਨਾਂ ਨੂੰ ਵੀ ਰਿਮੂਵਲ ਪ੍ਰੋਸੀਡਿੰਗ 'ਚ ਪਾਤਾ ਕਿ ਤੇਰੀ ਜੌਬ ਚਲ ਗਈ, ਤੂੰ 60 ਡੇ ਪੀਰੀਅਡ 'ਚ ਉਹਨੂੰ NTA ਦੇ ਦਿੱਤਾ। ਹੁਣ ਜਿਹੜੀ ਮੇਨ ਚੀਜ਼ ਤੁਸੀਂ ਸੁਣਿਓ ਕਿ ਜਿਹੜਾ ਕਹਿੰਦੇ ਸੀ ਨਾ ਕਿ ਏਦਾਂ ਹੋ ਨਹੀਂ ਸਕਦਾ, ਉਦਾਂ ਹੋ ਨਹੀਂ ਸਕਦਾ, ਕੀ ਹੋਇਆ ਕਿ ਬੰਦੇ ਨੇ ਸਿਟੀਜ਼ਨ ਨਾਲ ਵਿਆਹ ਕਰਾ ਕੇ 485 ਜਿਹੜਾ ਪੈਂਡਿੰਗ ਆ, ਸਿਟੀਜ਼ਨ ਨਾਲ ਵਿਆਹ ਕਰਾ ਕੇ 485 ਪੈਂਡਿੰਗ ਆ ਜੀ।
ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾਇਆ ਹੋਇਆ ਕਿ ਜਿਹੜਾ ਪੈਂਡਿੰਗ 485 ਹੈਗਾ, ਵੈਸੇ ਕਾਨੂੰਨ ਹੈਗਾ ਵੀ ਇਹੀ ਆ ਕਿ ਪੈਂਡਿੰਗ ਜਿਹੜਾ 485 ਹੈਗਾ ਉਹ ਕੋਈ ਤੁਹਾਨੂੰ ਰਿਮੂਵਲ ਤੋਂ ਪ੍ਰੋਟੈਕਸ਼ਨ ਨਹੀਂ ਦਿੰਦਾ ਹੈਗਾ। ਮਤਲਬ ਪੈਂਡਿੰਗ 480 ਕਾਨੂੰਨ ਹਮੇਸ਼ਾ ਇਹੀ ਸੀਗਾ, ਇਨਫੋਰਸ ਨਹੀਂ ਹੋਇਆ। ਲੋਕਾਂ ਨੇ ਮੰਨਣਾ ਸ਼ੁਰੂ ਕਰਤਾ ਸੀਗਾ ਕਿ ਲੈ ਇੱਕ ਵਾਰੀ 485 ਫਾਈਲ ਕਰਤਾ ਕੋਈ ਚੱਕਰ ਹੀ ਨਹੀਂ, ਪਰ ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਜਿਹੜਾ ਕਾਨੂੰਨ ਉਹ ਹੈਗੀ, ਇਹ ਵੀ ਬੰਦਾ ਜਿਹੜਾ ਸੀਗਾ ਜਦੋਂ 485 ਪੈਂਡਿੰਗ ਆ ਉਹਨੂੰ ਵੀ ਜਿਹੜਾ ਸੀਗਾ ਨੋਟਿਸ ਟੂ ਅਪੀਅਰ ਉਹ ਵੀ ਪ੍ਰੋਸੀਡਿੰਗਸ ਦੇ ਵਿੱਚ ਜਿਹੜਾ ਪਾ ਦਿੱਤੇ ਹੈਗੇ ਇਹਨਾਂ ਨੇ। ਤੇ ਮਤਲਬ ਬੇਸਿਕਲੀ ਉਹ ਕੀ ਕਹਿੰਦੇ ਆ ਕਿ ਆਪਣਾ ਜਿਹੜਾ ਬੰਦਾ ਸਟੇਟਸ ਮੇਨਟੇਨ ਨਹੀਂ ਕਰ ਰਿਹਾ ਉਹ ਸਾਰਿਆਂ ਨੂੰ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ। ਤੇ ਸਿਰਫ ਸਵਾਲ ਇਹ ਹੈ ਕਿ ਉਹਨੂੰ ਬੌਂਡ ਮਿਲਣਾ ਕਿ ਨਹੀਂ ਮਿਲਣਾ, ਉਹ 235 ਸੈਕਸ਼ਨ ਥੱਲੇ ਜਾਣਾ ਚਾਹੀਦਾ ਕਿ ਉਹ 236 ਦੇ ਥੱਲੇ ਜਾਣਾ ਚਾਹੀਦਾ, ਤੇ ਕਿਹੜੇ ਹਿਸਾਬ ਨਾਲ ਉਹਦੀ ਬੰਦੇ ਦੀ ਅਰੈਸਟ ਜਿਹੜੀ ਹੋਈ ਆ। ਤੇ ਸਾਡੀ ਆਰਗੂਮੈਂਟ ਫਿਰ ਇਹਦੇ ਵਿੱਚ ਮਤਲਬ ਇਹ ਜਿੱਦਾਂ ਹੁਣ ਵੀਜ਼ੇ ਵਾਲੇ ਆਏ ਆ ਜਾਂ ਜਿਹੜੇ ਸਟੂਡੈਂਟ ਵੀਜ਼ੇ ਵਾਲਾ, ਜਿੱਦਾਂ ਹੁਣ ਬਾਈ ਇੱਕ ਪਹਿਲਾਂ ਪੁੱਛਦਾ ਸੀਗਾ ਸਵਾਲ, ਉਹਨਾਂ ਨੂੰ ਨਹੀਂ ਕੋਈ ਪ੍ਰੋਬਲਮ ਹੋਣੀ। ਜਿਹੜਾ ਬੰਦਾ ਕੱਚੇ ਤੌਰ ਤੇ ਆਇਆ ਉਹਨਾਂ ਨੂੰ ਇਹ ਉਹਨਾਂ ਨੂੰ ਫੜ ਸਕਦੇ ਆ? ਉਹਦਾ ਜਵਾਬ ਹੈਗਾ ਉਹ ਫੜ ਰਹੇ ਆ। ਸਕਦੇ ਵਾਲੀ ਤਾਂ ਬਾਅਦ ਚ ਗੱਲ ਹੋ ਗਈ। ਹਾਂ, ਗੱਲ ਇਹ ਹੈ ਕਿ ਬੰਦੇ ਨੇ ਛੁੱਟਣਾ ਕਿ ਨਹੀਂ ਛੁੱਟਣਾ ਉਹ ਗੱਲ ਆ ਗਈ। ਉਹਦੇ ਚ ਜੱਜ ਕਿਹੜਾ ਵਾਲਾ ਕੈਂਪ ਆ, ਕਿੱਦਾਂ ਦਾ ਮਾਹੌਲ ਉੱਥੇ ਹੈਗਾ। ਆਪਣੀ ਜਿਹੜੀ ਬੌਂਡ ਵਾਲੀ ਜਿਹੜੀ ਮੈਂ ਅੱਜ ਹੀ ਗੱਲ ਕਰਕੇ ਹਟਿਆ ਕਿ ਇਹ ਆਪਣੀ ਆਰਗੂਮੈਂਟ ਜਿਹੜੀ ਹੁਣ ਹੋਣੀ ਚਾਹੀਦੀ ਆ 236 ਵਰਸਸ 235 ਤੇ ਫੈਕਟ ਬੇਸ ਜਿਹੜੀ ਆਰਗੂਮੈਂਟ ਹੋਣੀ ਚਾਹੀਦੀ ਆ। ਤੇ ਟਰਾਇਲ ਐਂਡ ਐਰਰ ਹੀ ਹੈਗਾ। ਮਤਲਬ ਮੈਂ ਕੋਈ ਗਰੰਟੀ ਨਹੀਂ ਕਿਸੇ ਨੂੰ ਦੇ ਸਕਦਾ, ਪਰ ਜੇ ਕੋਈ ਟਰਾਈ ਕਰਨਾ ਚਾਹੁੰਦਾ ਹੈਗਾ ਆਪਾਂ ਟਰਾਈ ਕਰ ਸਕਦੇ ਹਾਂ ਜ਼ਰੂਰ ਉਹਦੇ ਵਾਸਤੇ। ਠੀਕ ਹੈ ਜੀ। ਆਪਣੇ ਅਗਲੇ ਕਾਲਰ ਗੁਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ, ਤੇ ਸਤਿ ਸ਼੍ਰੀ ਅਕਾਲ ਆਪਣਾ ਜੇ ਭਾਜੀ, ਬਹੁਤ ਬਹੁਤ ਧੰਨਵਾਦ ਪਹਿਲਾਂ ਦੇ ਪ੍ਰੋਗਰਾਮ ਲਈ ਜੀ। ਭਾਜੀ ਕੁਐਸਚਨ ਇਹ ਸੀ, ਮੈਂ ਨਾ 2017 ਦੇ ਵਿੱਚ ਆਇਆ ਸੀ ਤੇ ਉਦੋਂ ਮੇਰੇ ਬਾਇਓਮੈਟ੍ਰਿਕ ਹੋਏ ਸੀ। I-797 ਸੀ ਮੇਰੇ ਕੋਲ ਹੈਗਾ ਸੀ ਵਿਦ ਸਟੈਂਪ ਔਨ, ਬਟ ਉਹ ਨਾ ਸਮਹਾਓ ਮੇਰੇ ਅਟਰਨੀ ਕੋਲੋਂ ਮਿਸ ਹੋ ਗਿਆ। ਉਹਨਾਂ ਨੇ ਲਿਆ ਸੀ ਇੱਕ ਵਾਰੀ ਮੇਰੇ ਕੋਲੋਂ। ਨਾ ਹੁਣ ਮੈਨੂੰ ਦੁਬਾਰਾ ਚਾਹੀਦਾ ਸੀ ਆਪਣਾ I-797 ਸੀ, ਤੇ ਆਪਾਂ ਉਹ ਕਿਸ ਤਰੀਕੇ ਨਾਲ ਲੈ ਸਕਦੇ ਹਾਂ? ਤੁਸੀਂ ਐਂਟਰ ਮੈਨਰ ਆਫ ਐਂਟਰੀ ਕੀ ਸੀਗਾ ਤੁਹਾਡਾ? ਮੇਰੀ ਡਿਫੈਂਸਿਵ ਐਪਲੀਕੇਸ਼ਨ ਹੈ ਬਾਏ ਦਾ ਬਾਰਡਰ। ਤੁਸੀਂ ਵੀਜ਼ੇ ਤੇ ਆਏ ਸੀਗੇ? ਨਹੀਂ, ਡਿਫੈਂਸਿਵ, ਅਫਰਮੇਟਿਵ ਨਹੀਂ, ਡਿਫੈਂਸਿਵ ਬਾਰਡਰ ਰਾਹੀਂ ਆਏ। ਬਾਰਡਰ ਰਾਹੀਂ ਆਏ ਮਤਲਬ ਫੜੇ ਗਏ ਸੀਗੇ ਕਿ ਪੋਰਟ ਰਾਹੀਂ ਆਏ ਸੀਗੇ ਤੇ ਉੱਥੇ ਫਾਈਲ? ਨਹੀਂ, ਫੜੇ ਗਏ ਸੀ, ਦੈਨ ਆਈ ਗਾਟ ਦਾ ਬੌਂਡ। ਹਾਂਜੀ, ਬੌਂਡ ਮਿਲ ਗਈ ਦੇ। ਅੱਛਾ, ਬੌਂਡ ਤੁਹਾਨੂੰ ਚਾਹੀਦਾ। ਤੁਸੀਂ ਕਹਿ ਰਹੇ ਕਿ ਤੁਹਾਨੂੰ I-94 ਦਿੱਤਾ ਸੀਗਾ ਉਹਨਾਂ ਨੇ, ਉਹਦੀ ਕਾਪੀ ਲੱਭ ਰਹੇ ਤੁਸੀਂ? ਨਹੀਂ, I-797 ਸੀ ਜਦੋਂ ਆਪਾਂ ਕੇਸ ਫਾਈਲ ਕਰ ਦਿੰਦੇ ਹਾਂ ਅਸਾਈਲਮ ਦਾ, ਉਸ ਤੋਂ ਬਾਅਦ ਜਦੋਂ ਸਾਡਾ ਬਾਇਓਮੈਟ੍ਰਿਕ ਹੁੰਦਾ ਨਾ, ਸਾਨੂੰ I-797 ਸੀ ਦਿੰਦੇ ਨੇ ਤੇ ਉਹਦੇ ਤੇ ਨਾਲ ਸਟੈਂਪ ਲੱਗੀ ਹੁੰਦੀ ਹੈ। ਉਹ ਚਾਹੀਦਾ ਸੀ ਮੈਨੂੰ ਦੁਬਾਰਾ। ਸੋ ਆਪਾਂ ਉਹਨਾਂ ਨੂੰ ਫਿਰ ਰਿਕੁਐਸਟ ਕਰ ਸਕਦੇ ਹਾਂ ਫਿੰਗਰਪ੍ਰਿੰਟ ਦੇ ਲਈ? ਤੁਸੀਂ ਭਾਜੀ ਫਿੰਗਰਪ੍ਰਿੰਟ ਲਈ ਦੁਬਾਰਾ ਵੀ ਰਿਕੁਐਸਟ ਕਰ ਸਕਦੇ ਹਾਂ। ਬਾਕੀ ਏਦਾਂ ਹੁੰਦਾ ਕਿ ਜਿਹੜੀ ਫੋਇਆ ਇੱਕ ਪ੍ਰੋਸੈਸ ਹੁੰਦਾ, ਫਰੀडम ਆਫ ਇਨਫੋਰਮੇਸ਼ਨ ਐਕਟ, ਉਹਦੇ ਥੱਲੇ ਆਨਲਾਈਨ ਤੁਸੀਂ ਰਿਕੁਐਸਟ ਕਰ ਸਕਦੇ ਆ, ਸੈਲਫ ਵੀ ਕਰ ਸਕਦੇ ਆ, ਤੇ ਉਹ ਜਿੰਨਾ ਵੀ ਉਹਨਾਂ ਦਾ ਰੈਕਡ ਹੁੰਦਾ ਉਹ ਤੁਹਾਨੂੰ ਉਹ ਦੇ ਦਿੰਦੇ ਆ, ਤੇ ਉਹਦੇ ਵਿੱਚ ਤੁਹਾਡੇ ਇਹ ਬਾਇਓਮੈਟ੍ਰਿਕ ਕੈਪਚਰ ਵਗੈਰਾ ਆ ਜਾਂਦੇ ਉਹਦੇ ਵਿੱਚ। ਜਿਹੜੀ ਉਹ ਸਟੈਂਪ ਲਾ ਕੇ ਦਿੰਦੇ, ਉਹ ਸਟੈਂਪ ਵੀ ਉਹਦੇ ਵਿੱਚ ਹੋਏਗੀ ਤੁਹਾਡੇ ਹਿਸਾਬ ਨਾਲ? ਹਾਂਜੀ, ਉਹਨਾਂ ਨੇ ਸਕੈਨ ਜੇ ਕੀਤੀ ਹੋਈ ਸਿਸਟਮ 'ਚ ਤਾਂ ਹੋ ਗਈ ਉਹ। ਬੇਸਿਕਲੀ ਜਿਹੜੀ ਚੀਜ਼ ਉਹਨਾਂ ਨੇ ਸਟੈਂਪ ਕੀਤੀ, ਜਿਹੜੀ ਸਕੈਨ ਕੀਤੀ ਆ ਉਹੀ ਆਣੀ ਆ। ਜੇ ਤਾਂ ਤੁਹਾਨੂੰ ਉਹਨਾਂ ਨੇ ਅਚਨਚੇ ਜਿੰਨਾ ਸੀਗਾ ਸਟੈਂਪ ਲਾ ਕੇ ਉੱਥੇ ਫੜਾ ਦਿੱਤਾ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਦੋਂ ਤੁਹਾਡੀ ਫਿੰਗਰਪ੍ਰਿੰਟ ਤੇ ਸਕੈਨ ਵਗੈਰਾ ਉਹ ਕਰਦੇ ਆ ਤੇ ਉਹ ਜਾ ਕੇ ਉੱਥੇ ਕੰਪਿਊਟਰ ਤੇ ਨਾਲ ਸਕੈਨ ਕਰਕੇ ਵਿੱਚ ਅਪਲੋਡ ਕਰਦੇ ਆ। ਜੇ ਤਾਂ ਉਹਨਾਂ ਨੇ ਕੀਤਾ ਹੋਇਆ ਫਿਰ ਤੁਹਾਡਾ ਆ ਜਾਊਗਾ। ਮੇਰੇ ਰਾਈਟ ਨਾਲ ਜਿਹੜੇ ਅਟਰਨੀ ਉਹ ਕਹਿੰਦੇ ਆਪਾਂ ਦੁਬਾਰਾ ਰਿਕੁਐਸਟ ਕਰ ਸਕਦੇ ਹਾਂ ਤੁਹਾਡੇ ਦੁਬਾਰਾ ਫਿੰਗਰਪ੍ਰਿੰਟ ਦੀ, ਤੇ ਕਹਿੰਦੇ ਬਟ ਟਾਈਮ ਬਹੁਤ ਲੱਗ ਰਿਹਾ, 6 7 8 ਮਹੀਨੇ ਲੱਗ ਗਏ। ਕੋਈ ਫਾਸਟ ਹੈਗਾ ਆਪਣਾ ਜੇ ਕਿਸੇ ਹੋਰ ਤਰੀਕੇ ਨਾਲ ਆਪਾਂ ਕਰ ਸਕਦੇ? ਤੁਹਾਨੂੰ ਚਾਹੀਦਾ ਕਿਸ ਪਰਪਸ ਲਈ ਹੈਗਾ? ਉਹ ਮੈਂ ਨਾ ਆਪਣਾ ਰੀਅਲ ID ਕਰਨੀ ਸੀ ਅਪਲਾਈ, ਤੇ ਉਹ ਉੱਥੇ ਮੈਂਡੇਟਰੀ ਕੀਤਾ ਉਹਨਾਂ ਨੇ, ਮੰਗਦੇ ਨੇ ਰੀਅਲ ID ਮੈਂਡੇਟਰੀ। ਉਹਨਾਂ ਨੇ ਬਾਇਓਮੈਟ੍ਰਿਕ ਜਿਹੜਾ I-797 ਸੀ ਹੁੰਦਾ ਹੈ ਵਰਕ ਪਰਮਿਟ ਦੇ ਨਾਲ, ਉਹ ਮੈਂਡੇਟਰੀ ਮੰਗਦੇ ਨੇ। ਅੱਛਾ, ਹਾਂਜੀ। ਸੋ ਫੋਇਆ ਵੀ ਤੁਸੀਂ ਫੋਇਆ ਵੀ ਜਿਹੜਾ ਸੀਗਾ ਉਹ ਅਪਲਾਈ ਕਰ ਦਿਓ। ਤੁਸੀਂ ਬਾਇਓਮੈਟ੍ਰਿਕਸ ਲਈ ਦੁਬਾਰਾ ਵੀ ਰਿਫਰੈਸ਼ ਕਰ ਦਿਓ, ਤੇ ਤੁਸੀਂ ਉਹਨਾਂ ਦੇ ਆਫਿਸ, ਫੀਲਡ ਆਫਿਸ ਵੀ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਮੈਨੂੰ ਇਹ ਚਾਹੀਦਾ ਸੀਗਾ, ਮੇਰੇ ਕੋਲ ਲੋਸਟ ਹੋ ਗਿਆ। ਤੇ ਇੱਕ ਇਹਦਾ ਵਿੱਚ ਹੋਰ ਤਰੀਕਾ ਹੁੰਦਾ, ਉਹ ਮੈਨੂੰ ਲੱਗਦਾ ਨਹੀਂ ਵੈਸੇ ਕਾਮਯਾਬ ਹੋਣਾ। I-824 ਪਟੀਸ਼ਨ ਹੁੰਦੀ ਆ, ਪਰ ਮੈਨੂੰ ਨਹੀਂ ਲੱਗਦਾ ਉਹਨਾਂ ਬਾਇਓਮੈਟ੍ਰਿਕਸ ਨਿਕਲਣੇ ਆ। ਸੋ ਫਾਸਟੈਸਟ ਤਾਂ ਇਹਦਾ ਇਹੀ ਹੈਗਾ ਕਿ ਫੋਇਆ ਤੇ ਜਿਹੜਾ ਸੀਗਾ ਇੱਕ ਪਰਸਨਲ ਵਿਜ਼ਿਟ ਕਰ ਲਿਓ, ਤੇ ਦੂਜਾ ਜਿੱਦਾਂ ਤੁਹਾਡਾ ਵਕੀਲ ਕਹਿੰਦਾ ਕਿ ਇੱਕ ਵਾਰੀ ਦੁਬਾਰਾ ਕਰਕੇ ਦੇਖ ਲਓ। ਦੁਬਾਰਾ ਕਰਕੇ ਦੇਖਣ ਨਾਲ ਕਈ ਵਾਰੀ ਏਦਾਂ ਹੁੰਦਾ ਕਿ ਤੁਸੀਂ ਅਪਲਾਈ ਕੀਤਾ ਪਰ ਉਹ ਹੋ ਸਕਦਾ ਤੁਹਾਨੂੰ ਫਿੰਗਰਪ੍ਰਿੰਟ ਨਾ ਦੇਣਾ, ਉਹ ਕਹਿਣਗੇ ਤੇਰੇ ਪੁਰਾਣੇ ਵਾਲੇ ਰਿਫਰੈਸ਼ ਕਰਤੇ ਆ, ਤੈਨੂੰ ਆਉਣ ਦੀ ਲੋੜ ਨਹੀਂ। ਜੀ, ਠੀਕ ਹੈ ਜੀ, ਥੈਂਕ ਯੂ ਜੀ। ਤੇ ਆਪਣੇ ਅਗਲੇ ਕਾਲਰ ਨੇ ਮਨਪ੍ਰੀਤ।
ਹਾਂਜੀ ਮਨਪ੍ਰੀਤ। ਉਹਨਾਂ ਤੋਂ ਅੱਗੇ ਵੱਧਦੇ ਆ ਜਸ਼ਨਪ੍ਰੀਤ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਸਵਾਲ ਹੈ ਜੀ? ਸਰ, ਮੈਂ ਗਾਰਡੀਅਨਸ਼ਿਪ ਬਾਰੇ ਪੁੱਛਣਾ ਸੀ। ਗ੍ਰੀਨ ਕਾਰਡ ਦੀ ਕਿਹੜੀ ਡੇਟ ਚੱਲਣ ਦੀ ਹੈ ਤੇ ਅਸੀਂ ਕਿੱਦਾਂ ਪਤਾ ਕਰ ਸਕਦੇ ਹਾਂ ਵੀ ਕਿਹੜਾ ਈਅਰ ਚੱਲਣ ਦਿਆ ਵਾ? ਇਹਦਾ ਭਾਜੀ ਪਹਿਲਾਂ ਤੁਸੀਂ ਗੂਗਲ ਤੇ ਜਾਓਗੇ ਤੇ ਉੱਥੇ ਜਾ ਕੇ ਐਂਟਰ ਕਰੋਗੇ ਵੀਜ਼ਾ ਬੁਲੇਟਿਨ, ਤੇ ਫਿਰ ਜਿਹੜਾ ਜੀ ਵੀਜ਼ਾ ਬੁਲੇਟਿਨ ਖੁੱਲੂਗਾ ਤੇ ਮੈਂ ਵੀ ਤੁਹਾਡੇ ਨਾਲ ਹੀ ਹੁਣ ਜਿਹੜਾ ਸੀਗਾ ਓਪਨ ਕਰਕੇ ਤੁਹਾਨੂੰ ਦੱਸ ਰਿਹਾ। ਹਰ ਮਹੀਨੇ ਇਹ ਜਿਹੜਾ ਸੀਗਾ ਵੀਜ਼ਾ ਬੁਲੇਟਿਨ ਪਬਲਿਸ਼ ਕਰਦੇ ਆ। ਤੁਸੀਂ 1 ਮਹੀਨੇ ਐਡਵਾਂਸ ਤੱਕ ਦਾ ਦੇਖ ਸਕਦੇ ਆ। ਤੇ ਹਰ ਸਾਲ ਜਿਹੜਾ ਇਹਨਾਂ ਦਾ ਸ਼ੁਰੂ ਹੁੰਦਾ ਉਹ ਅਕਤੂਬਰ 'ਚ ਸ਼ੁਰੂ ਹੁੰਦਾ ਜੀ। ਹਰ ਸਾਲ ਜਿਹੜਾ ਨਾ ਨੰਬਰ ਜਿਹੜੇ ਵੀਜ਼ਾ ਦੇ, ਸੋ ਅਕਤੂਬਰ 'ਚ ਜਿਹੜੀ ਜੰਪ ਮਿਲਦੀ ਮੇਨ ਜਿਹੜੀ ਮਿਲਦੀ ਆ। ਹੁਣ ਜਿੱਦਾਂ ਇਹ ਸੈਪਟੈਂਬਰ ਦਾ ਵੀਜ਼ਾ ਬੁਲੇਟਿਨ ਇਸ ਵੇਲੇ ਚੱਲਦਾ ਤੇ ਇਹ ਸੀਗਾ EB4 ਕੈਟਾਗਰੀ ਦੇ ਵਿੱਚ ਇਹ ਜਿਹੜਾ ਆਂਦਾ। ਇਸ ਵੇਲੇ ਇੰਡੀਆ ਦੀ ਜਿਹੜੀ ਕੈਟਾਗਰੀ ਹੈਗੀ ਆ ਅਨਅਵੇਲੇਬਲ ਹੈਗੀ, ਮਤਲਬ ਕੋਈ ਡੇਟ ਨਹੀਂ ਇਹਦੀ ਹੈਗੀ, ਵੇਟ ਐਂਡ ਵਾਚ ਆ। ਤੇ ਅਕਤੂਬਰ ਵਾਲੇ ਵੀਜ਼ਾ ਬੁਲੇਟਿਨ 'ਚ ਤੁਹਾਡੀ ਜਿਹੜੀ ਹੋ ਸਕਦਾ ਕਿ ਥੋੜੀ ਜਿਹੀ ਜੰਪ ਇਹਦੇ ਵਿੱਚ ਮਿਲੇ। ਤੇ ਵਰਕ ਪਰਮਿਟ ਬਾਰੇ ਕੀ ਇਹਨਾਂ ਦਾ ਅਪਡੇਟ ਹੈ? ਵਰਕ ਪਰਮਿਟ ਵਾਲਾ ਨਹੀਂ ਦੇ ਰਹੇ, ਗਾਰਡੀਅਨ ਡੈਫੀਨੇਸ਼ਨ ਜਿਹੜੇ ਕੱਟਤੇ ਤੇ ਵਰਕ ਪਰਮਿਟ ਨਹੀਂ ਦੇ ਰਹੇ ਹੈਗੇ। ਸੈਪਰੇਟ ਤੋਂ ਅਲੱਗ ਤੋਂ ਜਿਨ੍ਹਾਂ ਦਾ ਵਰਕ ਪਰਮਿਟ ਸਰ ਆਇਆ ਵਾ ਤੇ ਡੈਫੀਨੇਸ਼ਨ ਆਇਆ, ਉਹਨਾਂ ਦਾ ਵਰਕ ਪਰਮਿਟ ਡਿਲੇ ਹੈ ਕਿ ਮਿਲ ਰਿਹਾ? ਕਿੰਨੇ ਚਿਰ ਤੱਕ ਮਿਲ ਰਹੇ? ਏਦਾਂ ਮੇਰਾ ਵੀਰ ਮੈਨੂੰ ਲੱਗਦਾ ਰਿਪੋਰਟਰੀ ਸ਼ੁਰੂ ਹੋ ਗਈ ਤੇਰੀ। ਸਵਾਲ ਕੀ ਹੈਗਾ ਕਿ ਆਪਣੇ ਸਵਾਲ ਦੱਸ ਕੀ ਹੈਗੇ ਤੇਰੇ ਮੇਰਾ ਵੀਰ? ਨਹੀਂ ਸਰ, ਇਹੋ ਹੀ ਮੇਰਾ ਤਾਂ ਇੱਕ ਪੁੱਛਣਾ ਮੈਂ ਉਹਨਾਂ ਦਾ ਕਿਹੜਾ ਚੱਲਣ ਦਿਆ, ਕਿਹੜੀ ਕੈਟੇਗਰੀ ਕਿੰਨਾ ਚਿਰ ਚੱਲਣ ਦਿਆ? ਤੇ ਵਰਕ ਪਰਮਿਟ ਸਰ ਮੈਂ ਅਪਲਾਈ ਕੀਤਾ ਸੀ। ਹਾਂਜੀ, ਤੇ ਵਰਕ ਪਰਮਿਟ ਦਾ ਜਿਹੜਾ ਸੀਗਾ ਡੈਫੀਨੇਸ਼ਨ ਜੇ ਮਿਲਿਆ ਤੁਹਾਨੂੰ, ਉਹ ਜਿਹੜਾ ਸੀਗਾ ਤੁਹਾਡਾ 6-7 ਮਹੀਨੇ ਦੇ ਵਿੱਚ ਆ ਜਾਣਾ ਚਾਹੀਦਾ। ਤੁਸੀਂ ਫੋਲੋ ਅਪ ਕਰ ਸਕਦੇ ਹੋ ਉਹਨਾਂ ਨੂੰ ਜੀ। ਅਗਲੇ ਕਾਲਰ ਹਰਪ੍ਰੀਤ। ਹਾਂਜੀ ਹਰਪ੍ਰੀਤ। ਬਾਕੀ ਇਹ ਹੈ ਕਿ ਸਾਰਿਆਂ ਨੂੰ ਟਾਈਮ ਜਿਹੜਾ ਲੋਕਾਂ ਦੇ ਲਈ ਘੱਟ ਆ, ਸੋ ਇਹ ਆ ਕਿ ਜੇ ਸਵਾਲ ਰੀਅਲ ਹੈਗੇ ਨਾ ਉਹ ਆ ਕਿ ਜਿਹੜਾ ਤੁਹਾਡੇ ਨਾਲ ਸੰਬੰਧਿਤ ਆ। ਮੇਰਾ ਵਰਕ ਪਰਮਿਟ ਏਦਾਂ ਉਹਦੇ ਜੀ ਜੀ। ਹਾਂਜੀ ਹਰਪ੍ਰੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਮੇਰਾ ਬ੍ਰਦਰ ਆਇਆ ਨਾ, ਉਹਨਾਂ ਦੀ ਫੈਮਿਲੀ ਆਈ ਹੈ 4 ਮੈਂਬਰ ਨਾਲ ਤੇ ਉਹਨਾਂ ਦਾ ਅਸੀਂ ਸੋਸ਼ਲ ਸਿਕਿਉਰਿਟੀ ਅਪਲਾਈ ਕੀਤਾ ਸੀ ਤੇ ਉਹਨਾਂ ਤਿੰਨਾਂ ਦਾ ਆ ਗਿਆ, ਪਰ ਮੇਰੀ ਨੀਸ ਆ ਉਹ 22 ਈਅਰ ਓਲਡ ਤੇ ਉਹਦਾ ਹਾਲੇ ਸੋਸ਼ਲ ਸਿਕਿਉਰਿਟੀ ਨਹੀਂ ਆਇਆ। ਤੁਸੀਂ ਇਹਦੇ ਬਾਰੇ ਦੱਸ ਸਕਦੇ ਕੁਛ? 1 ਮਹੀਨੇ ਹੋ ਗਿਆ ਉਹਨੂੰ ਆਇਆ ਨੂੰ। ਫੈਮਿਲੀ ਬੇਸਡ ਇਮੀਗ੍ਰੇਸ਼ਨ ਤੇ ਆਏ ਸੀਗੇ? ਹਾਂਜੀ। ਦੇਖੋ ਜੀ, ਹੁਣ ਡਿਲੇ ਵੀ ਹੋ ਸਕਦਾ। ਤੁਸੀਂ ਇਹਦੇ ਵਿੱਚ ਸੋਸ਼ਲ ਸਿਕਿਉਰਿਟੀ ਆਫਿਸ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਕਿੱਦਾਂ ਪ੍ਰੋਸੈਸ ਦੇ ਵਿੱਚ ਹੈਗੀ, ਰਿਕੁਐਸਟ ਕਿ ਨਹੀਂ ਹੈਗੀ। ਆ ਜਾਣਾ ਉਹਦਾ ਦੇਰ ਸਵੇਰ ਆ ਹੀ ਜਾਂਦਾ ਹੁੰਦਾ, ਪਰ ਜਾ ਕੇ ਤੁਸੀਂ ਇਨਕੁਆਇਰੀ ਕਰ ਸਕਦੇ ਆ। ਸੋਸ਼ਲ ਸਿਕਿਉਰਿਟੀ ਆਫਿਸ ਨਾਲ ਡੀਲ ਕਰਨਾ ਪੈਣਾ ਜੀ। ਭਾਜੀ ਅਸੀਂ 2 ਵਾਰੀ ਜਾਏ ਆ ਤੇ ਉਹ ਕਹੀ ਜਾਂਦੇ ਅਪੁਆਇੰਟਮੈਂਟ ਬਣਾ ਕੇ ਆਓ, ਤੇ ਜਦੋਂ ਅਸੀਂ ਅਪੁਆਇੰਟਮੈਂਟ ਬਣਾਉਂਦੇ ਆ ਤੇ ਕੋਈ ਆਨਸਰ ਫੋਨ ਚੱਕਦਾ ਨਹੀਂ। ਤੇ ਹੁਣ ਪਤਾ ਨਹੀਂ ਕਿੱਦਾਂ, ਅਸੀਂ ਵਾਕ-ਇਨ 2 ਵਾਰੀ ਜਾ ਕੇ ਆਏ ਆ। ਸੋਸ਼ਲ ਸਿਕਿਉਰਿਟੀ ਦੇ ਨਾ ਜੀ ਸੋਸ਼ਲ ਸਿਕਿਉਰਿਟੀ ਦੇ ਵਕੀਲ, ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨਾਲ ਡੀਲ ਕਰਨ ਲਈ ਵਕੀਲ ਵੀ ਹੁੰਦੇ ਆ। ਆਪਾਂ ਤਾਂ ਜਿੱਦਾਂ ਹੁਣ ਇਮੀਗ੍ਰੇਸ਼ਨ ਦੇ ਆ ਜਿਹੜੇ ਕਈ ਹੈਗੇ ਉਹ ਸੋਸ਼ਲ ਸਿਕਿਉਰਿਟੀ ਆਫਿਸ ਵਗੈਰਾ ਨਾਲ ਡੀਲ ਜਿਹੜੇ ਕਰਦੇ ਆ, ਉਹ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਹੈਲਪ ਇਹਦੇ ਵਿੱਚ ਕਰ ਸਕਦੇ ਆ ਜੀ। ਬਾਕੀ ਜਦੋਂ ਵਾਕ ਇਨ ਕਰਦੇ ਆ ਉਦੋਂ ਅਪੁਆਇੰਟਮੈਂਟ ਬਣਾ ਕੇ ਨਿਕਲੋ, ਤਰੀਕ ਤੇ ਡੇਟ ਜਿਹੜੀ ਉਹ ਹੈਗੀ ਆ। ਤੇ ਅੱਗੇ ਵਾਕ ਇਨ ਉਹ ਐਂਟਰਟੇਨ ਕਰ ਦਿੰਦੇ ਸੀ, ਤੁਹਾਡਾ ਮਸਲਾ ਸੁਣ ਲੈਂਦੇ ਸੀ, ਗੱਲ ਕਰ ਲੈਂਦੇ ਸੀ। ਹੁਣ ਨਹੀਂ, ਹੁਣ ਬਗੈਰ ਅਪੁਆਇੰਟਮੈਂਟ ਤੋਂ ਤੁਹਾਡਾ ਮਸਲਾ ਉਹ ਸੁਣਦੇ ਨਹੀਂ ਆ। ਸੋ ਇਹ ਚੀਜ਼ ਦਾ ਵੱਡਾ ਫਰਕ ਜਿਹੜਾ ਇਸ ਟਾਈਮ ਪੈ ਚੁੱਕਾ। ਆਪਾਂ ਨੂੰ ਇਹ ਵੀ ਪਤਾ ਵੀ ਸ਼ਾਂਤੀ ਵੀ ਹੋਈ ਆ ਬਹੁਤ ਜ਼ਿਆਦਾ ਇੰਪਲੋਈਜ਼ ਦੀ ਸੋਸ਼ਲ ਸਿਕਿਉਰਿਟੀ ਦੇ ਆਫਿਸ ਤੋਂ ਡੋਜ ਦੇ ਜਿਹੜੇ ਉਹ ਚੱਲਦੇ ਆ। ਆਪਣੇ ਅਗਲੇ ਜਿਹੜੇ ਕਾਲਰ ਨੇ ਨਰਿੰਦਰ ਕੌਰ। ਹਾਂਜੀ ਕੀ ਸਵਾਲ ਹੈ ਜੀ? ਹੈਲੋ। ਹਾਂਜੀ ਹੈਲੋ ਜੀ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਡਾ ਕੁਝ ਸਵਾਲ ਇਹ ਹੈਗਾ ਕਿ ਅਸੀਂ 2019 ਦੇ ਵਿੱਚ ਇੱਥੇ ਆਏ ਸੀ ਵਿਜ਼ਟਰ ਵੀਜ਼ਾ ਤੇ, ਮੈਂ ਔਰ ਮੇਰੇ ਹਸਬੈਂਡ। ਤੇ ਅਸੀਂ 2020 ਚ ਅਸਾਈਲਮ ਕੇਸ ਲਾਤਾ ਸੀ। ਉਸ ਤੋਂ ਬਾਅਦ ਮੈਂ ਕੰਮ ਕਰਦੀ ਸੀ ਤੇ ਉੱਥੇ ਕੋਈ ਇਨਸੀਡੈਂਟ ਹੋ ਗਈ, ਉਹ ਫਿਰ ਅਸੀਂ ਯੂ ਵੀਜ਼ਾ ਲਾਇਆ ਸੀ। ਉਹ ਕਿਸੇ ਹੋਰ ਮਤਲਬ ਵਕੀਲ ਕੋਲ ਲਾਇਆ ਸੀਗਾ। ਤੇ ਹੁਣ ਸਾਨੂੰ ਮਤਲਬ ਜਿਹੜਾ ਦੂਜਾ ਕੇਸ ਹੈ ਅਸਾਈਲਮ ਵਾਲਾ, ਉਹ ਬੰਦ ਕਰਵਾਉਣਾ ਪਏਗਾ ਜਾਂ ਕਿਵੇਂ? ਦੋਵੇਂ ਚੱਲਦੇ ਰਹਿਣ? ਹੁਣ ਤਾਂ ਜੀ ਜਦ ਤੱਕ ਮੇਰੇ ਖਿਆਲ ਯੂ ਵੀਜ਼ਾ ਦਾ ਤੁਹਾਨੂੰ ਡੈਫੀਨੇਸ਼ਨ ਨਹੀਂ ਮਿਲਦਾ, ਜਿਹੜਾ ਬੋਨਾਫਾਈਡ ਡਿਟਰਮੀਨੇਸ਼ਨ ਨਹੀਂ ਮਿਲਦਾ, ਕੱਲੇ ਪੈਂਡਿੰਗ ਵੀਜ਼ਾ ਤੇ ਤਾਂ ਨਹੀਂ ਉਹਨਾਂ ਨੇ ਜਿਹੜਾ ਤੁਹਾਡਾ ਸੀਗਾ ਬੰਦ ਕਰਨਾ। ਤੁਸੀਂ ਵੈਸੇ ਜੇ ਮੈਂ ਤਾਂ ਇਹੀ ਕਹਿਣਾ ਕਿ ਜੇ ਬੰਦੇ ਦਾ ਕੇਸ ਬੰਦ ਹੋ ਸਕਦਾ ਹੁੰਦਾ ਤੇ ਫਾਇਦਾ ਹੀ ਉਹਨੂੰ, ਕਿਉਂਕਿ ਰਹਿਣ ਨੂੰ ਮਿਲ ਜਾਂਦਾ ਇੱਥੇ। ਤੇ ਤੁਸੀਂ ਆਪਣਾ ਜਿਹੜਾ ਵੀ ਵਕੀਲ ਆ ਅਸਾਈਲਮ ਵਾਲਾ, ਉਹਨਾਂ ਗੱਲ ਕਰ ਲਓ ਕਿ ਜੇ ਉਹ ਐਡਮਿਨ ਕਲੋਜ਼ ਕਰਾ ਸਕਦਾ ਉਹਨੂੰ। ਇਹ ਐਡਮਿਨ ਕਲੋਜ਼ ਜਿਹੜਾ ਸੀਗਾ ਪੈਂਡਿੰਗ ਤੇ ਹੋਣਾ ਬੜਾ ਮੁਸ਼ਕਿਲ ਆ। ਜੇ ਅਪਰੂਵਲ ਆ ਜਾਵੇ ਤੇ ਫਿਰ ਜਿਹੜੇ ਚਾਂਸ ਜ਼ਿਆਦਾ ਹੁੰਦੇ ਆ, ਜਾਂ ਘੱਟੋ ਘੱਟ ਬੋਨਾਫਾਈਡ ਡਿਟਰਮੀਨੇਸ਼ਨ ਆ ਜਾਵੇ ਤਾਂ ਫਿਰ ਚਾਂਸ ਜਿਹੜੇ ਜ਼ਿਆਦਾ ਹੁੰਦੇ ਆ ਬੰਦ ਕਰਾਉਣ ਦੇ। ਉਹ ਤੇ ਆ ਗਈ ਹੈ ਸਾਡੀ ਬੋਨਾਫਾਈਡ ਡਿਟਰਮੀਨੇਸ਼ਨ।
ਹਾਂਜੀ, ਫਿਰ ਦੇਖੋ ਜੀ ਬੰਦ ਕਰਾ ਕੇ ਉਹਨੂੰ, ਕਿਉਂਕਿ ਫਿਰ ਜਿਹੜਾ ਯੂ ਵੀਜ਼ਾ ਉਹ ਤੁਹਾਡਾ ਆ ਹੀ ਜਾਣਾ। ਫਿਰ ਬੋਨਾਫਾਈਡ ਦਾ ਮਤਲਬ ਇਹੀ ਹੈ ਕਿ ਤੁਸੀਂ ਤੁਹਾਡਾ ਹੋਰ ਕੁਝ ਸਾਲਾਂ 'ਚ ਆ ਜਾਣਾ ਜੀ। ਜੀ ਠੀਕ ਹੈ, ਮਤਲਬ ਅਸੀਂ ਹੁਣ ਬੰਦ ਕਰਵਾ ਦਈਏ ਅਸਾਈਲਮ ਵਾਲਾ। ਸੌਰੀ, ਹਾਂਜੀ ਵਾਹਿਗੁਰੂ ਜੀ। ਜੀ ਠੀਕ ਹੈ ਜੀ। ਠੀਕ ਹੈ ਜੀ, ਚਲੋ ਜੀ। ਜ਼ੁਕਾਮ ਨੇ ਚੱਕ ਲਿਆ ਤੁਹਾਨੂੰ? ਨਹੀਂ ਜ਼ੁਕਾਮ ਨਹੀਂ, ਥੋੜੀ ਵੈਸੇ ਹੀ ਐਲਰਜੀਜ਼? ਜ਼ੁਕਾਮ ਵਾਲੀ ਨਹੀਂ, ਹਾਂਜੀ ਹੋਪਫੁਲੀ ਨਾਟ। ਹੋਪਫੁਲੀ ਨਾਟ, ਚਲੋ ਕੋਈ ਨਹੀਂ, ਬਸ ਸਿਹਤਯਾਬ ਰਹੋ, ਤੁਸੀਂ ਤੰਦਰੁਸਤ ਰਹੋ। ਅਜੇ ਬਹੁਤ ਸਵਾਲਾਂ ਦੇ ਜਵਾਬ ਦੇਣੇ ਆ ਜੀ। ਆਪਣੇ ਅਗਲੇ ਕਾਲਰ ਨੇ ਜਗਦੇਵ ਜੀ। ਹੈਲੋ, ਹਾਂਜੀ ਜਗਦੇਵ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪੁੱਛੋ ਜੀ, ਕੀ ਸਵਾਲ ਹੈ? ਭਾਜੀ ਵਿਦ ਹੋਲਡਿੰਗ ਬਾਰੇ ਪੁੱਛਣਾ ਵੀ ਉਹਦਾ ਕੀ ਮਤਲਬ ਕੀ ਹੁੰਦਾ ਭਾਜੀ? ਵਿਦ ਹੋਲਡਿੰਗ ਆਫ ਰਿਮੂਵਲ ਭਾਜੀ ਹੁੰਦਾ ਕਿ ਰਿਮੂਵਲ ਆਰਡਰ ਦੇ ਦਿੱਤਾ ਜੱਜ ਨੇ ਤੇ ਉਹਨੂੰ ਵਿਦ ਹੋਲਡ ਕੀਤਾ ਜਾਵੇ, ਕਿ ਇਹਨੂੰ ਭੇਜਿਆ ਨਾ ਜਾਵੇ, ਬੰਦੇ ਨੂੰ ਇਹ ਰਹਿ ਸਕਦਾ, ਕੰਮ ਵਗੈਰਾ ਕਰ ਸਕਦਾ ਇੱਥੇ। ਓਕੇ ਜੀ ਭਾਜੀ, ਇਹਦੇ ਵਿੱਚ ਇਨ ਫਿਊਚਰ ਕੁਝ ਆਪਾਂ ਨੂੰ ਕਰ ਸਕਦੇ ਦਾ ਮਤਲਬ ਇਸ ਤਰ੍ਹਾਂ ਦਾ ਕੋਈ ਦੁਆਰਾ ਰੀਓਪਨ ਵਗੈਰਾ ਕਹਿ ਰਹੇ? ਹਾਂ ਇਹੀ ਹੋਣਾ ਮਤਲਬ। ਡਿਪੈਂਡ ਕਰਦਾ ਭਾਜੀ, ਚਾਂਸ ਘੱਟ ਹੀ ਹੈ ਜੇ ਬੰਦੇ ਦੇ ਦੇਸ਼ ਦੂਸ਼ ਦੇ ਵਿੱਚ ਹਾਲਾਤ ਕੋਈ ਕੰਟਰੀ ਦੇ ਕੰਡੀਸ਼ਨ ਚੇਂਜ ਹੋਏ, ਏਦਾਂ ਦੀ ਕੋਈ ਗੰਭੀਰ ਜਿਹੜੀ ਚੀਜ਼ ਹੁੰਦੀ ਹੈ, ਫਿਰ ਬੰਦਾ ਕਰ ਸਕਦਾ, ਅਦਰਵਾਈਜ਼ ਤਾਂ ਨਹੀਂ, ਵਿਦ ਹੋਲਡਿੰਗ ਹੀ ਰਹਿਣੀ ਉਹ। ਠੀਕ ਹੈ, ਕਿਉਂਕਿ ਜੱਜ ਨੇ ਜਿਹੜਾ ਸੀਗਾ ਵਿਦ ਹੋਲਡਿੰਗ ਰੀਜ਼ਨ ਕਰਕੇ ਦਿੰਦੇ ਆ, ਜਾਂ ਅਸਾਈਲਮ ਆਫਿਸ ਜਾਂ ਅਸਾਈਲਮ ਸਾਲ ਦੇ ਵਿੱਚ ਫਾਈਲ ਨਹੀਂ ਹੋਇਆ, ਕੋਈ ਐਪਲੀਕੇਸ਼ਨ ਦੇ ਵਿੱਚ ਪ੍ਰੋਬਲਮ ਸੀਗੀ, ਜਾਂ ਕੋਈ ਹੋਰ ਜਿੱਦਾਂ ਕਈ ਪੱਕੇ ਪੁੱਕੇ ਕਿਤੇ ਰਹਿ ਕੇ ਆਏ ਆ ਕਿਸੇ ਹੋਰ ਦੇਸ਼ ਦੇ ਵਿੱਚ, ਜਾਂ ਕੋਈ ਨਾ ਕੋਈ ਰੀਜ਼ਨ ਹੁੰਦਾ ਵਿਦ ਹੋਲਡਿੰਗ ਕਿਉਂ ਮਿਲਦੀ ਆ, ਤੇ ਉਹ ਤੁਹਾਨੂੰ ਰੀਓਪਨ ਕਰਕੇ ਤਾਂ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਉਹ ਜਿਹੜਾ ਰੀਜ਼ਨ ਸੀਗਾ ਉਹ ਤਾਂ ਉੱਥੇ ਸਟੇ ਕਰਦਾ, ਤੇ ਉਹਨੂੰ ਅਪੀਲ ਕਰ ਸਕਦੇ ਆ ਤੁਸੀਂ ਵਿਦ ਹੋਲਡਿੰਗ ਨੂੰ। ਠੀਕ ਹੈ ਜੀ, ਓਕੇ। 30 ਦਿਨਾਂ 'ਚ ਕਰਨੀ ਹੁੰਦੀ ਹੈ ਜੱਜ ਦੇ ਆਰਡਰ ਤੋਂ ਬਾਅਦ। ਠੀਕ ਹੈ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਮਨਦੀਪ। ਹਾਂਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਨਾ ਤੇ ਓਪੀਨੀਅਨ ਲੈਣਾ ਸੀ ਤੁਹਾਡਾ ਕਿ ਮੇਰਾ ਨਾ ਅਸਾਈਲਮ ਕੇਸ ਜਿਹੜਾ ਉਹ ਡਿਨਾਈ ਹੋਇਆ ਹੈ ਤੇ ਮੇਰਾ ਅਪੀਲ ਲੱਗੀ ਹੋਈ ਆ, ਤੇ ਮੈਨੂੰ ਬੌਂਡ ਵੀ ਪਿਆ ਸੀ ਜਮਾਇਆ ਸੀ ਨਾ ਕੈਂਪ ਦੇ ਥਰੂ, ਤੇ ਮੈਂ US ਸਿਟੀਜ਼ਨ ਨਾਲ ਵਿਆਹ ਵੀ ਕਰਾਇਆ ਹੋਇਆ, ਤੇ ਮੈਨੂੰ ਕੀ ਕਰਨਾ ਚਾਹੀਦਾ ਜੇ ਮੈਨੂੰ ਫੜ ਲੈਣ ਜਾਂ ਕੁਛ ਵੀ ਆ, ਤੇ ਮੇਰੀ ਕੀ ਪ੍ਰੋਸੀਜਰ ਹੋਣਾ ਚਾਹੀਦਾ? ਤੇ ਮੈਂ I-30 ਅਪਲਾਈ ਕੀਤਾ ਆ, ਮੇਰੀ ਵਾਈਫ ਨੇ ਕਰ ਦਿੱਤਾ ਹੋਇਆ ਸੀ, ਤੇ ਮੈਨੂੰ ਲੋਇਰ ਹਾਇਰ ਕਰਨਾ ਚਾਹੀਦਾ ਜਾਂ ਬਾਅਦ ਚ ਕਰ ਸਕਦੇ ਆ ਲੋਇਰ? ਮੈਨੂੰ ਓਪੀਨੀਅਨ ਚਾਹੀਦਾ ਇਹਦਾ। ਤੁਹਾਡਾ ਜਿਹੜਾ ਅਸਾਈਲਮ ਵਾਲਾ ਕੇਸ ਆ, ਤੁਸੀਂ ਕਹਿੰਦੇ ਡਿਨਾਈ ਹੋਇਆ ਕਿ ਪੈਂਡਿੰਗ ਆ ਅਪੀਲ ਦੇ ਵਿੱਚ? ਨਹੀਂ, ਮੇਰਾ ਡਿਨਾਈ ਹੋ ਗਿਆ, ਮੇਰੀ ਅਪੀਲ ਲੱਗੀ ਹੋਈ ਆ BIA 'ਚ। ਅੱਛਾ, ਸੋ ਭਾਜੀ ਜੇ ਤੁਹਾਨੂੰ ਨਹੀਂ ਹੁਣ ਤਾਂ ਨਹੀਂ ਤੁਹਾਨੂੰ ਇਹਦੇ ਵਿੱਚ ਲਾਇਰ ਕੋਈ ਕਰਨਾ ਪੈਣਾ, ਕਿਉਂਕਿ ਬੌਂਡ ਦਾ ਤਾਂ ਉਦੋਂ ਹੀ ਕੰਮ ਆਣਾ ਜਦੋਂ ਤੁਹਾਨੂੰ ਜੇ ਫੜੂਗੇ ਉਹ, ਤੇ ਤੁਹਾਡਾ ਪੁਰਾਣਾ ਵੀ ਬੌਂਡ ਜਿਹੜਾ ਸੀਗਾ ਉਹ ਵੀ ਜਿਹੜਾ ਸੀਗਾ ਤੁਹਾਡੀ ਹਿਸਟਰੀ ਜਿਹੜੀ ਹੈਗੀ ਆ, ਤੇ ਹੋਪਫੁਲੀ ਤੁਹਾਡੀ ਐਡੀ ਕਾਰਵਾਈ ਉਹ ਨਾ ਪਾਣ। ਤੇ ਜਿਹੜਾ I-130 ਆ ਉਹ ਤੁਸੀਂ ਫਾਈਲ ਕਰਤਾ ਕਿ ਕਰਨਾ ਜੇ? ਮੇਰੀ ਵਾਈਫ ਕੀ ਕਰਨਾ ਚਾਹੀਦਾ ਮੇਰੇ ਕੋਲ ਕਹਿੰਦੀ ਪਈ, ਕਹਿੰਦੇ ਮੈਂ ਆਪ ਹੀ ਕਰ ਦਿੰਦੇ। ਮੈਂ ਕਿਹਾ ਸੀ ਕਿ ਮੇਰੀ ਲੋਇਰ ਦੀ ਅਪਾਇੰਟਮੈਂਟ ਬਣੀ ਪਈ ਹੈ, ਤੇ ਕੀ ਕਰਨਾ ਚਾਹੀਦਾ ਮੈਨੂੰ? ਹਾਇਰ ਕਰਨਾ ਚਾਹੀਦਾ ਕਿ ਆਪ? ਨਹੀਂ ਭਾਜੀ, ਲਾਇਰ ਦੇ ਥਰੂ ਜਾਓ। ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਹੁਣ ਤੁਸੀਂ ਆਪਣੀ ਵਾਈਫ ਨੂੰ ਪੁੱਛੋਗੇ ਕਿ ਤੈਨੂੰ ਪਤਾ ਹੈਗਾ ਕਿ ਬੋਨਾਫਾਈਡ ਫਾਈਲਿੰਗ ਕੀ ਹੁੰਦੀ ਹੈ I-130 ਨਾਲ, ਉਹਨੇ ਕਹਣਾ ਉਹ ਕੀ ਹੁੰਦਾ, ਉਹਨੂੰ ਤਾਂ ਫਾਰਮ ਹੀ ਭਰ ਸਕਦੀ ਹੈ, ਉਹਨੂੰ ਅੱਗੇ ਜਿਹੜਾ ਬੰਦੇ ਤੇ ਰਿਮੂਵਲ ਲੱਗਾ ਉਹ ਨਹੀਂ ਕਰ ਸਕਦੀ। ਇਸ ਤੋਂ ਬਾਅਦ ਇਹ ਹੈਗਾ ਕਿ ਜਿਹੜੀ ਡੀਪੋਟੇਸ਼ਨ ਵਗੈਰਾ ਤੁਹਾਡੇ ਤੇ ਆਲਰੇਡੀ ਲੱਗੀ ਆ, ਉਹਨੂੰ ਤੋੜਨ ਲਈ 212 ਵਗੈਰਾ ਵਕੀਲ ਵਗੈਰਾ ਤੁਹਾਨੂੰ ਮਤਲਬ ਕਰਨੇ ਹੀ ਪੈਣੇ ਆ। ਉਹ ਇਕੱਲੇ ਫਾਰਮ ਨਾਲ ਤਾਂ ਕੁਛ ਹੋਣਾ ਵੀ ਨਹੀਂ, ਉਹ ਮਤਲਬ ਕੋਈ ਸਹੀ ਵੀ ਨਹੀਂ ਫਾਈਲ ਹੋਣਾ, ਕਿ ਉਹਨੂੰ ਮਤਲਬ ਪਤਾ ਵੀ ਨਹੀਂ ਹੋਣਾ ਕਿ ਰਿਮੂਵਲ ਵਾਲੇ ਦਾ ਅਲੱਗ ਤਰੀਕਾ ਹੁੰਦਾ। ਉਹ ਠੀਕ ਹੈ, ਤੇ ਮੈਨੂੰ ਲੋਇਰ ਦੇ ਥਰੂ ਜਾਣਾ ਚਾਹੀਦਾ ਨਾ? ਹੋਏ ਤੁਹਾਨੂੰ ਦੱਸ ਤਾਂ ਦਿੱਤਾ ਹੁਣ ਉਹੀ। ਹਾਂਜੀ, ਠੀਕ ਹੈ ਭਾਈ ਜੀ, ਓਕੇ ਜੀ। ਜਦੋਂ ਵੀ ਕਿਤੇ ਵੀ ਕੰਪਲੀਕੇਸ਼ਨ ਹੈ, ਜਿਹੜੀ ਚੀਜ਼ ਦਾ ਨਹੀਂ ਪਤਾ ਲੱਗ ਰਿਹਾ, ਉਸ ਜਿਹੜੇ ਫੀਲਡ ਦੇ ਪ੍ਰੋਫੈਸ਼ਨਲ ਦੀ ਸਲਾਹ ਲੈਣੀ ਤੁਹਾਨੂੰ ਫਾਇਦਾ ਹੀ ਹੁੰਦਾ ਆ। ਸਲਾਹ ਲੈ ਲੈਣੀ ਚਾਹੀਦੀ ਆ। ਬੰਦਾ ਜਿੱਦਾਂ ਟਿਰਕਿਆਣਾ ਭਾਜੀ ਵੀ ਕਹਿੰਦੇ ਹੁੰਦੇ, ਕਈ ਵਾਰੀ ਆਪਾਂ 200-400-500 ਬਚਾਉਣ ਖਾਤਰ ਕਈ ਵਾਰੀ ਆਪਾਂ ਆਪ ਹੀ ਪੰਗਾ ਲੈ ਲੈਂਦੇ, ਫਿਰ ਕਹਿੰਦੇ ਵੀ ਔਖੇ ਹੋ ਗਏ ਵੀ ਆਹ ਗੱਲ ਬਣੀ ਕਿਉਂ ਨਹੀਂ ਆ। ਸੋ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਿਆ ਕਰੋ। ਨਾਲੇ ਜਿਹੜਾ ਅੱਗੇ ਕੱਲੇ I-130 ਨਾਲ ਕੁਝ ਹੋਣਾ ਨਹੀਂ, ਅੱਗੇ ਜਿਹੜਾ ਸੀਗਾ ਰਿਮੂਵਲ ਸਾਰਾ ਉਹ ਮਤਲਬ ਅੱਗੇ ਕੋਈ ਰਾਹ ਤੇ ਹੈ ਨਹੀਂਗਾ ਹੁਣ, ਮਤਲਬ ਕਿ ਬੰਦਾ ਕੀ ਕਰ ਸਕਦਾ ਹੈਗਾ। ਜੀ ਬਿਲਕੁਲ। ਚਰਨ ਸਿੰਘ। ਹਾਂਜੀ ਚਰਨ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪੁੱਛੋ, ਸਵਾਲ ਪੁੱਛੋ ਜੀ। ਤੁਸੀਂ ਪੁੱਛਣਾ ਕਿ ਅਸੀਂ ਪੁੱਛੀਏ ਤੁਹਾਨੂੰ ਕੁਝ? 2012 ਦੇ ਵਿੱਚ ਮੈਂ ਡਰਾਈਵਿੰਗ ਲਾਇਸੈਂਸ ਲੈਣ ਲੱਗਾ ਸੀਗਾ ਤਾਂ ਪੈਸੇ ਦੇ ਕੇ, ਤੇ ਉਹ DMV ਦੇ ਵਿੱਚ ਉਹ ਮੈਨੂੰ ਪੇਪਰ ਲਿਖ ਕੇ ਦੇ ਗਿਆ, ਤਾਂ ਉਹ ਪੇਪਰ ਮੇਰਾ ਉਹਨੇ ਫੜ ਲਿਆ,
ਤਾਂ ਫਿਰ ਮੈਂ ਕੇਸ ਲੜਿਆ, ਤਾਂ ਫਿਰ ਮੈਂ ਕੇਸ ਜਿੱਤ ਗਿਆ। ਤਾਂ ਫਿਰ 2015 'ਚ ਮੈਂ ਸਿਟੀਜ਼ਨਸ਼ਿਪ ਲੈ ਲਈ। ਅਤੇ ਜੇ ਮੈਂ ਹੁਣ ਜਾਵਾਂ ਇੰਡੀਆ ਤਾਂ ਮੈਨੂੰ ਕੋਈ ਕੁਐਸਚਨ ਤਾਂ ਨਾ ਪੁੱਛਣਗੇ ਜੀ? ਜਿਹੜੀ ਸਿਟੀਜ਼ਨਸ਼ਿਪ ਸੀਗੀ ਉਹਦੇ ਵਿੱਚ ਡਿਸਕਲੋਜ਼ ਕੀਤਾ ਸੀਗਾ ਕਿ ਪੰਗਾ ਪਿਆ? ਨਹੀਂ ਜੀ। ਹਾਂਜੀ, ਨਹੀਂ ਫਿਰ ਤਾਂ ਪੰਗਾ ਜੀ ਬਿਨਾਂ ਗਏ ਵੀ ਪੰਗਾ ਜਿਹੜਾ ਪੈ ਸਕਦਾ ਵਾ। ਤੇ ਹਾਂਜੀ, ਸੋ ਤੁਹਾਡੇ ਤੇ ਕੇਸ ਹੋਇਆ ਸੀ, ਤੁਸੀਂ ਅਦਾਲਤ ਵਿੱਚ ਕੇਸ ਲੜਿਆ ਹਨਾ? ਇਹ ਤੁਹਾਡੇ ਲਈ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਇਹਨੂੰ ਕਾਲ ਨੂੰ ਇੱਥੇ ਖਤਮ ਕਰ ਦਿਓ ਆਪਣੇ ਪਰਪਸ ਵਾਸਤੇ। ਠੀਕ ਹੈ। ਕੀ ਕਹਿੰਦੇ ਹੁੰਦੇ ਆ 5th ਕਿਹੜਾ ਕਰਦੇ ਹੁੰਦੇ? ਸੈਲਫ ਇਨਕ੍ਰਿਮੀਨੇਸ਼ਨ ਤੋਂ ਬਚੋ ਜੀ। ਜੀ ਅਗਲੇ ਜਿਹੜੇ ਕਾਲਰ ਨੇ ਨਾਲੇ ਮੈਂ ਇੱਕ ਸਾਰਿਆਂ ਨੂੰ ਸਲਾਹ ਦਿੰਦਾ ਯਾਰ, ਤੁਸੀਂ ਦੇਖੋ ਹਰ ਵਾਰੀ ਨਾ ਆਪਣਾ ਕਦੀ ਨਾਮ ਨਾ ਦੱਸਿਆ ਕਰੋ ਲਾਈਵ, ਕਿਤੇ ਨੂੰ ਸਵਾਲ ਪੁੱਛਣਾ ਆਪਾਂ ਦੇ ਦਾਂਗੇ। ਤੁਸੀਂ ਪਹਿਲਾਂ ਆਪਣੀ ਕੋਈ ਵੀ ਬੰਦਾ ਆਪਣੀ ਆਇਡੈਂਟੀ ਨਾਲ ਰਿਵੀਲ ਕਰੇ, ਆਪਣੇ ਬੰਦੇ ਦੀ ਆਇਡੈਂਟੀ ਨਾਲ ਰਿਵੀਲ ਕਰੇ। ਤੁਸੀਂ ਕੋਈ ਸਵਾਲ ਪੁੱਛਣਾ, ਤੁਸੀਂ ਹਾਈਪੋਥੈਟੀਕਲ ਸਾਨੂੰ ਪੁੱਛ ਸਕਦੇ ਹਾਂ, ਆਪਾਂ ਤੁਹਾਨੂੰ ਜਵਾਬ ਦੇ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ, ਆਪਾਂ ਵੀ ਕੰਫਰਟੇਬਲ ਉਹਦੇ ਵਿੱਚ। ਹੁਣ ਮੈਂ ਕਿਹਾ ਇਹਦੇ ਵਿੱਚ ਮੈਨੂੰ ਪਤਾ ਨਹੀਂ ਪਿੱਛੇ ਕੀ ਹੋਇਆ, ਕਿੱਦਾਂ ਹੋਇਆ, ਮਤਲਬ ਪਹਿਲਾਂ ਸਿੱਧਾ ਹੀ ਸਵਾਲ ਹੈਗਾ ਕਿ ਸਿਟੀਜ਼ਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ। ਸੋ ਇਹ ਸੀਗਾ ਕਿ ਤੁਸੀਂ ਇੱਕ ਵਾਰੀ ਆਪਣਾ ਜਿਹੜਾ ਵੀ ਵਕੀਲ ਸੀਗਾ ਸਿਟੀਜ਼ਨਸ਼ਿਪ ਵਾਲਾ, ਉਹਨਾਂ ਜਾ ਕੇ ਜਿਹੜਾ ਚੈੱਕ ਕਰੋ। ਤੇ ਅਗੇਨ ਰਾਜਕਰਨ ਜੀ, ਇਹ ਉਹੀ ਪ੍ਰੋਬਲਮ ਆ ਜਾਂਦੀ ਜਦੋਂ ਤੁਹਾਡੀਆਂ ਕਨਵਿਕਸ਼ਨ ਆ ਜਾਂਦੀਆਂ ਨਾ, ਜੇ ਤਾਂ ਇਹ ਪੈਰਾਲੀਗਲ ਪੂਰਾ ਲੀਗਲ ਇਨਵੋਲਵ ਹੋਇਆ, ਜਿੱਦਾਂ ਮੈਂ ਤੁਹਾਨੂੰ ਦੱਸ ਹੀ ਰਿਹਾ ਸੀਗਾ ਕਿ ਉਹ ਭਾਜੀ ਕਰਦੇ ਕੁਰਦੇ ਨਹੀਂ ਹੈਗੇ ਏਦਾਂ। ਉਹਨਾਂ ਨੂੰ ਬੰਦਾ ਆਪ ਵੀ ਜਾ ਕੇ ਦੱਸ ਦੇਵੇ ਨਾ ਕਿ ਆਹ ਚੀਜ਼ ਹੈਗੀ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਯਾਰ ਇਹ ਤਾਂ ਕੰਪਲੀਕੇਟਡ ਹੋ ਗਿਆ, ਇਹਨੇ ਤਾਂ ਹੁਣ ਵਕੀਲ ਕੋਲ ਚੱਲ ਜਾਣਾ। ਇਸ ਤੋਂ ਪਹਿਲਾਂ ਮੈਨੂੰ ਕਹਾਂ ਨਹੀਂ ਤੇਰਾ ਕੰਮ ਸੌਖਾ ਹੀ ਆ, ਤੂੰ ਸਿੱਧਾ ਹੀ ਕਰਦੇ। ਸੋ ਏਦਾਂ ਦੀਆਂ ਚੀਜ਼ਾਂ ਕਾਫੀ ਜਿਹੜੀਆਂ ਸਾਹਮਣੇ ਆਉਂਦੀਆਂ। ਨਹੀਂ ਬਿਲਕੁਲ ਇਹ ਹੁੰਦਾ ਹੀ ਆ। ਵੈਸੇ ਹੀ ਲੋਕ ਉਹਨਾਂ ਵੀ ਛੱਡੋ ਪਰਾ ਕੀ ਦੱਸਣਾ ਆ ਵੀ, ਵੈਸੇ ਵੀ ਜਿੱਦਾਂ ਤੁਸੀਂ ਕਰਦੇ ਵੀ ਸਲਾਹ ਇੱਕ ਦੂਜੇ ਨੂੰ ਇਹੀ ਜ਼ਿਆਦਾ ਜਿਹੜੀ ਉਹ ਦਿੱਤੀ ਜਾਂਦੀ ਆ। ਉਸ ਟਾਈਮ ਦੇ ਉੱਤੇ ਜਦੋਂ ਕਿਤੇ ਕੀਤਾ ਹੋਊਗਾ ਕਿਸੇ ਨੇ, ਉਦੋਂ ਕਿਸੇ ਨੂੰ ਥੋੜੀ ਪਤਾ ਸੀਗਾ ਵੀ 2025 ਚ ਆਹ ਸਥਿਤੀ ਜਿਹੜੀ ਉਹ ਬਣ ਜਾਣੀ ਆ। ਨੋਬਡੀ ਨਹੀਂ, ਪਰ ਉਹਦੇ ਵਿੱਚ ਸਿਟੀਜ਼ਨ ਦੇ ਵਿੱਚ ਕਿਉਂਕਿ ਗੁੱਡ ਕਰੈਕਟਰ ਜਿਹੜਾ ਸ਼ੋਅ ਕਰਨਾ ਹੁੰਦਾ 5 ਸਾਲ ਦੇ ਵਿੱਚ, ਉਹ ਤਾਂ ਜਿਹੜਾ ਕਾਨੂੰਨ ਹੈਗਾ ਹੀ ਆ। ਇਹਦੇ ਵਿੱਚ ਹੁਣ ਇਹ ਹੈ ਕਿ ਜੇ ਤੁਸੀਂ ਵਕੀਲ ਦੇ ਨਾਲ ਕੀਤਾ ਸੀਗਾ, ਤੁਸੀਂ ਵਕੀਲ ਨੂੰ ਦੱਸਿਆ ਸੀਗਾ, ਉਹਦੀ ਫਿਰ ਉਹਨੂੰ ਕਰਨਾ ਹੀ ਪੈਂਦਾ, ਨਹੀਂ ਤਾਂ ਉਹ ਮਤਲਬ ਵਕੀਲ ਦੀ ਗਲਤੀ ਨਿਕਲਦੀ ਆ। ਪਰ ਜਦੋਂ ਇਹ ਜਿਹੜੇ ਪੈਰਾਲੀਗਲ ਵਗੈਰਾ ਹੁੰਦੇ ਆ, ਉਹ ਤੁਹਾਨੂੰ ਇਮੀਗ੍ਰੇਸ਼ਨ ਨੇ ਕਹਿਣਾ ਕਿ ਤੁਸੀਂ ਹਾਇਰ ਕਿਉਂ ਕੀਤਾ, ਇਹ ਤਾਂ ਬੰਦਾ ਮਤਲਬ ਕੁਆਲੀਫਾਈਡ ਹੀ ਨਹੀਂ, ਇਹ ਤੁਹਾਡੀ ਪ੍ਰੋਬਲਮ ਆ। ਪਰ ਫਿਰ ਇਹ ਆ ਕਿ ਇਹਦੇ ਵਿੱਚ ਜੇ ਤੁਸੀਂ ਦੱਸਿਆ ਸੀਗਾ ਤੇ ਤੁਹਾਡੇ ਕੋਲ ਪ੍ਰੂਫ ਹੈਗਾ ਤਾਂ ਦੱਸਿਆ ਸੀਗਾ ਤੁਸੀਂ ਉਹਨੂੰ, ਤੇ ਪੈਰਾਲੀਗਲ ਨੇ ਮਨਾ ਕੀਤਾ, ਫਿਰ ਇਹ ਆ ਕਿ ਤੁਹਾਨੂੰ ਕੇਸ ਕੂਸ ਜਿਹਾ ਕਰਨਾ ਪੈਣਾ ਪੈਰਾਲੀਗਲ ਤੇ, ਕਿ ਉਹਨੇ ਗਲਤ ਕੀਤਾ ਜਾਂ ਏਦਾਂ ਕੀਤਾ। ਪਰ ਇਹ ਆ ਕਿ ਇਹ ਜਿਹੜੀਆਂ ਏਦਾਂ ਦੀਆਂ ਚੀਜ਼ਾਂ, ਇਹਦੇ ਪੰਗੇ ਕਾਫੀ ਜ਼ਿਆਦਾ ਜਿਹੜੇ ਵੱਧ ਸਕਦੇ ਹੈਗੇ ਆ, ਕਾਫੀ ਜ਼ਿਆਦਾ ਇਹਦੇ ਮਤਲਬ ਕ੍ਰਿਮੀਨਲ ਸੈਂਕਸ਼ਨਸ ਤੱਕ ਇਹਦੇ ਪੰਗੇ ਵੱਧ ਸਕਦੇ ਆ। ਇਹ ਮਤਲਬ ਇਹ ਨਹੀਂ ਕਿ ਛੋਟਾ ਮੋਟਾ ਸਵਾਲ। ਆਹੋ, ਬਾਅਦ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਉਹ ਫਰੂਟ ਆਫ ਪੋਇਜ਼ਨਸ ਟਰੀ, ਇਹ ਉਹ ਇੱਕ ਨਹੀਂ, ਇਕੱਲਾ ਇੱਕ ਤੇ ਨਹੀਂ, ਬਾਅਦ ਕਿੰਨਿਆਂ ਦੇ ਉੱਤੇ ਗਾਂ ਤੋਂ ਗਾਂ ਜਿਹੜਾ ਇਹ ਚੇਨ ਰਿਐਕਸ਼ਨ ਜਿਹੜਾ ਉਹ ਚੱਲ ਸਕਦਾ ਹੁੰਦਾ ਆ। ਸੋ ਇਹ ਨਾ ਸੋਚਿਓ ਵੀ ਅਸੀਂ ਤੁਹਾਨੂੰ ਐਵੇਂ ਡਰਾ ਰਹੇ ਹਾਂ, ਇਹ ਰਿਐਲਿਟੀ ਆ, ਇਹ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਹੁੰਦਾ ਆ ਉਹ ਚੀਜ਼ ਜਿਹੜੀ ਉਹ ਦੱਸੀ ਜਾ ਰਹੀ ਹੈ ਤੁਹਾਨੂੰ। ਗੁਰਸੇਵਕ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਮੈਂ ਨਾ 2016 ਚ ਆਇਆ ਸੀ ਕੈਨੇਡਾ ਤੋਂ ਬਾਰਡਰ ਕ੍ਰੋਸ ਕਰਕੇ ਨਾ, ਤੇ ਮੇਰਾ ਅਸਾਈਲਮ ਪੈਂਡਿੰਗ ਹੈਗਾ, ਤੇ ਮੇਰੀ ਨਾ ਮੈਂ US ਸਿਟੀਜ਼ਨ ਨਾਲ ਮੈਰਿਜ ਕਰਵਾਈ ਹੋਈ, ਤੇ ਮੇਰੀ I-30 ਪਟੀਸ਼ਨ ਅਪਰੂਵਡ ਸੀ, ਤੇ ਮੈਂ 485 ਫਾਈਲ ਕੀਤਾ ਸੀ। ਮੇਰੀ ਇੰਟਰਵਿਊ ਹੋਈ ਹੈ ਲਾਸਟ ਮੰਥ, ਤੇ ਉਹਨਾਂ ਨੇ ਨਾ ਮੇਰਾ ਐਡਮਿਨ ਕਲੋਜ਼ ਕਰਤਾ ਕੇਸ। ਉਹ ਕਹਿੰਦੇ ਅਸੀਂ ਡਿਸੀਜ਼ਨ ਨਹੀਂ ਦੇ ਸਕਦੇ ਕਿਉਂਕਿ ਤੂੰ ਰਿਮੂਵਲ ਪ੍ਰੋਸੀਡਿੰਗ 'ਚ ਹੈ, ਪਹਿਲਾਂ ਉਹ ਕੇਸ ਟਰਮੀਨੇਸ਼ਨ ਕਰਵਾ ਤੇ ਫਿਰ ਸਾਨੂੰ ਉਹ ਲੈਟਰ ਸੈਂਡ ਕਰੀ। ਤੇ ਮੇਰਾ ਵਰਕ ਪਰਮਿਟ ਵੀ ਉਹਨਾਂ ਨੇ ਇਸ਼ੂ ਨਹੀਂ ਕੀਤਾ ਹੋਇਆ, ਤੇ ਜਿਹੜਾ ਮੈਰਿਜ ਬੇਸਡ, ਤੇ ਅਸਾਈਲਮ ਦਾ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਗਿਆ। ਤੁਸੀਂ ਆਪਣਾ ਜਿਹੜਾ ਸੀਗਾ ਬਾਰਡਰ ਟੱਪ ਕੇ ਆਏ ਸੀ ਕਿ ਵੀਜ਼ਾ ਲੈ ਕੇ ਆਏ ਸੀਗੇ? ਨਹੀਂ, ਬਾਰਡਰ ਟੱਪ ਕੇ ਆਏ ਸੀ। ਬਾਰਡਰ ਟੱਪ ਕੇ ਆਏ ਸੀਗੇ ਤੇ ਸਿਟੀਜ਼ਨ ਨਾਲ ਵਿਆਹ ਕਰਾ ਕੇ ਤੁਸੀਂ 485 ਫਾਈਲ ਕਰਤਾ? ਹਾਂਜੀ, ਮੈਨੂੰ ਨਾ ਮੇਰੇ ਵਾਈਫ ਮਿਲਟਰੀ ਦੇ ਵਿੱਚ ਨੇ, ਤੇ ਮੈਨੂੰ ਉਹਨਾਂ ਦੇ ਥਰੂ ਮਿਲਟਰੀ ਪੈਰੋਲ ਇਨ ਪਲੇਸ ਮੈਨੂੰ I-94 ਤੇ ਠੀਕ ਹੈ, ਸਮਝ ਗਿਆ ਮੈਂ ਤੁਹਾਨੂੰ ਜੀ। ਹਾਂਜੀ, ਤੇ ਜਿਹੜਾ ਤੁਹਾਡਾ ਰਿਮੂਵਲ ਪ੍ਰੋਸੀਡਿੰਗ ਸੀਗੀ, ਉਹ ਕੀ ਤੁਸੀਂ ਐਡਮਿਨ ਕਲੋਜ਼ ਕਰਾਈ ਸੀਗੀ? ਨਹੀਂ, ਉਹ ਕੁਛ ਵੀ ਨਹੀਂ ਕਰਵਾਈ ਸੀ। ਉਹਦੀ ਮੇਰੀ ਡੇਟ ਹੀ 2 ਵਾਰੀ ਆਈ ਹੈ, 2 ਵਾਰੀ ਉਹ ਮਤਲਬ ਚੇਂਜ ਹੋ ਗਈ ਹੈ। ਤੇ ਹੁਣ ਜਿਹੜਾ ਤੁਹਾਡਾ ਫੈਮਿਲੀ ਦਾ ਵਕੀਲ ਆ ਇਮੀਗ੍ਰੇਸ਼ਨ ਦਾ, ਤੇ ਜਿਹੜਾ ਰਿਮੂਵਲ ਵਾਲਾ ਵਕੀਲ ਆ, ਉਹ ਅਲੱਗ-ਅਲੱਗ ਕਿ ਸੇਮ ਵਿਅਕਤੀ ਆ? ਇਹ ਅਲੱਗ-ਅਲੱਗ ਹੈ। ਤੇ ਜਿਹੜਾ ਫੈਮਿਲੀ ਵਾਲਾ ਜਿਹੜਾ ਵਕੀਲ ਸੀਗਾ, ਉਹਨੂੰ ਨਹੀਂ ਪਤਾ ਸੀਗਾ ਕਿ ਇਹ ਜਿੱਦਾਂ 485 ਵਗੈਰਾ ਨਹੀਂ ਕਰ ਸਕਦੇ ਆ, ਪਹਿਲਾਂ ਉਹਨਾਂ ਡੀਲ ਕਰਨਾ ਪੈਂਦਾ? ਉਹਨਾਂ ਨੇ ਦੱਸਿਆ ਹੀ ਨਹੀਂ ਹੈਗਾ ਕਿ ਉਹ ਇਸ ਚੀਜ਼ ਬਾਰੇ ਡਿਸਕਲੋਜ਼ ਹੀ ਨਹੀਂ ਕੀਤਾ ਕੁਛ ਵੀ ਮੇਰੇ ਨਾਲ। ਤੇ ਹੁਣ ਵਕੀਲ ਕਹਿ ਰਿਹਾ ਕਿ ਅਸੀਂ USCIS ਕੋਲ ਗ੍ਰੀਨ ਕਾਰਡ ਲੈਣਾ ਹੀ ਨਹੀਂ, ਅਸੀਂ ਕੋਰਟ ਦੇ ਵਿੱਚ ਜੱਜ ਕੋਲ ਜਾਵਾਂਗੇ
ਤੇ ਉੱਥੋਂ ਜੱਜ ਕੋਲੋਂ ਗ੍ਰੀਨ ਕਾਰਡ ਲੈ ਕੇ ਆਵਾਂਗੇ। ਤੁਹਾਡੇ ਕੋਲ ਦੋਨੋਂ ਆਪਸ਼ਨਾਂ ਹੈਗੀਆਂ। ਤੁਸੀਂ ਇਹਨੂੰ ਟਰਮੀਨੇਟ ਕਰਕੇ USCIS ਦੇ ਨਾਲ ਵੀ ਲੈ ਸਕਦੇ ਆ, ਤੇ ਤੁਸੀਂ ਇਹਨੂੰ ਜੱਜ ਦੇ ਕੋਲੋਂ ਵੀ ਲੈ ਸਕਦੇ ਆ। ਦੋਨਾਂ ਦੇ ਆਪਣੇ ਪ੍ਰੋਜ਼ ਐਂਡ ਕੌਨਸ ਹੈਗੇ ਆ। ਤੇ ਇਹਦੇ ਵਿੱਚ ਹੁਣ ਤੁਸੀਂ ਜਿਹੜਾ ਸੀਗਾ ਫੈਮਿਲੀ ਵਾਲਾ ਵਕੀਲ ਸੀਗਾ, ਮੇਰੇ ਖਿਆਲ 'ਚ ਉਹਦਾ ਤੁਹਾਨੂੰ ਖਹਿੜਾ ਛੱਡਣਾ ਪੈਣਾ, ਤੇ ਜਿਹੜਾ ਤੁਹਾਡਾ ਰਿਮੂਵਲ ਵਾਲਾ ਵਕੀਲ ਸੀਗਾ ਉਹਦੇ ਨਾਲ ਤੁਹਾਨੂੰ ਕੋਆਰਡੀਨੇਟ ਜਿਹੜਾ ਕਰਨਾ ਪੈਣਾ ਜੇ ਕੋਰਟ ਕੋਲ ਲੈਣਾ। ਉਹ ਠੀਕ ਹੈ, ਹਾਂਜੀ ਸਰ ਜੀ। ਤੇ ਸਰ ਜੀ ਜਿੱਦਾਂ ਬਾਕੀ ਇਹ ਹੈ ਕਿ ਫੈਮਿਲੀ ਵਾਲੇ ਜਿਹੜਾ ਵਕੀਲਾਂ ਨੂੰ ਤੁਹਾਡਾ ਨਾ ਜਿੱਦਾਂ ਜਿਹੜਾ I-130 ਹੋ ਗਿਆ ਤੇ 485 ਵੀ ਜਿਹੜਾ ਹੈਗਾ, ਉਹਦੇ ਵਿੱਚ ਸਵਾਲ ਹੁੰਦਾ ਕਿ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਤਾਂ ਨਹੀਂ ਕਦੀ ਹੈਗੇ। ਤੇ ਫੈਮਿਲੀ ਵਾਲਾ ਵਕੀਲ ਹੀ ਸੀਗਾ ਕਿ ਪੈਰਾਲੀਗਲ ਸੀਗਾ? ਹਾਂਜੀ ਵਕੀਲ, ਮੈਂ ਕਿਹਾ ਵਕੀਲ ਸੀਗਾ। ਤੇ ਉਹਦੇ ਵਿੱਚ ਇੱਕ ਬਾਕਸ ਹੁੰਦਾ ਕਿ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਤਾਂ ਨਹੀਂ ਸੀਗੇ ਕਦੀ 485 'ਚ ਤੇ 130 'ਚ। ਤੇ ਤੁਹਾਡੇ ਫੈਮਿਲੀ ਵਾਲਿਆਂ ਨੇ ਮੈਂਸ਼ਨ ਕੀਤਾ ਸੀਗਾ ਉਹਦੇ ਵਿੱਚ ਕਿ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ? ਹਾਂਜੀ ਮੈਂਸ਼ਨ ਕੀਤਾ ਹੋਇਆ ਦੋਨਾਂ 'ਚ। ਹਾਂਜੀ। ਅੱਛਾ, ਫਿਰ ਤਾਂ ਕਮਾਲ ਹੀ ਹੈ ਕਿ ਮੈਂਸ਼ਨ ਵੀ ਕੀਤਾ, ਉਹਨੂੰ ਪਤਾ ਵੀ ਹੈਗਾ ਤਾਂ ਵੀ ਫਾਈਲ ਕਰਤਾ। ਤੁਸੀਂ ਭਾਜੀ ਆਪਣਾ ਨਾ ਜਿਹੜਾ ਰਿਮੂਵਲ ਵਾਲਾ ਵਕੀਲ ਸੀਗਾ ਉਹਦੇ ਕੋਲ, ਮੇਰੀ ਸਲਾਹ ਤੁਹਾਨੂੰ ਇਹੀ ਹੈ ਕਿ ਉਹਦੇ ਕੋਲ ਜਿਹੜਾ ਸੀਗਾ ਪੇਪਰ ਵਰਕ ਆਪਣਾ ਸ਼ਿਫਟ ਕਰੋ ਸਾਰਾ, ਠੀਕ ਆ। ਇਹ ਜਿਹੜਾ ਸੀਗਾ ਸਿੱਧੇ ਤਾਂ 485 ਸਾਰੇ ਵਕੀਲਾਂ ਨੇ ਪਤਾ ਕਿ ਜਦ ਤੱਕ ਰਿਮੂਵਲ ਪ੍ਰੋਸੀਡਿੰਗ ਜਾਂ ਮਿਲ ਹੀ ਨਹੀਂ ਸਕਦੀ ਬੰਦੇ ਨੂੰ, ਸੋ ਇਹ ਗਲਤ ਸਟੈਪ ਜਿਹੜਾ ਸੀਗਾ ਤੁਹਾਡਾ ਕਰਤਾ ਜੀ। ਹਾਂ, ਤੇ ਇੱਕ ਤਾਂ ਨਾ ਤੁਹਾਡੀ ਆਵਾਜ਼ ਦੀ ਫੀਡਬੈਕ ਸਾਨੂੰ ਆ ਰਹੀ ਸੀ, ਤੇ ਜਿੰਨਿਆਂ ਨੂੰ ਵੀ ਬਾਕੀਆਂ ਨੂੰ ਮੈਂ ਫਿਰ ਬੇਨਤੀ ਕਰਦਾ, ਜਦੋਂ ਫੋਨ ਦੇ ਉੱਤੇ ਗੱਲ ਕਰਦੇ ਹੁੰਦੇ ਆ ਤਾਂ ਰੇਡੀਓ ਦੀ ਆਵਾਜ਼ ਬੰਦ ਕਰ ਦਿਆ ਕਰੋ, ਤਾਂ ਜੋ ਸਾਨੂੰ ਸਾਡੀ ਆਵਾਜ਼ ਜਿਹੜੀ ਉਹ ਪਿੱਛੇ ਨਾਲ ਰੇਡੀਓ ਨਾ ਸੁਣੇ। ਬਾਕੀ ਤੁਹਾਨੂੰ ਦੱਸ ਦਿੱਤਾ ਗਿਆ ਹੈ ਤੇ ਤੁਸੀਂ ਆਪਣੇ ਇਸ ਦੇ ਉੱਤੇ ਆਪਣੀ ਅਗਲੀ ਕਾਰਵਾਈ ਕਰੋ। ਅਗਲੇ ਕਾਲਰ ਉਹਨਾਂ ਨਾਲ ਕਰਦੇ ਹਾਂ ਗੱਲ। ਰਣਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2015 'ਚ ਆਇਆ ਜੀ ਪਰਿਵਾਰ ਸਮੇਤ ਇੱਥੇ ਆਣ ਕੇ ਅਸਾਈਲਮ 'ਚ ਆਪਣੀ ਇਮੀਗ੍ਰੇਸ਼ਨ ਲਈ ਅਸਾਈਲਮ ਲਈ। ਤੇ ਮੇਰਾ 9 ਸਾਲ ਪਿੱਛੋਂ ਆ ਜਾ ਕੇ ਇੰਟਰਵਿਊ ਆਈ ਅੱਜ ਪਿਛਲੇ ਸਾਲ 24 'ਚ, ਤੇ ਇੰਟਰਵਿਊ ਹੋਈ ਨੂੰ ਹੁਣ 10 ਮਹੀਨੇ ਹੋ ਗਏ ਆ ਤੇ ਦੱਸਦੇ ਨਹੀਂ ਕੁਛ ਵੀ। ਪੈਨਿੰਗ ਇਹਦਾ ਕੀ ਹੋ ਸਕਦਾ ਜੀ? ਵੀਜ਼ੇ ਤੇ ਦੱਸਿਆ ਨਾ ਤੁਸੀਂ ਆਏ? ਹਾਂਜੀ ਅੱਜ ਵੀਜ਼ੇ ਤੇ ਆਇਆ ਜੀ। ਹਾਂਜੀ ਭਾਜੀ, ਉਹ ਅਸਾਈਲਮ ਆਫਿਸ ਵਾਲੇ ਟਾਈਮ ਲਾ ਦਿੰਦੇ ਕਈ ਵਾਰੀ, 3-3 ਸਾਲ ਵੀ ਜਿਹੜੇ ਲਾ ਦਿੰਦੇ ਆ। ਤੁਸੀਂ ਉਹਨਾਂ ਨਾਲ ਫੋਲੋ ਅਪ ਕਰ ਸਕਦੇ ਆ ਆਰਾਮ ਨਾਲ, ਤੇ ਹਾਂਜੀ ਆਪਣਾ ਟਾਈਮ ਲਾ ਕੇ ਦਿੰਦੇ ਆ ਜੀ। ਉਹ 'ਚ ਕੋਈ ਉਹਨਾਂ ਤੇ ਏਦਾਂ ਦੀ ਹੈ ਨਹੀਂ ਬੰਦਸ਼ ਕਿ ਉਹਨੇ ਕਦੋਂ ਫੈਸਲਾ ਦੇਣਾ ਜਾਂ ਕਿੱਦਾਂ। ਆਪਾਂ ਕੋਈ ਅਪੀਲ ਨਹੀਂ ਪਾ ਸਕਦੇ ਜੀ ਉੱਪਰ ਇਹਨਾਂ ਦਾ ਕੋਈ? ਤੁਸੀਂ ਇੱਕ ਮੈਂਡੇਮਸ ਦਾ ਜਿਹੜਾ ਮੁਕੱਦਮਾ ਉਹ ਕਰ ਸਕਦੇ ਆ। ਵਕੀਲ ਤੁਹਾਨੂੰ ਅਲੱਗ ਤੋਂ ਹਾਇਰ ਕਰਨਾ ਪੈਣਾ, ਲਾਅ ਸੂਟ ਕਰਨਾ ਪੈਣਾ ਕਿ ਮੈਨੂੰ ਫੈਸਲਾ ਦਿੱਤਾ ਜਾਵੇ। ਠੀਕ ਹੈ ਜੀ। ਫੈਸਲਾ ਪਰ ਨੈਗੇਟਿਵ ਵੀ ਹੋ ਸਕਦਾ, ਤੁਸੀਂ ਦੇਖ ਲਓ ਇਹ ਕਰਨਾ ਕਿ ਨਹੀਂ ਕਰਨਾ। ਠੀਕ ਹੈ ਭਾਜੀ। ਠੀਕ ਹੈ ਜੀ, ਠੀਕ ਹੈ, ਓਕੇ। ਅਮਨਦੀਪ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ। ਹੈਲੋ। ਹਾਂਜੀ ਬੋਲੋ ਜੀ, ਪੁੱਛੋ ਜੀ ਸਵਾਲ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ ਕਿ ਮੈਂ ਨਾ ਲਾਸਟ ਈਅਰ ਅਗਸਤ ਵਿੱਚ ਬਾਰਡਰ ਕ੍ਰਾਸ ਕੀਤਾ ਸੀ ਕੈਨੇਡਾ ਤੋਂ। ਸੋ ਉੱਥੇ ਇਹਨਾਂ ਮੈਨੂੰ ਡਿਟੇਨ ਕਰ ਲਿਆ। ਡਿਟੇਨ ਕਰਕੇ ਇਹਨਾਂ ਮੈਨੂੰ ਥੋੜੇ ਦਿਨ ਰੱਖ ਕੇ ਡਿਪੋਰਟ ਕਰ ਦਿੱਤਾ ਪਿੱਛੇ। ਪਰ ਮੈਂ ਲੋਇਰ ਕੀਤੀ ਸੀ ਜਦੋਂ ਤੱਕ। ਹਾਂਜੀ, ਡਿਪੋਰਟ ਕੈਨੇਡਾ ਵੱਲ ਕੀਤਾ ਸੀਗਾ ਵਾਪਸ ਕਿ ਇੰਡੀਆ ਵੱਲ? ਹਾਂਜੀ ਮੈਨੂੰ ਕੈਨੇਡਾ ਡਿਪੋਰਟ ਕਰਕੇ ਕੈਨੇਡਾ ਵਾਲਿਆਂ ਅਸਾਈਲਮ ਦੇ ਦਿੱਤੀ ਸੀ। ਉਹਨਾਂ ਸਟੂਡੈਂਟ ਨਹੀਂ ਸੀ ਛੱਡਿਆ। ਮੇਰੀ ਏਜ 19 ਹੈ। ਸੋ ਉਦੋਂ ਉਹਨਾਂ ਫਿਰ ਮੈਨੂੰ ਡੈਪੂਟੇਸ਼ਨ ਦੇ ਦਿੱਤੀ, 5 ਸਾਲ ਦਾ ਬੈਨ ਲਾ ਦਿੱਤਾ ਅਮਰੀਕਾ ਨੇ। ਸੋ ਮੈਂ ਵਿਦਿਨ ਮੰਥ ਦੁਬਾਰਾ ਇੱਧਰ ਆਇਆ। ਪਰ ਮੈਂ ਉਦੋਂ ਜਦੋਂ ਡਿਟੈਂਸ਼ਨ ਸੈਂਟਰ ਸੀ ਮੈਂ ਲੋਇਰ ਕੀਤੀ ਸੀ, ਪਰ ਜਦੋਂ ਤੱਕ ਕੁਛ ਕਰਦੀ ਉਦੋਂ ਤੱਕ ਇਹਨਾਂ ਮੇਰੇ ਤੇ ਰਿਮੂਵਲ ਆਰਡਰ ਲਾ ਦਿੱਤਾ ਸੀ। ਸੋ ਭਾਜੀ ਉਸ ਤੋਂ ਬਾਅਦ ਮੈਂ ਦੁਬਾਰਾ ਸੇਫ ਆ ਗਿਆ। ਸੇਫ ਆ ਕੇ ਮੈਂ ਅਕਤੂਬਰ ਵਿੱਚ ਗਾਰਡੀਅਨਸ਼ਿਪ ਲਾਈ ਹੈ ਇੱਥੇ LA 'ਚ। ਸੋ ਉਹ ਵਕੀਲ ਨੇ ਮਤਲਬ ਹਜੇ ਤੱਕ ਕੁਛ ਕੀਤਾ ਨੀ ਗਾ, ਪਰ ਉਹਨੇ ਉਦੋਂ ਸਾਡੇ ਨਾਲ ਜਿਹੜੀ ਗੱਲ ਕੀਤੀ ਸੀ ਉਹ ਕਹਿੰਦੀ ਸੀ ਵੀ ਕੋਈ ਦਿੱਕਤ ਨਹੀਂ ਹੈਗੀ, ਵੀ ਤੁਹਾਡਾ ਕੇਸ ਪਾਸ ਹੋ ਜਾਏਗਾ। ਪਰ ਹੁਣ ਥੋੜੇ ਦਿਨ ਹੋਏ ਨੇ ਰੀਸੈਂਟਲੀ ਉਹਨੇ ਸਾਨੂੰ ਸੱਦ ਕੇ ਕਿਹਾ ਵੀ ਤੁਹਾਡਾ ਕੋਰਟ 'ਚੋਂ ਮੈਂ ਕਲੀਅਰ ਕਰਾ ਦਿਆਂਗੀ, ਪਰ ਉਸ ਤੋਂ ਬਾਅਦ ਜਿਹੜਾ ਵੀ ਜਦੋਂ ਤੁਹਾਡਾ I-360 ਅਪਲਾਈ ਕਰਨਾ ਹੈ ਉਦੋਂ ਤੁਹਾਨੂੰ ਦਿੱਕਤ ਪੈ। ਹਾਂਜੀ ਭਾਜੀ, ਇਹਦੇ ਵਿੱਚ ਨਾ ਤੁਸੀਂ ਉਹਨੂੰ ਪਹਿਲਾਂ ਪੁੱਛਿਓ ਕਿ ਮੈਨੂੰ ਹੁਣ ਪਤਾ ਨਹੀਂ ਤੁਹਾਡਾ ਰਿਮੂਵਲ ਆਰਡਰ ਦੇ ਵਿੱਚ ਡਿਊਰੇਸ਼ਨ 'ਚ ਤੁਸੀਂ ਵਾਪਸ ਆ ਨਹੀਂ ਸਕਦੇ ਹੈਗੇ ਬਿਨਾਂ ਰੀਜ਼ਨੇਬਲ ਫੇਅਰ ਇੰਟਰਵਿਊ ਦੇ, ਤੇ ਹੋਰ ਜਿਹੜੀਆਂ ਸੀਗੀਆਂ ਲੰਬੀਆਂ ਬਾਰਸ ਜਿਹੜੀਆਂ ਟ੍ਰਿਗਰ ਕਰ ਦਿੰਦੀਆਂ। ਸੋ ਮੇਰੇ ਹਿਸਾਬ ਨਾਲ ਭਾਜੀ ਤੁਹਾਨੂੰ ਮਿਸ ਗਾਈਡੈਂਸ ਹੋਈ ਹੈ ਇੱਥੇ ਪੂਰੀ। ਵਕੀਲ ਨਾਲ ਜਾ ਕੇ ਨਾ ਇੱਕ ਵਾਰੀ ਰਾਈਟਿੰਗ ਰੂਟਿੰਗ ਜਿਹੜਾ ਕਨਫਰਮ ਕਰੋ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਤੁਹਾਡਾ ਉਹ ਰੀਓਪਨ ਕਰਾ ਕੇ ਇਹਨੂੰ ਤੁੜਾ ਸਕਦੀ ਹੈ ਗਾਰਡੀਅਨਸ਼ਿਪ ਤੋਂ ਬਾਅਦ। ਤੇ ਤੁਹਾਡਾ ਜਿਹੜਾ ਸੀਗਾ ਕੈਨੇਡਾ ਵਾਲਾ ਜਿਹੜਾ ਸੀਗਾ ਉਹ ਸਟੈਂਡ ਕਰਦਾ ਹੈਗਾ ਅਸਾਈਲਮ ਦਾ? ਨਹੀਂ ਭਾਜੀ। ਨਹੀਂ, ਤੁਹਾਨੂੰ ਅਸਾਈਲਮ ਮਿਲ ਗਈ ਸੀਗੀ ਨਾ ਕੈਨੇਡਾ 'ਚ?
ਕੈਨੇਡਾ ਹਾਂਜੀ ਉਹਨਾਂ ਕਲੇਮ ਦਿੱਤਾ ਸੀ, ਪਰ ਮੈਂ ਕੇਸ ਅਪਲਾਈ ਨਹੀਂ ਸੀ ਕੀਤਾ। ਉਸ ਤੋਂ ਪਹਿਲਾਂ ਮੈਂ ਇੱਧਰ ਹੀ ਆ ਗਿਆ ਹਾਂ। ਹਾਂਜੀ, ਨਹੀਂ ਤੁਹਾਨੂੰ ਉੱਧਰ ਕਰਨਾ ਚਾਹੀਦਾ ਸੀਗਾ, ਤੇ ਤੁਸੀਂ ਆ ਜਿਹੜਾ ਰਿਮੂਵਲ ਆਰਡਰ ਦੇ ਵਿੱਚ ਜਿਹੜੇ ਵਾਪਸ ਆ ਗਏ ਨਾ, ਤੁਹਾਡਾ ਭਾਜੀ ਜਿੰਨਾ ਸੌਖਾ ਤੁਹਾਨੂੰ ਪ੍ਰੈਜ਼ੈਂਟ ਕੀਤਾ ਗਿਆ ਇੰਨਾ ਸੌਖਾ ਹੈ ਨਹੀਂ ਇਹ ਕੰਮ। ਹਾਂਜੀ ਜੀ। ਸੋ ਭਾਜੀ ਫਿਰ ਹਾਂਜੀ, ਕੀ ਆਪਸ਼ਨ ਹੋ ਸਕਦੇ ਨੇ ਅੱਗੇ ਕਿਉਂਕਿ ਜੇ ਤੁਸੀਂ ਕਿਉਂਕਿ ਨਾ ਇਹ ਐਕਸਪੀਡਾਈਟਡ ਰਿਮੂਵਲ ਮਿਲਿਆ ਤੁਹਾਨੂੰ, ਠੀਕ ਹੈ। ਤੇ ਹਾਂਜੀ ਇਹ ਭਾਜੀ ਔਖਾ ਕੰਮ, ਮਤਲਬ ਕਿ ਮੇਰੇ ਹਿਸਾਬ ਨਾਲ ਤੁਹਾਨੂੰ ਭਾਜੀ ਮਿਸ ਗਾਈਡੈਂਸ ਹੀ ਦਿੱਤੀ ਉਹਨੇ। ਜੀ। ਸੋ ਇਹ ਹੁਣ ਕਰ ਸਕਦੇ ਕੁਛ, ਕੀ ਕਰ ਸਕਦੇ, ਕੀ ਮਤਲਬ ਹੈ ਕੋਈ ਆਪਸ਼ਨ ਇਹਨਾਂ ਦੀ ਕੋਈ? ਹੁਣ ਇਹਨਾਂ ਦੀ ਭਾਜੀ ਕੋਈ ਨਹੀਂ, ਮਤਲਬ ਰਿਮੂਵਲ ਦੇ ਬਾਅਦ 'ਚ ਉਹੀ ਸੇਮ ਪੀਰੀਅਡ 'ਚ ਇਹ ਆ ਗਏ ਆ, ਤੇ ਗਾਰਡੀਅਨ ਜੇ ਇਹਨਾਂ ਦਾ ਹੁਣ ਅਪਰੂਵ ਵੀ ਹੁੰਦਾ, ਮਤਲਬ ਜੋ ਇਹਨਾਂ ਦਾ ਸੀਗਾ ਵਕੀਲ ਦੇ ਨਾਲ ਪਲਾਨ ਉੱਤੇ ਸਟਿਕ ਰਹਿਣ। ਉਹਨੇ ਮੇਰੇ ਖਿਆਲ ਪ੍ਰੋਮਿਸ ਕੀਤਾ ਹੋਣਾ ਕਿ ਗਾਰਡੀਅਨ ਇੱਕ ਵਾਰੀ ਹੋ ਜਾਂਦਾ ਤੇ ਮੈਂ ਤੇਰਾ ਜਿਹੜਾ ਰਿਮੂਵਲ ਆਰਡਰ ਖੋਲ ਦਾਂਗੀ। ਪਰ ਉਹ ਚੀਜ਼ ਉਹ ਹੁੰਦੀ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਆਇਆ ਅਮਰੀਕਾ 'ਚ ਤੇ ਉਹਦਾ ਕੇਸ ਫੇਲ ਹੋ ਗਿਆ, ਉਹਨੂੰ ਬੰਦਾ ਟਰਾਈ ਕਰ ਸਕਦਾ ਖੁੱਲਣ ਦੀ। ਇਹਨਾਂ ਦੀ ਜਿਹੜੀ ਪ੍ਰੋਬਲਮ ਸੀਗੀ, ਦੂਜੀ ਪ੍ਰੋਬਲਮ ਨਹੀਂ ਉਹਨੇ ਦੇਖੀ ਕਿ ਬੰਦਾ ਉਹੀ ਰਿਮੂਵਲ ਫੇਰ ਦੁਬਾਰਾ ਟੱਪ ਕੇ ਜਿਹੜਾ ਸੀਗਾ ਬਾਰਡਰ ਉਹ ਆ ਗਿਆ। ਠੀਕ ਹੈ ਜੀ। ਥੈਂਕ ਯੂ ਇਹਨਾਂ ਦੀ ਕਾਲ ਦਾ। ਇੱਕ ਦੀ ਅਨਾਊਂਸਮੈਂਟ ਕਰਨੀ, ਫਿਰ ਆਪਾਂ ਕਾਲਸ ਵੱਲ ਦੁਬਾਰਾ ਜਿਹੜਾ ਵੱਧਦੇ ਹਾਂ। SB 509 ਦੀ ਜਿਹੜੀ ਪਟੀਸ਼ਨ ਆ, ਜਿਹੜਾ ਬਿੱਲ ਆ, ਉਸ ਦੇ ਹੱਕ ਦੇ ਵਿੱਚ ਪਟੀਸ਼ਨ ਦੇ ਲਈ ਬੇਕਰਸਫੀਲਡ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਅਸੈਂਬਲੀ ਦੇ ਵਿੱਚ ਬਿੱਲ ਪੈਂਡਿੰਗ ਆ, ਉਹਦੇ ਹੱਕ ਦੇ ਵਿੱਚ ਜੇ ਤੁਸੀਂ ਪਟੀਸ਼ਨ ਨੂੰ ਸਾਈਨ ਕਰਨਾ ਚਾਹੁੰਦੇ ਆ ਤਾਂ ਬੇਕਰਸਫੀਲਡ ਦੇ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਵਿਖੇ ਅੱਜ ਸ਼ਾਮ ਨੂੰ ਤੇ ਕੱਲ ਸਵੇਰ ਨੂੰ, ਸੈਟਰਡੇ ਈਵਨਿੰਗ ਤੇ ਸੰਡੇ ਮਾਰਨਿੰਗ, ਉੱਥੇ ਜਿਹੜੇ ਆ ਸਿਗਨੇਚਰਸ ਡਰਾਈਵ ਚੱਲ ਰਹੀ ਆ। ਸੋ ਉਹਦੇ ਵਿੱਚ ਜਿਹੜੇ ਬੇਕਰਸਫੀਲਡ 'ਚ ਰਹਿਣ ਵਾਲੇ ਆ, ਜਿਹੜੇ ਉੱਥੇ ਉਹਨਾਂ ਸਮਾਗਮਾਂ 'ਚ ਅੱਜ ਸ਼ਾਮ ਨੂੰ ਤੇ ਕੱਲ ਸਵੇਰ ਨੂੰ ਉੱਥੇ ਜਾਣਗੇ, ਤਾਂ ਉੱਥੇ SB 509 ਦੀ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਬਿੱਲ ਦੇ ਹੱਕ ਦੇ ਵਿੱਚ ਉਸ ਪਟੀਸ਼ਨ ਨੂੰ ਸਾਈਨ ਜਿਹੜਾ ਉਹ ਕਰ ਸਕਦੇ ਆ। ਤੇ ਦੂਜਾ ਜਿਹੜਾ ਫਰੀਮਾਉਂਟ ਦੇ ਵਿੱਚ ਜਿਹੜੀ ਇੰਡੀਆ ਦੀ ਆਜ਼ਾਦੀ, ਪੰਜਾਬ ਦੇ ਉਜਾੜੇ ਦੇ ਜਿਹੜੇ ਦਿਨ ਨੂੰ ਲੈ ਕੇ 17 ਅਗਸਤ ਯਾਨੀ ਕਿ ਕੱਲ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਪੈਸੀਓ ਪਾਦਰੇ ਤੇ ਵਾਲਨਟ ਐਵੀਨਿਊ ਦੇ ਕਾਰਨਰ ਦੇ ਉੱਥੇ ਪ੍ਰੋਟੈਸਟ ਜਿਹੜਾ ਉਹ ਹੋ ਰਿਹਾ ਆ। ਜਿਹੜੇ ਵੀ ਇਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹ ਉੱਥੇ ਪਹੁੰਚ ਸਕਦੇ ਆ। 17 ਅਗਸਤ ਦਿਨ ਐਤਵਾਰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਪੈਸੀਓ ਪਾਦਰੇ ਤੇ ਜਿਹੜਾ ਵਾਲਨਟ ਐਵੀਨਿਊ ਦੇ ਕਾਰਨਰ ਦੇ ਉੱਤੇ ਫਰੀਮਾਉਂਟ ਦੇ ਵਿੱਚ ਜਿਹੜਾ ਉਹ ਪ੍ਰੋਟੈਸਟ ਹੋ ਰਿਹਾ ਪੰਜਾਬ ਦੇ ਉਜਾੜੇ ਦੇ ਜਿਹੜਾ ਹੋਇਆ ਸੀ ਉਸ ਦੇ ਉਲਟ ਦੇ ਵਿੱਚ, ਇੰਡੀਆ ਦੀ ਓਪਰੇਸ਼ਨ ਦੇ ਉਲਟ। ਸੋ ਉਸ ਦੇ ਵਿੱਚ ਤੁਸੀਂ ਜੇ ਸ਼ਿਰਕਤ ਕਰਦੀਆਂ ਤਾਂ ਉਹ ਕੱਲ ਨੂੰ ਸਵੇਰੇ 10 ਤੋਂ 1 ਵਜੇ ਤੱਕ ਫਰੀਮਾਉਂਟ ਦੇ ਵਿੱਚ ਉਹ ਪ੍ਰੋਟੈਸਟ ਹੋ ਰਿਹਾ ਆ। ਤੇ ਆਪਣੇ ਟਰਕੀਆਨਾ ਜੀ, ਆਪਾਂ ਅਗਲੇ ਕਾਲਰਸ ਉਹਨਾਂ ਵੱਲ ਵੱਧਦੇ ਹਾਂ। ਸੋਨੂ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, मेरा क्वेश्चन है जी, मैं लास्ट ईयर आया था जी बॉर्डर क्रॉस करके जी, फैमिली मैक्सिको साइड से जी। और जी मेरी जी 23 नवंबर को फाइनल है जी, और मेरी वाइफ प्रेग्नेंट है, उनकी डिलीवरी फर्स्ट वीक ऑफ नवंबर है जी। तो मैं क्या मोशन टू कंटिन्यूअंस कर सकता हूँ जी, आप ये इनफ रीजन होगा जी? ट्राई कर सकते हो, जरूर रीजन है आपके पास। हाँ जी, कर सकते हो आप ट्राई। अब जज और उस पर भी डिपेंड करता है, अगर आप इसमें पहले चलो आप सॉरी टू इंटरप्ट जी, मेरा जज जी किचनर स्टीवन एम ऐसा कुछ नाम है जी, ये सैन फ्रांसिस्को में। ठीक, जज तो ठीक है, आप ट्राई कर सकते हैं बिल्कुल। ठीक है सोनू, ठीक है, ओके जी, थैंक यू सो मच। ओके जी। अवतार सिंह। ਹਾਂਜੀ ਭਾਜੀ, ਮੇਰਾ ਸਵਾਲ ਹੈ ਜੀ, ਮੈਂ ਨਾ 2016 ਵਿੱਚ ਵੀਜ਼ੇ ਤੇ ਆਇਆ ਸੀਗਾ ਤੇ ਹਜੇ ਤੱਕ ਕੋਈ ਇੰਟਰਵਿਊ ਨਹੀਂ ਆਈ ਅਸਾਈਲਮ ਆਫਿਸ ਤੋਂ। ਤੇ ਕੱਲ ਲਾਇਰ ਦਾ ਫੋਨ ਆਇਆ ਸੀਗਾ ਕਿ ਮੇਰੇ I-589 ਜਿਹੜੀ ਅਸਾਈਲਮ ਐਪਲੀਕੇਸ਼ਨ ਆ ਉਹ ਦੁਬਾਰਾ ਅਪਡੇਟ ਕਰਨੀ ਪੈਣੀ, ਤੇ ਉਹ ਸਾਨੂੰ ਕਰਾਉਣੀ ਪੈਣੀ ਹੈ ਜੀ, ਇਹੀ ਪੁੱਛਣਾ ਸੀਗਾ। ਦੇਖੋ ਭਾਜੀ, ਇਹਨਾਂ ਨੇ ਜਿੱਦਾਂ ਹੁਣ ਰੱਖਿਆ ਕਿ ਹਾਂਜੀ ਭਾਜੀ, ਤੁਹਾਨੂੰ ਦੇਖੋ ਜੀ ਕਰਾਣੀ ਚਾਹੀਦੀ ਹੈ ਜੀ, ਪੈਣੀ ਦਾ ਤਾਂ ਨਹੀਂ ਮੈਨੂੰ ਪਤਾ ਕਿ ਕਰਾਣੀ ਪੈਣੀ ਹੈ, ਕਿਉਂਕਿ ਜਿੱਦਾਂ ਇੱਕ ਫੈਸਲਾ ਆਇਆ ਮੈਟਰ ਆਫ CARR ਤੇ ਇੱਕ ਸੀਗਾ ਮੈਟਰ ਆਫ MAF, ਇਹ ਦੋ ਜਿਹੜੇ ਕੇਸ ਹੈਗੇ ਆ, MAF ਪੁਰਾਣਾ ਥੋੜਾ ਜਿਹਾ ਕੇਸ ਹੈਗਾ, ਇਹਨੂੰ ਟੇਢਾ ਮੇਢਾ ਬਾਅਦ ਚ ਕਰਕੇ ਜਿਹੜਾ ਕੋਰਟ ਕਈ ਵਾਰੀ ਵਰਤ ਸਕਦੇ ਆ। ਤੇ ਵੈਸੇ ਜਿਹੜਾ ਕਾਰ ਹੈਗਾ ਉਹ ਇਹ ਕਹਿੰਦਾ ਹੈਗਾ ਕਿ ਬੰਦੇ ਨੂੰ ਨੋਟਿਸ ਦਿਓ ਇੱਕ ਕਿਉਰ ਕਰਨ ਦਾ ਕਿ ਤੇਰਾ ਫਾਰਮ ਡਿਫੈਕਟਿਵ ਆ, ਇਹਨੂੰ ਕਿਉਰ ਕਰ। ਤੇ ਹੁਣ ਤੁਹਾਨੂੰ ਤਾਂ ਚਲੋ ਕੋਈ ਨਹੀਂ ਆਇਆ ਤੇ ਨੋਟਿਸ ਵਗੈਰਾ, ਪਰ ਹੁਣ ਜੇ ਤੁਹਾਨੂੰ ਵਕੀਲ ਨੇ ਕਹਿ ਦਿੱਤਾ ਹੈਗਾ ਕਿ ਉਹਨੂੰ ਅਪਡੇਟ ਕਰੋ, ਤੁਹਾਨੂੰ ਜ਼ਰੂਰ ਉਹਦੀ ਜੀ ਆਪਣੀ ਵਕੀਲ ਦੀ ਗੱਲ ਮੰਨਣੀ ਚਾਹੀਦੀ ਆ। ਤੇ ਬਾਕੀ ਇਹ ਹੈ ਕਿ ਜਿਹੜੇ ਉਹ ਕਹਿੰਦੇ ਕਿ ਸਕੈਜੂਅਲ ਐਂਡ ਅਪਾਇੰਟਮੈਂਟ ਕਿਹਾ ਗਿਆ ਕਿ ਸਕੈਜੂਅਲ ਬਣਾਣੀ ਅਪਾਇੰਟਮੈਂਟ ਦੀ, ਤਾਂ ਕਰਕੇ ਅਪਡੇਟ ਕਰਨੀ।
ਹਾਂਜੀ ਹਾਂਜੀ ਕਰੋ ਭਾਜੀ ਉਹਨੂੰ। ਤੁਹਾਨੂੰ ਮਤਲਬ ਕੋਈ ਡਰ ਆ ਅਪਡੇਟ ਕਰਨ ਚ ਕਿੱਦਾਂ? ਨਹੀਂ ਡਰ ਤਾਂ ਨਹੀਂ ਹੈ ਕੋਈ ਜਿੰਨਾ ਦਾ। ਵੈਸੇ ਵੀ ਕਰਨਾ ਫੀਸ ਮੈਂ ਕਿਹਾ ਫੀਸ ਫੂਸ ਕਰਤੀ ਵਕੀਲ ਦੀ ਕਲੀਅਰ ਕਿ ਨਹੀਂ ਕੀਤੀ ਅਜੇ? ਨਹੀਂ ਉਹ ਕਰਤੀ ਹੈ ਜੀ, ਕਰਤੀ। ਉਹ ਤਾਂ ਨਾਲ ਦੀ ਨਾਲ ਜਾਈ ਜਾਂਦੀ ਹੈ ਜੀ। ਹਜੇ ਬਸ ਆਇਆ ਨਹੀਂ ਉਹਨਾਂ ਦਾ ਹੀ ਨਹੀਂ ਫੋਨ ਆਇਆ। 9.5 ਸਾਲ ਹੋ ਗਏ, ਕੱਲ ਆਇਆ ਉਹਨਾਂ ਦਾ ਫੋਨ। ਠੀਕ ਆ, ਬਸ ਠੀਕ ਹੈ। ਜੇ ਫੀਸ ਤੁਸੀਂ ਕਲੀਅਰ ਕਰਤੀ ਹੈ, ਤੁਸੀਂ ਕਰਤਾ ਆਪਣਾ ਕੰਮ ਪੂਰਾ ਕਰਤਾ, ਤੇ ਫਿਰ ਉਹਨੂੰ ਅਗਲਾ ਜੇ ਕਹਿ ਰਿਹਾ ਕਿ ਮੈਂ ਕਰਨੀ, ਫਿਰ ਕਰਾਓ ਉਹਨੂੰ। ਫੇਰ ਕਿਉਂ ਰੋਕਣਾ? ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਇਹਨੂੰ ਦਿਓ ਜੀ ਅਪਡੇਟ। ਬਿਲਕੁਲ ਜੀ, ਥੈਂਕ ਯੂ। ਠੀਕ ਹੈ, ਓਕੇ ਭਾਈ, ਥੈਂਕ ਯੂ। ਹਾਂਜੀ, ਅਗਲੇ ਕਾਲਰ ਨੇ ਤਾਹਿਰ। ਹੈਲੋ। ਹਾਂਜੀ, ਹੈਲੋ ਜੀ। ਜੀ ਭਾਈ ਜੀ, ਥੈਂਕ ਯੂ ਜੀ ਭਾਈ ਜੀ। ਮੈਂ ਤਕਰੀਬਨ 6 ਵੀਕ ਤੋਂ ਬਾਅਦ ਮੈਨੂੰ ਨੰਬਰ ਮਿਲਿਆ ਜੀ, ਬਹੁਤ ਸ਼ੁਕਰੀਆ ਜੀ। ਜੀ 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 ਸਰ, ਮੇਰਾ ਸਵਾਲ ਹੈ ਜੀ ਕਿ ਫਸਟ ਆਫ ਆਲ ਬਹੁਤ ਸ਼ੁਕਰੀਆ। ਪੂਰਾ ਵੀਕ ਅਸੀਂ ਇੱਧਰ ਉੱਧਰ ਖਬਰਾਂ ਸੁਣ ਕੇ ਨਾ ਤੇ ਬੜੇ ਪਰੇਸ਼ਾਨ ਰਹਿੰਦੇ ਹਾਂ। ਤੁਹਾਡਾ ਪ੍ਰੋਗਰਾਮ ਸੁਣ ਕੇ ਐਕਚੁਅਲ ਫੈਕਟ ਜਿਹੜੇ ਨੇ ਨਾ ਉਹ ਆ ਜਾਂਦੇ ਨੇ ਸਾਹਮਣੇ, ਤੇ ਬੜਾ ਫਿਰ ਰਿਲੈਕਸ ਮਹਿਸੂਸ ਕਰੀਦਾ। ਧੰਨਵਾਦ ਜੀ, ਧੰਨਵਾਦ, ਐਪਰੀਸ਼ੀਏਟ ਕਰਦੇ ਹਾਂ। ਹਾਂਜੀ, ਔਰ ਬੜੀ ਬਕਾਇਦਗੀ ਨਾਲ ਵੀ ਦੇਖਦੇ ਹਾਂ, ਕਾਫੀ ਇਨਫੋਰਮੇਸ਼ਨ ਮਿਲਦੀ ਹੈ। ਸਵਾਲ ਪੁੱਛ ਲਿਓ ਜੀ, ਧੰਨਵਾਦ ਤੁਹਾਡਾ, ਥੈਂਕ ਯੂ ਜੀ। ਸਵਾਲ ਪੁੱਛ ਲਿਓ ਪਲੀਜ਼। ਮੈਂ 2016 ਚ ਆਇਆ ਸੀ, 17 ਚ ਮੈਂ ਅਸਾਈਲਮ ਅਪਲਾਈ ਕੀਤਾ ਸੀ, ਤੇ ਮੇਰੀ ਲੀਗਲ ਐਂਟਰੀ ਸੀ। ਤੇ ਮੈਂ ਅਸਾਈਲਮ ਅਪਲਾਈ ਕੀਤਾ ਸੀ 11 ਮੰਥਸ ਦੇ ਵਿੱਚ ਨਾ, ਬਿਫੋਰ 1 ਈਅਰ। ਤੇ ਇਨ ਬਿਟਵੀਨ ਮੇਰਾ ਬੇਟੇ ਨੂੰ ਨਾ ਹਸਪੀਟਲ ਉਹਨੇ ਆਰਡਨ ਕਰ ਲਿਆ ਸੀ ਰਜਿਸਟਰ ਨਰਸ ਦਾ, ਤੇ ਉਹਨੂੰ ਆਪਣਾ ਹਸਪੀਟਲ ਨੇ ਸਪਾਂਸਰ ਕੀਤਾ ਤੇ ਆਇਆ। ਉਹ ਐਲੀਜੀਬਲ ਹੈ EB3 ਵਾਸਤੇ? ਹੋ ਸਕਦੀ ਹੈ ਇੰਡੀਅਨ ਬੋਰਨ ਨਹੀਂ, ਪਾਕਿਸਤਾਨੀ। ਅੱਛਾ, ਇਹਦੇ ਵਿੱਚ ਅਸਾਈਲਮ ਜਿਹੜਾ ਸੀਗਾ ਤੁਸੀਂ ਫਾਈਲ ਕੀਤਾ 11ਵੇਂ ਮਹੀਨੇ ਜੀ, ਤੇ ਲਾਇਰ ਦੇ ਥਰੂ ਕੀਤਾ ਸੀਗਾ ਜੀ। ਸੋ ਇਹਦੇ ਵਿੱਚ ਦੇਖੋ ਜੀ, ਇੱਥੇ ਤਾਂ ਨਹੀਂ ਬੰਦੇ ਨੂੰ ਗ੍ਰੀਨ ਕਾਰਡ ਮਿਲਦਾ। ਕੰਟਰੀ ਆਊਟ ਕਰਕੇ ਜਿਹੜਾ ਗ੍ਰੀਨ ਕਾਰਡ ਉਹ ਲੈਣਾ ਪੈਂਦਾ। ਤੇ ਸਾਰਾ ਦਾ ਸਾਰਾ ਸਵਾਲ ਲਿਖਿਆ ਜਾਂਦਾ ਕਿ ਬੰਦੇ ਦੀ ਅਨਲੌਫੁਲ ਪ੍ਰੈਜ਼ੈਂਸ ਤਾਂ ਨਹੀਂ ਹੈਗੀ, ਜਿਹੜੀ ਉਹਨੂੰ 3 ਸਾਲ ਦੀ ਜਾਂ 10 ਸਾਲ ਦੀ ਬਾਹਰ ਲਗਾਉਣੀ। ਅੱਛਾ, ਕੁਝ ਕਹਿੰਦੇ ਨੇ ਹੋ ਜਾਂਦਾ, ਕੁਝ ਕਹਿੰਦੇ ਨਹੀਂ। ਮੈਂ ਅਸੀਂ ਇਸ ਮਸਲੇ ਬੜੇ ਕਨਫਿਊਜ਼ ਹਾਂ। ਆਲਰੇਡੀ ਹੁੰਦਾ ਨਾ I 140 ਅਪਰੂਵ ਹੋ ਕੇ ਆਇਆ। ਤੁਸੀਂ I-140 ਅਪਰੂਵ ਹੋ ਗਿਆ ਤੁਹਾਡਾ? ਜੀ ਉਹਦਾ ਹੋ ਕੇ ਆਇਆ, ਲੇਕਿਨ ਵੇਟਿੰਗ ਕਰ ਰਹੀ ਹੈ ਗ੍ਰੀਨ ਕਾਰਡ ਦਾ। ਮੇ ਵੀ ਨੈਕਸਟ ਆਪਣਾ ਫਰਵਰੀ ਚ ਐਲੀਜੀਬਲ ਹੁੰਦੀ ਤਰ੍ਹਾਂ ਆ ਜਾਣੀ ਹੈ। ਲੇਕਿਨ ਕੋਈ ਆਪਣਾ ਇੱਕ ਦੋ ਦੂਸਰੇ ਬੰਦੇ ਕਹਿ ਰਹੇ ਨੇ ਹੋ ਜਾਏਗਾ। ਜਿਹੜੇ ਨੇ ਜਿਹੜੇ ਲਾਇਰ ਕੋਲੋਂ ਹਸਪੀਟਲ ਲਾਇਰ ਉਹ ਕਹਿ ਰਿਹਾ ਨਹੀਂ ਹੋਏਗਾ। ਕਿ ਅਸੀਂ ਉਸ ਮਸਲੇ ਕਾਫੀ ਅਪਸੈਟ ਹਾਂ, ਤੇ ਇਹਦਾ ਕੋਈ ਪ੍ਰੋਪਰ। ਹਾਂਜੀ, ਇਹਦੇ ਵਿੱਚ ਜੀ ਦੇਖਣਾ ਪੈਂਦਾ ਕਿ ਐਡਜਸਟਮੈਂਟ ਆਫ ਸਟੇਟਸ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈ। ਤੇ ਮੋਸਟ ਲਾਈਕਲੀ ਮੈਨੂੰ ਹੁਣ ਪਤਾ ਨਹੀਂ, ਮੈਨੂੰ ਥੋੜੀ ਜਿਹੀ ਫਾਈਨ ਰੈਗੂਲੇਸ਼ਨ ਦੇਖਣੀ ਪੈਣੀ ਹੈ। ਤੁਸੀਂ ਸਾਡੇ ਅਪਾਇੰਟਮੈਂਟ ਬਣਾ ਲਓ ਆਫਿਸ ਦੇ ਨਾਲ, ਤੇ ਤੁਹਾਨੂੰ ਆਪਾਂ ਫਿਰ ਇਹਦਾ ਦੱਸ ਦਾਂਗੇ ਦੇਖ ਕੇ ਕਿ ਜਿਹੜੀ ਤੁਹਾਡਾ ਟਾਈਮ ਫਰੇਮ ਹੈਗਾ ਉਹਦੇ ਵਿੱਚ ਸਾਨੂੰ ਇੱਥੇ ਐਡਜਸਟਮੈਂਟ ਕਰਨ ਦੀ ਐਕਸੈਪਸ਼ਨ ਮਿਲਦੀ ਹੈ ਕਿ ਨਹੀਂ ਮਿਲਦੀ ਹੈ। ਜੇ ਨਹੀਂ ਵੀ ਮਿਲਦੀ ਐਕਸੈਪਸ਼ਨ, ਤਾਂ ਤੁਹਾਡਾ ਐਮਬੈਸੀ ਦੇ ਵਿੱਚ ਜਾ ਕੇ ਜਿਹੜਾ ਕੌਂਸੂਲਰ ਪ੍ਰੋਸੈਸਿੰਗ ਜਿਹੜੀ ਕਹਿੰਦੇ ਉਹ ਚੀਜ਼ ਜ਼ਰੂਰ ਹੋ ਸਕਦੀ ਹੈ। ਮੋਸਟ ਲਾਈਕਲੀ ਮੈਨੂੰ ਲੱਗਦਾ ਤੁਹਾਡੇ ਹਸਪਤਾਲ ਵਾਲੇ ਸਹੀ ਕਹਿ ਰਹੇ ਆ, ਪਰ ਦੇਖਣਾ ਪੈਣਾ ਕਿ ਫਾਈਨ ਪ੍ਰਿੰਟ ਕੀ ਕਹਿੰਦਾ ਹੈਗਾ ਜੀ। ਅਗਲੇ ਕਾਲਰ ਅਵਤਾਰ ਸਿੰਘ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੇਰਾ ਕੇਸ ਅਪਰੂਵ ਹੋਏ ਨੂੰ 3 ਸਾਲ ਹੋ ਗਏ। 2 ਸਾਲ ਮੇਰਾ ਗ੍ਰੀਨ ਕਾਰਡ ਅਪਲਾਈ ਕਰੇ ਨੂੰ ਹੋ ਗਏ, ਪਰ ਮੈਨੂੰ ਅਜੇ ਤੱਕ ਕੋਈ ਇਹਨਾਂ ਦਾ ਰਿਸਪੌਂਸ ਨਹੀਂ ਆਇਆ ਹੈਗਾ। ਫਿੰਗਰਪ੍ਰਿੰਟ ਉੱਥੇ ਹੀ ਖੜਾ ਜਿੱਥੇ ਖੜਾ ਸੀ। ਹਾਂਜੀ, ਸੋ ਗ੍ਰੀਨ ਕਾਰਡ ਅਸਾਈਲਮ ਬੇਸ ਵਾਲੇ ਭਾਜੀ ਹੁਣ ਤਾਂ ਥੋੜੀ ਵੈਟਿੰਗ ਇਹਨਾਂ ਨੇ ਵਧਾ ਦੇਣੀ ਹੈ। ਟਾਈਮ ਲੱਗ ਸਕਦਾ ਕਈਆਂ ਨੂੰ, 3-3 4-4 ਸਾਲ ਵੀ ਲੱਗ ਸਕਦੇ ਆ। 2 ਸਾਲ ਤਾਂ ਹੋ ਗਏ ਇਹਨਾਂ ਨੂੰ ਵੇਟ ਕਰਦੇ ਹਨ। ਹਾਂਜੀ, ਫਿਰ ਮੈਂ ਆਊਟਸਾਈਡ ਨਾਰਮਲ ਪ੍ਰੋਸੈਸਿੰਗ ਵਾਲੀ ਰਿਕੁਐਸਟ ਵੀ 2 ਵਾਰ ਪਾਤੀ, ਤੇ ਉਹਦਾ ਵੀ ਕੋਈ ਰਿਸਪੌਂਸ ਨਹੀਂ ਹੈ। ਮੈਂ ਲਾਅ ਸੂਟ ਫਾਈਲ ਕਰ ਸਕਦਾ ਉਹਨਾਂ ਤੇ ਹੁਣ? ਹਾਂਜੀ ਕਰ ਸਕਦੇ ਆ, ਪਰ ਇਹ ਦੇਖ ਲਿਓ ਕਿ ਵੈਟਿੰਗ ਨਾਲ ਜ਼ਿਆਦਾ ਹੋ ਸਕਦੀ ਹੈ ਤੁਹਾਡੀ, ਜਿੱਦਾਂ ਹੁਣ ਇਹਨਾਂ ਨੇ ਆਲਰੇਡੀ ਕਿਹਾ। ਕਰ ਸਕਦੇ ਆ ਤੁਸੀਂ? ਠੀਕ ਹੈ ਜੀ, ਓਕੇ, ਥੈਂਕ ਯੂ ਥੈਂਕ ਯੂ ਜੀ। ਗੋਲਡੀ ਜੀ, ਮੇਰਾ ਕੁਐਸਚਨ ਇਹ ਹੈ ਜੀ, ਮੇਰਾ ਯੂ ਵੀਜ਼ਾ ਕਲੀਅਰ ਹੋ ਗਿਆ ਤੇ ਮੇਰਾ ਅਸਾਈਲਮ ਬੰਦ ਹੋ ਗਿਆ ਜੀ। ਟਰਮੀਨੇਟ ਕਰਾ ਲਿਆ ਸੀਗਾ ਮੈਂ, ਪਰ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਟਰੈਵਲ ਡਾਕੂਮੈਂਟ ਲੈ ਕੇ ਇੰਡੀਆ ਜਾ ਸਕਦਾ, ਟਰੈਵਲ ਕਰ ਸਕਦਾ, ਔਰ ਮੈਂ ਜਾਂ ਫਿਰ ਮੈਂ ਗ੍ਰੀਨ ਕਾਰਡ ਦੀ ਵੇਟ ਕਰਾਂ? ਅਗਰ ਜੇ ਗ੍ਰੀਨ ਕਾਰਡ ਦੀ ਵੇਟ ਕਰਾਂ, ਮੈਨੂੰ 3 ਸਾਲ ਵੇਟ ਕਰਨੀ ਪਊਗੀ, ਜਾਂ 3 ਸਾਲ ਤੋਂ ਪਹਿਲਾਂ ਆਪਾਂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹਾਂ ਜੀ? ਸੋ ਭਾਜੀ, ਪ੍ਰੋਬਲਮ ਉਹੀ ਹੈ ਟਰੈਵਲ ਡਾਕੂਮੈਂਟ ਤੇ ਵੀ, ਤੇ ਉੱਤੇ ਵੀ। ਟਰੈਵਲ ਡਾਕੂਮੈਂਟ ਤੇ ਪਹਿਲੀ ਗੱਲ ਤਾਂ ਇੰਡੀਆ ਵਾਲੇ ਕਿਉਂ ਤੁਹਾਨੂੰ ਆਉਣ ਦੇਊਗੇ? ਠੀਕ ਹੈ ਜੀ। ਤੇ ਦੂਸਰੀ ਗੱਲ ਇਹ ਹੈ ਕਿ ਜੇ ਤੁਹਾਨੂੰ ਮਤਲਬ, ਹਾਂਜੀ, ਮੇਨਲੀ ਸਭ ਤੋਂ ਜ਼ਿਆਦਾ ਕੁਐਸਚਨ ਇਹੀ ਹੈਗਾ ਕਿ ਜੇ ਜਿਹੜੀ ਕੰਟਰੀ ਤੋਂ ਖਤਰਾ ਬੰਦਾ ਉਸ ਕੰਟਰੀ 'ਚ ਕਿਉਂ ਜਾਊਗਾ? ਸੋ ਉਹਦਾ ਜਵਾਬ ਠੀਕ ਹੈ ਕਿ ਨਹੀਂ? ਸੋ ਇਹ ਮੁੱਦੇ ਆ ਭਾਜੀ ਜੀ। ਮਤਲਬ ਫਰਾਡ ਅਸਾਈਲਮ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਜੇ ਤੁਹਾਡਾ ਅਸਾਈਲਮ
ਫਰਾਡ ਤਾਂ ਨਹੀਂ ਹੈਗਾ, ਕਿਉਂਕਿ ਤੁਸੀਂ ਜਿਹੜੇ ਬੰਦੇ ਨੂੰ ਖਤਰਾ ਹੁੰਦਾ ਉਹ ਆਪਣੇ ਦੇਸ਼ ਕਿਉਂ ਜਾਊਗਾ, ਉਹ ਵਾਲੀ ਲਾਈਨਸ ਦੇ ਉੱਤੇ ਤੁਹਾਡੇ ਜਿਹੜੀ ਸੀ ਇਨਵੈਸਟੀਗੇਸ਼ਨ ਹੋ ਸਕਦੀ। ਤੇ ਮੈਂ ਜਿਹੜਾ ਗ੍ਰੀਨ ਕਾਰਡ ਅਪਲਾਈ ਕਰਨਾ 3 ਸਾਲ ਪੂਰੇ ਹੋਣ ਤੇ ਕਰਾਂ ਜਾਂ 3 ਸਾਲ ਤੋਂ 3-4 ਮਹੀਨੇ ਪਹਿਲਾਂ ਕਰ ਸਕਦਾ ਜੀ? ਗ੍ਰੀਨ ਕਾਰਡ 3 ਸਾਲ ਕਿਹੜੀ ਗੱਲ ਕਰ ਰਹੇ ਗ੍ਰੀਨ ਕਾਰਡ ਦੀ? ਵਿਆਹ ਵੀ ਹੋ ਗਿਆ ਤਾਂ ਵਿਆਹ ਤੇ ਨਹੀਂ ਜੀ, ਯੂ ਵੀਜ਼ਾ ਜਦੋਂ ਆਪਣਾ ਕਲੀਅਰ ਹੋ ਜਾਂਦਾ ਗ੍ਰੀਨ ਕਾਰਡ ਅਪਲਾਈ ਕਰਨ ਵਾਸਤੇ 3 ਸਾਲ ਵੇਟ ਕਰਨੀ ਪੈਂਦੀ ਹੈ ਨਾ ਜੀ? ਹਾਂਜੀ 3 ਸਾਲ। ਅੱਛਾ, ਤੁਸੀਂ ਯੂ ਵੀਜ਼ੇ ਦੀ ਗੱਲ ਕਰ ਰਹੇ ਹੈਗੇ ਆ ਕਿ ਗ੍ਰੀਨ ਕਾਰਡ ਯੂ ਵੀਜ਼ੇ ਤੇ ਆਣਾ, ਉਹਦੇ ਟਰੈਵਲ ਡਾਕੂਮੈਂਟ ਦੀ ਗੱਲ ਕਰਦੇ ਆ? ਹਾਂਜੀ। ਤੇ ਤੁਹਾਡਾ ਅਸਾਲਮ ਵਾਲਾ ਕੀ ਟਰਮੀਨੇਟ ਕਰਾ ਲਿਆ ਤੁਸੀਂ ਜਾਂ ਕਿੱਦਾਂ? ਉਹ ਕਰਾ ਲਿਆ ਟਰਮੀਨੇਟ। ਲਾਸਟ ਟਾਈਮ ਤੁਹਾਡੇ ਨਾਲ ਗੱਲ ਹੋਈ ਸੀਗੀ ਤੇ ਉਹ ਮੈਂ ਪਤਾ ਕਰਾਇਆ ਸੀਗਾ ਤਾਂ ਟਰਮੀਨੇਟ ਹੋ ਗਿਆ ਜੀ। ਠੀਕ ਆ। ਹਾਂਜੀ, ਯੂ ਵੀਜ਼ੇ ਤੇ ਹਾਂਜੀ, ਮਤਲਬ ਸਵਾਲ ਤੁਹਾਨੂੰ ਫਿਰ ਵੀ ਪੁੱਛੇ ਜਾ ਸਕਦੇ ਆ ਕਿ ਅਸਾਲਮ ਜਿਹਨੇ ਫਾਈਲ ਕੀਤਾ ਸੀਗਾ ਉਹ ਆਪਣੀ ਕੰਟਰੀ ਕਿਉਂ ਜਾ ਰਿਹਾ? ਓਕੇ, ਠੀਕ ਹੈ। ਹਾਂਜੀ, ਬਾਕੀ 3 ਸਾਲ ਵੇਟ ਕਰਕੇ, ਹਾਂਜੀ 3 ਸਾਲ ਦਾ ਰੂਲ ਹੁੰਦਾ ਜੀ। ਠੀਕ ਹੈ। ਉਦੋਂ 3 ਮਹੀਨੇ ਪਹਿਲਾਂ ਨਹੀਂ ਮੈਂ ਕਰ ਸਕਦਾ ਜੀ? 3 ਮਹੀਨੇ ਕਰ ਸਕਦੇ ਆ। ਠੀਕ ਹੈ ਜੀ। ਠੀਕ ਹੈ। ਤੇ ਕੋਈ ਵੀ ਅਟਾਰਨੀ ਕਰ ਸਕਦਾ ਕਿ ਚਲੋ ਜਿਹਨਾਂ ਕੋਲ ਅਪਲਾਈ ਕੀਤਾ ਉਹੀ ਕਰ ਸਕਦੇ ਆ? ਸੌਰੀ, ਤੁਸੀਂ ਕਹਿ ਰਹੇ ਕਿ ਗ੍ਰੀਨ ਕਾਰਡ ਕੋਈ ਵੀ ਅਪਲਾਈ ਕਰ ਸਕਦਾ ਕਿ? ਹਾਂਜੀ, ਕੋਈ ਵੀ ਅਪਲਾਈ ਕਰ ਸਕਦਾ। ਓਕੇ ਭਾਜੀ, ਚਲੋ ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ, ਓਕੇ ਜੀ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2022 ਦੇ ਵਿੱਚ ਬਾਰਡਰ ਕ੍ਰੋਸ ਕਰਕੇ ਆਇਆ ਸੀ ਤੇ ਅਸੀਂ 3 ਫੈਮਿਲੀ ਮੈਂਬਰ ਹਾਂ ਤੇ ਮੇਰਾ ਇਕੱਲੇ ਦਾ ਕੇਸ ਲੱਗਿਆ ਹੋਇਆ, ਆਫਲਾਈਨ ਹੈ। ਪਰ ਮੇਰਾ ਸਵਾਲ ਇਹ ਸੀ, ਜਿਵੇਂ ਹੁਣ ਕੇਸ ਆਫਲਾਈਨ ਜਿਹੜੇ ਡਿਨਾਈ ਕਰਦੇ ਪਏ ਨੇ, ਤੇ ਕੱਲ੍ਹ ਨੂੰ ਇਨ ਕੇਸ ਜੇ ਡਿਟੇਨ ਕਰਦੇ ਨੇ ਉਹ ਸਾਰੀ ਫੈਮਿਲੀ ਨੂੰ ਕਰਦੇ ਨੇ ਜਾਂ ਜਿਹਦਾ ਕੇਸ ਲੱਗਾ ਉਹਨੂੰ ਹੀ ਕਰਦੇ ਨੇ? ਅੱਛਾ, ਇਹ ਖਬਰ ਧਿਆਨ ਨਾਲ ਸੁਣਿਓ ਸਾਰੇ ਜਾਣੇ। ਸੋ ਜਿੱਦਾਂ ਹੁਣ ਤੁਹਾਨੂੰ ਬਾਈ ਕਹਿੰਦਾ ਹੈ ਨਾ ਕਿ ਪਹਿਲਾਂ ਇੰਟਰਨੈਟ ਤੇ ਬੜਾ ਕੁਝ ਸੁਣੀਦਾ, ਫਿਰ ਤੁਹਾਡਾ ਪ੍ਰੋਗਰਾਮ ਸੁਣੀਦਾ, ਗੱਲ ਵੈਰੀਫਾਈ ਹੋ ਜਾਂਦੀ ਆ। ਸੋ ਜਿਹੜੇ ਲੋਕਾਂ ਦੇ ਅਸਾਲਮ ਆਫਿਸ 'ਚ ਕੇਸ ਲੱਗੇ ਸੀਗੇ, ਮਤਲਬ ਕਿ ਉਹ ਬਿਆਨ ਬਾਰਡਰ ਤੇ ਨਹੀਂ ਦੇ ਕੇ ਆਏ ਤੇ ਉਹਨਾਂ ਦੇ ਅਸਾਲਮ ਆਫਿਸ ਕੇਸ ਲੱਗੇ ਸੀਗੇ, ਅਸਾਲਮ ਆਫਿਸ ਡਿਸਮਿਸ ਕਰਕੇ ਉਹਨਾਂ ਨੂੰ ਕਹਿੰਦੀ ਆ ਕਿ ਆਪਣੇ ਜਿਹੜੇ ਸੀਗੇ ਬਿਆਨ ਦੇ ਕੇ ਆਓ ਆਈਸ ਵਾਲਿਆਂ ਨੂੰ, ਆਈਸ ਵਾਲੇ ਅਰੈਸਟ ਕਰ ਰਹੇ ਨੇ ਤੇ ਉਹਨਾਂ ਕੋਲ ਚਾਰਾ ਨਹੀਂ ਹੋਰ ਕੋਈ, ਉਹਨਾਂ ਨੂੰ ਬਿਆਨ ਦੇਣੇ ਪੈਂਦੇ ਆ। ਕਈ ਲੋਕਾਂ ਨੂੰ ਉਹ ਸੈੱਟ ਇੱਕ ਤਰੀਕ ਦੱਸਦੇ ਆ ਕਿ ਇੰਨੀ ਤਰੀਕ ਨੂੰ ਜਾ ਕੇ ਬਿਆਨ ਦੇ ਕੇ ਆਓ। ਕਈ ਲੋਕਾਂ ਨੂੰ ਉਹ ਓਪਨ ਐਂਡਡ ਰੱਖਿਆ ਹੋਇਆ ਕਿ ਤੁਸੀਂ ਪਹਿਲਾਂ ਬਿਆਨ ਦੇ ਕੇ ਆਓ। ਮਤਲਬ ਕਹਿਣ ਦਾ ਕਿ ਅਸਾਲਮ ਆਫਿਸ ਕੇਸ ਖਾਰਜ ਕਰਕੇ ਉਹਨੂੰ ਕਹਿ ਰਿਹਾ ਕਿ ਪਹਿਲਾਂ ਬਾਰਡਰ ਤੇ ਤੁਹਾਡੇ ਬਿਆਨ ਹੋਣੇ ਚਾਹੀਦੇ ਸੀ, ਤੁਸੀਂ ਬਿਆਨ ਆਪਣੇ ਦੇ ਕੇ ਆਓ। ਕਈ ਲੋਕੀ ਉਹਨਾਂ ਦੇ ਬਿਆਨ ਨਹੀਂ ਹੋਏ ਸੀਗੇ, 2 ਸਾਲ ਤੋਂ ਉਹਨਾਂ ਨੂੰ ਘੱਟ ਹੋਇਆ, ਜ਼ਿਆਦਾ ਉਹਨਾਂ ਨੂੰ ਟਾਰਗੇਟ ਕਰ ਰਿਹਾ। ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਉਹ ਕਹਿ ਰਿਹਾ ਜੱਜ ਸਾਹਿਬ ਇਹਦਾ ਕੇਸ ਡਿਸਮਿਸ ਕਰੋ, ਆਪਾਂ ਇਹਨੂੰ ਪਹਿਲਾਂ ਥੱਲੇ ਭੇਜਣਾ, ਇਹਦੇ ਬਿਆਨ ਜਿਹੜੇ ਕਰਨੇ ਆ, ਕਿ ਜਿਹੜੇ ਆਲਰੇਡੀ ਕੋਰਟ ਦੇ ਵਿੱਚ ਵੀ ਕੇਸ ਹੈਗੇ ਉਹਨਾਂ ਨੂੰ ਵੀ ਉਹ ਇਹ ਕਰ ਰਹੇ। ਸੋ ਇਹਦੇ ਵਿੱਚ ਹੁਣ ਕੀ ਸੀਗਾ ਕਿ ਤੁਹਾਨੂੰ ਪਤਾ ਹੁਣ ਕਈ ਚੀਜ਼ਾਂ ਇੰਟਰਨੈਟ ਤੇ ਚੱਲਦੀਆਂ ਤੇ ਇੱਕ ਸਲਾਹ ਇਹ ਵੀ ਜਿਹੜੀ ਚੱਲਦੀ ਆ ਕਿ ਜੀ ਤੁਸੀਂ ਆਪਣੇ ਜੀ ਜੇ ਤੁਹਾਡਾ ਅਸਾਲਮ ਆਫਿਸ ਦੇ ਮੂਹਰੇ ਲੱਗਿਆ ਹੈਗਾ, ਤੁਸੀਂ ਆਪਣਾ ਜਿਹੜਾ ਸੀਗਾ ਇਹਨਾਂ ਨੂੰ ਕਹਿ ਦਿਓ ਕਿ ਸਾਨੂੰ ਕੋਰਟ ਮੂਹਰੇ ਭੇਜਿਆ ਜਾਵੇ। ਸੋ ਤੁਸੀਂ ਆਪ 2+2 4 ਕਰ ਸਕਦੇ ਆ। ਤੁਸੀਂ ਆਪ ਦੱਸੋਗੇ ਪਹਿਲਾਂ ਹੀ ਕਾਲੇ ਆ ਕਿ ਬੰਦੇ ਨੂੰ ਐਕਸਪੀਡਾਈਟਡ ਰਿਮੂਵਲ 'ਚ ਪਾ ਕੇ ਵਾਪਸ ਕਿੱਦਾਂ ਭੇਜੀਏ? ਠੀਕ ਆ, ਤੁਹਾਨੂੰ ਲੱਗਦਾ ਕਿ ਉਹਨੇ ਸਾਰਿਆਂ ਦੇ ਉਹ ਕਰਨੇ ਆ? ਮਤਲਬ ਮੈਜੋਰਟੀ ਜਿਹੜੇ ਲੋਕਾਂ ਦੇ 90-95% ਚਾਂਸ ਇਹੀ ਹੋਣੇ ਆ ਕਿ ਜਦੋਂ ਤੁਸੀਂ ਇਦਾਂ ਦੀ ਰਿਕੁਐਸਟ ਕੀਤੀ ਤੇ ਉਹਨਾਂ ਨੇ ਤੁਹਾਡਾ ਅਸਾਈਲਮ ਆਫਿਸ ਵਾਲਾ ਜਿਹੜਾ ਉਹ ਤਾਂ ਡਿਸਮਿਸ ਕਰਨਾ ਹੀ ਕਰਨਾ, ਨਾਲ ਉਹਨਾਂ ਨੇ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਕਰ ਦੇਣਾ। ਸੋ ਇਹਦੇ ਵਿੱਚ ਸਲਾਹ ਕੀ ਆ ਕਿ ਹੁਣ ਦੇਖੋ ਜੀ, ਦੋਨੋਂ ਬੰਨੇ ਪ੍ਰੋਬਲਮ ਜਿਹੜੀ ਹੋ ਸਕਦੀ ਆ, ਪਰ ਅਸਾਈਲਮ ਆਫਿਸ ਦਾ ਜਿਹੜਾ ਸੀਗਾ, ਜੇ ਤੁਹਾਡੇ ਕੇਸ ਚੱਲਦੇ ਆ, ਜੇ ਡਿਸਮਿਸਲ ਨਹੀਂ ਹੋਇਆ, ਤੁਹਾਡੀ ਬੈਟਰ ਆਪਸ਼ਨ ਇਹੀ ਹੈ ਕਿ ਤੁਸੀਂ ਉਸ ਚੀਜ਼ ਤੇ ਜਿਹੜਾ ਸੀਗਾ ਸਟੈਂਡ ਕਰੋ, ਕਿਉਂਕਿ ਅਦਰਵਾਈਜ਼ ਤੁਸੀਂ ਜੇ ਕੋਈ ਛੇੜਖਾਨੀ ਇਹਨਾਂ ਕਰਦੇ ਆ, ਉਹਨਾਂ ਨੂੰ ਆਪ ਤੁਸੀਂ DHS ਵਾਲਿਆਂ ਨੂੰ, ਆਈਸ ਵਾਲਿਆਂ ਨੂੰ ਆਪ ਹੀ ਖੁਦ ਹੀ ਸੱਦਾ ਪੱਤਰ ਭੇਜਦੇ ਆ ਕਿ ਮੇਰਾ ਕੇਸ ਉੱਤੇ ਮੂਵ ਕੀਤਾ ਜਾਵੇ, ਤੇ ਉੱਤੇ ਮੂਵ ਕਰਨ ਦੀ ਬਜਾਏ ਇਹੋ ਜਿਹੜਾ ਤੁਹਾਡਾ ਸੀਗਾ ਐਕਸਪੀਡਾਈਟ ਰਿਮੂਵਲ ਵੱਲ ਵੀ ਜਿਹੜਾ ਮੂਵ ਕਰ ਸਕਦੇ ਆ। ਠੀਕ ਹੈ, ਸੋ ਇਹ ਰਿਸਕ ਜਿਹੜਾ ਹਮੇਸ਼ਾ ਰਹਿੰਦਾ। ਤੇ ਇਹਦੇ ਵਿੱਚ ਸਾਨੂੰ ਕਈ ਕਾਲਾਂ ਜਿੱਦਾਂ ਆਉਂਦੀਆਂ, ਲੋਕੀ ਇੱਧਰ ਉੱਧਰ ਚੀਜ਼ਾਂ ਜਿਹੜੀਆਂ ਸੁਣਦੇ ਆ ਇੰਟਰਨੈਟ ਤੋਂ, ਤੇ ਅਲਟੀਮੇਟਲੀ ਇਹ ਹੈ ਕਿ ਵਕੀਲ ਦਾ ਕੰਮ ਇਹ ਹੁੰਦਾ ਕਿ ਰਿਸਕ ਇਨਫੋਰਮ ਕਰਨਾ ਬੰਦੇ ਨੂੰ। ਇਹ ਨਹੀਂ ਕਿ ਸਿਰਫ ਦੱਸ ਦੇਣਾ ਕਿ ਇਦਾਂ ਕਰ ਲਓ, ਆਹ ਹੋ ਜਾਊਗਾ, ਨਾਲ ਰਿਸਕ ਵੀ। ਜਿੱਦਾਂ ਡਾਕਟਰ ਦੇ ਕੋਲ ਜਾਂਦੇ, ਉਹ ਕਹਿੰਦਾ ਕਿ ਆਹ ਚੀਜ਼ ਕਰੂੰਗੇ, ਇਹਦਾ ਇਹ ਰਿਸਕ ਹੈਗਾ। ਸੋ ਇਹਦਾ ਰਿਸਕ ਇਹ ਹੈਗਾ ਕਿ ਜਿਹੜਾ ਤੁਹਾਨੂੰ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਪਾਇਆ ਜਾ ਸਕਦਾ, ਤੇ ਜਦੋਂ ਬੰਦਾ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਪੈ ਜਾਂਦਾ ਤੇ ਉਹ ਮਹੀਨੇ ਕੁ ਦੇ ਅੰਦਰ ਅੰਦਰ ਪੂਰਾ ਜਿਹੜਾ ਸੀਗਾ ਕੰਮ ਜਿਹੜਾ ਉਹਦਾ ਬਿਆਨ ਫੇਲ ਹੋ ਗਏ ਜਾਂ ਜੱਜ ਨੇ ਫੇਲ ਕਰਤਾ, ਤਾਂ ਮਹੀਨੇ ਦੇ ਵਿੱਚ ਉਹਨੂੰ ਵਾਪਸ ਵੀ ਜਿਹੜਾ ਚਾੜਿਆ ਜਾ ਸਕਦਾ। ਉਸ ਤੋਂ ਬਾਅਦ ਉਹਦੀ BIA ਵਗੈਰਾ ਉੱਤੇ ਅਪੀਲ ਜਿਹੜੀ ਨਹੀਂ ਹੁੰਦੀ। ਤੇ ਜਿਹੜਾ ਹੁਣ ਬਾਈ ਨੇ ਕੁਐਸਚਨ ਪੁੱਛਿਆ ਸੀਗਾ ਕਿ ਬੰਦੇ ਨੂੰ ਇਕੱਲੇ ਨੂੰ ਹੀ ਆ ਕਿ ਫੈਮਿਲੀ ਨੂੰ ਵੀ ਆ, ਸੋ ਆਫ ਕੋਰਸ ਜਿਹੜਾ ਡਿਪੈਂਡੈਂਟ ਫੈਮਿਲੀ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਨਾਲ ਹੀ ਆ। ਜੇ ਇੱਕ ਬੰਦੇ ਦਾ ਐਕਸਪੀਡਾਈਟਡ ਰਿਮੂਵਲ ਹੁੰਦਾ ਤਾਂ ਉਹ ਸਾਰੀ ਫੈਮਿਲੀ ਨੂੰ ਹੀ ਜਿਹੜਾ ਸੀਗਾ ਉਹ ਕਰੂਗੇ। ਤੇ ਜਿਹਨਾਂ ਨੂੰ ਵੀ ਜਿਹੜਾ ਆਪਣਾ ਆਈਸ ਵਾਲਿਆਂ ਦੇ ਸੱਦਾ ਪੱਤਰ ਆਇਆ ਉਹਨਾਂ ਦਾ ਜਾਣਾ ਜਿਹੜਾ ਆਫ ਕੋਰਸ ਜ਼ਰੂਰੀ ਆ। ਤੇ ਤਕਰੀਬਨ ਜਿਹੜੀਆਂ ਲੈਟਰਾਂ ਦੇ ਵਿੱਚ ਲਿਖਿਆ ਹੁੰਦਾ ਕਿ ਡਿਪੈਂਡੈਂਟਸ ਨੂੰ ਵੀ ਨਾਲ ਜਿਹੜਾ ਲੈ ਕੇ ਆਓ,
ਤੇ ਜੇ ਨਹੀਂ ਲਿਖਿਆ ਏਦਾਂ ਦਾ ਤਾਂ ਠੀਕ ਹੈ, ਫਿਰ ਡਿਪੈਂਡੈਂਟ ਕਹਿ ਸਕਦੇ ਆ ਕਿ ਮੈਨੂੰ ਜੇ ਨਹੀਂ ਸੱਦਿਆ ਸੀਗਾ ਤਾਂ ਮੈਂ ਤਾਂ ਨਹੀਂ ਗਿਆ ਜਾਂ ਗਈ। ਤੇ ਪਰ ਇਹ ਹੈ ਕਿ ਜਦੋਂ ਬੰਦੇ ਨੂੰ ਉਹ ਡਿਟੈਂਸ਼ਨ ਚ ਲਊਗੇ, ਉਹ ਏਦਾਂ ਤਾਂ ਨਹੀਂ ਹੈਗਾ ਕਿ ਉਹਨਾਂ ਨੇ ਡਿਪੈਂਡੈਂਟਸ ਦੇ ਮਗਰ ਆਉਣਾ ਨਹੀਂ ਹੈਗਾ, ਉਹਨੂੰ ਵੀ ਉਹ ਕਰੂਗੇ ਬਿਲਕੁਲ ਟੈਗ। ਜੀ ਜੀ। ਸ਼ੇਰ ਸਿੰਘ। ਕਰਦੇ ਹੋ ਬਿਨਾਂ ਕਿਸੇ ਸਵਾਰਥ ਦੇ। ਤੇ ਸਵਾਲ ਮੇਰਾ ਇਹ ਆ, ਮੇਰੀ ਤਰੀਕ ਹੈ ਜੀ ਅਗਲੇ ਹਫ਼ਤੇ, ਕਾਂਕੜ ਕੋਰਸ ਜਦ ਨੇ ਬਟਲਰ ਜਰਮੀ ਜੇ। ਮੈਂ ਭਾਈ ਦੀਆਂ ਟਿਕਟੋਕ ਵੀਡੀਓਜ਼ ਵਗੈਰਾ ਦੇਖੀਆਂ ਨੇ, ਤੁਹਾਡਾ ਕਾਫੀ ਉਹਨਾਂ ਦੇ ਨਾਲ ਵਾਹ ਰਹਿੰਦਾ, ਤੇ ਕੁਛ ਵੀ ਮੇਰੇ ਕੰਮ ਆਉਣ ਵਾਲੀਆਂ ਚੀਜ਼ਾਂ ਤੁਸੀਂ ਦੱਸ ਸਕਦੇ ਹੋ ਜੀ, ਤੇ ਮੈਂ ਧਿਆਨ ਦੇ ਸਕਾਂ ਤਾਂ ਬਹੁਤ ਧੰਨਵਾਦ ਹੋਊਗਾ ਜੀ। ਭਾਜੀ ਬੜੇ ਵਧੀਆ ਜੱਜ ਨੇ, ਠੀਕ ਆ, ਵਧੀਆ ਜੱਜ ਨੇ, ਸਟੈਂਡ ਲੈਣ ਵਾਲੇ ਜੱਜ ਨੇ, ਤੇ ਨਾਈਸ ਨੇ, ਕਾਇੰਡ ਨੇ, ਨੌਲੇਜੇਬਲ ਹੈਗੇ ਨੇ। ਤੁਸੀਂ ਵਧੀਆ ਭਾਜੀ ਟਿਪ ਟਾਪ ਤਿਆਰ ਹੋ ਕੇ ਜਾਓ। ਸਭ ਤੋਂ ਜਿਹੜੀ ਮੇਨ ਚੀਜ਼ ਹੁੰਦੀ ਆ ਕਿ ਜਿਹੜਾ ਟਰਾਂਸਲੇਟਰ ਜਿਹੜੀ ਚੀਜ਼ ਬੋਲਦਾ ਉਹੀ ਜੱਜ ਨੂੰ ਸੁਣਦੀ ਆ, ਉਹਨੂੰ ਪੰਜਾਬੀ ਸਮਝ ਨਹੀਂ ਆਉਂਦੀ। ਸੋ ਟਰਾਂਸਲੇਟਰ ਦੇ ਹਿਸਾਬ ਨਾਲ ਦੇਖਿਓ ਕਿ 2 ਲਾਈਨਾਂ ਬੋਲ ਕੇ ਰੁਕ ਜਾਓ, ਉਹਨੂੰ ਟਰਾਂਸਲੇਟ ਕਰ ਲੈਣ ਦਿਓ, ਫਿਰ ਆਪਣੀਆਂ 2 ਲਾਈਨਾਂ ਬੋਲੋ, ਰੁਕ ਜਾਓ, ਟਰਾਂਸਲੇਟ ਕਰ ਲੈਣ ਦਿਓ। ਤੇ ਜਿਹੜੀ ਚੀਜ਼ ਹੈ ਸਵਾਲ ਦਾ ਜਵਾਬ ਜਿਹੜਾ ਦੇਣਾ, ਸਵਾਲ ਦੀ ਡੂੰਘਾਈ ਨੂੰ ਸਮਝਣਾ। ਲੋਕੀ ਜਿਹੜੇ ਉੱਪਰੋਂ ਬੜੇ ਕਈ ਜਵਾਬ ਦਿੰਦੇ ਆ, ਸੋ ਇਹ ਜੱਜ ਵਧੀਆ ਨੇ। ਸਵਾਲ ਦੀ ਡੂੰਘਾਈ ਨੂੰ ਜਿਹੜਾ ਕਿ ਤੈਨੂੰ ਹੁਣ ਵੀ ਕਿਉਂ ਲੱਭ ਰਹੇ ਆ, ਤੈਨੂੰ ਹੁਣ ਵੀ ਕਿਉਂ ਪ੍ਰੋਬਲਮ ਆ, ਉਹ ਜਿਹੜੇ ਸਵਾਲ ਡੂੰਘੇ ਸਵਾਲ ਹੁੰਦੇ ਨੇ ਤੇ ਉਹਦੇ ਡੂੰਘੇ ਜਵਾਬ ਹੁੰਦੇ ਨੇ, ਠੀਕ ਆ ਕਿ ਨਹੀਂ। ਬਾਕੀ ਹਰੇਕ ਜਿਹੜੇ ਜੱਜ ਨੇ ਆਪਣੀ ਤਿਆਰੀ ਕੀਤੀ ਹੁੰਦੀ ਹੈ ਪਹਿਲਾਂ ਕਿ ਕਿਹੜਾ ਕੇਸ ਹੈ ਦਾ ਕੀ ਬੇਸ ਹੈਗਾ, ਮਤਲਬ ਉਹ ਇਹ ਦੇਖਦੇ ਆ ਕਿ ਬੰਦੇ ਦੀ ਨੌਲੇਜ ਕਿੰਨੀ ਆ, ਉਹਨੇ ਜਿਹੜਾ ਲਿਖਿਆ ਕਿਤੇ ਰਿਹਰਸ ਤਾਂ ਨਹੀਂ ਕਰ ਰਿਹਾ, ਕਿਤੇ ਰੱਟਾ ਤਾਂ ਨਹੀਂ ਮਾਰ ਕੇ ਆਇਆ, ਠੀਕ ਆ। ਸੋ ਹਿਊਮਨ ਐਲੀਮੈਂਟ ਜਿਹੜਾ ਹੁੰਦਾ, ਇਮੋਸ਼ਨਸ, ਹਾਵ ਭਾਵ ਬੰਦੇ ਦੇ ਕਿਹੜੀ ਚੀਜ਼ ਤੇ ਬੰਦੇ ਦੀ ਕਿੱਦਾਂ ਦੀ ਟੋਨ ਆ, ਉਹ ਜਿਹੜਾ ਡਿਮੀਨਰ ਹੁੰਦਾ ਬੰਦੇ ਦਾ, ਕੰਡਕਟ ਹੁੰਦਾ, ਉਹ ਚੀਜ਼ਾਂ ਦੇਖਦਾ। ਤੇ ਵੈਸੇ ਇਹ ਵਧੀਆ ਜੱਜ ਨੇ ਤੇ ਹੋਪਫੁਲੀ ਤੁਹਾਡਾ ਪਾਸ ਹੋਣਾ ਚਾਹੀਦਾ ਜੀ। ਧੰਨਵਾਦ, ਥੈਂਕ ਯੂ ਸੋ ਮਚ ਜੀ ਜੀ। ਸੁੱਖਾ। ਭਾਜੀ ਮੇਰਾ ਸਵਾਲ ਇਹ ਹੈ ਜੀ, ਮੈਂ ਕੈਨੇਡਾ ਰਹਿੰਦਾ ਸੀਗਾ ਜੀ, ਮੈਂ ਉੱਥੇ ਪੱਕਾ ਸੀ ਤੇ ਮੈਂ ਇੱਥੇ ਆਉਂਦਾ ਜਾਂਦਾ ਰਹਿੰਦਾ ਸੀ, ਤੇ ਇੱਥੇ ਦੇ ਸਿਟੀਜ਼ਨ ਕੁੜੀ ਨਾਲ ਮੇਰਾ ਵਿਆਹ ਹੋ ਗਿਆ। ਤੇ ਇੱਥੇ ਜਦੋਂ ਵਿਆਹ ਹੋਇਆ, ਮਤਲਬ ਮੈਂ ਇੱਥੇ ਆ ਕੇ 1 ਹਫ਼ਤੇ ਦੇ ਅੰਦਰ ਅੰਦਰ ਹੀ ਕੋਰਟ ਮੈਰਿਜ ਕਰਾ ਕੇ ਅਸੀਂ ਸਾਰੇ ਜਾਣੇ ਇੰਡੀਆ ਚਲੇ ਗਏ। ਇੰਡੀਆ ਜਿੱਦਾਂ ਸਾਡੇ ਵਿਆਹ ਹੁੰਦੀ ਹੈ ਰੀਤੀ ਰਿਵਾਜਾਂ ਨਾਲ ਵਿਆਹ ਕਰਾ ਕੇ ਆ ਕੇ ਮਹੀਨੇ ਦੇ ਅੰਦਰ ਅੰਦਰ I-130 ਤੇ I-485 ਅਪਲਾਈ ਕਰਤਾ। ਇਸ ਤੇ ਅਪਲਾਈ ਕੀਤੇ ਨੂੰ 2 ਸਾਲ ਹੋ ਗਏ ਆ ਜੀ, ਤੇ I-130 ਅਪਰੂਵ ਹੋ ਗਿਆ, ਵਰਕ ਪਰਮਿਟ ਅਪਰੂਵ ਹੋ ਗਿਆ, I-485 ਦਾ ਕੁਛ ਨਹੀਂ ਆ ਰਿਹਾ। I-130 ਅਪਰੂਵ ਹੋਏ ਨੂੰ 1 ਸਾਲ ਹੋ ਗਿਆ ਹੈ ਜੀ, ਤੇ 2 ਵਾਰ ਸਰਵਿਸ ਰਿਕੁਐਸਟ ਵੀ ਪਾਤੀ ਹੈ, ਕੁਛ ਨਹੀਂ ਆਇਆ। ਮੇਰਾ ਸਵਾਲ ਇਹ ਹੈ ਜੀ ਕਿ ਜਿਹੜਾ ਅਸੀਂ ਮੈਂ ਆ ਕੇ ਹਫ਼ਤੇ ਦੇ ਵਿੱਚ ਵਿਆਹ ਕਰਵਾ ਲਿਆ ਸੀਗਾ, ਤੇ ਫਿਰ ਇੰਡੀਆ ਚਲ ਗਏ, 2 ਮਹੀਨੇ ਬਾਅਦ ਆ ਕੇ ਫਿਰ ਮਹੀਨੇ ਦੇ ਵਿੱਚ ਹੀ ਸਾਰਾ ਕੁਛ ਅਪਲਾਈ ਕਰਤਾ। ਇਹ ਗਲਤੀ ਅਸੀਂ ਕੀਤੀ ਆ, ਤੇ ਹੁਣ ਇਹਦਾ ਕੋਈ ਦੱਸੋ ਕਿ ਕਿੱਦਾਂ। ਤੇ ਵਿਆਹ ਸਿਟੀਜ਼ਨ ਨਾਲ ਕਰਾਇਆ ਸੀ, ਗ੍ਰੀਨ ਕਾਰਡ ਹੋਲਡਰ ਨਾਲ ਕਰਾਇਆ? ਹਾਂਜੀ ਸਿਟੀਜ਼ਨ ਨਾਲ ਜੀ। ਠੀਕ ਹੈ। ਸੋ ਤੁਹਾਡਾ ਇੰਟੈਂਟ ਵਾਲਾ ਜੀ ਇਸ਼ੂ ਜਿਹੜਾ ਹੈਗਾ ਹੀ ਹੈਗਾ ਕਿ ਬੰਦਾ ਉਸ ਇੰਟੈਂਟ ਨਾਲ ਆ ਰਿਹਾ, ਤੇ ਜੇ ਤੁਹਾਨੂੰ ਉਹ ਇੰਟੈਂਟਲੀ ਚਾਰਜ ਕਰਦੇ ਆ ਤੇ ਤੁਹਾਨੂੰ ਉਹ 601 ਵੇਵਰ ਜਿਹੜਾ ਹੈਗਾ ਮਿਸ ਰੈਪਰੈਜ਼ੈਂਟੇਸ਼ਨ ਦੇ ਥੱਲੇ ਕਲਾਸੀਫਾਈ ਕਰੂਗੇ, ਤੇ 601 ਵੇਵਰ ਜਿਹੜਾ ਕਰਨਾ ਪੈ ਸਕਦਾ ਇੱਕ ਚੀਜ਼। ਦੂਸਰੀ ਚੀਜ਼ ਇਹਨਾਂ ਦੀ ਇੱਕ ਇਹ ਹੈ ਕਿ ਨਵਾਂ ਟ੍ਰੈਂਡ ਇਹਨਾਂ ਨੇ ਇੱਕ ਫੜਿਆ ਕਿ ਜਿਹੜਾ ਹੁਣ ਬੰਦੇ ਦਾ 485 ਪੈਂਡਿੰਗ ਆ, ਠੀਕ ਹੈ, ਸਾਰੇ ਜਣੇ ਧਿਆਨ ਨਾਲ ਗੱਲ ਸੁਣਿਓ, ਜਿਹਨਾਂ ਦਾ 485 ਪੈਂਡਿੰਗ ਆ ਵਿਆਹ ਦੇ ਬੇਸ ਤੇ ਵੀ, ਉਹਨਾਂ ਨੂੰ ਵੀ ਇਹ ਕਈ ਵਾਰੀ ਰਿਮੂਵਲ ਪ੍ਰੋਸੀਡਿੰਗ ਚ ਪਾ ਰਹੇ ਆ ਕਿ ਇਹਨਾਂ ਦਾ ਕੋਲ ਕੋਈ ਲੀਗਲ ਸਟੇਟਸ ਨਹੀਂ ਹੈਗਾ, ਤੇ ਜਿਹੜਾ ਪੈਂਡਿੰਗ 485 ਆ ਉਹ ਐਸ ਸੱਚ ਕੋਈ ਲੀਗਲ ਸਟੇਟਸ ਕਨਫਰ ਨਹੀਂ ਕਰਦਾ। ਸੋ ਉਹ ਪ੍ਰੋਬਲਮ ਸਾਰੇ ਲੋਕਾਂ ਦੀ ਜਿਹੜੀ ਸਾਂਝੀ ਆ ਕਿ 485 ਜਿਹੜਾ ਫਾਈਲਡ ਤੇ ਪੈਂਡਿੰਗ ਜਿਹੜਾ ਹੈਗਾ, ਉਹਦੇ ਬਾਵਜੂਦ ਵੀ ਜਿਹੜਾ ਬੰਦੇ ਨੂੰ ਰਿਮੂਵਲ ਪ੍ਰੋਸੀਡਿੰਗ ਜਿਹੜਾ ਸੁੱਟਿਆ ਜਾ ਸਕਦਾ ਹੈਗਾ। ਤੇ ਉਹ ਕਈ ਆਪਾਂ ਦੇਖਿਆ ਕਿ ਇਹ ਜਿਹੜਾ ਲੋਕਾਂ ਨੂੰ ਨੋਟਿਸ ਟੂ ਅਪੀਅਰ ਵਗੈਰਾ ਕੋਰਟ ਦੇ ਵਿੱਚ ਵੀ ਪਹੁੰਚ ਗਏ ਆ, ਤੇ ਫਿਰ ਉਹਨਾਂ ਨੂੰ ਕਈਆਂ ਨੂੰ ਕੋਰਟ ਦੇ ਮੂਹਰੇ ਇਹ ਜਿਹੜੀਆਂ ਚੀਜ਼ਾਂ ਫਾਈਲ ਜਿਹੜੀਆਂ ਕਰਨੀਆਂ ਪੈਂਦੀਆਂ। ਤੇ ਤੁਹਾਡੇ ਆ ਇੱਕ ਮੁੱਦਾ ਜਿਹੜਾ ਤੁਸੀਂ ਆਇਡੈਂਟੀਫਾਈ ਕੀਤਾ ਉਹ ਵਾਲਾ, ਤੇ ਦੂਸਰਾ ਮੁੱਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਨਵਾਂ ਹੁਣ ਜਿਹੜੀ ਲੇਟੈਸਟ ਡਿਵੈਲਪਮੈਂਟ ਆ, ਇਹ ਦੋਨੋਂ ਮੁੱਦੇ ਤੁਹਾਨੂੰ ਪੈ ਸਕਦੇ ਆ। ਇਹਨਾਂ ਨੂੰ ਹੁਣ ਕਰਨਾ ਕੀ ਚਾਹੀਦਾ ਫਿਰ? ਕੀ ਕੁਝ ਕਰਨਾ ਚਾਹੀਦਾ? ਵੇਟ ਐਂਡ ਵਾਚ ਹੈਗੀ ਆ। ਜੇ ਮਿਸ ਰੈਪਰੈਜ਼ੈਂਟੇਸ਼ਨ ਲਈ ਚਾਰਜ ਕਰਦੇ ਆ ਤਾਂ ਫਿਰ ਇਹਨਾਂ ਨੂੰ ਜਿਹੜਾ ਸੀਗਾ ਕਿ 601 ਵੇਵਰ ਕਰਨਾ ਪੈਣਾ ਫਾਈਲ। ਠੀਕ ਹੈ ਜੀ। ਤੇ ਉਹਦਾ ਕੋਈ ਭਾਜੀ ਮੈਂ ਸੁਣਿਆ ਕਿ 601 ਵੇਵਰ ਦਾ ਕੋਈ 2-3 ਸਾਲ ਦਾ ਟਾਈਮ ਹੁੰਦਾ ਜੀ? ਹਾਂਜੀ ਠੀਕ ਹੈ ਜੀ। ਠੀਕ ਹੈ, ਵੇਟ ਐਂਡ ਵਾਚ ਹੀ ਆ। ਹੋਪਫੁਲੀ ਤੁਹਾਡਾ ਉੱਦਾਂ ਹੋ ਜਾਵੇ, ਜੇ ਨਹੀਂ ਹੋਇਆ, ਜੇ ਇਹ ਹੋਇਆ ਤਾਂ ਫਿਰ ਤੁਹਾਨੂੰ ਇਹ ਜਿਹੜਾ ਰਾਊਟ ਆ ਉਹ ਕਰਨਾ ਪੈਣਾ। ਸੋ ਇਹ ਇੱਕ ਹਿਸਾਬ ਦੇ ਨਾਲ ਅਟਰਨੀ ਟਰਕੀਆਨਾ ਜੀ, ਇਹ ਸਾਰਿਆਂ ਦੇ ਲਈ ਇਹ ਜਿਹੜਾ ਕੇਸ ਆਪ ਆਪਣਾ ਜਿਹੜਾ ਉਹ ਦੱਸ ਕੇ ਗਏ ਆ, ਇਹ ਸਾਰਿਆਂ ਦੇ ਲਈ ਇੱਕ ਹਿਸਾਬ ਦੇ ਨਾਲ ਮੋਹਰੇ ਆ ਗਿਆ, ਪਤਾ ਲੱਗ ਗਿਆ ਵੀ ਕਈ ਵਾਰੀ ਕਾਹਲੇ ਪੈਣ ਦੇ ਨਾਲ ਇਦਾਂ ਵੀ ਹੁੰਦਾ ਆ। ਸੋ ਜਿਹੜੀਆਂ ਪਤਾ ਨਹੀਂ ਹੁੰਦਾ ਕਿ ਹਾਂਜੀ ਪਤਾ ਵੀ ਨਹੀਂ ਹੁੰਦਾ ਲੋਕਾਂ ਨੂੰ, ਕਈ ਵਾਰੀ ਜੋ ਵੀ ਸਲਾਹ ਸਲੂਹ ਮਿਲਦੀ ਨਵੇਂ ਇਮੀਗ੍ਰੈਂਟ ਨੂੰ ਨਹੀਂ ਪਤਾ ਹੁੰਦਾ, ਸਪੈਸ਼ਲੀ ਜਦੋਂ ਬੰਦਾ US ਸਿਟੀਜ਼ਨ ਨਾਲ ਵਿਆਹ ਕਰਦਾ ਜਾਂ ਫੈਮਿਲੀ ਕਈ ਵਾਰੀ ਹੁੰਦੀ ਆ, ਬੰਦਾ ਰਿਲਾਈ ਕਰ ਲੈਂਦਾ ਕਿ ਯਾਰ ਇਹਨਾਂ ਨੂੰ ਪਤਾ ਹੀ ਹੋਣਾ। ਕਈ ਵਾਰੀ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿਉਂਕਿ ਵਿਆਹ ਤਾਂ ਉਹਨਾਂ ਦਾ ਵੀ ਪਹਿਲੀ ਵਾਰੀ ਹੋਇਆ, ਠੀਕ ਆ, ਉਹਨਾਂ ਨੂੰ ਕਿਹੜਾ ਇਮੀਗ੍ਰੇਸ਼ਨ ਦੇ ਲਾਅ ਪਤਾ। ਹਾਂ,
ਬੰਦਾ ਮਿਸਟੇਕ ਕਰ ਜਾਂਦਾ, ਗੱਚ ਖਾ ਜਾਂਦਾ, ਸੋ ਉਹਦਾ ਖਾਮਿਆਜ਼ਾ ਕਈ ਵਾਰੀ ਇੱਦਾਂ ਲੰਮਾ ਜਿਹੜਾ ਉਹ ਭੁਗਤਣਾ ਪੈ ਜਾਂਦਾ। ਪਰ ਚਲੋ ਕੋਈ ਨਹੀਂ, ਇਹ ਆ ਵੀ ਬਾਕੀ ਜਾਣੇ ਸਿੱਖ ਲਿਆ ਕਰੋ, ਇੱਕ ਦੂਜੇ ਦੀਆਂ ਗਲਤੀਆਂ ਤੋਂ ਬੰਦਾ ਸਿੱਖ ਲੈਂਦਾ, ਲਰਨ ਕਰਦੇ ਹਾਂ ਆਪਾਂ ਸਾਰੇ ਜਾਣੇ। ਤੇ ਥੈਂਕ ਯੂ ਤੁਹਾਡਾ ਅਟਰਨੀ ਟਰਕਿਆਨਾ ਜੀ, ਜਿੱਦਾਂ ਕਾਲਰਸ ਵੀ ਕਹਿ ਕੇ ਜਾਂਦੇ ਆ, ਤੇ ਤੁਸੀਂ ਨਿਰਸਵਾਰਥ ਹੋ ਕੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਬੇਧੜਕ ਤੁਸੀਂ ਦੱਸਦੇ ਆ, ਜੋ ਰਿਐਲਿਟੀ ਆ ਉਹ ਤੁਸੀਂ ਦੱਸਦੇ ਆ, ਤੇ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਆ ਜੀ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਥੈਂਕਸ ਫॉर ਪਲੇਟਫਾਰਮ।